ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਯੁਵਾ ਸ੍ਰੀ ਦੀ ਧਰਤੀ ਤੇ ਪਿਛਲੇ 37 ਸਾਲਾਂ ਤੋਂ ਇਹ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਜੋ ਸਮਾਗਮ ਨੇ ਉਹ ਚੱਲ ਰਹੇ ਨੇ। ਤੇ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਧਾਰਮਿਕ ਪੱਖ ਤੋਂ ਵੀ ਸਿੱਖ ਸੰਗਤਾਂ ਵਿੱਚ ਬੜਾ ਹੀ ਉਤਸ਼ਾਹ ਹੈ, ਬੜਾ ਹੀ ਪਿਆਰ ਹੈ ਆਪਣੇ ਗੁਰੂ ਨਾਲ। ਜਿਸ ਤਰ੍ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਧਾਰਮਿਕ ਪੱਖ ਦੇ ਨਾਲ ਨਾਲ ਵੀ ਤੁਸੀਂ ਦੇਖ ਰਹੇ ਹੋ ਕਿ ਜਿਸ ਤਰ੍ਹਾਂ ਕਿ ਇੱਥੇ ਸਮਾਜਿਕ ਜੋ ਸੇਵਾਵਾਂ ਨੇ ਉਸ ਨਾਲ ਸੰਬੰਧਿਤ ਇੱਥੇ ਵੱਖ-ਵੱਖ ਤਰ੍ਹਾਂ ਦੇ ਜੋ ਬੂਥ ਨੇ ਜਾਂ ਜਿਹੜੇ ਜਿਸ ਤਰ੍ਹਾਂ ਅਸੀਂ ਉਹਨਾਂ ਨੂੰ ਕਹਿ ਲਾਂਗੇ ਸਟਾਲ ਲੱਗੇ ਹੋਏ ਨੇ। ਤੇ ਨਾਲ ਹੀ ਵਪਾਰਿਕ ਪੱਖ ਤੋਂ ਜਿੱਦਾਂ ਖਰੀਦੋ ਫਰੋਖਤ ਜਾਂ ਜੋ ਹੈਗਾ ਇਹ ਮਾਹੌਲ ਕਾਫੀ ਬਣਿਆ ਹੋਇਆ ਹੈ। ਵੱਡੇ ਪੱਧਰ ਤੇ ਇੱਥੇ ਵਪਾਰਿਕ ਜੋ ਵੱਡੀ ਮਾਰਕੀਟ ਇੱਥੇ ਹੁੰਦੀ ਹੈ। ਜਿਸ ਤਰ੍ਹਾਂ ਕਿ ਇੱਥੇ ਜੋ ਬਲੱਡ ਡੋਨੇਸ਼ਨ ਦੀ ਵੀ ਇੱਥੇ ਕਾਫੀ ਬੱਸਾਂ ਖੜੀਆਂ ਹੋਈਆਂ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਪਿਛਲੇ 18 ਸਾਲਾਂ ਤੋਂ ਇਹ ਬਲੱਡ ਡੋਨੇਸ਼ਨ ਦਾ ਕੰਮ ਹੋ ਰਿਹਾ ਹੈ, ਜਿਸ ਨਾਲ ਕਿ 1.5 ਲੱਖ ਤੋਂ ਵੀ ਜ਼ਿਆਦਾ ਜਾਨਾਂ ਬਚਾਈਆਂ ਜਾ ਚੁੱਕੀਆਂ ਨੇ। ਤੇ ਆਵੋ ਆਪਾਂ ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਜੀ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਇਹ ਜਿਹੜੀ ਮੁਹਿੰਮ ਹੈਗੀ ਆ ਜੀ ਬਲੱਡ ਡੋਨੇਸ਼ਨ ਬਾਏ ਸਿੱਖ ਨੇਸ਼ਨ, ਇਹਦਾ ਮੇਨ ਮਕਸਦ ਆ ਵੀ ਇਹ ਜਿਹੜੀ ਮੁਹਿੰਮ ਆ ਇਹ ਅਗੇਂਸਟ ਜੈਨੋਸਾਈਡ ਆ। ਜਿਹੜੀ ਸਿੱਖ ਕੌਮ ਆ ਇਹ 84 ਦੀ ਨਸਲਕੁਸ਼ੀ ਨੂੰ ਯਾਦ ਕਰਦੀ ਹੋਈ ਇਹ ਮੁਹਿੰਮ ਚਲਾਉਂਦੀ ਆ। ਤੇ ਇਹਦੇ ਵਿੱਚ ਕੋਈ ਆਰਗੇਨਾਈਜੇਸ਼ਨ ਨਹੀਂ ਹੈ, ਇਸ ਮੁਹਿੰਮ ਦਾ ਕੋਈ ਪ੍ਰਧਾਨ ਨਹੀਂ ਹੈ, ਸਿਰਫ ਗੁਰੂ ਗ੍ਰੰਥ ਸਾਹਿਬ ਪ੍ਰਧਾਨ ਹਨ। ਤੇ ਸਿੱਖ ਕੌਮ ਜਿਵੇਂ ਆਪਾਂ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਆਪਾਂ ਠੰਡਾ ਪਾਣੀ ਜਲ ਪਾਣੀ ਛਕਾਉਂਦੇ ਹਾਂ, ਛਬੀਲਾਂ ਲਾਉਂਦੇ ਹਾਂ। ਇਹਦਾ ਮਕਸਦ ਉਹੀ ਹੈ ਕਿ ਸਿੱਖ ਇਹ ਮੈਸੇਜ ਦੇਣ ਕਿ ਸਿੱਖ ਜਿਹੜੇ ਹਨ ਉਹ ਜਾਨਾਂ ਬਚਾਉਣ ਵਾਲੀ ਕੌਮ ਹੈ। ਇਹਦੀ ਪ੍ਰਾਪਤੀ ਇਹ ਹੈ ਕਿ ਅੱਜ ਨਵੰਬਰ ਦੇ ਪਹਿਲੇ ਹਫ਼ਤੇ ਦੁਨੀਆ ਦੇ 122 ਮੁਲਕਾਂ ਦੇ ਵਿੱਚ ਵੱਖ-ਵੱਖ ਥਾਵਾਂ ਦੇ ਸਿੱਖ ਉਸ ਨਸਲਕੁਸ਼ੀ ਨੂੰ ਯਾਦ ਕਰਦੇ ਹੋਏ ਖੂਨਦਾਨ ਕਰਦੇ ਹਨ। ਇਹਦਾ ਮਕਸਦ ਇਹੀ ਹੈ ਕਿ ਦੁਨੀਆ ਦੇ ਵਿੱਚ ਕਿਸੇ ਵੀ ਇਨਸਾਨ ਨੂੰ ਉਹਦੇ ਧਰਮ, ਉਹਦੀ ਜਾਤ, ਉਹਦੀ ਵੱਖਰੇ ਰੇਸ ਕਰਕੇ ਨਾ ਮਾਰਿਆ ਜਾਵੇ। ਤੇ ਚਾਹੇ ਜਿਨ੍ਹਾਂ ਨੇ ਸਾਨੂੰ ਮਾਰਿਆ ਉਹਨਾਂ ਦੀ ਵੀ ਨਸਲਕੁਸ਼ੀ ਨਹੀਂ ਹੋਣੀ ਚਾਹੀਦੀ, ਮੁਸਲਮਾਨ ਦੀ ਨਹੀਂ ਹੋਣੀ ਚਾਹੀਦੀ, ਈਸਾਈ ਦੀ ਨਹੀਂ ਹੋਣੀ ਚਾਹੀਦੀ। ਇਹਦਾ ਮਕਸਦ ਇਹੀ ਹੈ ਕਿ ਕੰਪੇਨ ਅਗੇਂਸਟ ਜੈਨੋਸਾਈਡ। ਤੇ ਇਹਦੀ ਪ੍ਰਾਪਤੀ ਇਹ ਕਿ ਕੈਨੇਡਾ ਭਰ ਦੇ ਵਿੱਚ ਹੁਣ ਤੱਕ ਜੀ 1,20,000 ਤੋਂ ਵੱਧ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ। ਤੇ ਹਾਂਜੀ, ਉਹ ਇਹ ਕੈਨੇਡਾ ਬਲੱਡ ਸੋਰਸ ਦੇ ਅੰਕੜੇ ਆ ਤੇ ਹੈ ਗਿਣਤੀ ਤਾਂ ਇਦੋਂ ਵੀ ਬਹੁਤ ਵੱਧ ਆ। ਜਿਵੇਂ ਤੁਸੀਂ ਅੱਜ ਦੇਖਦੇ ਹੋ ਕਿੱਡੀ ਵੱਡੀ ਆ ਲਾਈਨ ਅਪ ਲੱਗੀ ਹੋਈ ਆ। ਤੁਸੀਂ ਇਹ ਜ਼ਰੂਰ ਆਪਣੇ ਕੈਮਰੇ 'ਚ ਲਾਓ ਲਾਈਨ। ਹਾਂ, ਇਹ ਲੋਕ ਦਿਖਾਓ ਤੁਸੀਂ, ਮਤਲਬ ਕਿਉਂਕਿ ਇਹ ਲੋਕਾਂ ਦੀ ਮੁਹਿੰਮ ਆ ਜੈਨੋਸਾਈਡ ਦੇ ਕੇਸ ਵੀ 84 'ਚ ਸਾਨੂੰ ਮਾਰਿਆ ਗਿਆ, ਪਰ ਸਿੱਖ ਕੌਮ ਉਹਨਾਂ ਨੂੰ ਬਚਾ ਨਹੀਂ ਸਕੀ ਸੀ ਉਦੋਂ। ਪਰ ਹੁਣ ਅਸੀਂ ਖੂਨਦਾਨ ਕਰਕੇ ਲੋਕਾਂ ਦੀਆਂ ਜਾਨਾਂ ਬਚਾਵਾਂਗੇ ਤੇ ਲੋਕਾਂ ਨੂੰ ਸੁਨੇਹਾ ਦੇਵਾਂਗੇ ਵੀ ਕਿਸੇ ਨੂੰ ਇਸ ਤਰ੍ਹਾਂ ਮਾਰਿਆ ਨਾ ਜਾਵੇ, ਕਿਸੇ ਦੀ ਨਸਲਕੁਸ਼ੀ ਨਾ ਕੀਤੀ ਜਾਵੇ। ਹਾਂ, ਕੋਈ ਗੱਲਬਾਤ ਹੈਗੀ ਆ ਬਹਿ ਕੇ ਟੇਬਲ ਤੇ ਗੱਲਬਾਤ ਕਰੋ, ਪਰ ਕੰਪੇਨ ਅਗੇਂਸਟ ਜੈਨੋਸਾਈਡ ਇਹ ਸਿੱਖਾਂ ਦੀ ਬਹੁਤ ਹੁਣ ਕਾਮਯਾਬੀ ਨਾਲ ਅੱਗੇ ਵੱਧ ਰਹੀ ਆ। ਤੇ ਮੈਂ ਕਹਿੰਦਾ ਵੀ ਸਾਡੇ ਜਿਹੜੇ ਵਲੰਟੀਅਰ ਪਿਛਲੇ 17 ਸਾਲਾਂ ਤੋਂ ਸੁਨੀਲ ਕੁਮਾਰ ਜੀ ਹਨ, ਉਹ ਹੋਰ ਤੁਹਾਨੂੰ ਡਿਟੇਲ ਦੱਸ ਦੇਣਗੇ ਇਹਦੇ ਬਾਰੇ। ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵਧਾਈ ਦੇ ਪਾਤਰ ਹੋ ਕਿ ਪਿਛਲੇ 18 ਸਾਲਾਂ ਤੋਂ ਤੁਸੀਂ ਜਿਹੜਾ ਬਲੱਡ ਡੋਨੇਸ਼ਨ ਦਾ ਜਿਹੜਾ ਕੰਮ ਹੈ ਸ਼ੁਰੂ ਕੀਤਾ ਹੋਇਆ ਹੈ ਤੇ ਨਾਲੇ 1.5 ਲੱਖ ਤੋਂ ਵੀ ਵੱਧ ਜਾਨਾਂ ਤੁਸੀਂ ਬਚਾਈਆਂ ਨੇ। ਤੁਸੀਂ ਵਧਾਈ ਦੇ ਹੱਕਦਾਰ ਹੋ, ਤੁਹਾਡਾ ਬਹੁਤ-ਬਹੁਤ ਧੰਨਵਾਦ। ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣੇ ਜਿਹੜੇ ਵਿਚਾਰ ਨੇ ਇਸ ਬਾਰੇ ਜ਼ਰੂਰ ਦਿਓ। ਦੇਖੋ ਭੈਣ ਜੀ, ਗੱਲ ਇਸ ਤਰ੍ਹਾਂ ਕਿ ਜਿਹੜੀ ਵਧਾਈ ਦੇ ਪਾਤਰ ਵਾਲੀ ਗੱਲ ਆ, ਅਸੀਂ ਸਾਰੇ ਇਹਦੇ ਵਿੱਚ ਵਲੰਟੀਅਰ ਆ। ਵਧਾਈ ਦੀ ਹੱਕਦਾਰ ਕੌਮ ਹੈ ਜਿਨ੍ਹਾਂ ਨੇ ਐਡਾ ਹੁੰਗਾਰਾ ਦਿੱਤਾ। ਇਹ ਜਿਹੜਾ ਆਈਡੀਆ ਸੀਗਾ ਅਸਲ 'ਚ ਕੋਈ ਸਾਡਾ ਨਵਾਂ ਆਈਡੀਆ ਨਹੀਂ ਹੈਗਾ। ਜਿਹੜੇ ਗੁਰੂ ਪਾਤਸ਼ਾਹ ਪਹਿਲੇ ਨੇ ਅਹਿਮਦਾਬਾਦ ਜਦੋਂ ਬਾਬਰ ਨੂੰ ਜ਼ਾਬਰ ਕਿਹਾ, ਇਹ ਉਸੇ ਲਹਿਰ ਦੇ ਵਿੱਚ ਹੀ ਲਹਿਰ ਚੱਲ ਰਹੀ ਹੈ। ਕਿਉਂਕਿ ਨਸਲਕੁਸ਼ੀ ਜਿਹੜੀ ਆ ਇਹ ਮਨੁੱਖਤਾ ਦਾ ਅੰਗ ਨਹੀਂ ਹੈਗੀ। ਅਸੀਂ ਇਸ ਮੁਹਿੰਮ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਸਿੱਖਾਂ ਦੀ 84 'ਚ ਨਸਲਕੁਸ਼ੀ ਹੋਈ, ਉਹਨੂੰ ਅਸੀਂ ਰੋਕ ਨਹੀਂ ਸਕੇ, ਬਚਾ ਨਹੀਂ ਸਕੇ। ਪਰ ਹੁਣ ਦੁਬਾਰਾ ਸਿੱਖ ਦਾ ਸ਼ਿਕਾਰ ਨਾ ਹੋਣ। ਇਕੱਲੇ ਸਿੱਖ ਹੀ ਨਹੀਂ, ਕਿਸੇ ਵੀ ਹੋਰ ਕੌਮ, ਚਾਹੇ ਉਹ ਧਰਮ ਨੂੰ ਮੰਨਦੇ ਚਾਹੇ ਧਰਮ ਨੂੰ ਨਹੀਂ ਵੀ ਮੰਨਦੇ, ਉਹ ਕਿਸੇ ਵੀ ਤਰ੍ਹਾਂ ਦੀ ਨਸਲਕੁਸ਼ੀ ਦਾ ਸ਼ਿਕਾਰ ਨਾ ਹੋਣ। ਇਹ ਸਾਡੀ ਇਹ ਸਾਰੀਆਂ ਨਸਲਕੁਸ਼ੀਆਂ ਦੇ ਖਿਲਾਫ, ਜਿਹੜੀ ਨਸਲਕੁਸ਼ੀ ਦੀ ਮਾਨਸਿਕਤਾ ਹੈ ਉਹਦੇ ਖਿਲਾਫ ਮੁਹਿੰਮ ਹੈ। ਪਰ ਇਹਦੀ ਜਿਹੜੀ ਰੀਚ ਹੈਗੀ ਆ, ਉਹ ਅਸੀਂ ਚਾਹੁੰਦੇ ਹਾਂ ਕਿ 120 ਦੇਸ਼ਾਂ ਤੋਂ ਵੱਧ ਜਿਹੜੇ ਦੇਸ਼ਾਂ 'ਚ ਸਿੱਖ ਵਸ ਰਹੇ ਨੇ, ਇਹ ਉਹਨਾਂ ਤੱਕ ਕਿਸੇ ਸਮੇਂ ਪਹੁੰਚ ਸਕੇ। ਜਿਵੇਂ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਸਿੱਖ ਛਬੀਲਾਂ ਲਾ ਕੇ ਠੰਡ ਪਹੁੰਚਾ ਕੇ ਮਨਾਉਂਦੇ ਨੇ, ਇਸੇ ਤਰੀਕੇ ਦੇ ਨਾਲ ਨਵੰਬਰ 1984 ਦੀ ਜਿਹੜੀ ਨਸਲਕੁਸ਼ੀ ਦੀ ਪੀੜ ਆ, ਉਹਨੂੰ ਸਿੱਖ ਆਪਣੀ ਕੌਮੀ ਜ਼ਿੰਮੇਵਾਰੀ ਸਮਝਦੇ ਹੋਏ ਕਿਸੇ ਦਿਨ ਨਵੰਬਰ ਦੇ ਪਹਿਲੇ ਹਫ਼ਤੇ ਨੇੜਲੇ ਖੂਨਦਾਨ ਕੇਂਦਰਾਂ 'ਚ ਜਾ ਕੇ ਖੂਨਦਾਨ ਕਰਨ, ਤਾਂ ਕਿ ਅਸੀਂ ਜਿਹੜੇ ਸਿੱਖੀ ਦਾ ਆਸ਼ਾ ਹੈਗਾ ਉਹ ਦੱਸ ਸਕੀਏ
ਕਿ ਸਿੱਖ ਇੱਕ ਸ਼ਾਂਤੀ ਪਸੰਦ ਪਿਆਰ ਕਰਨ ਵਾਲੀ ਕੌਮ ਹੈ। ਸਾਡਾ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ, ਕੋਈ ਵੈਰ ਨਹੀਂ। ਸਿੱਖਾਂ ਦਾ ਸ਼ਿਕਾਰ ਤਾਂ ਹੋ ਗਿਆ, ਪਰ ਅਸੀਂ ਕਿਸੇ ਹੋਰ ਨੂੰ ਸ਼ਿਕਾਰ ਨਹੀਂ ਹੋਣ ਦੇਣਾ। ਇਹ ਸਾਡਾ ਇੱਕ ਦ੍ਰਿੜ ਵਿਸ਼ਵਾਸ ਤੇ ਇਰਾਦਾ ਆ। ਪਰ ਇਹ ਕੌਮ, ਇਹ ਜ਼ਿੰਮੇਵਾਰੀ ਕੌਮ ਦੀ ਆ। ਅਸੀਂ ਕੌਮ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਜਿਹੜਾ ਹੁੰਗਾਰਾ ਵੱਖਰੇ ਵੱਖਰੇ ਮੁਲਕਾਂ 'ਚ ਮਿਲ ਰਿਹਾ, ਉਹ ਮਾਨ ਜਿਹੜਾ ਹੈਗਾ ਸਾਰੀ ਕੌਮ ਨੂੰ ਹੈ, ਔਰ ਇਹ ਕੌਮ ਦੀ ਹੈ। ਇਹਦਾ ਕੋਈ ਸਟਰਕਚਰ ਨਹੀਂ, ਪਰ ਅਸੀਂ ਇਹਨੂੰ ਚਲਾਉਣ ਦੀ ਕੋਸ਼ਿਸ਼ ਜ਼ਰੂਰ ਕਰਦੇ ਆ ਕਿ ਕਿਸੇ ਆਰਗੇਨਾਈਜ਼ਡ ਬੇਸ ਤੇ ਚੱਲੇ, ਪਰ ਇਹਦਾ ਕੋਈ ਪ੍ਰਧਾਨ ਨਹੀਂ, ਸ਼ਖਸੀ ਪ੍ਰਧਾਨ ਨਹੀਂ। ਇਹਦੇ 'ਚ ਅਸੀਂ ਕੋਈ ਫੰਡ ਨਹੀਂ ਲੈਂਦੇ। ਅਸੀਂ ਇੱਕ ਜ਼ਰੂਰ ਇਹ ਬੇਨਤੀ ਕਰਦੇ ਆ ਸਾਰੀ ਸੰਗਤ ਨੂੰ ਕਿ ਨਿਸ਼ਕਾਮ ਹੋ ਕੇ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਦੇ ਅੰਦਰ ਇਸ ਜਿਹੜੀ ਕੌਮੀ ਜਿਹੜੀ ਮੁਹਿੰਮ ਹੈ, ਇਹਨੂੰ ਆਪਣੇ ਆਪਣੇ ਸ਼ਹਿਰਾਂ 'ਚ ਲਿਜਾਓ, ਆਪ ਚਲਾਓ ਤੇ ਕੌਮ ਦਾ ਮਾਣ ਵਧਾਓ। ਥੈਂਕ ਯੂ ਸੋ ਮਚ ਭਾਈ ਸਾਹਿਬ, ਬੜਾ ਵਧੀਆ ਲੱਗਿਆ ਤੁਹਾਡੇ ਵਿਚਾਰ ਸੁਣ ਕੇ, ਤੁਹਾਡੇ ਨਾਲ ਗੱਲਬਾਤ ਕਰਕੇ। ਤੁਸੀਂ ਬਹੁਤ ਹੀ ਵਧੀਆ ਕੰਮ ਕਰਿਆ। ਥੈਂਕ ਯੂ ਸੋ ਮਚ। ਤੁਹਾਡਾ ਧੰਨਵਾਦ ਜੀ। ਤੁਸੀਂ ਵੀ ਇਹਦੇ ਵਿੱਚ ਵਧਾਈ ਦੇ ਪਾਤਰ ਹੋ, ਕਿਉਂਕਿ ਤੁਸੀਂ ਇਹਦਾ ਪ੍ਰਚਾਰ ਕਰ ਰਹੇ ਹੋ, ਤਾਂ ਤੁਸੀਂ ਵੀ ਵਲੰਟੀਅਰ ਹੋ। ਤੁਹਾਡਾ ਧੰਨਵਾਦ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਇਹ ਬਹੁਤ ਹੀ ਵਧੀਆ ਸਿੱਖ ਕੌਮ ਲਈ ਔਰ ਸਾਡੇ ਸਾਰਿਆਂ ਵਾਸਤੇ ਬਹੁਤ ਹੀ ਵਧੀਆ ਜਿਹੜੀ ਮੁਹਿੰਮ ਹੈ, ਕਿ ਜਿਹੜਾ ਕਿ ਖੂਨਦਾਨ ਦੀ ਜਿਹੜੀ ਮੁਹਿੰਮ ਹੈ ਆਪਣੇ ਸਿੱਖਾਂ ਨੇ, ਆਪਣੇ ਭਾਈਚਾਰੇ ਨੇ ਚਲਾਈ ਹੈ। ਬਹੁਤ ਹੀ ਵਧੀਆ ਹੈ ਕਿ 18 ਸਾਲ ਤੋਂ, ਇਹ ਪਿਛਲੇ 18 ਸਾਲਾਂ ਤੋਂ ਇਹ ਮੁਹਿੰਮ ਚੱਲੀ ਆ ਰਹੀ ਹੈ। ਤੇ ਇਸ ਵਿੱਚ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਹੈ ਕਿ ਸਾਨੂੰ ਜਾਣਕਾਰੀ ਵੀ ਮਿਲੀ ਹੈ ਕਿ 1.5 ਲੱਖ ਤੋਂ ਵੀ ਜ਼ਿਆਦਾ ਜਾਨਾਂ ਬਚਾਈਆਂ ਜਾ ਚੁੱਕੀਆਂ ਨੇ। ਭਾਈ ਸਾਹਿਬ ਮੇਰੇ ਨਾਲ ਨੇ, ਇਹਨਾਂ ਤੋਂ ਵੀ ਆਪਾਂ ਇਹਨਾਂ ਦੇ ਵਿਚਾਰ ਪੁੱਛਦੇ ਹਾਂ, ਜਿਹੜੇ ਕਿ ਜੋ ਇਹ ਖੂਨਦਾਨ ਦੀ ਜਿਹੜੀ ਮੁਹਿੰਮ ਹੈ ਉਸ ਵਿੱਚ ਸੇਵਾ ਕਰ ਰਹੇ ਨੇ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ ਜੋ ਆਪਣੀ ਜੇ ਮੁਹਿੰਮ ਹੈ ਇਸ ਬਾਰੇ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮੁਹਿੰਮ ਦੇ ਰਾਹੀਂ ਕੈਨੇਡਾ ਦੇ ਵਿੱਚ, ਕੇਵਲ ਕੈਨੇਡਾ ਦੇ ਵਿੱਚ ਪਿਛਲੇ ਸਾਲ ਤੱਕ 1,20,000 ਤੋਂ ਵੱਧ ਜਾਨਾਂ ਬਚਾ ਚੁੱਕੇ ਹਾਂ, ਔਰ ਇਸ ਨੂੰ ਐਕਸਪੈਂਡ ਕਰਦਿਆਂ ਹੋਇਆਂ ਪਿਛਲੇ ਕੁਝ ਸਾਲਾਂ ਤੋਂ ਅਸੀਂ ਯੂਬਾ ਸਿਟੀ ਪਹੁੰਚਦੇ ਹਾਂ, ਔਰ ਇੱਥੇ ਜਿਹੜਾ ਨਗਰ ਕੀਰਤਨ ਲੱਗਦਾ ਉਹਦੇ ਵਿੱਚ ਅਸੀਂ ਸ਼ਾਮਲ ਜਿੱਥੇ ਹੁੰਦੇ ਹਾਂ, ਉੱਥੇ ਇਹ ਮੁਹਿੰਮ ਇੱਥੇ ਤੱਕ ਇੱਥੇ ਦੇ ਲੋਕਾਂ ਨੂੰ ਵੀ ਸ਼ਾਮਲ ਕਰ ਇਸ ਮੁਹਿੰਮ ਦੇ ਵਿੱਚ। ਤੇ ਇਸੇ ਤਰ੍ਹਾਂ ਹੋਰਨਾਂ ਸ਼ਹਿਰਾਂ ਦੇ ਵਿੱਚ ਵੀ ਹੌਲੀ ਹੌਲੀ ਜਿਸ ਤਰ੍ਹਾਂ ਲੋਕਾਂ ਦੇ ਵਿੱਚ ਅਵੇਅਰਨੈਸ ਕ੍ਰੀਏਟ ਹੁੰਦੀ ਜਾ ਰਹੀ ਆ। 1984 ਦੇ ਜੈਨੋਸਾਈਡ ਨੂੰ ਮੁੱਖ ਰੱਖਦੇ ਹਾਂ, ਔਰ ਉਸ ਜੈਨੋਸਾਈਡ ਦੇ ਸ਼ਿਕਾਰ ਜਿਹੜਾ ਲੋਕ ਹੋਏ ਨੇ ਉਹਨਾਂ ਨੂੰ ਯਾਦ ਕਰ, ਉਹਨਾਂ ਨੂੰ ਤਾਂ ਨਹੀਂ ਆਪਾਂ ਬਚਾ ਸਕੇ, ਪਰ ਹੋਰ ਜਾਨਾਂ ਨੂੰ ਬਚਾ ਕੇ ਇਹ ਮੈਸੇਜ ਅਸੀਂ ਬਾਹਰ ਕਮਿਊਨਿਟੀ ਤੱਕ ਭੇਜ ਰਹੇ ਹਾਂ, ਪਹੁੰਚਾ ਰਹੇ ਹਾਂ ਕਿ ਸਿੱਖ ਕੌਮ ਜਿਹੜੀ ਆ ਇਹ ਜਾਨਾਂ ਬਚਾਉਣ ਦੇ ਵਿੱਚ ਵਿਸ਼ਵਾਸ ਰੱਖਦੀ ਹੈ, ਨਾ ਕਿ ਕਿਸੇ ਦੀ ਜਾਨ ਲੈਣ ਦੇ ਵਿੱਚ। ਹਾਂਜੀ, ਥੈਂਕ ਯੂ ਸੋ ਮਚ ਭਾਈ ਸਾਹਿਬ, ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਸਾਡੇ ਨਾਲ ਲਾਸ ਐਂਜਲਸ ਤੋਂ ਆਏ ਨੇ ਵੀਰ ਜੀ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਨੂੰ ਸਮਰਪਿਤ ਜੋ ਯੂਬਾ ਸਿਟੀ ਵਿੱਚ ਨਗਰ ਕੀਰਤਨ ਜੋ ਹੋਣ ਜਾ ਰਿਹਾ ਹੈ ਉਸ ਵਿੱਚ ਸ਼ਮੂਲੀਅਤ ਕਰਨ ਵਾਸਤੇ ਪਹੁੰਚੇ ਨੇ। ਆਓ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Okay, you want to say something? Sure. I want to congratulate all the Sikhs, in fact, everyone around the world, on the setting up, the founding of the Guru Granth Sahib, the scriptures, and the birth of Guru Nanak. Guru Nanak tried to form a universal religion that there will be no caste or creed, and in fact, he gave the same, stated the same rights to women as to men. He said even emperors are born of a woman, so woman will never be second. It's one of the few faiths in the world that has the same rights for everyone. And in fact, if anyone goes to the Golden Temple, they will find out it has 4 gates that a person of any color, creed, or corner of the religion can come there and is welcomed. And in fact, they serve 3,000 meals 3 times a day. And I don't believe there's another place in the world where there's such wonderful charitable contribution. Thank you so much. You're welcome. God bless you. ਵੀਰ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਨੂੰ ਸਮਰਪਿਤ ਜੋ ਯੂਬਾ ਸਿਟੀ ਵਿੱਚ ਜੋ ਸਿੱਖ ਟੈਂਪਲ ਗੁਰੂ ਘਰ ਹੈ ਉਸ ਵਿੱਚ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਰਹੀਆਂ ਨੇ। ਉੱਥੇ ਸਿੱਖ ਸੰਗਤਾਂ ਵਾਸਤੇ ਗੁਰੂ ਦੇ ਸੇਵਾਦਾਰਾਂ ਨੇ
ਲੰਗਰ ਵੀ ਥਾਂ ਥਾਂ ਲਗਾਏ ਹੋਏ ਨੇ। ਜਿਸ ਤਰ੍ਹਾਂ ਕਿ ਗੁਰੂ ਨਾਨਕ ਸਾਹਿਬ ਜੀ ਨੇ 20 ਰੁਪਇਆਂ ਦਾ ਇੱਕ ਸੱਚਾ ਸੌਦਾ ਭੁੱਖੇ ਸਾਧਾਂ ਨੂੰ ਭੋਜਨ ਕਰਵਾ ਕੇ ਕੀਤਾ ਸੀ, ਉਹ ਅੱਜ ਤੱਕ ਵੀ ਚੱਲਦਾ ਆ ਰਹੀ ਹੈ। ਉਹ ਰੀਤ ਜਿਹੜੀ ਉਹਨਾਂ ਨੇ ਚਲਾਈ ਸੀ। ਤੇ ਭਾਈ ਸਾਹਿਬ ਮੇਰੇ ਨਾਲ ਖੜੇ ਨੇ, ਆਓ ਉਹਨਾਂ ਨੂੰ ਪੁੱਛਦੇ ਹਾਂ ਕਿ ਕਿੰਨਾ ਵਧੀਆ ਲੱਗ ਰਿਹਾ ਹੈ ਕਿ ਉਹਨਾਂ ਨੇ ਆਪਣੀ ਦਸਵੰਧ ਜੋ ਕਮਾਈ ਦਾ ਦਸਵੰਧ ਕੱਢ ਕੇ ਉਸ ਵਿੱਚੋਂ ਰਾਤ ਦਿਨ ਸਿੱਖ ਸੰਗਤਾਂ ਵਾਸਤੇ ਜੋ ਲੰਗਰ ਹੈ ਉਹ ਤਿਆਰ ਕੀਤਾ ਹੋਇਆ ਹੈ। ਆਉਣਾ ਆਪਾਂ ਗੱਲਬਾਤ ਕਰਦੇ ਹਾਂ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਹ ਲੰਗਰ ਜੀ 17 ਸਾਲ ਤੋਂ ਲਾਉਂਦੇ ਆਏ ਹਾਂ ਤੇ ਦਿਨ ਤੋਂ ਦਿਨ ਬਾਅਦ ਸੰਗਤ ਬਹੁਤ ਜ਼ਿਆਦਾ ਤੋਂ ਜ਼ਿਆਦਾ ਹੀ ਹਰੇਕ ਸਾਲ ਵੱਧ ਤੋਂ ਵੱਧ ਸੰਗਤ ਹਿੱਸਾ ਪਾਉਂਦੀ ਆ। ਬੜੀ ਸ਼ਰਧਾ ਨਾਲ ਅਸੀਂ ਇਹ ਚਲਾਉਂਦੇ ਹਾਂ ਜੀ। ਭਾਈ ਸਾਹਿਬ, ਕਿੰਨਾ ਸਾਲ ਹੋ ਗਏ ਲੰਗਰ ਸਾਨੂੰ 17 ਸੇਵਾ ਕਰਦੇ ਨੇ ਔਰ ਕਿੰਨੇ ਦਿਨਾਂ ਤੋਂ ਇਹ ਸੇਵਾ ਚੱਲਦੀ ਹੈ? ਅਸੀਂ 17 ਸਾਲ ਹੋ ਗਏ ਸਾਨੂੰ ਸੇਵਾ ਕਰਦਿਆਂ ਤੋਂ। ਅਸੀਂ ਅੱਜ ਤੋਂ 8 ਦਿਨ ਪਹਿਲਾਂ ਤੋਂ ਸੇਵਾ ਕਰਦੇ ਆਉਂਦੇ ਹਾਂ ਤੇ ਬਾਕੀ ਸੰਗਤ ਸ਼ਰਧਾ ਨਾਲ ਤਕਰੀਬਨ 20-25 ਬੰਦੇ ਆ ਜਿਹੜੇ ਅਸੀਂ ਆਪ ਪਹਿਲਾਂ ਸ਼ੁਰੂ ਕਰੀ ਆ, ਬਾਅਦ ਸੰਗਤ ਸਾਰੀ ਨਾਲ ਸੇਵਾ ਕਰਦੀ ਹੈ। ਬਹੁਤ ਹੀ ਵੱਡਾ ਸਟਾਲ ਲਗਾਇਆ ਹੋਇਆ ਹੈ। ਤੁਹਾਡੀ ਇੱਕੋ ਹੀ ਸੰਸਥਾ ਹੈ ਕਿ ਬਾਕੀ ਨਾਲ ਕਿਸੇ ਨਾਲ ਜੋੜ ਕੇ ਤੁਸੀਂ ਇਹ ਕਰ ਰਹੇ ਹੋ ਸੇਵਾ? ਅਸੀਂ ਸਾਰੀ ਸਾਧ ਸੰਗਤ ਨਾਲ ਰਲ ਕੇ ਚਲਾਉਂਦੇ ਹਾਂ ਜੀ। ਭਾਈ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ? ਬੜਾ ਵਧੀਆ ਲੱਗ ਰਿਹਾ ਤੁਹਾਡਾ ਐਡਾ ਵੱਡਾ ਸਟਾਲ ਦੇਖ ਕੇ। ਜੀ ਸਾਨੂੰ 17 ਸਾਲ ਹੋ ਗਏ ਇੱਥੇ ਸੇਵਾ ਕਰਦਿਆਂ ਨੂੰ। ਬਹੁਤ ਵਧੀਆ ਆ, ਸੰਗਤ ਦੇ ਪੂਰੀ ਸਹਿਯੋਗ ਦੇ ਨਾਲ ਲੰਗਰ ਚੱਲਦਾ ਆ ਤੇ ਸਾਰੀ ਸੰਗਤ ਬੜੀ ਹੋਮ ਆ ਕੇ ਆਉਂਦੀ ਆ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ। ਥੈਂਕ ਯੂ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਤੇ ਹੁਣ ਸਾਡੇ ਨਾਲ ਭਾਈ ਰੇਸ਼ਮ ਸਿੰਘ ਜੀ ਇਸ ਜੋ ਵਿਸ਼ੇਸ਼ ਜੋ ਸਮਾਗਮ ਹੈ ਉਸ ਵਿੱਚ ਸ਼ਮੂਲੀਅਤ ਕਰਨ ਵਾਸਤੇ ਆਏ ਨੇ। ਪਹਿਲਾਂ ਤੇ ਅਸੀਂ ਭਾਈ ਸਾਹਿਬ ਨੂੰ ਅੱਜ ਦੀਆਂ ਜੋ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਪਹਿਲਾਂ ਤੇ ਆਪਾਂ ਉਹਨਾਂ ਨੂੰ ਵਧਾਈਆਂ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਮੈਂ ਸਮੂਹ ਸਿੱਖ ਜਗਤ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਤੇ ਨਾਲ ਹੀ ਧੰਨਵਾਦ ਕਰਦਾ TV 84 ਦਾ, ਜਿਹੜਾ ਇਹ ਮੈਸੇਜ ਜਿਹੜਾ ਸਾਰੀ ਦੁਨੀਆ ਦੇ ਪਹੁੰਚਾ ਰਹੇ ਆ। ਬਹੁਤ ਮਿਹਰਬਾਨੀ ਜੀ। ਥੈਂਕ ਯੂ। ਹਾਂਜੀ ਭਾਈ ਸਾਹਿਬ ਜੀ, ਤੁਸੀਂ ਕੁਝ ਕਹਿਣਾ ਚਾਹੋਗੇ? ਜਿੱਦਾਂ ਕਿ ਅੱਜ ਆਪਾਂ ਸਾਰੇ ਜਣੇ ਇਕੱਠੇ ਹੋਏ ਆ ਗੁਰੂ ਗ੍ਰੰਥ ਸਾਹਿਬ ਦੇ ਗੁਰਤਾ ਗੱਦੀ ਨੂੰ ਸਮਰਪਿਤ ਜੋ ਇਹ ਸਮਾਗਮ ਹੋ ਰਿਹਾ, ਯੂਬਾ ਸਿਟੀ ਦੀਆਂ ਸਿੱਖ ਸੰਗਤਾਂ ਰਲ ਕੇ ਕਰ ਰਹੀਆਂ ਨੇ, ਤੁਸੀਂ ਉਸ ਬਾਰੇ ਕੁਝ ਕਹਿਣਾ ਚਾਹੋਗੇ? ਮੈਂ ਸਿੱਖ ਸੰਗਤਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਅਸੀਂ ਹਰ ਸਾਲ ਗੁਰਪੁਰਬ ਮਨਾਉਂਦੇ ਆ ਔਰ ਬਾਕੀ ਗੁਰੂ ਸਾਹਿਬਾਨਾਂ ਦੇ ਵੀ ਗੁਰਪੁਰਬ ਮਨਾਉਂਦੇ ਆ, ਗੁਰਤਾ ਗੱਦੀ ਦਿਵਸ ਮਨਾਉਂਦੇ ਆ। ਅੱਜ ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ ਕਿ 10ਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੱਦੀ ਦਿੱਤੀ ਔਰ ਇਹ ਆਪਣੇ ਸਿੱਖਾਂ ਨੂੰ ਸਮਝਾਇਆ ਹੈ ਕਿ ਸਿੱਖਾਂ ਦਾ ਗੁਰੂ ਸ਼ਬਦ ਗੁਰੂ ਹੈ। ਅੱਜ ਤੱਕ ਵੀ ਸਿੱਖਾਂ ਨੂੰ ਇਹ ਗੱਲ ਸਮਝਣ 'ਚ ਬੜੀ ਮੁਸ਼ਕਲ ਆ ਰਹੀ ਹੈ, ਪਰ ਮੈਂ ਸਾਰੇ ਸਿੱਖ ਜਗਤ ਨੂੰ ਬੇਨਤੀ ਕਰਦਾ ਕਿ ਗੁਰਬਾਣੀ ਪੜ੍ਹੋ, ਸ਼ਬਦ ਨੂੰ ਜਿਹੜਾ ਸਮਝਣ ਦੀ ਕੋਸ਼ਿਸ਼ ਕਰੋ। ਜਿਹੜੀ ਗੱਲ ਗੁਰਤਾ ਗੱਦੀ ਦੀ ਜਿਹੜੀ ਗੱਲ ਹੈ ਉਹ ਇਹ ਹੈ ਕਿ 10ਵੇਂ ਪਾਤਸ਼ਾਹ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਹੈ, ਉਹਨਾਂ ਨੇ ਸਿੱਖ ਕੌਮ ਨੂੰ ਸ਼ਬਦ ਦੇ ਲੜ ਲਾਇਆ। ਅੱਜ ਸ਼ਬਦ ਜਿਹੜਾ ਸਿੱਖਾਂ ਦਾ ਜਿਹੜਾ ਗੁਰੂ ਹੈ, ਸ਼ਬਦ ਕੀ ਹੈ? ਸ਼ਬਦ ਗਿਆਨ ਹੈ। ਜੇ ਤੁਹਾਨੂੰ ਬਾਣੀ ਦਾ ਗਿਆਨ ਹੈਗਾ, ਗੁਰਮਤਿ ਦਾ ਗਿਆਨ ਹੈਗਾ, ਸਿਧਾਂਤ ਦਾ ਗਿਆਨ ਹੈਗਾ, ਸਿੱਖ ਇਤਿਹਾਸ ਦਾ ਗਿਆਨ ਹੈਗਾ, ਤਾਂ ਤੁਸੀਂ ਵਧੀਆ ਸਿੱਖ ਬਣ ਸਕਦੇ ਹੋ। ਨਹੀਂ ਤਾਂ ਜੋ ਅੱਜ ਕੌਮ ਨਾਲ ਹੋ ਰਿਹਾ ਹੈ ਉਹਦੇ 'ਚ ਸਭ ਤੋਂ ਵੱਡੀ ਤਰਾਸਦੀ ਇਹੀ ਹੈ ਕਿ ਅਸੀਂ ਗੁਰੂ ਸਾਹਿਬ ਵੱਲੋਂ ਦਿੱਤਾ ਹੋਇਆ ਜੋ ਸਿਧਾਂਤ ਹੈ, ਜੋ ਸਾਨੂੰ ਜਿਹੜਾ ਮੈਸੇਜ ਦਿੱਤਾ ਸੀ, ਉਹ ਅਸੀਂ ਸਮਝ ਨਹੀਂ ਸਕੇ। ਬੇਨਤੀ ਹੈ ਸਿੱਖ ਜਗਤ ਨੂੰ ਕਿ ਪਹਿਲਾਂ ਗੁਰੂ ਦਾ ਸਿਧਾਂਤ ਜਿਹੜਾ ਉਹਨੂੰ ਸਮਝ ਲਈਏ, ਉਸ ਤੋਂ ਬਾਅਦ ਫਿਰ ਆਪਣੇ ਸਿੱਖ ਜਿਹੜੀ ਨੇਸ਼ਨ ਹੈ ਉਹਨੂੰ ਬਿਲਡ ਕਰਨ ਦੀ ਗੱਲ ਕਰੀਏ। ਸਿੱਖਾਂ ਨੂੰ ਇਹੀ ਮੈਸੇਜ ਹੈ ਕਿ ਜੋ ਸਾਡੀ ਅੱਜ ਦੁਰਦਸ਼ਾ ਹੋ ਰਹੀ ਹੈ ਉਹਦੇ 'ਚ ਸਭ ਤੋਂ ਪਹਿਲਾ ਸਟੈਪ ਸਾਡਾ ਇਹ ਹੋਣਾ ਚਾਹੀਦਾ ਕਿ ਅਸੀਂ ਗੁਰਬਾਣੀ ਸ਼ਬਦ ਨੂੰ ਸਮਝ ਲਈਏ। ਹਾਂਜੀ, ਥੈਂਕ ਯੂ। ਹਾਂਜੀ ਭਾਈ ਸਾਹਿਬ, ਤੁਸੀਂ ਕੁਝ ਕਹਿਣਾ ਚਾਹੋਗੇ? ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਜਿਸ ਤਰ੍ਹਾਂ ਕਿ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵੀ ਹੈ ਤੇ ਉਤੋਂ ਅੱਜ ਯੂਬਾ ਸਿਟੀ ਦੀਆਂ ਸਿੱਖ ਸੰਗਤਾਂ ਮਿਲ ਕੇ ਗੁਰੂ ਗ੍ਰੰਥ ਸਾਹਿਬ ਦੇ ਗੁਰਤਾ ਦਿਵਸ ਨੂੰ ਵੀ ਮਨਾ ਰਹੀਆਂ, ਤੇ ਤੁਸੀਂ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਮੈਂ ਸਮੂਹ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਦੀਆਂ ਵਧਾਈਆਂ ਪੇਸ਼ ਕਰਨਾ ਔਰ ਉਸ ਦੇ ਨਾਲ ਹੀ ਮੈਂ ਸਮੂਹ ਸੰਗਤਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਏਡੇ ਵੱਡੇ ਇਕੱਠ ਦੇ ਵਿੱਚੋਂ ਸਾਡਾ ਜੋ ਸੰਘਰਸ਼ ਦੀ ਗੱਲ ਆ ਉਹ ਜ਼ਰੂਰ ਨਿਕਲਣੀ ਚਾਹੀਦੀ ਹੈ। ਜਿਸ ਤਰ੍ਹਾਂ ਸਾਡੇ TV 84 ਉਸ ਤੋਂ ਡਾਕਟਰ ਅਮਰਜੀਤ ਸਿੰਘ ਜੀ, ਉਹ ਜੋ ਕਿ ਸਾਡੇ ਇਹ ਕਹਿ ਲਈਏ ਕਿ ਇਸ ਸੰਘਰਸ਼ ਦੇ ਇੱਕ ਪਿੱਲਰ ਨੇ, ਜਿਨ੍ਹਾਂ ਨੇ ਬਹੁਤ ਲੰਬੇ ਸਮੇਂ ਤੋਂ ਇਹ ਆਪਣੀ ਜ਼ਿੰਮੇਵਾਰੀ ਸੰਭਾਲੀ ਹੋਈ ਹੈ। ਖਾਲਿਸਤਾਨ ਅਫੇਅਰ ਸੈਂਟਰ ਵੀ ਉਹਨਾਂ ਚਲਾ ਰਹੇ ਨੇ ਨਾਲ ਦੀ ਨਾਲ, ਤਾਂ ਮੈਂ ਸਮਝਦਾ ਕਿ ਫੁੱਲ ਟਾਈਮ ਉਹਨਾਂ ਨੇ ਇਹ ਸੇਵਾ ਸੰਭਾਲੀ ਹੋਈ ਹੈ।
ਇਸੇ ਤਰ੍ਹਾਂ ਹਰ ਇੱਕ ਸਿੱਖ ਜੇ ਆਪਣੀ ਜ਼ਿੰਮੇਵਾਰੀ ਸਮਝੇ ਤੇ ਸਿੱਖ ਕੌਮ ਦੀ ਮੰਜ਼ਿਲ ਬਹੁਤ ਨੇੜੇ ਹੈ। ਵਿਊਅਰਸ, ਜਿਸ ਤਰ੍ਹਾਂ ਕਿ TV 84 ਇੱਕ ਅਜਿਹਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦੀ ਗੱਲ ਕਰ ਰਿਹਾ ਹੈ, ਇਸੇ ਤਰ੍ਹਾਂ ਹੀ ਯੂਨਾਈਟਿਡ ਸਟੇਟਸ ਵੀ ਮਨੁੱਖੀ ਹੱਕਾਂ ਦੀ ਗੱਲ ਨੂੰ ਲਗਾਤਾਰ ਕਰ ਰਹੇ ਹਨ। ਆਓ ਆਪਾਂ ਇਹਨਾਂ ਭਾਈ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਹਾਂ ਇਹਨਾਂ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ, ਕੀ ਵਿਚਾਰ ਨੇ ਤੁਹਾਡੇ, ਜਿਸ ਤਰ੍ਹਾਂ ਕਿ ਤੁਸੀਂ ਮਨੁੱਖੀ ਹੱਕਾਂ ਦੀ ਗੱਲ ਹਮੇਸ਼ਾ ਹੀ ਕਰਦੇ ਹੋ, ਜਿਸ ਤਰ੍ਹਾਂ ਕਿ TV 84 ਵੀ ਹਮੇਸ਼ਾ ਮਨੁੱਖੀ ਹੱਕਾਂ ਦੀ ਗੱਲ ਕਰਦਾ ਹੈ, ਜਿਸ ਤਰ੍ਹਾਂ ਕਿ ਤੁਹਾਡਾ ਬੂਥ ਲੱਗਾ ਹੋਇਆ ਹੈ, ਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ, ਕਿਉਂਕਿ ਇਹ ਲਾਈਵ ਵੀ ਚੱਲ ਰਿਹਾ ਪ੍ਰੋਗਰਾਮ ਆਪਣਾ? ਜੀ ਭਾਈ ਸਾਹਿਬ, ਕੀ ਕਹਿਣਾ ਚਾਹੋਗੇ? ਜਿਵੇਂ ਜੀ ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਫਲਸਫਾ ਹੈਗਾ ਆ ਕਿ ਤੁਸੀਂ ਹੱਕ ਸੱਚ ਲਈ ਆਵਾਜ਼ ਹਮੇਸ਼ਾ ਉਠਾਉਣੀ ਆ, ਤੁਸੀਂ ਲੋੜਿੰਦਿਆਂ ਨੂੰ ਹਮੇਸ਼ਾ ਉਹ ਚੀਜ਼ਾਂ ਪਹੁੰਚਾਉਣੀਆਂ ਨੇ ਜਿਹੜੇ ਉਹਨਾਂ ਕੋਲ ਹੈ ਨਹੀਂ। ਤੁਸੀਂ ਜਿਹੜੇ ਨਿਤਾੜੇ ਨੇ, ਜਿਹੜੇ ਬੇਘਰ ਨੇ, ਉਹਨਾਂ ਨੂੰ ਤੁਸੀਂ ਸਹਾਰਾ ਦੇਣਾ ਹੈ। ਮਤਲਬ ਅਸੀਂ ਰੋਜ਼ ਯਾਦ ਕਰਦੇ ਹਾਂ ਤੇ ਆਪਣੇ ਅਕਾਲ ਪੁਰਖ ਦੇ ਅੱਗੇ ਅਰਦਾਸ ਵੀ ਕਰਦੇ ਹਾਂ ਕਿ ਉਹਨੇ ਸਾਨੂੰ ਇੱਕ ਆਸਰਾ ਦਿੱਤਾ ਆ, ਤੇ ਅਸੀਂ ਜੇ ਬੇਆਸਰੇ ਨੂੰ ਦੇਖਦੇ ਹਾਂ ਤੇ ਅਸੀਂ ਮੁੱਖ ਮੋੜ ਲੈਂਦੇ ਹਾਂ, ਪਰ ਅਸੀਂ ਸਿੱਖੀ ਨਾਲ ਧਰੋਹ ਕਰ ਰਹੇ ਹਾਂ। ਅਸੀਂ ਉਹ ਗੁਰੂ ਨਾਨਕ ਸਾਹਿਬ ਦੇ ਜਿਹੜੇ ਸਿਧਾਂਤ ਨੇ, ਜਿਹੜਾ ਫਲਸਫਾ ਆ, ਉਹਦੇ ਤੇ ਅਸੀਂ ਸਹੀ ਮਾਇਨੇ ਨਾਲ ਅਮਲ ਨਹੀਂ ਕਰ ਰਹੇ। ਸੋ ਜੇ ਅਸੀਂ ਅਮਲ ਕਰਨਾ ਹੈ ਸਿੱਖੀ ਤੇ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਤੇ, ਜੋ ਨਿਰਮਲ ਪੰਥ ਉਹਨਾਂ ਨੇ ਚਲਾਇਆ ਆ, ਤਾਂ ਸਾਨੂੰ ਜ਼ਰੂਰ ਆਪਣੀ ਜਿਹੜੇ ਸਿਧਾਂਤ ਨੇ ਉਹ ਅਮਲੀ ਜਾਮਾ ਪਹਿਨਾਉਣਾ ਪੈਣਾ ਆ। ਜਿੱਥੇ ਵੀ ਲੋੜ ਹੈ, ਜਿਵੇਂ ਪੋਰਟੋਰੀਕੋ ਹੋ ਗਿਆ, ਆਪਣੇ ਹਿਊਸਟਨ ਹੋ ਗਿਆ, ਹੁਣ ਰੋਹਿੰਗੀਆਂ ਨਾਲ ਹੋ ਰਿਹਾ ਆ। ਜੇ ਅਸੀਂ ਦੇਖਦੇ ਹਾਂ ਕਿ ਕੁਰਲਾਹਟ ਜਿਵੇਂ ਪੁਕਾਰ ਕਰ ਰਹੀ ਆ, ਜਿਹੜਾ ਸੰਸਾਰ ਹੈ ਉਹ ਕੁਰਲਾ ਰਿਹਾ ਆ, ਤੇ ਅਸੀਂ ਜੇ ਆਰਾਮ ਨਾਲ ਗਫਲਤ ਦੀ ਨੀਂਦ ਸੌਂ ਜਾਂਦੇ ਆ, ਤਾਂ ਫਿਰ ਉਹ ਸਿੱਖੀ ਨਾਲ ਮਤਲਬ ਅਸੀਂ ਨਹੀਂ ਕਰ ਰਹੇ ਆਪਣਾ ਜਿਹੜਾ ਇਨਸਾਫ ਆ। ਸੋ ਜੇ ਅਸੀਂ ਇਨਸਾਫ ਕਰਨਾ ਸਾਡੇ ਧਰਮ ਨਾਲ, ਤੇ ਅਸੀਂ ਬੱਚਿਆਂ ਨੂੰ ਇੱਕ ਮਿਸਾਲ ਦੇਣੀ ਆ, ਤਾਂ ਸਾਨੂੰ ਜ਼ਰੂਰ ਵਿਚਰਨਾ ਪੈਣਾ ਆ, ਸਾਨੂੰ ਅਮਲੀ ਜਾਮਾ ਪਹਿਨਾਉਣਾ ਪੈਣਾ ਆ, ਤੇ ਸਾਨੂੰ ਦਿਖਾਉਣਾ ਪੈਣਾ ਕਿ ਜਿਹੜੀ ਦਸਤਾਰ ਆ, ਜਿਹੜੀ ਗੁਰੂ ਸਾਹਿਬ ਨੇ ਸਾਨੂੰ ਬਖਸ਼ੀ ਆ, ਕਿ ਉਹ ਦਸਤਾਰ ਬੰਨਣ ਵਾਲੇ ਅਸਲ 'ਚ ਹੈ ਕੌਣ। ਸੋ ਜਿਹੜੇ ਭਰਮ ਭੁਲੇਖੇ ਨੇ ਉਹਨਾਂ ਨੂੰ ਦੂਰ ਅਸੀਂ ਤਾਂ ਹੀ ਕਰ ਸਕਾਂਗੇ ਜੇ ਅਸੀਂ ਵਿੱਚ ਨਿਤਰਾਂਗੇ ਮੈਦਾਨ ਦੇ ਵਿੱਚ। ਜੀ ਭਾਈ ਸਾਹਿਬ, ਤੁਸੀਂ ਕੁਝ ਕਹਿਣਾ ਚਾਹੋਗੇ? ਹਾਂਜੀ, ਬਸ ਜਿੱਦਾਂ ਭਾਈ ਸਾਹਿਬ ਗੁਰਵਿੰਦਰ ਸਿੰਘ ਨੇ ਕਿਹਾ ਹੈ ਕਿ ਜੇ ਪਹਿਚਾਣ ਬਣਾਉਣੀ ਹੈ ਤਾਂ ਬਾਹਰ ਨਿਕਲਣਾ ਪੈਣਾ ਹੈ। ਸਿੱਖਣਾ ਆਪਾਂ ਗੁਰਦੁਆਰਾ ਸਾਹਿਬ ਵਿੱਚੋਂ, ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹੈ, ਤੇ ਇਹ ਸਿੱਖਿਆ ਨੂੰ ਬਾਹਰ ਲਿਜਾਣਾ ਪੈਣਾ ਹੈ ਆਪਾਂ ਨੂੰ, ਪਰ ਦੱਸਣਾ ਪੈਣਾ ਹੈ ਅਸੀਂ ਕੌਣ ਆ। ਇਹੋ ਹੀ ਲੋੜ ਹੈ ਇਸ ਵੇਲੇ। ਜੇ ਇੱਕ ਨੂੰ ਦੱਸਾਂਗੇ ਕਿ ਸਿੱਖ ਕੌਣ ਨੇ, ਤੇ ਹੁਣ ਜਿੱਦਾਂ ਅਸੀਂ ਹਿਊਸਟਨ ਦੇ ਵਿੱਚ ਬਹੁਤ ਜ਼ਿਆਦਾ ਹੜ੍ਹ ਆਇਆ ਸੀ ਇਸ ਵੇਲੇ, ਤੇ ਜੋ ਸਿੱਖਾਂ ਨੇ ਉੱਥੇ ਸੇਵਾ ਕੀਤੀ ਹੈ, ਕੈਲੀਫੋਰਨੀਆ ਸਿੱਖ ਕਮਿਊਨਿਟੀ, ਤੇ ਸਪੈਸ਼ਲੀ ਜਿਹੜੀ ਮੈਂ ਡਿਪਟੀ ਸ਼ੈਰਿਫ ਹਾਂ ਹਿਊਸਟਨ ਦੇ ਵਿੱਚ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਹਾਂਜੀ, ਤੇ ਮੈਂ ਸਪੈਸ਼ਲੀ ਇਸ ਕਰਕੇ ਆਇਆ ਇੱਥੇ ਕਿ ਕੈਲੀਫੋਰਨੀਆ ਸਿੱਖ ਕਮਿਊਨਿਟੀ ਦਾ ਥੈਂਕ ਯੂ ਕਰਨ ਨੂੰ। ਹੋਰ ਆਲ ਓਵਰ ਦਾ ਯੂਨਾਈਟਿਡ ਸਟੇਟ ਸਿੱਖ ਕਮਿਊਨਿਟੀ ਇਕੱਠੀ ਹੋਈ, ਆਪਣੇ ਜਿਹੜੇ ਆਪਸੀ ਭੇਦਭਾਵ ਮਿਟਾ ਕੇ ਉਹਨਾਂ ਨੇ ਬਸ ਇੱਕ ਮਨੁੱਖਤਾ ਜਿਹੜੀ ਭਾਈ ਸਾਹਿਬ ਕਹਿੰਦੇ ਕੁਰਲਾ ਰਹੀ ਆ, ਇੱਕ ਆਫਤ ਆਈ ਜਿਹੜੀ, ਤੇ ਸਿੱਖੀ ਸਿਧਾਂਤ ਨੂੰ ਅੱਗੇ ਲਿਆਏ, ਦੁਖੀਆਂ ਦੇ ਨਾਲ ਖੜਾ ਹੋਣਾ, ਤੇ ਖੜੇ ਹੋਏ। ਹਾਂਜੀ, ਬੜੀ ਮਾਣ ਵਾਲੀ ਗੱਲ ਹੈ। ਹਾਂਜੀ, ਮਾਣ ਵਾਲੀ ਗੱਲ ਯੈਸ, ਬਹੁਤ ਜ਼ਿਆਦਾ ਜੀ। ਇਹਦੇ ਨਾਲ ਅਵੇਅਰਨੈਸ ਵੀ ਬਹੁਤ ਵਧੀ। ਹੁਣ ਆਪਾਂ ਹਰ ਵਕਤ ਸੋਚਦੇ ਹਾਂ ਕਿ ਕੀ ਜਾਵੇ, ਕਿ ਸਿੱਖਾਂ ਦੀ ਪਹਿਚਾਣ ਡਾਊਟਸ ਨੇ ਕ੍ਰੀਏਟ ਆਪਣੀ ਆਇਡੈਂਟੀਟੀ ਵਾਸਤੇ ਹੋਏ ਨੇ, ਉਹਨਾਂ ਨੂੰ ਕਿਵੇਂ ਦੂਰ ਕੀਤਾ ਜਾਵੇ। ਤੇ ਭੈਣ ਜੀ ਇੱਕ ਇਹ ਬਹੁਤ ਸਿੰਪਲ ਜੀ, ਬਹੁਤ ਜਿੱਦਾਂ ਬਹੁਤ PhD ਦੀ ਲੋੜ ਨਹੀਂ ਇਸ ਨੂੰ, ਕਿ ਇੱਕ ਦੁਖੀ ਦੇ ਨਾਲ ਖੜੇ ਹੋ ਜਾਓ, ਜੋ ਕਿ ਆਪਣੇ ਸਿੱਖੀ ਦਾ ਮੁੱਢਲਾ ਸਿਧਾਂਤ ਹੈ ਜੀ। ਹਾਂਜੀ, ਇੱਕ ਭੁੱਖੇ ਨੂੰ ਖਾਣਾ ਖਿਲਾ ਦਿਓ, ਤੇ ਉਹਦੇ ਵਿੱਚ ਤੁਹਾਨੂੰ ਕੋਈ ਸਪੀਚ ਦੇਣ ਦੀ ਲੋੜ ਨਹੀਂ ਹੈਗੀ। ਹਾਂਜੀ, ਬਸ ਉਹਨੂੰ ਦੇ ਕੇ ਆਓ ਵੀ ਵਾਹਿਗੁਰੂ ਤੇਰੀ ਹੈਲਪ ਕਰੂਗਾ, ਤਾਂ ਵਾਪਸ ਆ ਜਾਓ। ਮੈਂ ਤੁਹਾਨੂੰ ਵਿਸ਼ਵਾਸ ਦਿਲਾਉਣਾ ਕਿ ਉਹ ਆਪਣੇ ਆਪ ਆਪਣਾ ਹੋਮਵਰਕ ਕਰਨਗੇ ਕਿ ਜਿਹੜਾ ਦਸਤਾਰ ਬਣ ਕੇ ਆਏ ਕੌਣ ਸੀ। ਹਾਂਜੀ, ਤੇ ਉਹ ਜਿਹੜੀ ਆਪਣੀ ਸਰਚ ਕੀਤੀ ਉਹਨਾਂ ਦੀ ਇੱਕ ਤਾਂ ਦਿਲੋਂ ਹੋਊਗੀ, ਤੇ ਇੱਕ ਉਸ ਜ਼ਿੰਦਗੀ ਭਰ ਦੱਸਣਗੇ। ਹੁਣ ਜਿਨ੍ਹਾਂ ਦੇ ਘਰਾਂ 'ਚ ਅਸੀਂ ਸ਼ੀਟ ਰਾਕ ਲਾਇਆ, ਆਪਣੀ ਸਿੱਖ ਕਮਿਊਨਿਟੀ, ਕੈਲੀਫੋਰਨੀਆ ਲੈ ਲਓ, ਸ਼ਿਕਾਗੋ ਲੈ ਲਓ, ਕੈਂਸਸ ਦੇ ਲੈ ਲਓ, ਜਿਹੜਾ ਸ਼ੀਟ ਰਾਕ ਘਰਾਂ 'ਚ ਹੜ੍ਹ ਆਏ ਸੀਗੇ, ਤੇ ਪੁਲਿਸ ਆਫਿਸਰਾਂ ਦੀ ਅਸੀਂ ਹੈਲਪ ਕੀਤੀ। ਮੈਂ ਵੀ ਪੁਲਿਸ ਆਫਿਸਰ। ਹਾਂਜੀ, ਵੈਰੀ ਨਾਈਸ, ਵੈਰੀ ਨਾਈਸ ਜੀ। ਮੈਂ 10 ਸਾਲ ਤੋਂ ਉੱਥੇ ਡਿਪਟੀ ਸ਼ੈਰਿਫ ਹਾਂ ਜੀ, ਤੇ ਵਾਹਿਗੁਰੂ ਦੀ ਮਿਹਰ ਦੇ ਨਾਲ ਮੈਂ ਦਸਤਾਰ ਬਣ ਕੇ ਨੌਕਰੀ ਕਰਦਾ। ਹਾਂਜੀ, ਤੇ ਆਈ ਵਾਸ ਦਾ ਫਰਸਟ ਪੁਲਿਸ ਆਫਿਸਰ ਇਨ ਟੈਕਸਸ ਤੇ ਜਿਹੜੀ 5 ਸਾਲ ਦੇ ਸੰਘਰਸ਼ ਤੋਂ ਬਾਅਦ 6 ਸਾਲ ਦੇ ਸੰਘਰਸ਼ ਤੋਂ ਬਾਅਦ। ਹਾਂਜੀ, ਸ਼ਾਮ ਦਾ ਭੁੱਲਿਆ ਘਰ ਵਾਪਸ ਆਏ ਸ਼ਾਮ ਨੂੰ, ਜੋ ਨਾ ਸਵੇਰ ਦਾ ਸੌਰੀ ਭੁੱਲਿਆ ਸ਼ਾਮ ਨੂੰ ਘਰ ਵਾਪਸ ਆ ਜਾਏ ਨਾ, ਤਾਂ ਗੁੱਡ ਹੈ। ਪਤਾ ਗੱਲ ਕੀ ਸੀ, ਸਾਡਾ ਡਿਪਾਰਟਮੈਂਟ 175 ਸਾਲ ਪੁਰਾਣਾ ਹੈ ਜੀ, ਤੇ ਯੂਨੀਫਾਰਮ ਚੇਂਜ ਕਰਨਾ ਬਹੁਤ ਵੱਡਾ ਚੈਲੰਜ ਸੀ ਉੱਥੇ, ਤੇ ਉਹਨੂੰ 6-7 ਸਾਲ ਲੱਗ ਗਿਆ ਸਾਨੂੰ ਰਿਕੁਐਸਟ ਕਰਦਿਆਂ ਨੂੰ, ਉਹਨਾਂ ਦੇ ਡਾਊਟਸ ਦੂਰ ਕਰਦਿਆਂ ਨੂੰ, ਉਹਨਾਂ ਨੂੰ ਦੱਸਣ ਨੂੰ ਕਿ ਸਿੱਖ ਲਈ ਇੱਕ ਦਸਤਾਰ ਦੀ ਮਹੱਤਤਾ ਕੀ ਹੈ ਜੀ। ਤੇ ਇਹ ਲੋਕੀ ਬਹੁਤ ਓਪਨ ਮਾਈਂਡਡ ਨੇ, ਜੇ ਸਮਝਾਓ ਇਹ ਸਮਝਦੇ ਨੇ, ਪਰ ਆਪਾਂ ਥੋੜਾ ਪੇਸ਼ੈਂਸ ਰੱਖਣਾ ਚਾਹੀਦਾ ਹੈ, ਤੇ ਇਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਠੀਕ ਹੈ ਜੀ, ਤਾਂ ਹੀ ਆਪਾਂ ਇਹਨਾਂ ਦੀ ਕੁਝ ਸੁਣ ਸਕਦੇ ਹਾਂ, ਆਪਣੀ ਸੁਣਾ ਸਕਦੇ ਹਾਂ, ਤੇ ਫਿਰ ਆਪਾਂ ਇੱਕ ਮਿਊਚੁਅਲ ਐਗਰੀਮੈਂਟ ਤੇ ਪਹੁੰਚ ਸਕਦੇ ਹਾਂ। ਠੀਕ ਹੈ ਜੀ, ਤੇ ਹੁਣ ਜਿਹੜੀ
ਆਪਣੀ ਸਾਰੀ ਸਿੱਖ ਸੰਗਤ ਨੇ ਹਿਊਸਟਨ ਦੇ ਵਿੱਚ ਜਿਹੜੀ ਮਦਦ ਕੀਤੀ, ਘਰਾਂ 'ਚ ਜਿਹੜੇ ਹੁਣ ਸ਼ੀਟ ਰਾਕ ਲੱਗੇ ਨੇ ਉਹਨਾਂ ਪੁਲਿਸ ਆਫਿਸਰਾਂ ਦੇ, ਫਾਇਰ ਫਾਈਟਰਸ ਦੇ, ਉਹਨਾਂ ਸਿਟੀਜ਼ਨਸ ਦੇ, ਉਹ ਆਪਣੇ ਨਿਆਣਿਆਂ ਨੂੰ ਵੀ ਦੱਸਣਗੇ ਕਿ ਸਿੱਖ ਜਿਹੜੇ ਦਸਤਾਰ ਬੰਨ੍ਹ ਕੇ ਤੁਹਾਡਾ ਘਰ ਬਣਾ ਕੇ ਗਿਆ ਸੀ, ਤੇ ਉਹਨਾਂ ਨੇ ਇਹ ਵੀ ਨਹੀਂ ਮੌਕਾ ਦਿੱਤਾ ਕਿ ਅਸੀਂ ਥੈਂਕ ਯੂ ਕਹਿ ਸਕੀਏ ਇਹਨਾਂ ਨੂੰ। ਉਹ ਇੰਨੇ ਮਤਲਬ ਸਿਰਫ ਆਮ ਸੇਵਾ ਜਿਹਨੂੰ ਕਹਿੰਦੇ ਆ ਜੀ ਉਹ ਕਰ ਗਏ ਨੇ। ਤੇ ਇਹ ਦੇਖੋ ਛੋਟੀ ਹੈ ਤਾਂ ਬਹੁਤ ਛੋਟੀ ਜੀ ਗੱਲ, ਪਰ ਇੰਪੈਕਟ ਕਿੱਡਾ ਤਕੜਾ ਹੈ ਜੀ ਇਸ ਚੀਜ਼ ਦਾ। ਤੇ ਯੂਨਾਈਟਿਡ ਸਿੱਖਸ ਜਿਹੜੀ ਸੰਸਥਾ ਹੈ ਜੀ, ਆਰਗੇਨਾਈਜੇਸ਼ਨ ਹੈ, ਇਹਦਾ ਜਿਹੜਾ ਮਿਸ਼ਨ ਹੈ ਉਹ ਵੀ ਇਹੋ ਹੀ ਹੈ ਜੀ, ਨਿਸ਼ਕਾਮ ਸੈਲਫਲੈਸ ਸਰਵਿਸ ਕਰਨੀ ਜਿਹੜੀ ਹੈ ਜੀ। ਵੈਰੀ ਮਚ, ਤੁਹਾਡਾ ਬੜਾ ਵਧੀਆ ਲੱਗਿਆ ਗੱਲ ਕਰਕੇ ਜੀ। ਭਾਈ ਸਾਹਿਬ ਤੁਸੀਂ ਕੁਝ ਕਹਿਣਾ ਚਾਹੋਗੇ? ਬਲਵੰਤ ਭਾਜੀ। ਸਭ ਤੋਂ ਪਹਿਲਾਂ ਜੀ ਮੈਂ ਆਈਆਂ ਹੋਈਆਂ ਯੂਬਾ ਸਿਟੀ ਦੀਆਂ ਸਭ ਸੰਗਤਾਂ ਦਾ ਜੀ ਧੰਨਵਾਦ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਅਮਰਜੀਤ ਜਿਨ੍ਹਾਂ ਨੇ ਇਹ ਜਦੋਜਹਿਦ ਕੀਤੀ ਹੋਈ ਹੈ ਕਿ ਸਿੱਖ ਫਲਸਫੇ ਨੂੰ ਇਸ ਦੁਨੀਆ ਤੇ ਲਿਆਉਣ ਦੀ, TV 84 ਇਹਦਾ ਮੈਂ ਰਿਣੀ ਧੰਨਵਾਦੀ ਹਾਂ ਜੀ। ਉਹ ਹਾਲਾਤ ਵੀ ਆਉਂਦੇ ਨੇ, ਸਾਨੂੰ ਪਤਾ ਸਾਡੇ ਗੁਰਦੁਆਰੇ ਤੇ ਸੰਭਾਵਾਂ ਕੰਮ ਕਰਦੀਆਂ ਨੇ, ਪਰ ਜਦੋਂ ਇਹ ਵਿਲੱਖਣਤਾ ਦਾ ਅਸੀਂ ਸੰਦੇਸ਼ ਇੱਥੇ ਮੀਡੀਆ 'ਚ ਦੇਣਾ ਤੇ ਮੀਡੀਆ ਦੇ ਫਰਜ਼ ਵਜੋਂ ਜਿਹੜੀ TV 84 ਨਿਭਾ ਰਿਹਾ ਜੀ ਸੇਵਾ, ਮੈਂ ਇਹਦਾ ਫਿਰ ਦੁਬਾਰਾ ਰਿਣੀ ਧੰਨਵਾਦੀ ਹਾਂ। ਗੱਲ ਕਰਦੇ ਹਾਂ ਯੂਨਾਈਟਿਡ ਸਿੱਖਸ ਦੀ, ਜਿੱਥੇ ਮਨੁੱਖਤਾ ਦੀ ਸੇਵਾ ਦੀ ਗੱਲ ਕੀਤੀ, ਉੱਥੇ ਅਸੀਂ ਆਈਏ ਜੇ TSA ਤੇ ਸਾਡੀ ਦਸਤਾਰ ਨੂੰ ਕਿਤੇ ਸ਼ੰਕਿਆਂ ਦੀ ਨਜ਼ਰ 'ਚ ਦੇਖਿਆ ਗਿਆ ਤਾਂ ਯੂਨਾਈਟਿਡ ਸਿੱਖਸ ਅੱਗੇ ਖੜੀ। ਜਿੱਥੇ ਕਿਤੇ ਇੱਥੇ ਕੈਲੀਫੋਰਨੀਆ ਦੀ ਸਟੇਟ ਦੇ ਅੰਦਰ ਜੇ ਕਿਤੇ ਉਹਨਾਂ ਬਾਰਾਂ ਦੇ ਵਿੱਚ ਗੁਰੂ ਸਾਹਿਬ ਦੇ ਤਸਵੀਰਾਂ ਲਾਈਆਂ ਗਈਆਂ, ਉਹਨਾਂ ਨੂੰ ਰਿਮੂਵ ਕਰਨ ਦੇ ਵਿੱਚ ਇਹ ਸਾਡੇ ਇੱਕ ਇਤਿਹਾਸਕ ਤੱਥ ਨੇ। ਸੋ ਉਹਨਾਂ ਦਾ ਯੂਨਾਈਟਿਡ ਸਿੱਖਸ ਨੇ ਜਿਹੜਾ ਸਾਥ ਨਿਭਾਇਆ ਲੀਗਲੀ ਐਡਵਾਈਸ ਜਿਹੜੀ ਕਰਕੇ। ਉਸ ਤੋਂ ਇਲਾਵਾ ਇਹੋ ਜਿਹੀਆਂ ਸਟੇਟਾਂ ਦੇ ਵਿੱਚ ਜਿੱਥੇ ਦਸਤਾਰ ਨੂੰ ਇੱਕ ਜੱਜ ਰੈਗ ਕਹਿੰਦਾ ਹੈ, ਸੋ ਉਹਦੇ ਕੋਲੋਂ ਲਿਖਤੀਨਾਮਾ ਮਾਫੀ ਜਿਹੜੀ ਆ ਮੰਗਵਾਈ ਗਈ। ਜੇ US 에ਅਰ ਦੇ ਵੇਰਵੇ ਦੇ ਵਿੱਚ ਸਾਡੇ ਕੀਰਤਨੀ ਸਿੰਘਾਂ ਨੂੰ ਇੱਕ ਪੱਗ ਦੇ ਜਰੀਏ ਇਹੋ ਜਿਹੇ ਨਜ਼ਰੀਏ ਨਾਲ ਦੇਖਿਆ ਗਿਆ ਤਾਂ ਉਹਨਾਂ ਕੋਲੋਂ ਲਿਖਤੀ ਮਾਫੀਨਾਮਾ ਜਿਹੜਾ ਮੰਗਵਾਇਆ ਗਿਆ ਯੂਨਾਈਟਿਡ ਸਿੱਖਸ ਨੇ। ਸੋ ਯੂਨਾਈਟਿਡ ਸਿੱਖਸ ਜਿਹੜੀ ਜਥੇਬੰਦੀ ਹੈ ਬਹੁਤ ਵੱਡੇ ਪੱਧਰ ਤੇ ਉਹਨਾਂ ਇੱਕ ਬੇਸਹਾਰਿਆਂ ਦਾ ਸਹਾਰਾ ਬਣਦੀ ਹੈ, ਪਰ ਕਾਰਨ ਇਹੀ ਹੈ ਕਿ ਇਹ ਸਭ ਸੰਗਤਾਂ ਦਾ ਸਹਿਯੋਗ ਚਾਹੀਦਾ ਹੈ। ਸੰਗਤਾਂ ਦੇ ਸਹਿਯੋਗ ਤੋਂ ਜਿਹੜਾ ਅਸੀਂ ਇੱਕ ਪੈਰ ਨਹੀਂ ਪੱਟ ਸਕਦੇ। ਜੇ ਹਿਸਾਬ ਨਾਲ ਮਦਦ ਆਉਂਦੀ ਜਾਂਦੀ ਜਾਏਗੀ ਸੋ ਅਸੀਂ ਇਦਾਂ ਹੀ ਵੱਧਦੇ ਜਾਵਾਂਗੇ, ਕਾਫਲਾ ਵੱਧਦਾ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੁਣ ਸਾਡੇ ਨਾਲ ਜੋਲ ਭਾਜੀ ਖੜੇ ਨੇ, ਆਓ ਉਹਨਾਂ ਨੂੰ ਪੁੱਛਦੇ ਹਾਂ ਅੱਜ ਦੇ ਦਿਨ ਦਾ। ਜੀ ਭਾਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ, ਸਮੂਹ ਸਿੱਖ ਜਗਤ ਨੂੰ, ਸਮੂਹ ਲੋਕਾਈ ਨੂੰ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ। ਤੇ ਅੱਜ ਦਾ ਦਿਨ ਇਹ ਨਗਰ ਕੀਰਤਨ ਜਿਹੜਾ ਇੱਕ ਹਿਸਟੋਰੀਕਲ ਨਗਰ ਕੀਰਤਨ ਬਣ ਗਿਆ ਆ, ਇਹਦੇ ਵਿੱਚ ਸਾਰੀਆਂ ਸੰਗਤਾਂ ਦੂਰੋਂ ਨੇੜਿਓਂ, ਈਵਨ ਇੰਗਲੈਂਡ, ਕੈਨੇਡਾ, ਸਾਰੀ ਦੁਨੀਆ ਤੋਂ ਚੱਲ ਕੇ ਆਉਂਦੀਆਂ ਨੇ। ਤੇ ਪ੍ਰਬੰਧਕਾਂ ਦਾ ਪ੍ਰਬੰਧ ਵੀ ਬੜਾ ਵਧੀਆ ਆ ਤੇ ਮਹਾਰਾਜ ਦੀ ਵੀ ਐਸੀ ਕਿਰਪਾ ਹੋਈ ਆ। ਕੱਲ ਮੀਂਹ ਪੈ ਗਿਆ, ਅੱਜ ਮੀਂਹ ਵੀ, ਹਾਂਜੀ ਅੱਜ ਮੀਂਹ ਬੰਦ ਹੋ ਗਿਆ, ਕੱਲ ਨੂੰ ਵੀ ਮੀਂਹ ਨਹੀਂ ਹੈਗਾ। ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦਾ ਵੀ ਵੱਧ ਤੋਂ ਵੱਧ ਇੱਥੇ ਪਹੁੰਚੋ। ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਜਿਸ ਤਰ੍ਹਾਂ ਕਿ ਆਪਾਂ ਯੂਬਾ ਸਿਟੀ ਵਿੱਚ TV 84 ਦੀ ਜਿਹੜੀ ਟੀਮ ਹੈ ਉਹ ਵੱਖ-ਵੱਖ ਸਟਾਲਾਂ ਨੂੰ ਵੀ ਕਵਰ ਕਰ ਰਹੀ ਹੈ, ਬੂਥਸ ਨੂੰ ਵੀ ਕਵਰ ਕਰ ਰਹੀ ਹੈ। ਜਿਸ ਤਰ੍ਹਾਂ ਕਿ ਥੋੜੇ ਹੀ ਪਲਾਂ ਵਿੱਚ ਹੁਣ ਗੱਤਕਾ ਟੀਮ ਆਪਣੀ ਜੋਲ ਦਿਖਾਣਗੇ। ਜਿਸ ਤਰ੍ਹਾਂ ਕਿ ਇਹ ਸਾਡੇ ਨਾਲ ਜੋ ਗੱਤਕਾ ਟੀਮ ਹੈ ਉਹ ਕੈਲੀਫੋਰਨੀਆ ਗੱਤਕਾ ਦਲ ਦੀ ਉਹ ਟੀਮ ਹੈਗੀ ਆ। ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਜਿਸ ਤਰ੍ਹਾਂ ਕਿ ਛੋਟੇ-ਛੋਟੇ ਬੱਚਿਆਂ ਨੇ ਕਿੰਨੀਆਂ ਸੋਹਣੀਆਂ ਦਸਤਾਰਾਂ ਰੰਗ ਬਰੰਗੀਆਂ ਸਜਾਈਆਂ ਹੋਈਆਂ ਨੇ ਤੇ ਉਹ ਗੱਤਕਾ ਵੀ ਖੇਡਣਗੇ ਥੋੜੇ ਚਿਰ ਬਾਅਦ। ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦਾ ਆਗਮ ਪੁਰਬ ਅੱਜ ਚੱਲ ਰਿਹਾ, ਉਹਨਾਂ ਦੀ ਬਹੁਤ ਬਹੁਤ ਵਧਾਈ ਹੋਵੇ ਸਭ ਸੰਗਤ ਨੂੰ। TV 84 ਵਾਲੇ ਜੋ ਕਿ ਬਹੁਤ ਵਧੀਆ ਸੇਵਾ ਕੌਮ ਦੀ ਨਿਭਾ ਰਹੇ ਨੇ। ਸੋ ਇਦਾਂ ਹੀ ਜੋ ਪਹਿਲੇ ਪ੍ਰਕਾਸ਼ ਵਾਸਤੇ ਆਪਾਂ ਸਤਿਗੁਰੂ ਸਾਹਿਬ ਜੀ ਦੀ ਗੁਰਗੱਦੀ ਦਿਵਸ ਵਾਸਤੇ ਮਨਾਉਣ ਵਾਸਤੇ ਇੱਥੇ ਪਹੁੰਚੀਆਂ ਹੋਈਆਂ ਸੰਗਤਾਂ। ਸੋ ਸਮੁੱਚਾ ਕੈਲੀਫੋਰਨੀਆ ਗੱਤਕਾ ਦਲ ਪਹੁੰਚਿਆ ਹੋਇਆ, ਸਤਿਗੁਰੂ ਪਾਤਸ਼ਾਹ ਦੀ ਕਿਰਪਾ ਹੈ। ਸੋ ਹੁਣ ਅਖਾੜੇ ਆਰੰਭ ਹੋਣਗੇ। ਉਪਰੰਤ ਸਵੇਰ ਨੂੰ ਲਗਾਤਾਰ ਨਗਰ ਕੀਰਤਨ ਦੇ ਵਿੱਚ ਅਖਾੜਾ ਚੱਲੇਗਾ, ਜੋ ਕਿ ਬੜੀ ਪਰਮੇਸ਼ਰ ਦੀ ਕਿਰਪਾ ਹੈ ਕਿ ਅਕਾਲ ਪੁਰਖ ਅੰਤਰਜਾਮੀ ਸਤਿਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਕਿ ਇਹਨਾਂ ਬੱਚਿਆਂ ਨੂੰ ਉਹ ਸਿੱਖੀ ਦੀ ਪ੍ਰਾਪਤੀ ਇੱਥੇ ਵੀ ਹੋਈ ਜਿਹੜੀ ਇੰਡੀਆ ਦੇ ਵਿੱਚ ਤੇ ਆਪਣੇ ਮੁਲਕ, ਆਪਣੇ ਪੰਜਾਬ ਦੇ ਵਿੱਚ ਮਿਲਦੀ ਹੈ। ਉੱਦਾਂ ਹੀ ਸਿੱਖਿਆ ਦੇ ਕੇ ਬਾਣੀ ਦੇ ਧਾਰਨੀ ਸਿੱਖ ਸਾਰੇ ਤਿਆਰ ਪਰ ਤਿਆਰ ਬੱਚੇ ਹੋ ਕੇ ਇੱਥੇ ਪਹੁੰਚੇ ਹਨ। ਸੋ ਆਗਾਮੀ ਜੋ ਵੀ TV 84 ਤੇ ਸੁਣ ਰਹੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਆਪੋ ਆਪਣੇ ਇਲਾਕਿਆਂ ਦੇ ਵਿੱਚ ਬੱਚਿਆਂ ਨੂੰ ਗੁਰਮਤਿ ਦੀ ਵਿਦਿਆ ਦਿਓ
ਤਾਂ ਹੀ ਇਹ ਮੇਲੇ, ਤਾਂ ਹੀ ਇਹ ਜੋੜ ਮੇਲੇ, ਗੁਰਗੱਦੀ ਦਿਵਸ ਸਫਲੇ ਹੋਣਗੇ। ਜੇ ਆਪਾਂ ਆਪਣੇ ਬੱਚਿਆਂ ਨੂੰ, ਆਪਣੀ ਪੀੜ੍ਹੀ ਨੂੰ ਗੁਰੂ ਇਤਿਹਾਸ, ਗੁਰੂ ਸ਼ਕਤੀ, ਗੁਰਬਾਣੀ ਨਾਲ ਜੋੜ ਸਕੇ ਤੇ ਤਾਂ ਹੀ ਇਹ ਸਫਲਿਆ ਹੋ ਸਕੂਗਾ। ਤਾਂ ਹੀ ਅਸੀਂ ਆਪਣੇ ਦੇਸ਼ ਦੀ ਮੰਗ ਕਰ ਸਕਾਂਗੇ। ਜਦੋਂ ਅਸੀਂ ਹਾਂ ਦਾ ਨਾਅਰਾ ਦੇਸ਼ ਵਾਸਤੇ ਮਾਰਦੇ ਹਾਂ, ਉਦੋਂ ਵੀ ਸਾਨੂੰ ਇਹੀ ਮੁਸ਼ਕਲਾਂ ਆਉਂਦੀਆਂ ਨੇ ਕਿ ਸਾਡੀ ਜਿਹੜੀ ਸਿੱਖੀ ਆ, ਜਿਹੜੀ ਪੀੜ੍ਹੀ ਦੇ ਵਿੱਚ ਉਹ ਬਹੁਤ ਘਟ ਚੁੱਕੀ ਹੈ। ਸੋ ਅਸੀਂ ਕਹਿੰਦੇ ਹਾਂ ਕਿ ਘਰ ਘਰ ਜਾ ਕੇ ਜੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਸੁਨੇਹਾ ਸੀ, ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਿਸੋਆ ਦੇ ਮਾਂ ਵਾਕਾਂ ਅਨੁਸਾਰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਘਰ ਘਰ ਦੇ ਵਿੱਚ ਸਿੱਖੀ ਪੈਦਾ ਹੋਵੇ ਤੇ ਅਸੀਂ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜੀਏ, ਬਾਣੀ ਤੇ ਬਾਣੀ ਦੇ ਧਾਰਨੀ ਬਣਾਈਏ। ਸੋ ਕੈਲੀਫੋਰਨੀਆ ਗੱਤਕਾ ਦਲ ਵੱਲੋਂ ਸਮੁੱਚੀ ਸੰਗਤ ਨੂੰ ਜਿੱਥੇ ਗੁਰਗੱਦੀ ਦਿਵਸ ਦੀਆਂ ਵਧਾਈਆਂ, ਉੱਥੇ ਸੰਗਤ ਨੂੰ ਬੇਨਤੀ ਹੈ ਕਿ ਕੈਲੀਫੋਰਨੀਆ ਗੱਤਕਾ ਦਲ ਇੱਥੇ ਨਹੀਂ, ਸਮੁੱਚੇ ਇੰਡੀਆ ਦੇ ਵਿੱਚ ਵੀ, ਪੰਜਾਬ ਦੇ ਵਿੱਚ ਵੀ ਕੋਸ਼ਿਸ਼ ਕਰ ਰਿਹਾ ਹੈ। ਵੱਖ-ਵੱਖ ਥਾਂ ਤੇ ਅਖਾੜੇ ਤਕਰੀਬਨ 25 ਤੋਂ ਉੱਪਰ ਅਖਾੜੇ ਚੱਲ ਰਹੇ ਨੇ। ਸੋ ਕੈਲੀਫੋਰਨੀਆ ਗੱਤਕਾ ਦਲ ਵੱਲੋਂ ਬੇਨਤੀ ਹੈ ਕਿ ਜਿੱਥੇ ਵੀ ਤੁਸੀਂ ਸੇਵਾ ਨਿਭਾ ਸਕਦੇ ਹੋ, ਬਾਣੀ ਤੇ ਬਾਣੀ ਨਾਲ ਬੱਚਿਆਂ ਨੂੰ ਜੋੜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਹਣ ਨਿਹਾਲ। ਓਏ ਖੁਸ਼ੀਆਂ ਦਾ ਜਕਾਰਾ ਲਾਵੇ, ਗੁਰ ਕਲਗੀਧਰ ਦੇ ਮਨ ਨੂੰ ਭਾਵੇ, ਨਜ਼ਰੋਂ ਨਾ ਜਾਵੇ। ਸਤਿ ਸ੍ਰੀ ਅਕਾਲ। ਓਏ ਖਾਲਸਾ ਗਜੇ ਬਾਹਮਣ ਭਜੇ, ਬਾਹਮਣ ਦੇ ਨਾਲ ਸੌਦੇ ਵਾਲਾ ਭਜੇ, ਸੌਦੇ ਨਾਲ ਅਜਦੋ ਭਜੇ, ਅਜਦੋ ਨੂੰ ਰਾਹ ਲਵੇ। ਸਤਿ ਸ੍ਰੀ ਅਕਾਲ। ਓਏ ਜਕਾਰਾ ਆ ਜਾਵੇ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਲ ਦਾ ਮਨ ਨੂੰ ਭਾਵੇ, ਨਜ਼ਰੋਂ ਨਾ ਜਾਵੇ। ਸਤਿ ਸ੍ਰੀ ਅਕਾਲ। ਖਾਲਿਸਤਾਨ 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 ਖਾਲਿਸਤਾਨ। What do we want? What do we want? India out! India out! ਓ ਹਿੰਦੂਆਂ ਦਾ ਹਿੰਦੁਸਤਾਨ, ਓ ਮੁਸਲਮਾਨਾਂ ਦਾ ਪਾਕਿਸਤਾਨ। ਓ ਤੁਸੀਂ ਕੀ ਲੈਣਾ? ਤੁਸੀਂ ਕੀ ਲੈਣਾ? ਤੁਸੀਂ ਕੀ ਲੈਣਾ? ਓ ਨਾ ਹਮ ਹਿੰਦੂ, ਓ ਨਾ ਹਮ ਹਿੰਦੂ। ਸਾਡੀ ਮੰਜਾ, ਸਾਡੀ ਮੰਜਾ ਅਕਾਲ ਤਖਤ ਤੋਂ ਆਈ ਵਾ, ਅਕਾਲ ਤਖਤ ਤੋਂ ਆਈ ਵਾ, ਤਿਹਾੜ ਜੇਲ੍ਹ ਚੋਂ ਆਈ ਵਾ, ਭਾਈਵਾਨੇ ਦੀ ਇੱਕ ਵਾ, ਭਾਈਵਾਨੇ ਦੀ ਇੱਕ ਵਾ, ਭਾਈ ਪੁੱਲਰ ਦੀ ਇੱਕ ਵਾ, ਸਾਡੀ ਸਾਲਾਂ ਦੀ ਇੱਕ ਵਾ। ਖਾਲਿਸਤਾਨ ਬੋਲੇ ਸੋਨਿਹਾ। ਗੁਰਬਖਸ਼ ਅਕਾਲ, ਦੇਖਦੇ ਵਦੇ ਖਾਲਸੇ ਦੀ ਹਰ ਬਨਾ ਫਤਿਹ। ਵਾਹਿਗੁਰੂ ਜੀ ਕਾ ਵੀਅਰਸ, ਅਸੀਂ ਹੁਣ ਪਹੁੰਚ ਚੁੱਕੇ ਹਾਂ ਜੋ ਇਹ ਸਟਾਲ ਲੱਗਾ ਹੋਇਆ ਹੈ ਫ੍ਰੀ ਗੁਟਕਾ ਸਾਹਿਬ ਤੇ ਜੋ ਫ੍ਰੀ ਬੁੱਕਸ ਨੇ ਇਹ ਭਾਈ ਸਾਹਿਬ ਸਾਨੂੰ ਸਾਰਿਆਂ ਨੂੰ ਦੇ ਰਹੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਇਹਨਾਂ ਨੂੰ ਕਿਸ ਤਰ੍ਹਾਂ ਲੱਗ ਰਿਹਾ, ਜਿਸ ਤਰ੍ਹਾਂ ਇਹ ਜੋ ਇਹ ਨਿਸ਼ਕਾਮ ਸੇਵਾ ਕਰ ਰਹੇ ਨੇ, ਸਾਨੂੰ ਸਾਰਿਆਂ ਨੂੰ ਸਿੱਖੀ ਨਾਲ ਜੋੜ ਰਹੇ ਨੇ, ਸਿੱਖੀ ਲਿਟਰੇਚਰ ਨਾਲ ਜੋੜ ਰਹੇ ਨੇ। ਆਓ ਆਪਾਂ ਇਹਨਾਂ ਨਾਲ ਗੱਲਬਾਤ ਕਰਨੇ ਹਾਂ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਕਿ ਸਾਰਿਆਂ ਨੂੰ ਬੁੱਕਸ ਫ੍ਰੀ ਦੇ ਰਹੇ ਹੋ, ਗੁਟਕਾ ਸਾਹਿਬ ਫ੍ਰੀ ਦੇ ਰਹੇ ਹੋ। ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਇਹ ਕਹਿਣਾ ਚਾਹਾਂਗੇ ਤੁਹਾਡੇ, ਸਭ ਤੋਂ ਪਹਿਲਾਂ ਤਾਂ ਮੈਂ TV 84 ਦਾ ਧੰਨਵਾਦ ਕਰਦਾ ਇੱਥੇ ਆਉਣ ਦੇ ਉੱਤੇ। ਤੇ ਮੈਂ ਇੱਕ ਗੱਲ ਤੁਹਾਡੇ TV ਦੇ ਜਰੀਏ ਇਹ ਜ਼ਰੂਰ ਸੰਗਤ ਨੂੰ ਕਹਿਣਾ ਚਾਹੁੰਦਾ ਕਿ ਜਿਹੜੀਆਂ ਸਿੱਖ ਧਰਮ ਦੀਆਂ ਜਿੰਨੀਆਂ ਵੀ ਬੁੱਕਸ ਨੇ ਨਾ, ਉਹਨਾਂ ਨੂੰ ਇਸ ਵੇਲੇ ਬਹੁਤ ਜ਼ਿਆਦਾ ਲੋੜ ਆ, ਫਾਈਨੈਂਸ਼ੀਅਲ ਹੈਲਪ ਦੀ ਲੋੜ ਆ, ਕਿਉਂਕਿ ਸਾਡੇ ਜਿਹੜੇ ਸਾਹਿਤਕਾਰ ਉਹ ਖਤਮ ਹੋ ਰਹੇ ਆ। ਉਹਦਾ ਕਾਰਨ ਇਹੀ ਆ ਕਿ ਸਾਡੀ ਕੌਮ ਨੂੰ ਬੁੱਕਾਂ ਪੜ੍ਹਨ ਦੀ ਆਦਤ ਨਹੀਂ ਰਹੀ ਹੁਣ। ਜੇ ਉਹ ਬੁੱਕਾਂ ਖਰੀਦੀਆਂ ਨਹੀਂ ਜਾਣਗੀਆਂ ਤਾਂ ਉਹ ਲਿਖਣਗੇ ਕੀ ਤੇ ਵੇਚਣਗੇ ਕੀ? ਉਹਨਾਂ ਦਾ ਜਿਹੜੇ ਪਰਿਵਾਰ ਆ, ਉਹਨਾਂ ਦੇ ਘਰ ਆ, ਉਹ ਇਹਨਾਂ ਬੁੱਕਾਂ ਦੀ ਕਮਾਈ ਦੇ ਨਾਲ ਚੱਲਦੇ ਆ। ਤੇ ਇਸ ਵੇਲੇ ਹਾਲਾਤ ਇਹੋ ਜਿਹੇ ਬਣ ਗਏ ਨੇ, ਜਦੋਂ ਅਸੀਂ ਕਾਲ ਕਰਦੇ ਹਾਂ ਇੰਡੀਆਂ ਬੁੱਕਸ ਮੰਗਾਉਣ ਦੇ ਲਈ ਤੇ ਸਾਨੂੰ 50 ਜਾਂ 100 ਤੋਂ ਵੱਧ ਕਾਪੀ ਕਿਸੇ ਵੀ ਬੁੱਕ ਦੀ ਨਹੀਂ ਮਿਲਦੀ। ਤੇ ਉਹਨਾਂ ਜੋ ਗੱਲ ਕਰਦੇ ਕਹਿੰਦੇ ਇਹਦਾ ਕਾਰਨ ਇਹ ਹੈ ਕਿ ਬੁੱਕਸ ਵਿਕਦੀਆਂ ਨਹੀਂ। ਜੇ ਬੁੱਕਸ ਵਿਕਦੀਆਂ ਨਹੀਂ ਹੈ ਤੇ ਅਸੀਂ ਛਾਪਾਂਗੇ ਕੀ? ਇਸ ਕਰਕੇ ਨਾ ਤੇ ਬੁੱਕਾਂ ਖਰੀਦੀਆਂ ਜਾ ਰਹੀਆਂ ਨੇ, ਨਾ ਛਪੀਆਂ ਜਾ ਰਹੀਆਂ ਨੇ। ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਕਿ ਆਪਣੇ ਜਿੰਨੇ ਵੀ ਵੀਰ ਲਿਖਾਰੀ ਨੇ, ਸਾਡੇ ਸਾਹਿਤ ਰਚਣ ਵਾਲੇ ਨੇ, ਉਹਨੇ ਲਿਖਣਾ ਬੰਦ ਕਰ ਦੇਣਾ ਹੈ, ਕਿਉਂਕਿ ਘਰ ਚਲਾਉਣ ਦੇ ਉਹਨਾਂ ਨੂੰ ਵੀ ਖਰਚ ਦੀ ਲੋੜ ਆ। ਜਿਹੜਾ ਵੀ ਸਾਹਿਤਕਾਰ ਕੋਈ ਵੀ ਬੁੱਕ ਤਿਆਰ ਕਰਦਾ ਨਾ, ਸਭ ਤੋਂ ਪਹਿਲਾਂ ਉਹਨੂੰ ਕੋਲੋਂ ਪੈਸੇ ਲਾ ਕੇ ਬੁੱਕ ਨੂੰ ਪ੍ਰਕਾਸ਼ਿਤ ਕਰਾਉਣਾ ਪੈਂਦਾ, ਕੋਲੋਂ ਪੈਸੇ ਲਾ ਕੇ ਉਹਨੂੰ ਸਾਰੇ ਦੁਕਾਨਾਂ ਤੇ ਪਹੁੰਚਾਉਣਾ ਪੈਂਦਾ, ਪਰ ਮੁੜ ਕੇ ਰਿਕਵਰੀ ਨਹੀਂ ਉਹਨੂੰ ਹੁੰਦੀ। ਪਰ ਮੈਂ ਸਿੱਖ ਕੌਮ ਨੂੰ ਬੇਨਤੀ ਕਰਦਾ, ਬੇਸ਼ੱਕ ਤੁਹਾਨੂੰ ਪੜ੍ਹਨ ਦਾ ਘੱਟ ਸ਼ੌਂਕ ਹੈ, ਪਰ ਜਿਹੜੀਆਂ ਸਿੱਖ ਧਰਮ ਨਾਲ ਰਿਲੇਟਡ ਬੁੱਕਸ ਨੇ ਉਹਨਾਂ ਨੂੰ ਜ਼ਰੂਰ ਖਰੀਦੋ, ਤਾਂ ਜੋ ਜਿਹੜਾ ਸਾਹਿਤ ਹੈ ਬਚ ਸਕੇ, ਤਾਂ ਜੋ ਲਿਖਾਰੀਆਂ ਨੂੰ ਬਚਾਇਆ ਜਾ ਸਕੇ। ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਹੁਣ ਆਪਾਂ ਗੱਲਬਾਤ ਕਰਦੇ ਹਾਂ
ਸਰਬੱਤ ਖਾਲਸਾ ਦਸਤਾਰ ਕਲੱਬ ਵਾਲਿਆਂ ਨਾਲ ਜਿਹੜੇ ਕਿ ਫ੍ਰੀ ਸੇਵਾ ਕਰ ਰਹੇ ਨੇ ਦਸਤਾਰਾਂ ਦੀ, ਬਹੁਤ ਹੀ ਵਧੀਆ ਨਿਸ਼ਕਾਮ ਸੇਵਾ ਕਰ ਰਹੇ ਨੇ। ਆਓ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀਆਂ ਤੇ ਗੁਰੂ ਗ੍ਰੰਥ ਸਾਹਿਬ ਦੇ ਗੁਰਤਾ ਦਿਵਸ ਨੂੰ ਜੋ ਸਮਰਪਿਤ ਨਗਰ ਕੀਰਤਨ ਕੱਲ ਹੋਣਾ ਉਸ ਦੀਆਂ। ਮੈਂ ਟੀਵੀ 84 ਦੀ ਸਾਰੀ ਟੀਮ ਦਾ ਤਹਿ ਦਿਲੋਂ ਸ਼ੁਕਰ ਕਰਦਾ ਹਾਂ ਜਿਨ੍ਹਾਂ ਨੇ ਇਹ ਸਾਰਾ ਪ੍ਰੋਗਰਾਮ ਘਰ ਘਰ ਪਹੁੰਚਾਉਣ ਦਾ ਉਪਰਾਲਾ ਕੀਤਾ ਤੇ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਹੋਣ। ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਹ ਜੋ ਫ੍ਰੀ ਦਸਤਾਰਾਂ ਤੁਸੀਂ ਸਜਾ ਰਹੇ ਹੋ? ਤੁਹਾਨੂੰ ਕਿੰਨਾ ਟਾਈਮ ਹੋ ਗਿਆ ਔਰ ਅੱਜ ਤੁਸੀਂ ਕਿੰਨੀਆਂ ਦਸਤਾਰਾਂ ਸਜਾਈਆਂ? ਸਾਨੂੰ 4 ਸਾਲ ਹੋ ਗਏ ਆ ਅਸੀਂ ਇਹ ਫ੍ਰੀ ਦਸਤਾਰਾਂ ਸਜਾ ਰਹੇ ਹਾਂ ਤੇ ਅੱਜ ਆਲਮੋਸਟ 300 ਬੰਦੇ ਦੇ 350 ਬੰਦੇ ਦੇ ਦਸਤਾਰ ਆਲਮੋਸਟ ਸਜ ਗਈ ਆ ਤੇ ਕੱਲ ਨੂੰ ਅਸੀਂ ਫਲੋਟ ਵੀ ਲਾਵਾਂਗੇ ਤੇ ਪੂਰੇ ਸ਼ਹਿਰ ਦੇ ਵਿੱਚ ਨਾ ਫਲੋਟ ਤੇ ਦਸਤਾਰਾਂ ਸਜਾਈਆਂ ਜਾਣਗੀਆਂ। ਕੀ ਮੈਸੇਜ ਦਿੰਦੇ ਹੋ ਤੁਸੀਂ ਇਹ ਦਸਤਾਰਾਂ ਜੋ ਫ੍ਰੀ ਸਜਾਉਂਦੇ ਹੋ? ਕੀ ਮੈਸੇਜ ਦਿੰਦੇ ਹੋ ਤੁਸੀਂ? ਅਸੀਂ ਸਾਡੇ ਸਿੱਖਾਂ ਦੀ ਵੱਖਰੀ ਪਛਾਣ ਦਾ ਪਤਾ ਲੱਗ ਸਕੇ, ਜਿਹੜੇ ਸਿੱਖ ਗੋਰਿਆਂ ਨੂੰ ਪਤਾ ਲੱਗ ਸਕੇ ਵੀ ਸਿੱਖ ਕਿਸ ਤਰ੍ਹਾਂ ਦਸਤਾਰ ਬੰਨ੍ਹਦੇ ਤੇ ਇਹਨਾਂ ਦੀ ਇੱਕ ਵੱਖਰੀ ਪਛਾਣ ਹੈ। ਤੁਹਾਡੇ ਨਾਲ ਕਿੰਨੇ ਵਲੰਟੀਅਰ ਲੱਗੇ ਹੋਏ ਨੇ? ਸਾਡੇ ਨਾਲ ਆਲਮੋਸਟ 30 ਵਲੰਟੀਅਰ ਕੰਮ ਕਰ ਰਹੇ ਆ ਤੇ ਬਹੁਤ ਸੋਹਣਾ ਗੋਰੇ ਵੀ ਆਣ ਕੇ ਦਸਤਾਰਾਂ ਬਣਾ ਰਹੇ ਆ ਤੇ ਗੋਰੇ ਵੀ ਬਹੁਤ ਖੁਸ਼ ਹੁੰਦੇ ਆ ਦਸਤਾਰ ਬਣਾ ਕੇ। ਅਸੀਂ ਤੁਹਾਨੂੰ ਵਧਾਈ ਦਿੰਨੇ ਆ ਤੇ ਤੁਹਾਡੇ ਕੋਲ ਆਪਾਂ ਇਜਾਜ਼ਤ ਲੈਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਨੂੰ ਵੀ ਬਹੁਤ ਬਹੁਤ ਮੁਬਾਰਕਾਂ ਹੋਣ ਦੁਆਰਾ ਫਿਰ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਘਰ ਘਰ ਪਹੁੰਚਾਉਣ ਦਾ। ਹਾਂਜੀ, ਜਦੋਂ ਅਸੀਂ ਬੱਚਿਆਂ ਦੇ ਦਸਤਾਰ ਸਜਾਉਂਦੇ ਆ, ਨਿੱਕੇ ਨਿੱਕੇ ਬੱਚੇ ਜੋ ਉਹਨਾਂ ਨੂੰ ਚੇਅਰ ਤੇ ਖੜੇ ਕਰਕੇ ਦਸਤਾਰ ਸਜਾਉਂਦੇ ਆ, ਉਹਨਾਂ ਦੇ ਚਿਹਰੇ ਤੇ ਐਕਸਪ੍ਰੈਸ਼ਨ ਦੇਖਣ ਵਾਲਾ ਹੁੰਦਾ ਆ ਕਿ ਨਾ ਜਦੋਂ ਐਨ ਸਾਰੀ ਕੰਪਲੀਟ ਹੋ ਜਾਂਦੀ ਆ, ਟੋਟਲੀ ਡਿਫਰੈਂਟ ਪਰਸਨ ਹੱਸਦੇ ਛਾਲਾਂ ਮਾਰਦੇ ਇੱਦਾਂ ਜਾਂਦੇ ਆ ਤਾਂ ਉਹਦੇ ਨਾਲ ਸਾਨੂੰ ਬਹੁਤ ਆਨੰਦ ਆਉਂਦਾ ਆ। ਹਾਂਜੀ ਹਾਂ, ਬਹੁਤ ਵਧੀਆ ਕੰਮ ਕਰ ਰਹੇ। ਥੈਂਕ ਯੂ ਥੈਂਕ ਯੂ ਜੀ। Can give you guys message in English too. She want to say something? Are we? Waheeguru Ji Ka Khalsa, Waheeguru Ji Ki Fateh. We have been here for 4 years. This is a very great experience. We are able to take people of all races, all ages, and give them an experience of what it's like to tie the dastad. The dastad is a crown of love. It means equality for all, and I am very proud to be a Sikh. And all of these volunteers here, none of this would be possible if it wasn't for all of these people here with me and all the people behind me. Wanted to thank my family too, and TV 84. Thank you. Thank you so much. Thank you for coming. ਵਿਊਅਰਸ, ਹੁਣ ਆਪਾਂ ਪਹੁੰਚ ਚੁੱਕੇ ਹਾਂ ਦਸਵੰਧ ਆਰਗੇਨਾਈਜੇਸ਼ਨ ਦੇ ਜੋ ਬੂਥ ਹੈ ਉਹਦੇ ਸਾਹਮਣੇ ਔਰ ਇਹਨਾਂ ਦਾ ਮੈਸੇਜ ਹੈ ਸਾਡੀ ਸਿੱਖ ਕੌਮ ਨੂੰ ਕਿ ਸਾਡੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਆਪਣਾ ਦਸਵੰਧ ਤੁਸੀਂ ਆਪਣੀ ਜੋ ਕਮਾਈ 'ਚ ਜ਼ਰੂਰ ਕੱਢਣਾ ਹੈ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਿਆ। ਬਹੁਤ ਵਧੀਆ ਸੇਵਾ ਕਰ ਰਹੇ ਨੇ, ਨਿਸ਼ਕਾਮ ਸੇਵਾ ਕਰਨੇ ਨੇ। ਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ ਇੱਥੇ ਆਏ ਹਾਂ ਦਸਵੰਧ ਨੈਟਵਰਕ ਇੱਕ ਸੰਸਥਾ ਹੈ ਜਿਹੜੀ ਸਿੱਖ ਪੰਥ ਨੂੰ ਪ੍ਰੇਰਨਾ ਦੇ ਰਹੀ ਆ ਕਿ ਜਿਹੜਾ ਅਸੀਂ ਦਸਵੰਧ ਕੱਢਣਾ ਗੁਰੂ ਸਾਹਿਬ ਨੇ ਸਾਨੂੰ ਹੁਕਮ ਦਿੱਤਾ ਆ ਉਹ ਅਸੀਂ ਜ਼ਰੂਰ ਕੱਢੀਏ ਤੇ ਜਿਹੜੇ ਸਿੱਖ ਪੰਥ ਦੇ ਵਿੱਚ ਜਿਹੜੀਆਂ ਸਿੱਖ ਸੰਸਥਾਵਾਂ ਪੰਥਕ ਕੰਮ ਕਰ ਰਹੀਆਂ ਆ ਉਹਨਾਂ ਨੂੰ ਅਸੀਂ ਸਪੋਰਟ ਕਰੀਏ। ਅਗਲੇ ਹਫਤੇ ਨਵੰਬਰ 10 ਤੋਂ 19 ਤੱਕ ਅਸੀਂ ਦਸਵੰਧ ਵੀਕ ਇੱਕ 10 ਦਿਨਾਂ ਦਾ ਕੈਂਪੇਨ ਸ਼ੁਰੂ ਕਰ ਰਹੇ ਹਾਂ ਜਿਹਦੇ ਵਿੱਚ ਇੱਕ ਮੈਚਿੰਗ ਫੰਡ ਆ। ਸੋ ਜਿਹੜੇ ਵੀ ਡੋਨਰਸ ਦਸਵੰਧ ਨੈਟਵਰਕ ਉੱਤੇ ਕਿਸੇ ਵੀ ਪ੍ਰੋਜੈਕਟ ਨੂੰ ਸਪੋਰਟ ਕਰਨਗੇ ਉਹਨਾਂ ਦੀ ਡੋਨੇਸ਼ਨ ਡਬਲ ਹੋਵੇਗੀ ਤੇ ਉਹ ਸਾਰੀ ਦੀ ਸਾਰੀ ਡੋਨੇਸ਼ਨ ਉਸੇ ਆਰਗੇਨਾਈਜੇਸ਼ਨ ਨੂੰ ਜਾਏਗੀ। Thank you so much. Thank you. You want to say something, your Daswand organization? Yes, so we are the Daswand Network. We're a crowdfunding platform for the Sikh community. This is Japman Kaur and Kaur. The Daswand Network essentially supports Sikh organizations and Sikh causes in order to further the community and create a Panthic vision for the community through organizational work. So next week, or from November 10th through 19th, we'll be having Daswand Week, which essentially doubles all of our donations. So if you're able to give $5, $10, $50, anything you give will be completely doubled. So make sure that you go online and you check out the organizations and projects we have and make whatever donation you're able to do. It's important for us as the next generation, as Sikhs, to think about the message of Daswand that our Guru gave us and to think about how we can further the Sikh community and our cause through our financial donations. Vaheguru Ji Ka Khalsa, Vaheguru Ji Ki Fateh. ਵਾਹਿਗੁਰੂ ਦੇ ਸਾਡੇ ਸਾਰਿਆਂ ਦੇ ਬੜੀ ਅਪਾਰ ਕਿਰਪਾ ਹੈ ਕਿ ਜਿੱਥੇ ਜਿੱਥੇ ਵੀ ਸਿੱਖ ਬੈਠਾ ਹੈ
ਜੋ ਸਾਡੇ ਜੋ ਗੁਰੂਆਂ ਦੇ ਜੋ ਦਿਹਾੜੇ ਹੁੰਦੇ ਨੇ, ਪ੍ਰਕਾਸ਼ ਪੁਰਬ ਹੁੰਦੇ ਨੇ, ਉਸ ਨੂੰ ਮਨਾਉਣ ਲਈ ਭਾਵੇਂ ਜਿੱਥੇ ਵੀ ਮਰਜ਼ੀ ਸਿੱਖ ਬੈਠਾ ਹੋਵੇ ਉੱਥੇ ਚੱਲ ਕੇ ਜਾਂ ਕਿਸੇ ਵੀ ਤਰ੍ਹਾਂ ਉਹ ਪਹੁੰਚ ਜਾਂਦੇ ਨੇ। ਜਿਸ ਤਰ੍ਹਾਂ ਕਿ ਅਸੀਂ ਕਿਹਾ ਸੀ ਕਿ ਯੂਬਾ ਸਿਟੀ ਵਿੱਚ ਜਿਹੜਾ ਇਹ ਮਹਾਨ ਨਗਰ ਕੀਰਤਨ ਹੋਣ ਜਾ ਰਿਹਾ ਹੈ, ਉਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਵੀ ਸਿੱਖ ਸੰਗਤਾਂ ਸ਼ਮੂਲੀਅਤ ਕਰਦੀਆਂ ਨੇ, ਜਿਸ ਤਰ੍ਹਾਂ ਕਿ ਇਹ ਸਿੱਖਾਂ ਲਈ ਬੜੇ ਮਾਣ ਦੀ ਗੱਲ ਹੈ। ਤੇ ਔਰ ਬੜਾ ਹੀ ਮੈਂ ਤਾਂ ਕਹਾਂਗੀ ਇਹਨਾਂ ਦਾ ਕਹਿੰਦੇ ਕਿ ਹੌਸਲਾ ਹੈ ਕਿ ਇਹ ਆਏ ਨੇ ਕੈਨੇਡਾ ਤੋਂ 50 ਪੀਪਲ। ਬੜੀ ਖੁਸ਼ੀ ਦੀ ਗੱਲ ਹੈ। ਤੁਸੀਂ ਭਾਈ ਸਾਹਿਬ ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਦਾ ਤੁਹਾਨੂੰ ਲੱਗ ਰਿਹਾ ਹੈ ਔਰ ਪਹਿਲੀ ਦਫਾ ਆਏ ਹੋ ਜਾਂ ਕਿਸ ਤਰ੍ਹਾਂ, ਇਹਦੇ ਬਾਰੇ ਸਾਨੂੰ ਸਾਡੇ ਦਰਸ਼ਕਾਂ ਨੂੰ ਦੱਸੋ। ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ TV 84 ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ, ਜੋ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਉੱਤੇ ਸਾਰਿਆਂ ਨੂੰ ਇਹ ਸੰਦੇਸ਼ਾ ਦੇ ਰਹੇ ਨੇ। ਅਸੀਂ ਸਾਰੀ ਜੋ ਕੈਨੇਡਾ ਤੋਂ ਆਈ ਟੀਮ ਤੇ ਸਾਰੇ ਜਗਤ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਔਰ ਅਸੀਂ ਸਾਰੇ ਰਲ ਮਿਲ ਕੇ ਰਹੀਏ, ਗੁਰੂ ਦਾ ਸੰਦੇਸ਼ਾ ਅਪਣਾਈਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੀ ਸਰਬੱਤ ਦਾ ਭਲਾ। ਸਤਿ ਸ੍ਰੀ ਅਕਾਲ। ਭੈਣ ਜੀ ਕੁਝ ਕਹਿਣਾ ਚਾਹੋਗੇ ਤੁਸੀਂ? ਹਾਂਜੀ, ਸਾਰੀ ਸੰਗਤ ਨੂੰ, ਸਾਰੇ ਅਸੀਂ ਕੈਨੇਡਾ ਤੋਂ ਆਏ ਹੈਗੇ ਆ 50 ਪੀਪਲ ਆਲ ਟੁਗੇਦਰ, ਐਂਡ ਸਾਰੀ ਸੰਗਤ ਨੂੰ ਇੱਥੇ ਵਾਲੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੇ ਬਹੁਤ ਬਹੁਤ ਵਧਾਈ ਹੋਵੇ ਸਭ ਨੂੰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕੈਨੇਡਾ ਤੋਂ ਆਈ ਹਾਂ। ਸਮੂਹ ਜਗਤ ਨੂੰ ਗੁਰੂ ਨਾਨਕ ਦੇਵ ਜੀ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੋ ਲਾਈਨਾਂ ਕਹਿਣੀ ਨੇ। ਹੱਥ ਜੋੜ ਕੇ ਕੀਤੀਆਂ ਅਰਦਾਸਾਂ ਬੜੀਆਂ, ਦਿਲ ਵਿੱਚ ਮੇਰੇ ਮਾਲਕਾ ਸੀ ਆਸਾਂ ਬੜੀਆਂ। ਜੀ ਕਰਦਾ ਏ ਤੇਰੇ ਦਰ ਤੇ ਮੱਥਾ ਟੇਕਣ ਨੂੰ, ਤਰਸਣ ਅੱਖਾਂ ਮੇਰੀਆਂ ਨਨਕਾਣਾ ਵੇਖਣ ਨੂੰ, ਤਰਸਣ ਅੱਖਾਂ ਮੇਰੀਆਂ ਨਨਕਾਣਾ ਵੇਖਣ ਨੂੰ। ਵੀਅਰਸ, ਜਿਸ ਤਰ੍ਹਾਂ ਕਿ ਨਨਕਾਣੇ ਸਾਹਿਬ ਦੀ ਧਰਤੀ ਤੇ ਅੱਜ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਬੜੇ ਹੀ ਹੋਮ ਹਮਾਨ ਨਾਲ, ਜਿੱਦਾਂ ਕਿ ਬੜੇ ਹੀ ਪਿਆਰ ਨਾਲ, ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਥੈਂਕ ਯੂ ਸੋ ਮਚ। ਵੀਅਰਸ, ਹੁਣ ਆਪਾਂ ਖੜੇ ਹਾਂ ਜੋ 6 ਫॉर ਜਸਟਿਸ ਦਾ ਜੋ ਬੂਥ ਹੈ ਉੱਥੇ ਖੜੇ ਹਾਂ। ਬਹੁਤ ਸਾਰੇ ਸਿੰਘ ਮੇਰੇ ਨਾਲ ਸ਼ਾਮਿਲ ਨੇ ਤੇ ਜਿਸ ਤਰ੍ਹਾਂ ਕਿ ਵਾਈਟ ਹਾਊਸ ਨੇ ਮੰਗ ਕੀਤੀ ਹੈ 1 ਲੱਖ ਸਿਗਨੇਚਰਸ ਦੀ, ਕਿ ਜੋ ਸਿੱਖ ਨਸਲਕੁਸ਼ੀ ਜੋ 1984 ਵਿੱਚ ਹੋਈ ਹੈ ਉਹਨਾਂ ਲਈ, ਤੇ ਉਹਨਾਂ ਲਈ ਇਹ ਸਾਰੀ ਟੀਮ ਕੰਮ ਕਰ ਰਹੀ ਹੈ। ਇਹ ਵਧਾਈ ਦੀ ਹੱਕਦਾਰ ਹੈ ਤੇ ਬਹੁਤ ਵਧੀਆ ਉਪਰਾਲਾ ਕੀਤਾ ਇਹਨਾਂ ਨੇ। ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਤੁਸੀਂ ਜੋ ਇਹ ਉਪਰਾਲਾ ਕੀਤਾ ਹੈ, ਜੋ ਇਹ ਸਿਗਨੇਚਰ ਇਕੱਠੇ ਕਰ ਰਹੇ ਹੋ, ਕਿੰਨੇ ਕੁ ਤੁਹਾਨੂੰ ਇਹ ਮਿਲ ਰਿਹਾ, ਹੁੰਗਾਰਾ ਮਿਲ ਰਿਹਾ ਆਪਣੇ ਸਿੱਖਾਂ ਦਾ, ਕੀ ਕਹਿਣਾ ਚਾਹੋਗੇ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੂਬਾ ਸਿਟੀ ਦੀ ਧਰਤੀ ਤੇ ਗੁਰਤਾ ਗੱਦੀ ਦਿਵਸ ਮਨਾ ਰਹੀਆਂ ਸੰਗਤਾਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਸਿੱਖ ਫॉर ਜਸਟਿਸ ਵੱਲੋਂ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ। ਉਸ ਤੋਂ ਉਪਰੰਤ TV 84 ਦਾ ਅਸੀਂ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ, ਜਿੱਥੇ ਸਾਰੇ ਤਰ੍ਹਾਂ ਦਾ ਬਕਾਊ ਮੀਡੀਆ ਜਾਂ ਹਿੰਦੂ ਦਾ ਵੀ ਮੀਡੀਆ ਸਾਨੂੰ ਕਵਰੇਜ ਨਹੀਂ ਦਿੰਦਾ। ਇਹਨਾਂ ਸਿੰਘਾਂ ਦੀ ਸਾਡੇ ਤੇ ਹਮੇਸ਼ਾ ਹੀ ਮਿਹਰ ਰਹੀ ਹੈ, ਹਮੇਸ਼ਾ ਹੀ ਇਹਨਾਂ ਸਿੰਘਾਂ ਨੇ ਸਾਨੂੰ ਕਵਰ ਕੀਤਾ। ਜਿਹੜੀ 84 ਦੀ ਜੈਨੋਸਾਈਡ ਦੀ ਪਟੀਸ਼ਨ ਅਸੀਂ ਵਾਈਟ ਹਾਊਸ ਨੂੰ ਪਾਈ ਸੀ, ਮਿਸਟਰ ਪ੍ਰੈਜ਼ੀਡੈਂਟ ਨੂੰ ਪਾਈ ਸੀ, ਡੋਨਲਡ ਟਰੰਪ ਸਾਹਿਬ ਨੂੰ ਪਾਈ ਸੀ, ਉਹਦਾ ਮੁੱਦਾ ਇਹ ਸੀ ਕਿ ਜਿਹੜਾ ਝੂਠਾ ਮੁੱਠਾ ਡੈਮੋਕਰੇਟ ਆ, ਹਿੰਦੂ ਗਵਰਨਮੈਂਟ ਦਾ ਜਿਹੜਾ ਉਹ ਝੂਠਾ ਡੈਮੋਕਰੇਟ ਆ, ਉਹਦਾ ਪਰਦਾਫਾਸ਼ ਕਰ ਲਏ, ਉਹਨੂੰ ਕੰਡੈਮ ਕਰ ਲਈ ਪਾਈ ਸੀ ਕਿ ਦੁਨੀਆ ਸਾਹਮਣੇ ਇਹਨਾਂ ਨੂੰ ਨੰਗਾ ਕੀਤਾ ਜਾਵੇ ਕਿ 33 ਸਾਲ ਤੋਂ ਬਾਅਦ ਵੀ 30,000 ਬੰਦਾ ਮਰਨ ਤੋਂ, ਲੱਖਾਂ ਘਰੋਂ ਬੇਘਰ ਹੋਣ ਤੋਂ ਬਾਅਦ ਵੀ ਇੱਕ ਬੰਦੇ ਨੂੰ ਕੀ 6 ਮਹੀਨੇ ਦੀ ਜੇਲ੍ਹ ਵੀ ਨਹੀਂ ਹੋ ਸਕੀ। ਫਾਂਸੀਆਂ ਤਾਂ ਦੂਰ ਦੀ ਗੱਲ ਆ, ਨਿਆਂ ਮਿਲਣਾ ਤਾਂ ਦੂਰ ਦੀ ਗੱਲ ਆ। ਸੋ ਦੁਨੀਆ ਸਾਹਮਣੇ ਇਹਨਾਂ ਨੂੰ ਨੰਗਿਆ ਕਰਨ ਦੇ ਲਈ ਜਿਹੜੀ ਸੀ ਪਟੀਸ਼ਨ ਪਾਈ ਸੀ, ਸੰਗਤਾਂ ਦਾ ਬਹੁਤ ਭਰਮਾ ਹੰਗਾਰਾ ਆ। ਕਈ ਮੇਰੇ ਵੀਰ ਇਹ ਤੋਂ ਨਹੀਂ ਹਾਲੇ ਜਾਣੂ ਹੈਗੇ ਕਿ ਉਹ ਟਾਈਮ ਤੋਂ ਟਾਈਮ ਸਿੰਘ ਪਟੀਸ਼ਨਾਂ ਪਾਉਂਦੇ ਆ, ਕਈਆਂ ਦੇ ਅਸੀਂ ਪਟੀਸ਼ਨ ਸਾਈਨ ਕਰਤੀ ਆ। ਸੰਗਤਾਂ ਦੇ ਚਰਨਾਂ ਦੇ ਮੋਹਰੇ ਇਹੀ ਬੇਨਤੀ ਹੈ, TV ਤੇ ਮੇਰੀ ਆਵਾਜ਼ ਸੁਣਦੇ ਆ, ਕਿ ਵੱਧ ਤੋਂ ਵੱਧ ਸਾਥ ਦਿਓ, ਪਟੀਸ਼ਨ ਸਾਈਨ ਕਰੋ। ਕੋਈ ਵੱਡੀ ਗੱਲ ਨਹੀਂ, ਖਾਲਸਾ ਜੀ ਤੁਹਾਡੇ ਇੱਕ ਸਿਗਨੇਚਰ ਦੇ ਨਾਲ ਸਾਨੂੰ ਆਉਣ ਵਾਲੇ 20 ਲੱਖ ਸਿਗਨੇਚਰ ਚਾਹੀਦੇ ਆ। ਇਸ ਵੇਲੇ ਅਸੀਂ 30,000 ਦੇ ਕਰੀਬ ਪਹੁੰਚ ਗਏ, 70,000 ਹੋਰ ਸਿਗਨੇਚਰਾਂ ਦੀ ਸਾਨੂੰ ਲੋੜ ਆ। ਸੋ ਸੰਗਤਾਂ ਦਾ ਭਰਮਾ ਹੰਗਾਰਾ ਮਿਲ ਰਿਹਾ, ਪਰ ਫਿਰ ਵੀ ਸੰਗਤਾਂ ਨੂੰ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਸਿਗਨੇਚਰ ਕਰਕੇ ਸਾਡਾ ਸਾਥ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ
राजे शीं मुकद्दम कुत्ते जाए जगायन बैठे सुते चाकर नैंदा पायन घाओ रत पित कुत्त्यो चट जाओ। वाहिगुरु जी का खालसा वाहिगुरु जी की फतेह। साहिब श्री गुरु ग्रंथ साहिब जी की हजूरी में जुड़े बैठे सतगुरु जी का अपना आपा गुरु खालसा साध संगत जीओ, अज का ये दिन एक विशेष दिन है। कुल आलम विच धन गुरु नानक दी साध है। लगभग 548 वरे पहला उस साउथ एशिया की धरती के खिते ते वो सूरज प्रकाशमान हुए जिस पर था अलामा इकबाल ने कहा कि बुत कदा फिर बाद मुद्दत के मगर रोशन हुआ, नूरे अब्राहम से आजर का घर रोशन हुआ। आह शूदर के लिए हिंदुस्तान गम खाना है, दर्दे इंसानी से इस बस्ती का दिल बेगाना है। फिर उठी आखिर सदा तौहीद की पंजाब से, हिंद को एक मर्द कामिल ने जगाया ख्वाब से। इस गल का ध्यान रहे कि बुत कदा बुत प्रस्तां दा देश, और बुत कदा दी गल करन तो पहला इकबाल ने बुद्ध दी गल कीती सी, जेड़े लगभग 2500 साल पहला अज तो होए ने। ते उदे चो उसने कहा कि आश्कार उसने किया जो जिंदगी का राज था हिंद को, लेकिन ख्याली फलसफा पे नाज था। शमाए हक से जो मुनव्वर हो ये वो महफिल न थी, बारिशे रहमत हुई लेकिन जिमी काबिल न थी। ते बुद्ध दी गल जड़ी अकल दी गल सी, पर इस ख्याली फलसफे दा मुल्क, इस ब्राह्मणवाद दी ऋग्वेद नाल शुरू हुई विचारधारा वाला मुल्क, ये उस धरती दे उत्ते उस फलसफे दी गल कोई नहीं सी सुनदा। ब्राह्मण ने उस फलसफे नू खा लिया जदों इकबाल दी कलम चली कि ब्राह्मण सरशार है अब तक, मैं पंदार में शमाए गौतम जल रही है महफिले अग्यार में। कि अज भी हंकार दे विच ब्राह्मण इस धरती दे उत्ते काबज है, ते गौतम दी गल महफिले अग्यार हद्दां तो बाहर बाहरले मुल्कां दे विच है। ते इस बुत कदा दे विच सदियां तो बाद फिर गुरु नानक आए, जिवें अब्राहम दे घर दे विच, जिवें अब्राहम आजर दे घर विच आए सन। ते इस गल दा ध्यान रहे जदों असीं अब्राहम कहंदे हैं, ये इस्लाम दे विच इन्हां नूं हजरत इब्राहिम कहंदे ने, अब्राहम जूश भी कहंदे ने, क्रिश्चियन भी कहंदे ने। सो तीनों मतां दे जेड़े पैगंबर ने, जेड़े प्रॉफिट ने अब्राहम, उन्हां चों इकबाल गुरु नानक साहिब चो अब्राहिम भी देखदे ते मर्दे कामिल जेड़ा उस रब दा घड़िया होया, रब दा अपना रूप मनुख है। ये गल मैं समझदा सानू अज जदों असी इस दिन नू गुरु नानक साहब दे प्रकाश पुरब दे तौर ते याद कर रहे हैं, तो फिर एक घटना सानू नहीं भुलनी चाहिए। ये तो असी अपने गुरु साहबान प्रति सत्कार प्यार रखते हैं, पर अज तो ही ठीक इस हफ्ते 33 वरे पहला दिल्ली तो लैके कन्याकुमारी तक भारत भर विच हजारां सिखां नूं जिस तरह को के मारिया गया, जो कुछ साडियां बच्चियां भैणां मातावां नाल होया, ते फिर गुरु नानक साहब वाल भी ध्यान दईए। जदों उस सैदपुर शहर च जेड़ा अज एमनाबाद करके है, इहो जिहा वरतारा बाबर दियां फौजां ने कीता सी, ते गुरु नानक साहब ने मर्दाने नूं इशारा कीता सी, उस दी रबाब दे उत्ते उंगल गई ते ओ बुलंद बाणी आई, जिन सिर सोहन पट्टियां मांगी पाए संदूर, सो सिर काती मुनियन गल विच आवे धूड़। के जिन्हां दे सिरां दे सोहणे सोहणे वालां दियां गुत्तां सन, पट्टियां सन, अज ओ कट्टे गए ने वाल, उन्हां दे सिर दे विच धूड़ पै रही है। गुरु नानक साहब दी कलम
ਉਹਨਾਂ ਦੀ ਉਸ ਬੁਲੰਦ ਬਾਣੀ 'ਚ ਸੀ, ਜਿਨ ਕੇ ਬੰਕੇ ਘਰੀ ਨਾ ਆਇਆ ਤਿਨ ਕਿਮ ਰੈਣ ਬਿਹਾਣੀ, ਕਿ ਜਿਨ੍ਹਾਂ ਦੇ ਸੋਹਣੇ ਘਰ ਰਾਤ ਨਹੀਂ ਪੁਰਤੇ ਸ਼ਾਮਾਂ ਨੂੰ, ਉਹਨਾਂ ਦੀ ਕਿਵੇਂ ਰਾਤ ਗੁਜ਼ਰੀ ਹੋਏਗੀ। ਉਸ ਪੀੜ ਨੂੰ ਜਿਹੜੀ ਉਸ ਜ਼ਮਾਨੇ ਦੇ ਵਿੱਚ ਸ਼ਾਇਦ ਉਸ ਤੋਂ ਪਹਿਲਾਂ ਵੀ ਕਿਸੇ ਨੇ ਮਹਿਸੂਸ ਨਹੀਂ ਸੀ ਕੀਤੀ, ਗੁਰੂ ਨਾਨਕ ਸਾਹਿਬ ਨੇ ਬਾਣੀ ਦੇ ਰੂਪ 'ਚ ਸਾਡੇ ਸਾਹਮਣੇ ਰੱਖ ਦਿੱਤੀ, ਤਾਂ ਕਿ ਸਿੱਖ ਗੈਰ ਦੀ ਪੀੜ ਨੂੰ ਵੀ ਸਮਝੇਗਾ। ਜਦੋਂ ਪੰਜਾਬ ਦੇ ਵਿੱਚ ਇਹ ਬੋਲੀ ਉਭਰੀ, ਅੱਜ ਵੀ ਯਾਦ ਕੀਤਾ ਜਾਂਦਾ ਹੈ, ਮੋੜੀ ਬਾਬਾ ਕੱਛ ਵਾਲਿਆ ਰੰਨ ਜਾਂਦੀ ਬਸਰੇ ਨੂੰ, ਜਦੋਂ ਉਸ ਧਰਤੀ ਦੀ ਅਜ਼ਮਤ ਬਸਰਾ, ਬਗਦਾਦ ਤੇ ਗਜ਼ਨੀ ਦੇ ਬਾਜ਼ਾਰਾਂ ਦੇ ਵਿੱਚ ਟਕੇ ਟਕੇ 'ਚ ਨਿਲਾਮ ਹੁੰਦੀ ਸੀ, ਤੇ ਜੇ ਕੋਈ ਆਸ ਸੀ, ਹੋਪ ਸੀ, ਤੇ ਇਹ ਪੰਜ ਕਕਾਰੀ ਰੂਪ ਵਾਲਾ ਖਾਲਸਾ ਸੀ। ਪਰ ਅੱਜ ਖਾਲਸਾ ਜੀ ਅਸੀਂ 30 ਮਿਲੀਅਨ ਦੀ ਗਿਣਤੀ ਵਿੱਚ ਹੈ, ਦੁਨੀਆ ਭਰ 'ਚ ਅਸੀਂ ਵੱਸਦੇ ਹਾਂ। ਅੱਜ ਬਹੁਤ ਵਾਰ ਸਾਡਾ ਜ਼ੋਰ ਇਸ ਗੱਲ ਤੇ ਨਹੀਂ ਹੁੰਦਾ ਕਿ ਮੈਸੇਜ ਜਾਣਾ ਚਾਹੀਦਾ, ਸਾਡਾ ਜ਼ੋਰ ਇਸ ਗੱਲ ਤੇ ਲੱਗਾ ਹੁੰਦਾ ਕਿ ਮੈਸੇਜ ਨੂੰ ਦਬਾਉਣਾ ਕਿਵੇਂ। ਤੇ ਫਿਰ ਗੁਰੂ ਨਾਨਕ ਸਾਹਿਬ ਵੱਲ ਧਿਆਨ ਜਾਂਦੇ, ਗੱਲੀਆਂ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋ ਕਸੁੱਧਾਂ ਕਾਲੀਆਂ ਬਾਹਰ ਚਿਟਵੀਆਂ। ਤੇ ਜੇ ਇਸ ਗੱਲ ਨੂੰ ਪੰਜਾਬ ਤੋਂ ਲੈ ਕੇ ਇੱਥੋਂ ਦੀ ਧਰਤੀ ਤੱਕ ਦੇਖੀਏ, ਅੱਜ 33 ਵਰ੍ਹੇ ਬਾਅਦ ਸਾਨੂੰ ਕਿਉਂ ਭੁੱਲ ਗਏ ਕਿ 20ਵੀਂ ਸਦੀ 'ਚ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਹਾਉਣ ਵਾਲੇ ਮੁਲਕ ਨੇ ਕਿਵੇਂ ਇੱਕ ਕੌਮ ਦੀ ਨਸਲਕੁਸ਼ੀ ਕੀਤੀ। ਜੂਨ 84 ਦਾ ਘੱਲੂਘਾਰ ਹੈ, ਨਵੰਬਰ 84 ਦਾ ਘੱਲੂਘਾਰ ਹੈ। ਰਾਜੀਵ ਗਾਂਧੀ ਤੋਂ ਮੋਦੀ ਤੱਕ ਦਰਜਨ ਤੋਂ ਜ਼ਿਆਦਾ ਸਰਕਾਰਾਂ, ਮਿਸ਼ਰਾ ਕਮਿਸ਼ਨ ਤੋਂ ਨਾਨਾਵਤੀ ਕਮਿਸ਼ਨ ਤੱਕ ਦਰਜਨਾ ਕਮਿਸ਼ਨ, ਕੋਈ ਜਸਟਿਸ ਨਾਂ ਦੀ ਚੀਜ਼ ਨਹੀਂ। ਮਜ਼ਾਕ ਕੀਤਾ ਜਾ ਰਿਹਾ ਹੈ ਸਿੱਖਾਂ ਨਾਲ ਬਾਰ-ਬਾਰ। ਹਰ ਹਕੂਮਤ ਕਰਦੀ ਹੈ, ਜੁਡੀਸ਼ਰੀ ਕਰਦੀ ਹੈ, ਮੀਡੀਆ ਕਰਦੇ, ਤੇ ਅਸੀਂ ਆਪ ਵੀ ਇਸ ਗੱਲ ਨੂੰ ਕਰਨ ਨੂੰ ਤਿਆਰ ਨਹੀਂ ਹੈ। ਕਿਵੇਂ ਅਸੀਂ ਗੁਰੂ ਨਾਨਕ ਦੀ ਬਖਸ਼ਿਸ਼ ਦੇ ਹੱਕਦਾਰ ਹੋ ਸਕਦੇ ਹਾਂ, ਜਾਂ ਉਸ ਬਖਸ਼ਿਸ਼ ਦੀ ਮੰਗ ਕਰਨ ਦਾ ਇਖਲਾਕੀ ਹੱਕ ਵੀ ਰੱਖਦੇ ਹਾਂ। ਇਸ ਗੱਲ ਵੱਲ ਜ਼ਰੂਰ ਧਿਆਨ ਜਾਣਾ ਚਾਹੀਦਾ ਕਿ ਜੇ ਪਿਛਲੇ 2 ਦਿਨ ਪਹਿਲਾਂ ਆਟਵਾ ਦੀ ਪਾਰਲੀਮੈਂਟ 'ਚ NDP ਪਾਰਟੀ ਦੇ ਲੀਡਰ ਪਾਰਲੀਮੈਂਟ ਦੇ ਵਿੱਚ ਖਲੋ ਕੇ ਇਹ ਕਹਿੰਦੇ ਨੇ ਹਾਊਸ ਆਫ ਕਾਮਨਸ ਦੇ ਵਿੱਚ ਕਿ ਜੋ ਕੁਝ 33 ਸਾਲ ਪਹਿਲਾਂ ਹੋਇਆ, ਅਸੀਂ ਜਸਟਿਨ ਟਰੂਡੋ ਦੀ ਸਰਕਾਰ ਤੋਂ ਮੰਗ ਕਰਦੇ, ਮੌਜੂਦਾ ਗਵਰਨਮੈਂਟ ਤੋਂ ਮੰਗ ਕਰਦੇ ਹਾਂ ਕਿ ਉਸ ਨੂੰ ਨਸਲਕੁਸ਼ੀ ਦੇ ਤੌਰ ਤੇ ਮੰਨਿਆ ਜਾਏ। ਜੇ ਇੱਕ ਪਾਸੇ ਇੰਗਲੈਂਡ ਦੇ ਵਿੱਚ ਉਹਨਾਂ ਦਾ ਪਾਰਲੀਮੈਂਟਰੀ ਸਿਸਟਮ 140 ਤੋਂ ਜ਼ਿਆਦਾ ਉਹਨਾਂ ਦੇ MP ਸਟੈਟਿਸਟਿਕ ਬਿਊਰੋ ਨੂੰ ਲਿਖਦੇ ਨੇ ਕਿ ਸਿੱਖ ਇੰਡੀਅਨ ਨਹੀਂ ਨੇ। 2021 ਦੀ ਮਰਦਮਸ਼ੁਮਾਰੀ 'ਚ ਸਿੱਖਾਂ ਦੀ ਅੱਡ ਐਥਨੀਸਿਟੀ ਲਿਖੀ ਜਾਏ। ਜੇ 50 ਤੋਂ ਜ਼ਿਆਦਾ US ਦੇ ਕਾਂਗਰਸਮੈਨ ਸਿੱਖ ਕਾਕਸ ਬਿਲਟ ਕਰਦੇ ਨੇ, 100 ਤੋਂ ਜ਼ਿਆਦਾ ਮੁਲਕ ਨੇ ਜਿਨ੍ਹਾਂ ਦੀ ਕੋਈ ਕਾਕਸ ਇਸ ਮੁਲਕ 'ਚ ਨਹੀਂ ਹੈ। ਡਾਇਸਪੋਰਾ ਸਿੱਖਾਂ ਦੀ ਤਾਕਤ ਨਜ਼ਰ ਆ ਰਹੀ ਹੈ। ਤਾਲ ਕਟੋਰਾ ਸਟੇਡੀਅਮ ਵੱਲ ਦੇਖੋ, ਜਦੋਂ RSS ਨੇ ਇਸ ਸਮਾਗਮ ਨੂੰ ਰੱਖਣ ਦੀ ਬਿੱਧ ਬਣਾਈ ਹੋਏਗੀ, ਤੁਹਾਨੂੰ ਬੜਾ ਸਪਸ਼ਟ ਹੈ ਕਿ ਕਿਹਦੇ ਨਾਲ ਸਲਾਹ ਕੀਤੀ ਹੋਏਗੀ, ਕਿਹਦਾ ਕੀ ਰੋਲ ਹੈ। ਮੈਂ ਵੇਰਵੇ 'ਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਹਰ ਗੱਲ ਦਾ ਹਰ ਇੱਕ ਨੂੰ ਪਤਾ ਹੈ, ਲੇਕਿਨ ਅਫਸੋਸ ਇਸ ਗੱਲ ਦਾ ਕਿ ਪਤਾ ਹੋਣ ਦੇ ਬਾਵਜੂਦ ਅਸੀਂ ਪਰਦਾਪੋਸ਼ੀ ਕਰਨਾ ਚਾਹੁੰਦੇ, ਅਸੀਂ ਨਕਾਬਪੋਸ਼ੀ ਕਰਨਾ ਚਾਹੁੰਦੇ, ਪਰ ਆਫਰੀਨ ਹੈ ਡਾਇਸਪੋਰਾ ਸਿੱਖਾਂ ਤੇ। ਔਰ ਜਦੋਂ ਮੈਂ ਇਹ ਹਮੇਸ਼ਾ ਕਹਿੰਦਾ ਕਿ 5 ਮਿਲੀਅਨ ਸਿੱਖ ਡਾਇਸਪੋਰਾ ਗੇਮ ਚੇਂਜਰ ਹੈ। ਜੇ ਇਸ ਡਾਇਸਪੋਰਾ ਸਿੱਖਾਂ ਦਾ ਖੌਫ ਨਾ ਹੁੰਦਾ ਤੇ ਤਾਲ ਕਟੋਰਾ 'ਚ ਸਾਰੇ ਬੈਠੇ ਹੁੰਦੇ। ਅੱਜ RSS ਰਾਸ਼ਟਰੀ ਸਿੱਖ ਸੰਗਤ ਕਿਸ ਕਦਰ ਬੇਹਾਲ ਨੇ ਕਿ ਕੀ ਹੋਇਆ, ਸਾਡੇ ਤਨਖਾਹਦਾਰ ਜਿਹੜੇ ਨੇ ਉਹ ਵੀ ਨਹੀਂ ਅਪੜੇ। ਇਹ ਡਾਇਸਪੋਰਾ ਸਿੱਖਾਂ ਦਾ ਕਮਾਲ ਹੈ। ਤੇ ਜਿਹੜੇ ਇੱਥੇ ਬੈਠੇ ਕਹਿਣਗੇ ਕਿ ਜੀ ਤੁਸੀਂ ਇੱਥੇ ਗੱਲ ਕਰਦੇ ਹੋ, ਪੰਜਾਬ 'ਚ ਕੌਣ ਗੱਲ ਕਰਦੇ? ਸਰਦਾਰ ਇਮਾਨ ਸਿੰਘ ਮਾਨ ਦੀਵਾਨ 'ਚ ਬੈਠੇ ਨੇ। ਲੱਖ ਮਤਭੇਦ ਹੋ ਸਕਦੇ ਨੇ ਕਿਸੇ ਦੇ ਕੰਮ ਕਰਨ ਦੇ ਢੰਗ 'ਚ, ਕਿਸੇ ਦੇ ਸੁਭਾਅ ਮੁਤਾਬਕ, ਲੇਕਿਨ ਇਸ ਗੱਲ ਨੂੰ ਕੋਈ ਡਿਨਾਈ ਨਹੀਂ ਕਰ ਸਕਦਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਉਹ ਆਵਾਜ਼ ਨੇ ਉਸ ਧਰਤੀ ਦੇ ਉੱਤੇ ਜਿਨ੍ਹਾਂ ਨੇ ਬੁਲੰਦ ਆਵਾਜ਼ ਦੇ ਵਿੱਚ ਬਿਨਾਂ ਝੁਕੇ, ਬਿਨਾਂ ਰੁਕੇ, ਬਿਨਾਂ ਅਟਕੇ, ਬਿਨਾਂ ਪਰਵਾਹ ਕੀਤੇ। ਅਟਕ ਦਰਿਆ ਦੀ ਗੱਲ ਹੋ ਰਹੀ ਸੀ ਤੇ ਮੇਰੇ ਮਨ 'ਚ ਆ ਰਿਹਾ ਸੀ ਕਿ ਅਸੀਂ ਉਸ ਵਾਕਿਆ ਨੂੰ ਤੇ ਮਹਾਰਾਜਾ ਰਣਜੀਤ ਸਿੰਘ ਦੇ ਉਸ ਸਿਦਕ ਔਰ ਦ੍ਰਿੜਤਾ ਦੇ ਨਾਲ
ਅੱਜ ਵੀ ਯਾਦ ਕਰਦੇ ਹਾਂ। ਪਰ ਇਸ ਗੱਲ ਦਾ ਵੀ ਧਿਆਨ ਰਹੇ, ਇਹ ਗੱਲ ਵੀ ਇਸ ਅਟਕ ਨੇ ਸਿਖਾਈ ਸੀ ਕਿ ਅਟਕ ਉਸ ਨੂੰ ਅਟਕਾਉਂਦਾ ਜਿਸ ਦੇ ਮਨ ਵਿੱਚ ਅਟਕ ਹੋਏ। ਜਿਹਦੇ ਮਨ 'ਚ ਅਟਕ ਨਹੀਂ ਹੈ ਉਹਨੂੰ ਕੋਈ ਨਹੀਂ ਅਟਕਾ ਸਕਦਾ। ਉਹ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਆਵਾਜ਼, ਉਹ ਸੁਪਰੀਮ ਕੋਰਟ 'ਚੋਂ ਹੱਕ 'ਚ ਫੈਸਲਾ ਲੈਣਾ ਹੋਏ, ਔਰ ਕਿਸ ਕਦਰ ਅੱਜ ਇਹ ਗੱਲ ਵੀ ਝੁਠਲਾਈ ਗਈ ਹੈ ਕਿ ਉੱਥੇ ਬੈਠਿਆਂ ਕੋਈ ਖਾਲਿਸਤਾਨ ਦੀ ਗੱਲ ਨਹੀਂ ਕਰਦਾ। ਇਸ ਗੱਲ ਦਾ ਵੀ ਧਿਆਨ ਰਹੇ। ਜੇ ਡਾਇਸਪੋਰਾ ਸਿੱਖਾਂ ਦੀ ਗੱਲ ਕਰੀਏ, ਭਾਈ ਰੇਸ਼ਮ ਸਿੰਘ, ਉਹਨਾਂ ਦਾ ਕੀ ਕਸੂਰ ਸੀ? ਉਹਨਾਂ ਨੇ ਸਰਬੱਤ ਖਾਲਸਾ ਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ 100 ਤੋਂ ਜ਼ਿਆਦਾ ਘਟਨਾਵਾਂ ਹੋਣ ਤੋਂ ਬਾਅਦ ਚੱਬੇ ਦੇ ਇਤਿਹਾਸਕ ਮੁਕਾਮ ਤੇ ਰੱਖਿਆ ਗਿਆ, ਉਸ 'ਚ ਉਹਨਾਂ ਨੇ ਪਾਰਟਿਸਿਪੇਸ਼ਨ ਕੀਤੀ। ਸੈਡੀਸ਼ਨ ਦੇ ਥੱਲੇ, ਦੇਸ਼ ਧਰੋਹ ਦੇ ਥੱਲੇ ਉਹਨਾਂ ਨੂੰ ਚਾਰਜ ਕੀਤਾ। ਲਗਭਗ 8 ਮਹੀਨੇ ਉੱਥੇ ਜੇਲ੍ਹ 'ਚ ਬਿਤਾ ਕੇ ਆਏ ਨੇ। ਇਹ ਵੀ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਹੈ ਜਿਹੜੇ ਕਹਿੰਦੇ ਨੇ ਜੀ ਜਿਹੜੇ ਇੱਥੇ ਖਾਲਿਸਤਾਨ ਜ਼ਿੰਦਾਬਾਦ ਕਰਦੇ ਨੇ ਉੱਥੇ ਜਾ ਕੇ ਕੋਈ ਗੱਲ ਨਹੀਂ ਕਰਦੇ। ਅੱਜ ਸਿਰ ਜੋੜ ਕੇ ਬੈਠਣ ਦੀ ਲੋੜ ਹੈ, ਪਰ ਇਸ ਗੱਲ ਦਾ ਵੀ ਧਿਆਨ ਰੱਖਣ ਦੀ ਲੋੜ ਹੈ, ਉਹਨਾਂ ਨੂੰ ਜ਼ਰੂਰ ਪਛਾਣੇ। ਔਰ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਇਹ ਸ਼ਬਦ ਮੈਂ ਅਕਸਰ ਦੁਹਰਾਉਂਦਾ ਜਦੋਂ ਉਹ ਯਾਦ ਕਰਵਾਉਂਦੇ ਸਨ ਕਿ ਸ਼ਹੀਦਾਂ ਦਾ ਖੂਨ ਪੀ ਕੇ ਨਰਕ ਧਾਰੀਆਂ ਨੂੰ ਬਾਪੂ ਕਹਿ ਕੇ ਕੇਸਰੀ ਨਿਸ਼ਾਨ ਦੀ ਦੁਰਵਰਤੋਂ ਕਰਕੇ ਜੋ ਆਪਣੀ ਕੁਰਸੀ ਕਾਇਮ ਰੱਖਣਾ ਚਾਹੁੰਦੇ, ਖਾਲਸਾ ਜੀ ਉਸ ਨੂੰ ਤੁਸੀਂ ਪਛਾਣਨਾ ਕਿ ਅਸੀਂ ਇਹਨਾਂ 33 ਵਰਿਆਂ ਦੇ ਵਿੱਚ ਹੀ ਸਹੀ ਜੂਨ 84 ਤੋਂ ਬਾਅਦ ਉਹਨਾਂ ਚਿਹਰਿਆਂ ਨੂੰ ਪਛਾਣੇ। ਅੱਜ ਪੰਜਾਬ ਦਾ ਸੂਬੇਦਾਰ ਅਮਰਿੰਦਰ, ਆਲੇ ਤੋਂ ਅਮਰਿੰਦਰ ਤੱਕ ਇਹਨਾਂ ਦਾ 2.5 ਸਦੀਆਂ ਦਾ ਖਾਨਦਾਨ ਦਾ ਇਤਿਹਾਸ ਦੇਖ ਲਓ, ਗੱਦਾਰੀ ਦਾ ਇਤਿਹਾਸ ਹੈ। ਆਲਾ ਸਿੰਘ ਰਾਜਾ, ਰਾਜੇ ਦਾ ਟਾਈਟਲ ਪਰਸ਼ੀਅਨ ਸੋਰਸਿਸ 'ਚ ਲਿਖਿਆ ਹੋਇਆ ਹੈ। ਆਲਾ ਜੱਟ ਹਜ਼ੂਰ ਦੀ ਸ਼ਰਨ ਆਇਆ, ਅਹਿਮਦ ਸ਼ਾਹ ਅਬਦਾਲੀ ਨੇ ਦਿੱਤਾ। ਔਰ ਜੋ ਕੁਝ ਇਹਨਾਂ ਦੇ ਪੁਰਖਿਆਂ ਦੀਆਂ ਕਰਤੂਤਾਂ ਨੇ ਵੱਡੇ ਘੱਲੂਘਾਰੇ ਦੇ ਵੇਲੇ ਹੋਏ, ਉਸ ਤੋਂ ਬਾਅਦ ਫਸਟ ਐਂਗਲੋ ਸਿੱਖ ਵਾਰ ਵੇਲੇ ਹੋਏ, 47 'ਚ ਇਹਦੇ ਪਿਓ ਯਾਦਵਿੰਦਰ ਸਿੰਘ ਨੇ ਸਭ ਤੋਂ ਪਹਿਲਾਂ 570 ਜਿਹੜੇ ਪ੍ਰਿੰਸ ਚੈਂਬਰ ਆਫ ਪ੍ਰਿੰਸਿਸ ਦਾ ਚਾਂਸਲਰ ਸੀ, ਸਭ ਤੋਂ ਪਹਿਲਾਂ ਬਿਨਾਂ ਸ਼ਰਤ ਆਪਣੀ ਰਿਆਸਤ ਇੰਡੀਆ ਦੇ ਨਾਲ ਮਰਜ ਕੀਤੀ ਸੀ। ਅੱਜ ਇਹ ਉੱਥੇ ਬੈਠਾ ਡਾਇਸਪੋਰਾ ਸਿੱਖਾਂ ਨੂੰ ਬਦਨਾਮ ਕਰ ਰਹੇ। ਜੇ ਜਗਮੀਤ ਸਿੰਘ ਨੇ ਆਵਾਜ਼ ਚੁੱਕੀ, ਹਰਜੀਤ ਸਿੰਘ ਸੱਜਣ ਡਿਫੈਂਸ ਮਿਨਿਸਟਰ ਬਣੇ, ਦੁਨੀਆ ਭਰ 'ਚ ਸਿੱਖ ਖੁਸ਼ ਹੋਏ ਕਿ ਕੈਨੇਡਾ ਦੇ ਵਿੱਚ ਜਿੱਥੇ ਕਦੇ ਕੌਮਾ ਗਾਟਾ ਮਾਰੂ ਦਾ ਵਾਕਿਆ 100 ਸਾਲ ਪਹਿਲਾਂ ਹੋਇਆ ਸੀ, ਵਾਪਸ ਮੋੜ ਦਿੱਤੇ ਗਏ ਸੀ। ਅੱਜ ਇੱਕ ਸਿੱਖ ਡਿਫੈਂਸ ਮਿਨਿਸਟਰ ਬਣੇ ਤੇ ਇਹ ਹਿੰਦੂਤਵਾ ਦਾ ਸ਼ੋਅ ਬॉय ਏਜੰਸੀਆਂ ਦਾ ਉਸ ਕਿਸਮ ਦਾ ਬੰਦਾ। ਇਹ ਉਹ ਕਹਿੰਦੇ ਜੀ 17 ਦੇ 17 MP ਵੀ ਕੈਨੇਡਾ ਦੇ ਜਿਹੜੇ ਨੇ ਖਾਲਿਸਤਾਨੀ ਨੇ, 4 ਵਜ਼ੀਰ ਵੀ ਖਾਲਿਸਤਾਨੀ ਨੇ। ਤੇ ਜੇ ਹੁਣ ਜਗਮੀਤ ਸਿੰਘ ਨੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕੀਤੀ ਹੈ ਤੇ ਇਹਨੇ ਸ਼ੋਅ ਬॉय ਨੇ 10 ਨੌਜਵਾਨ ਕੈਨੇਡਾ ਦੇ ਉਹਨਾਂ ਦੇ ਨਾਂ ਇੰਡੀਅਨ ਗਵਰਨਮੈਂਟ ਨੂੰ ਭੇਜੇ ਨੇ ਜੀ ਇਹ ਡਰੱਗ ਟ੍ਰੇਡ 'ਚ ਮੁਨੱਸਫ ਨੇ ਔਰ ਇਹਨਾਂ ਨੂੰ ਐਕਸਟ੍ਰਾਡਾਈਟ ਕਰੋ ਇੰਡੀਆ। ਹੋਰ ਕੀ ਹੁੰਦੇ ਨਜ਼ਰ ਆ ਰਿਹਾ ਹੈ ਵੀ RSS ਹਿੰਦੂਤਵਾਦੀਆਂ ਏਜੰਸੀਆਂ ਨੇ ਕਿਵੇਂ ਫਸਟ ਟਾਇਰ ਸੈਕੰਡ ਟਾਇਰ ਗੱਦਾਰਾਂ ਦੀ ਲਿਸਟ, ਗੱਦਾਰਾਂ ਦਾ ਸਿਸਟਮ ਕਾਇਮ ਕੀਤਾ ਹੋਇਆ। ਤੇ ਅਜੇ ਸਾਨੂੰ ਸਿੱਖਾਂ ਨੂੰ ਸਮਝਾਉਣ ਦੀ ਲੋੜ ਹੈ ਕਿ ਜੀ ਖਾਲਿਸਤਾਨ ਕਿਉਂ ਚਾਹੀਦੇ। ਇਹ ਗੱਲ ਸਿਰਫ ਅੱਜ ਦੇ ਇਸ ਦੀਵਾਨ ਜਿੱਥੇ ਹਜ਼ਾਰਾਂ ਸਿੱਖ ਸੰਗਤਾਂ ਪਾਰਟਿਸਿਪੇਟ ਕਰ ਰਹੀਆਂ ਨੇ ਉੱਥੋਂ ਤੱਕ ਨਹੀਂ ਹੈ। TV 84 TV ਚੈਨਲ ਜਿਹੜਾ 5 ਸਾਲ ਪਹਿਲਾਂ ਹੋਂਦ 'ਚ ਆਇਆ, ਅੱਜ ਲੱਖਾਂ ਲੋਕ ਇਸ ਸਮੁੱਚੇ ਪ੍ਰੋਗਰਾਮ ਨੂੰ ਸਵੇਰ ਤੋਂ ਹੁਣ ਇਹ ਸਾਰੇ ਨੂੰ ਲਾਈਵ ਦੇਖ ਰਹੀਆਂ ਨੇ। ਮੈਂ ਸਮੁੱਚੀ ਸਿੱਖ ਕੌਮ ਦੇ ਸਾਹਮਣੇ ਇਹ ਸਵਾਲ ਜ਼ਰੂਰ ਅੱਜ ਦੇ ਦਿਨ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾ ਰਹੇ, ਜਦੋਂ ਅਸੀਂ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ 33 ਵਰਿਆਂ ਦੀ ਦੁਖਦ ਯਾਦ ਨੂੰ ਮਨਾ ਰਹੇ, ਤੇ ਜਿਹੜੀ ਬਹੁਤ ਚੰਗਾ ਪ੍ਰੈਸੀਡੈਂਟ ਯੂਬਾ ਸਿਟੀ ਦੇ ਬਜ਼ੁਰਗਾਂ ਨੇ ਕਾਇਮ ਕੀਤਾ 38 ਸਾਲ ਪਹਿਲਾਂ, ਜਦੋਂ ਉਹਨਾਂ ਨੇ ਡਿਸਾਈਡ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਨੂੰ ਸਮਰਪਿਤ ਅਸੀਂ ਨਗਰ ਕੀਰਤਨ ਕਰਨਾ। ਅੱਜ ਇਸ ਗੱਲ ਦਾ ਸਬੂਤ ਹੈ ਕਿ ਅਮਰੀਕਾ 'ਚ ਸਿੱਖਾਂ ਦਾ ਸਭ ਤੋਂ ਵੱਡਾ ਇਕੱਠ ਹੈ ਔਰ ਇਹ ਦਿਨ ਖਾਸ ਅਹਿਮੀਅਤ ਰੱਖਦਾ। ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਸੁਮੇਲ ਹੈ। ਇਹ ਸਿਰਫ ਇੱਕ ਸੈਲੀਬ੍ਰੇਸ਼ਨ ਨਹੀਂ ਹੈ, ਇਹ ਉਸ ਸੁਮੇਲ ਦੀ ਗੱਲ ਹੈ ਔਰ ਉਸ ਸੁਮੇਲ ਨੂੰ ਕਦੇ ਬੜੀ ਖੂਬਸੂਰਤੀ ਦੇ ਨਾਲ, ਬੇਸ਼ੱਕ ਉਹ ਵੱਡਾ ਦੁਖਾਂਤ ਸੀ, ਵੱਡਾ ਘੱਲੂਘਾਰਾ ਹੈ, ਕੁੱਪਰ ਹੀੜੇ ਦੇ ਉਹਨਾਂ ਪਿੰਡਾਂ ਦੇ ਨੇੜੇ
ਜਿਹਦੇ 'ਚ ਇੱਕ ਦਿਨ 'ਚ 40 ਤੋਂ 50 ਹਜ਼ਾਰ ਸਿੰਘ ਸਿੰਘਣੀਆਂ ਭੁਜੰਗੀ ਭੁਜੰਗਣਾ ਸ਼ਹੀਦ ਕਰ ਦਿੱਤੇ ਗਏ ਸਨ ਅਬਦਾਲੀ ਦੀਆਂ ਫੋਰਸਿਸ ਵੱਲੋਂ। ਤੇ ਜਿਹੜੇ ਸਰਵਾਈਵਰ ਸਨ ਉਹਨਾਂ 'ਚੋਂ ਵੀ ਕੋਈ ਐਸਾ ਨਹੀਂ ਸੀ ਜਿਹਦੇ ਸਰੀਰ ਤੇ ਜ਼ਖਮ ਨਾ ਹੋਏ। ਉਸ ਵੇਲੇ ਦੇ ਦਲ ਖਾਲਸਾ ਦੇ ਆਗੂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਸਰੀਰ ਤੇ 22 ਜ਼ਖਮ ਸਨ। ਤੇ ਜਿਹੜੀ ਅਰਦਾਸ ਉਸ ਰਾਤ ਇੱਕ ਬਿਰਧ ਵੈਟਰਨ ਨਿਹੰਗ ਸਿੰਘ ਨੇ ਕੀਤੀ ਉਹ ਸਾਡੇ ਇਤਿਹਾਸ ਦੇ ਪੰਨਿਆਂ ਨੇ ਸਾਂਭੀ ਹੋਈ ਹੈ। ਤੇ ਅੱਜ ਸਾਡੇ ਲਈ ਵੀ ਰਿਮਾਈਂਡਰ ਹੈ। ਉਸ ਅਰਦਾਸ ਦੇ ਸ਼ਬਦ ਸਨ, ਅਕਾਲ ਪੁਰਖ ਦੇ ਹਜ਼ੂਰ 10ਵੇਂ ਪਾਤਸ਼ਾਹ ਨੂੰ ਸਾਂਗੋ ਪਾਂਗ ਹਾਜ਼ਰਾ ਹਜ਼ੂਰ ਸਮਝਦੇ ਆ। ਉਸ ਅਰਦਾਸ 'ਚ ਇਹ ਗੁਰੂ ਦੇ ਅੱਗੇ ਆਜ਼ਜ਼ੀ ਦੇ ਨਾਲ ਅਰਜ਼ੋਈ ਸੀ, ਪੰਥ ਕੀ ਰਾਖੋਗੇ तो ग्रंथ की रहेगी नाथ, पंथ ना रहा तो तेरा ग्रंथ कौन मानेगा। हे सतगुरु बौड़ी करो, रहमत करो, पंथ दी रखिया करो। जे पंथ दी रखिया होएगी तां गुरु ग्रंथ साहिब दा सरबत दे भले दा स्नेहा, मानव कल्याणकारी स्नेहा, मनुखता दे दर्द नाल भरिया स्नेहा कुल दुनिया विच जाएगा। ते जे पंथ ही ना रहा ਤੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੌਣ ਕਰੇਗਾ। ਜਿਨ੍ਹਾਂ ਮੋਦੀ ਕਿਆਂ ਦੇ ਹੱਕ 'ਚ ਅੱਜ ਹਕੂਮਤ ਹੈ, 100 ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਪਿਛਲੇ 2-3 ਵਰ੍ਹੇ 'ਚ ਪੰਜਾਬ 'ਚ ਹੋ ਚੁੱਕੀਆਂ ਨੇ। ਜੇ ਸਿੱਖ ਇਕੱਠੇ ਹੁੰਦੇ ਨੇ, ਸਰਬੱਤ ਖਾਲਸਾ ਰਿਵਾਈਵ ਹੁੰਦਾ ਹੈ, ਤੇ ਉਹ ਦੇਸ਼ ਧਰੋਹੀ ਨੇ। ਤੇ ਜੇ ਕੋਈ ਹੋਰ ਨਹੀਂ ਤੇ ਇਹ ਕਹੋ ਜੀ ਬਾਹਰਲੇ ਸਿੱਖ ਹੀ ਇਹ ਕਰਵਾ ਰਹੇ ਨੇ। ਇਸ ਗੱਲ ਨੂੰ ਸਮਝਣ ਦੀ ਲੋੜ ਹੈ। ਸਮਾਂ ਸੀਮਾ ਮੈਂ ਉਲੰਘਣਾ ਨਹੀਂ ਚਾਹੁੰਦਾ, ਪਰ ਕਨਕਲੂਜਨ ਦੇ ਵਿੱਚ ਮੈਂ ਇਹ ਗੱਲ ਜ਼ਰੂਰ ਰਿਮਾਈਂਡ ਕਰਵਾਉਣੀ ਚਾਹੁੰਦਾ। ਬਹੁਤ ਵਾਰ ਬਹੁਤਿਆਂ ਨੂੰ ਲੱਗਦਾ ਕਿ ਨਾਰਿਆਂ ਨਾਲ ਕਿਹੜਾ ਖਾਲਿਸਤਾਨ ਬਣ ਜਾਣਾ, ਨਾਰਿਆਂ ਨਾਲ ਕੀ ਬਣਦਾ। ਹਮੇਸ਼ਾ ਇਸ ਗੱਲ ਨੂੰ ਦੇਖੋ ਕਿ ਤੁਹਾਡੇ ਸਟੈਪ ਨੂੰ ਦੁਸ਼ਮਣ ਕਿਵੇਂ ਸਮਝਦੇ। ਜੇ ਹਿੰਦੁਸਤਾਨ ਦੀ ਹਕੂਮਤ ਆਫੀਸ਼ੀਅਲੀ ਕੈਨੇਡਾ ਦੀ ਗਵਰਨਮੈਂਟ ਨੂੰ ਪ੍ਰੋਟੈਸਟ ਕਰਦੀ ਹੈ ਕਿ ਜੀ ਤੁਹਾਡੇ ਨਗਰ ਕੀਰਤਨਾਂ 'ਚ ਖਾਲਿਸਤਾਨ ਦੇ ਨਾਅਰੇ ਲੱਗਦੇ ਨੇ, ਤੁਹਾਡੇ ਫਲੋਟਸ ਦੇ ਵਿੱਚ ਨਗਰ ਕੀਰਤਨਾਂ 'ਚ ਸਿੰਘਾਂ ਦੀਆਂ ਜਿਨ੍ਹਾਂ ਨੂੰ ਉਹ ਅੱਤਵਾਦੀ ਕਹਿੰਦੇ ਨੇ ਤਸਵੀਰਾਂ ਹੁੰਦੀਆਂ ਨੇ, ਤੇ ਤੁਹਾਨੂੰ ਕਿਉਂ ਲੱਗਦਾ ਕਿ ਨਾਅਰੇ ਲਾਉਣੇ ਬੇਕਾਰ ਨੇ। ਇਹ ਠੀਕ ਹੈ, ਨਾਅਰੇ ਆਪਣੇ ਆਪ 'ਚ ਕਾਫੀ ਨਹੀਂ ਨੇ। ਇਸ ਦੇ ਲਈ ਵਿਉਂਤਬੱਧੀ ਉਦਮ ਦੀ ਲੋੜ ਹੈ। ਭਾਈ ਗੁਰਦਾਸ ਜੀ ਯਾਦ ਕਰਵਾਉਂਦੇ ਨੇ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮਿੱਤ। ਕੋਈ ਫਿਕਰ ਕਰਨ ਦੀ ਗੱਲ ਨਹੀਂ ਹੈ ਕਿ ਕੋਈ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਕਹਿੰਦੇ। ਭਾਈ ਸਾਹਿਬ ਨੇ ਯਾਦ ਕਰਵਾ ਦਿੱਤਾ ਸੀ ਕਿ ਜਦੋਂ ਰਾਜ ਸ਼ਕਤੀ ਆ ਜਾਂਦੀ ਹੈ, ਦੁਸ਼ਮਣ ਮਿੱਤਰ ਬਣ ਜਾਂਦਾ। ਔਰ ਇਹੀ ਗੱਲ ਅੱਜ ਸਾਨੂੰ ਆਪਣੇ ਆਪ ਨੂੰ ਯਾਦ ਦਹਾਨੀ ਕਰਨ ਦੀ ਲੋੜ ਹੈ। ਅੰਗਰੇਜ਼ ਉਹਨਾਂ ਦੇ ਸਕਾਲਰ ਮੰਨਦੇ ਨੇ ਕਿ ਸਿੱਖ ਇੱਕ ਯੂਨੀਕ ਕੌਮ ਹੈ। ਤੀਸਰੀ ਅਸੀਂ 1347 ਦੇ ਵਿੱਚ ਦੁਨੀਆ ਭਰ 'ਚ ਸਾਡੀ ਰੈਕਗਨੀਸ਼ਨ ਦੀ ਗੱਲ ਹੈ। ਤੇ ਅਸੀਂ ਦੋਨੋਂ ਵੇਲੇ ਰਾਜ ਕਰੇਗਾ ਖਾਲਸਾ ਪੜ੍ਹਨ ਵਾਲੇ, ਦੋਨੋਂ ਵੇਲੇ ਸਮੁੱਚੇ ਇਤਿਹਾਸ ਨੂੰ ਆਪਣੀ ਅਰਦਾਸ 'ਚ ਦੁਹਰਾਉਣ ਵਾਲੇ ਅਸੀਂ ਖਾਲਿਸਤਾਨ ਸ਼ਬਦ ਤੋਂ ਤਬਕਦੇ। ਸਾਨੂੰ ਡਰ ਲੱਗਦਾ ਕਿ ਕਿਤੇ ਖਾਲਿਸਤਾਨ ਨਾ ਹੋ ਜਾਏ, ਬਸ ਇਹਨੂੰ ਕਵਰ 'ਚ ਕਰ ਦਿਓ, ਢੱਕ ਦਿਓ। ਔਰ ਮੈਂ ਇਹ ਮੈਸੇਜ ਇਸ ਸਟੇਜ ਤੋਂ ਕੁੱਲ ਦੁਨੀਆ ਦੇ ਵਿੱਚ ਇਹਨਾਂ ਦੇ ਜਿੰਨੇ ਬੱਚੇ ਜਮੂਰੇ ਨੇ, ਜਿਨ੍ਹਾਂ ਦੇ ਲਈ ਮੈਂ ਸ਼ਬਦ ਦੁਮ ਛੱਲਾ ਵੀ ਇਸਤੇਮਾਲ ਕਰਦੇ, ਉਹਨਾਂ ਨੂੰ ਤੇ ਇਹ ਮੋਦੀ ਕਿਆਂ ਨੂੰ ਦੇਣ ਦੀ ਲੋੜ ਹੈ। ਔਰ ਬੁਲੰਦ ਆਵਾਜ਼ ਵਿੱਚ 5 ਨਾਅਰੇ ਖਾਲਿਸਤਾਨ ਦੇ ਉਸ ਅਕਾਲ ਤਖਤ ਵੱਲ ਧਿਆਨ ਧਰ ਕੇ, ਉਸ ਵੱਲ ਨਹੀਂ ਜਿੱਥੇ ਕੌਣ ਜਥੇਦਾਰ ਬੈਠਾ ਹੈ। ਇਹ ਡਿਬੇਟ ਨਹੀਂ ਹੈ। ਉਹ ਖੰਡਰਾਤ ਅਕਾਲ ਤਖਤ ਦੇ ਉੱਤੇ ਹੀ ਸਰਬੱਤ ਖਾਲਸਾ ਹੋਇਆ 26 ਜਨਵਰੀ 1986 ਨੂੰ। ਉਸੇ ਸਰਬੱਤ ਖਾਲਸਾ ਨੇ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਹੇਠ 5 ਮੈਂਬਰੀ ਪੰਥਕ ਕਮੇਟੀ ਬਣਾਈ। ਉਸੇ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕੀਤਾ ਸੀ। ਸਾਡੇ ਸਾਹਮਣੇ ਉਹ ਅਕਾਲ ਤਖਤ ਹੈ, ਪਿੱਛੇ ਮੁੜ ਕੇ ਦੇਖਣ ਦੀ ਗੱਲ ਨਹੀਂ ਹੈ। 5 ਬੁਲੰਦ ਨਾਅਰੇ, ਅਕਾਲ ਤਖਤ ਤੋਂ ਆਈ ਆਵਾਜ਼, 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 ਅਕਾਲ ਤਖਤ ਤੋਂ ਆਈ ਆਵਾਜ਼। ਕਿਸੇ ਵੀ ਭੁੱਲ ਚੁੱਕ ਲਈ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मैं और बेनती करा डॉक्टर साहब हुणां नूं आके ਸਰੋਪੇ ਦੀ बख्शिश लै लैण। भाई साहब नूं बेनती करा, भाई साहब ਸਾਹਿਬ ਸਿੰਘ ਸੋਹਣਾ ਨੂੰ उस ਸਰੋਪੇ ਦੀ बख्शिश डॉक्टर अमरजीत होणां नूं करनगे। वाहिगुरू मैं फिर बेनती सत श्री परम सत्कारयोग युवा सिटी ते आए गुरु रूप साध संगत जीओ, जिथे पहले पातशाह का गुरपुरब है ਅਤੇ 11वें पातशाह का गुरता गरती दिवस आप जी मनाण चले हो, ਉੱਥੇ ਗੱਜ ਵੱਜ ਕੇ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਭਾਗ ਹੈ ਸਾਡੇ ਜਿਹੜੇ ਐਡੀ ਚੜ੍ਹਦੀ ਕਲਾ ਦੇ ਸੰਗਤ ਦੇ ਦਰਸ਼ਨ ਮਿਲਦੇ ਹੈ। ਜਿੱਥੇ ਆਪਾਂ ਗੁਰਪੁਰਬ ਦੀ ਗੱਲ ਕਰਦੇ ਹਾਂ, ਗੁਰੂ ਨਾਨਕ ਸਾਹਿਬ ਦੀ ਗੱਲ ਕਰਦੇ ਹਾਂ, ਉੱਥੇ ਉਹਨਾਂ ਦੀ ਜਿਹੜੀ ਸੋਚ ਸੀਗੀ ਨਾਮ ਸਿਮਰਨ ਦੀ ਔਰ ਸਾਨੂੰ ਨਾਮ ਨਾਲ ਜੋੜ ਕੇ ਇੱਕ ਕੌਮ ਬਣਾਉਣ ਦੀ, ਉਹਦੇ ਵਿੱਚ ਵੱਖ-ਵੱਖ ਥਾਂ ਤੇ ਆਪਾਂ ਦੇਖਦੇ ਹਾਂ ਕਿ ਉਹਨਾਂ ਨੇ ਇੱਕ ਸਾਡੇ ਉੱਤੇ ਸੁਸਾਇਟੀ ਦੇ ਬੇਸਿਸ ਤੇ ਵੀ ਬਹੁਤ ਵੱਡਾ ਇੰਪੈਕਟ ਕੀਤਾ। ਜੇ ਆਪਾਂ ਕਹੀਏ ਤਾਂ ਜਿੱਥੇ ਗੁਰੂ ਸਾਹਿਬ ਨੇ ਸਾਨੂੰ ਨਾਮ ਸਿਮਰਨ ਨਾਲ ਜੋੜਿਆ, ਗੁਰੂ ਸਾਹਿਬ ਨਾਲ ਜੋੜਿਆ, ਉੱਥੇ ਸਾਨੂੰ ਉਹ ਬਾਮਨਵਾਦੀ ਸੋਚ ਜਿਹੜੀ ਪੰਡਤਾਂ ਰਾਹੀਂ ਸੰਸਕ੍ਰਿਤ ਦੀ ਭਾਸ਼ਾ ਰਾਹੀਂ ਸਾਨੂੰ ਰੱਬ ਨਾਲ ਜੋੜਦੀ ਸੀ, ਵਿਚੋਲੇ ਪੈਦਾ ਕਰਦੀ ਸੀ, ਉਸ ਤੋਂ ਮੁਕਤ ਕਰਤਾ। ਤੁਸੀਂ ਰੱਬ ਦੇ ਬੰਦੇ ਹੋ ਔਰ ਰੱਬ ਦੀ ਤੁਸੀਂ ਅਰਦਾਸ ਕਰਦੇ ਹੋ ਤੇ ਤੁਹਾਡਾ ਤੇ ਰੱਬ ਦਾ ਇੱਕੋ ਸੋਚ ਉਹਦੇ ਨਾਲ ਲਿੰਕ ਪਾਤਾ ਸੀ। ਜਿੱਥੇ ਉਹਨਾਂ ਨੇ ਗਾਹਾਂ ਸਾਨੂੰ ਆਪਣੀ ਗਾਹਾਂ ਗੁਰਗੱਦੀ ਸੰਭਾਲੀ, ਭਾਈ ਲਹਿਣਾ ਨੂੰ ਉਹਨਾਂ ਨੇ ਦੂਸਰਾ ਨਾਨਕ ਬਣਾਇਆ, ਗੁਰੂ ਅੰਗਦ ਸਾਹਿਬ ਸਾਨੂੰ ਦਿੱਤੇ, ਉੱਥੇ ਉਹ ਜਿਹੜਾ ਸਾਡੇ ਵਿੱਚ ਵਿਚੋਲਪਣਾ ਸੀ ਉਹ ਜਮਾਂ ਹੀ ਖਤਮ ਕਰਨ ਦਾ ਯਤਨ ਕੀਤਾ। ਜਿਸ ਲੇਖ ਦੇ ਵਿੱਚ ਗੁਰਮੁਖੀ ਦੇ ਵਿੱਚ ਸਾਨੂੰ ਗੁਰੂ ਗ੍ਰੰਥ ਸਾਹਿਬ ਅੱਜ ਮਿਲਦੇ ਹਨ, ਉਹਨਾਂ ਨੇ ਸਾਨੂੰ ਉਹ ਲੇਖ ਬਖਸ਼ਤਾ। ਕਿਉਂਕਿ ਜਿੱਥੇ ਆਪਾਂ ਨੂੰ ਪੜ੍ਹਾ ਲਿਖਿਆ ਬਣਾਉਣਾ ਸੀ, ਉੱਥੇ ਉਹਨਾਂ ਨੇ ਸਾਨੂੰ ਉਸ ਸੰਸਕ੍ਰਿਤ ਦੇ ਵਿੱਚੋਂ ਕੱਢਿਆ ਜਿਹੜੇ ਸਿਰਫ ਤੇ ਸਿਰਫ ਬ੍ਰਾਹਮਣ ਬਾਹਮਣ ਨੂੰ ਸਿਖਾ ਸਕਦੇ ਸੀ। ਔਰ ਤੁਹਾਡੇ ਮੇਰੇ ਵਰਗੇ ਜਿਹੜੇ ਉਸ ਜਾਤ ਦੇ ਨਹੀਂ ਸੀਗੇ, ਉਹਨਾਂ ਨੂੰ ਰੱਬ ਤੋਂ ਵਾਂਝਾ ਰੱਖਿਆ ਜਾਂਦਾ ਸੀ, ਉਹਨਾਂ ਨੂੰ ਵਿਚੋਲਾ ਚਾਹੀਦਾ ਹੀ ਚਾਹੀਦਾ ਸੀ। ਜਿੱਥੇ ਆਪਾਂ ਉਹਨਾਂ ਦੇ ਸੇਵਕ ਗੁਰੂ ਅਮਰਦਾਸ ਸਾਹਿਬ ਦੀ ਗੱਲ ਕਰਦੇ ਹਾਂ, ਬੌਲੀ ਸਾਹਿਬ ਦੇ ਇਸ਼ਨਾਨ ਕਰਾਏ, ਜਿਹਦੇ ਵਿੱਚ ਸਾਨੂੰ ਇਹ ਮਹਿਸੂਸ ਹੋਇਆ ਕਿ ਜਿਸ ਬੌਲੀ 'ਚ ਆਪਾਂ ਡੋਬੀ ਮਾਰਦੇ ਹਾਂ ਉਹਦੇ ਵਿੱਚ ਹਰੇਕ ਦਾ ਸਰੀਰ ਇੱਕ ਹੈ, ਤੁਹਾਡੇ ਤੇ ਮੇਰੇ ਅੰਗ 'ਚ ਕੋਈ ਫਰਕ ਨਹੀਂ ਹੈ। ਸਾਧ ਸੰਗਤ ਜੀ, ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਨੇ ਤੋਂ ਬਾਅਦ ਗੁਰੂ ਰਾਮਦਾਸ ਸਾਹਿਬ ਨੇ ਸਾਡੀ ਨਗਰੀ ਅੰਮ੍ਰਿਤਸਰ ਵਸਾਈ। ਉੱਥੇ ਗੁਰੂ ਅਰਜਨ ਸਾਹਿਬ ਨੇ ਸੇਵਾ ਦੇ ਵਿੱਚ ਆਪਣਾ ਸੀਸ ਗਵਾਇਆ, ਸ਼ਹਾਦਤ ਦਿੱਤੀ, ਪਰ ਆਪਣਾ ਸੀਸ ਝੁਕਾਇਆ ਨਹੀਂ। ਔਰ ਉਸ ਦੇ ਅਧੀਨ ਸਾਨੂੰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਨੇ ਸਾਨੂੰ ਮੀਰੀ ਪੀਰੀ ਦਾ ਵਚਨ ਦਿੱਤਾ, ਜਿਸ ਅਧੀਨ ਸਾਨੂੰ ਜਿਹੜੇ ਦੁਨਿਆਵੀਆਂ ਗੱਲਾਂ ਸੀਗੀਆਂ, ਜੋ ਉਰੇ ਸਾਡੇ ਨਾਲ ਜ਼ੁਲਮ ਹੁੰਦਾ ਸੀ, ਉਹਦੇ ਬਰਖਲਾਫ ਖੜਾ ਹੋ ਕੇ ਉਹਦੇ ਨਾਲ ਟੱਕਰ ਲੈਣ ਦਾ ਹੁਕਮ ਦਿੱਤਾ। ਸਾਧ ਸੰਗਤ ਜੀ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਸੀ ਜਿੱਥੇ ਗੁਰੂ ਸਾਹਿਬਾਨਾਂ ਨੇ ਲਾਗੂ ਕਰਾਈਆਂ, ਉੱਥੇ ਉਹਨਾਂ ਨੇ ਹਰੇਕ ਤਰ੍ਹਾਂ ਸਾਨੂੰ ਸੁਸਾਇਟੀ ਦੇ ਵਿੱਚ ਤਬਦੀਲ ਕੀਤਾ, ਸਾਨੂੰ ਚੱਕਿਆ, ਸਾਨੂੰ ਅਹੁਦੇ ਬਖਸ਼ੇ, ਸਾਨੂੰ ਹੱਕ ਦਿੱਤੇ ਤੇ ਸਾਨੂੰ ਉਸ ਰਾਹ ਤੇ ਤੁਰੇ ਜਿਹਦੇ ਉੱਤੇ ਅਸੀਂ ਗਾਹਾਂ ਜਾ ਕੇ ਦੇਖਦੇ ਹਾਂ। ਹਰਰਾਏ ਸਾਹਿਬ ਨੇ ਪੰਛੀਆਂ ਹੋਰ ਜਾਨਵਰਾਂ ਦੀ ਸੇਵਾ ਸਾਨੂੰ ਸਿਖਾਈ। ਹਰਕ੍ਰਿਸ਼ਨ ਸਾਹਿਬ ਨੇ ਸਾਨੂੰ ਜਿਹੜੇ ਮਰੀਜ਼ ਸੀਗੇ ਉਹਨਾਂ ਦੀ ਸੇਵਾ ਸਿਖਾਈ। ਔਰ 9ਵੇਂ ਪਾਤਸ਼ਾਹ ਜਿਹੜੀ ਅੱਜ ਅਸੀਂ ਗੱਲ ਕਰਦੇ ਹਾਂ ਹਿਊਮਨ ਰਾਈਟਸ ਦੀ, ਉਹਨਾਂ ਨੇ ਕਸ਼ਮੀਰੀ ਪੰਡਤਾਂ ਦੇ ਹੱਕ ਵਾਸਤੇ ਦਿੱਲੀ ਦੇ ਦਰਬਾਰ ਜਿਹੜਾ ਮੁਗਲਾਂ ਦਾ ਸੀ, ਉੱਥੇ ਜਾ ਕੇ ਉਹਨਾਂ ਦੇ ਹੱਕ ਹਕੂਕ ਦਾ ਪਹਿਰਾ ਦਿੱਤਾ, ਆਪਣਾ ਸੀਸ ਗਵਾਇਆ ਤੇ ਦਸਮ ਪਿਤਾ ਸਾਹਿਬ ਕਮਾਲ ਨੇ ਉਹ ਸੀਸ ਸਵੀਕਾਰ ਕਰਕੇ ਉੱਥੇ ਸਾਨੂੰ ਅਨੰਦਪੁਰ ਦੀ ਧਰਤੀ ਤੇ ਸਾਨੂੰ ਖਾਲਸਾ ਪੰਥ ਬਣਾਇਆ। ਵੱਖਰੇ ਵਰਗਾਂ ਚੋਂ ਸਾਨੂੰ ਕੱਢ ਕੇ ਉੱਥੇ ਇੱਕ ਖਾਲਸਾ ਰੂਪ ਦਿੱਤਾ।
ਸਤਿ ਸ੍ਰੀ ਅਕਾਲ। ਸੋ ਸਾਧ ਸੰਗਤ ਜੀ, ਮੇਰਾ ਕਹਿਣ ਦਾ ਭਾਵ ਇਹ ਹੈ ਕਿ ਜਿੱਥੇ ਆਪਾਂ ਆਪਣੇ ਨਾਮ ਸਿਮਰਨ ਦੀ ਗੱਲ ਕਰਦੇ ਹਾਂ, ਅਸੀਂ ਰੱਬ ਨਾਲ ਜੁੜਨ ਦੀ ਗੱਲ ਕਰਦੇ ਹਾਂ, ਉੱਥੇ ਗੁਰੂ ਸਾਹਿਬਾਨਾਂ ਨੇ ਸਾਨੂੰ ਹਰੇਕ ਰੂਪ ਦੇ ਵਿੱਚ ਕੋਈ ਨਾ ਕੋਈ ਇਹੋ ਜਿਹੀ ਸੋਸ਼ਲ ਪਾਲਿਸੀ ਦਿੱਤੀ ਹੈ ਜਿਹਦੇ ਨਾਲ ਸਾਡੇ ਪੰਥ ਦਾ ਵਾਧਾ ਹੋਇਆ। ਜਦ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਬਖਸ਼ੀ, ਜਿਸ ਵਾਸਤੇ ਤੁਸੀਂ ਕੱਲ ਮਾਰਚ ਕੱਢ ਰਹੇ ਹੋ, ਤਾਂ ਸਾਧ ਸੰਗਤ ਜੀ ਉਸ ਗੁਰੂ ਦੇ ਨਾਲ ਵੀ ਆਪਾਂ ਨੂੰ ਇਸ ਸਮਾਜ ਦੇ ਵਿੱਚ ਤਬਦੀਲੀ ਲੈ ਕੇ ਆਉਣੀ ਚਾਹੀਦੀ ਹੈ। ਜੇ ਜ਼ੁਲਮ ਹੁੰਦਾ ਹੈ ਤਾਂ ਇਸ ਗੁਰੂ ਨੇ ਪਹਿਲਾਂ ਕਰਕੇ ਦਿਖਾਇਆ ਹੈ, ਤੇ ਹੁਣ ਫੇਰ ਸਾਨੂੰ ਉਸ ਗੁਰੂ ਦੇ ਓਟ 'ਚ ਆਪਾਂ ਨੂੰ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਡੇ ਗੁਰੂ ਸਾਹਿਬਾਨਾਂ ਦੀ ਸੋਚ ਨੂੰ ਅੱਗੇ ਵਧਾਇਆ, ਸਾਨੂੰ ਪਹਿਲਾ ਰਾਜ ਦਿੱਤਾ, ਉਹਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਸਿੱਕੇ ਛਾਪੇ ਗਏ, ਜ਼ਿਮੀਂਦਾਰਾਂ ਨੂੰ ਹੱਕ ਹਕੂਕ ਮਿਲੇ ਜ਼ਮੀਨਾਂ ਦੇ। ਔਰ ਇਸੇ ਤਰ੍ਹਾਂ ਜਦ ਅਸੀਂ ਵਾਂਝੇ ਹੋ ਗਏ, ਸਾਡੇ ਗੁਰੂ ਸਾਹਿਬ ਨੂੰ ਕੋਈ ਸਿੱਖ ਹੀ ਨਹੀਂ ਸੀ ਮਿਲਦਾ, ਨਿਰਮਲੇ ਉਦਾਸੀਆਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਰੱਖਿਆ ਔਰ ਮਿਸਲਾਂ ਖਿੰਡ ਗਈਆਂ। ਫਿਰ ਤਾਕਤ ਫੜੀ, ਦਿੱਲੀ ਫਤਿਹ ਕੀਤਾ, 30 ਹਜ਼ਾਰੀ ਹੋਇਆ। ਔਰ ਸਾਧ ਸੰਗਤ ਜੀ, ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦੀਆਂ ਵਾਰਾਂ ਅਟਕਦੀਆਂ ਦੱਸੀਆਂ ਗਈਆਂ, ਉਹ ਆਪਣਾ ਦੂਜਾ ਸਿੱਖ ਰਾਜ ਲੈ ਕੇ ਆਏ। ਬ੍ਰਿਟਾਨੀਆ ਨੇ ਉਹ ਖਤਮ ਕੀਤਾ। ਔਰ ਸਾਧ ਸੰਗਤ ਜੀ, ਜਦ ਫਿਰ ਸਾਡੇ ਇੱਥੇ ਇੱਕ ਆਰੀਆ ਸਮਾਜ ਉੱਠਿਆ, ਜਿਸ ਨੇ ਮੁੜ ਕੇ ਉਹ ਵੇਦਾਂ ਦੀ ਸੋਚ ਨੂੰ ਫਿਰ ਉੱਚ ਕੀਤਾ, ਜਿਸ ਨੇ ਸਾਨੂੰ ਉਸ ਸੋਚ ਦੇ ਅਧੀਨ ਕਰਨ ਦਾ ਸੋਚਿਆ। ਉਦੋਂ ਸਿੰਘ ਸਭਾ ਲਹਿਰ ਉੱਠੀ, ਜਿਹਦੇ ਵਿੱਚੋਂ ਸਾਡੇ SGPC ਦੇ ਅਧਾਰੇ ਤੇ ਸਾਡੇ ਮੋਰਚੇ ਤੇ ਸਾਡੇ ਅੱਜ ਦੇ ਦਿਨ ਦੇ ਜਿਹੜੇ ਸਿਆਸੀ ਤੌਰ ਹੈ, ਉਹ ਸਾਡੇ ਕੱਢੇ ਗਏ। ਸਾਧ ਸੰਗਤ ਜੀ, ਮੈਂ ਇਸ ਜਿਹੜਾ ਪੀਰੀਅਡ ਸੀ ਉਹਦੇ ਬਾਰੇ ਤੁਹਾਡੇ ਨਾਲ ਇੱਕ ਜ਼ਰੂਰੀ ਅਮਰੀਕਾ 'ਚ ਗੱਲ ਕਰਨਾ ਚਾਹੁੰਦਾ ਹਾਂ, ਕਿਉਂਕਿ ਇਹ ਜਿਹੜਾ ਸੋਚ ਸੀ, ਇਹਦੇ ਵਿੱਚ ਕਾਫੀ ਸਾਰੇ ਬ੍ਰਿਟਾਨੀਆ, ਯੂਰਪ ਦੇ ਲੋਕ ਵੀ ਆਰੀਅਨ ਜਿਹੜੀ ਮਿਥ ਹੈ ਉਹਦੇ ਵਿੱਚ ਆਏ ਸੀਗੇ। ਔਰ ਇਹਦੇ ਵਿੱਚੋਂ ਇੱਕ ਬੀਬੀ ਬ੍ਰਿਟਾਨੀਆ ਦੀ ਸਵਿਤਰੀ ਕੁਮਾਰੀ ਬਣ ਕੇ ਇੱਕ ਬੰਗਾਲੀ ਪੰਡਿਤ ਨਾਲ ਵਿਆਹ ਕੇ, ਮਿਸਟਰ ਮੁਖਰਜੀ ਨਾਲ, ਉਹਨੇ ਵੀ ਆਪਣਾ ਆਰੀਆ ਸਮਾਜ ਦਾ ਕੰਮ ਸ਼ੁਰੂ ਕੀਤਾ। ਉਸਨੇ ਜਾ ਕੇ ਹਿਟਲਰ ਨੂੰ ਵਿਸ਼ਨੂੰ ਦਾ ਅਵਤਾਰ ਕਿਹਾ, ਔਰ ਉਸਨੇ ਫਿਰ ਜਾ ਕੇ ਜਿਹੜੀ ਗੋਰਿਆਂ ਦੀ ਕੌਮ ਹੈ ਉਹਨਾਂ ਨੂੰ ਉੱਚ ਬਣਾ ਕੇ, ਆਰੀਅਨ ਬਣਾ ਕੇ, ਉਹ ਗੱਲ ਅੱਜ ਉਰੇ ਇੱਥੇ ਜਿਹੜੇ ਨਿਓ ਨਾਜ਼ੀ ਹੈ ਉਹ ਸਾਰੇ ਉਸ ਗੱਲ ਨੂੰ ਫੇਰ ਚੱਕਦੇ ਹੈ। ਜਿਹੜੇ ਉਰੇ ਦੇ ਹੈਵੀ ਮੈਟਲ ਬੈਂਡਸ ਹੈ, ਜਿਹੜੇ ਅੱਜ ਕੱਲ ਕਲਯੁਗ ਕਹਿ ਕੇ ਉਹ ਅੰਗਰੇਜ਼ ਵੀ ਉਸ ਸੋਚ 'ਚ ਪੈ ਗਏ ਹੈ। ਜਿਹੜਾ ਵਖਰੇਵਾਂਪਨ ਔਰ ਜਿਸ ਜਾਤ ਪਾਤ ਤੋਂ ਸਾਨੂੰ ਗੁਰੂਆਂ ਨੇ ਕੱਢਿਆ ਸੀ, ਉਹ ਮੁੜ ਕੇ ਉਰੇ ਜਾਗਰੂਕ ਹੋ ਰਿਹਾ। ਇਹ ਤੁਸੀਂ ਜਰਾ ਗੌਰ ਨਾਲ ਇਸ ਤੋਂ ਸੁਚੇਤ ਹੋਇਓ। ਇੱਕ ਆਰਕੋਸ਼ ਕਰਕੇ ਪਬਲਿਸ਼ਿੰਗ ਕੰਪਨੀ ਹੈ, ਜਿਸ ਤਹਿਤ ਇਹ ਨਿਓ ਨਾਜ਼ੀ ਮੂਵਮੈਂਟ, ਉਹ ਜਿਹਨੂੰ ਬੀਬੀ ਕਹਿੰਦੀ ਸੀ ਕਿ ਵਿਸ਼ਨੂੰ ਦਾ ਅਵਤਾਰ ਹਿਟਲਰ ਹੈ, ਉਹਦੇ ਰਾਹੀਂ ਅੱਜ ਫੇਰ ਇਹ ਸਮਾਜ 'ਚ ਆ ਰਿਹਾ। ਤੇ ਜਿੱਥੇ ਤੁਸੀਂ ਜੰਮੇ ਹੋ, ਜਿੱਥੇ ਤੁਸੀਂ ਪਲੇ ਹੋ, ਜਿੱਥੇ ਦੇ ਤੁਸੀਂ ਸਿਟੀਜ਼ਨ ਹੋ, ਮੈਂ ਤੁਹਾਨੂੰ ਬੇਨਤੀ ਕਰਦਾ ਇੱਥੇ ਸੁਚੇਤ ਰਹਿਓ। ਇਹ RSS ਦੀ ਸੋਚ ਉਰੇ ਜਿਹੜੀ ਆਪਾਂ ਕਹਿੰਦੇ ਆ ਕਿ ਨਿਓ ਨਾਜ਼ੀ ਮੂਵਮੈਂਟ ਹੈ, ਉਹਦੇ ਨਾਲ ਜੁੜ ਰਹੀ ਹੈ, ਤੇ ਤੁਹਾਨੂੰ ਇੱਥੇ ਫੇਰ ਸਿੰਘ ਸਭਾ ਵਾਂਗੂ ਉਹਦੇ ਉੱਤੇ ਸੁਚੇਤ ਹੋਣਾ ਪਊਗਾ। ਸਾਧ ਸੰਗਤ ਜੀ, ਜਿੱਥੇ ਆਪਾਂ ਗੱਲਾਂ ਕੀਤੀਆਂ ਆਪਣੇ ਸਿੱਖ ਸੋਚ ਦੀਆਂ, ਗੁਰੂਆਂ ਦੀਆਂ, 11ਵੇਂ ਗੁਰੂ ਸਾਹਿਬ ਦੀਆਂ, ਮੈਂ ਸਮਝਦਾ ਕਿ ਮੈਂ ਅੱਜ ਉਸ ਕੰਢੇ ਤੇ ਬੈਠਾ ਜਿੱਥੇ ਸਿਲੀਕਨ ਵੈਲੀ ਕਹਾਉਂਦੀ ਹੈ। ਇੱਥੇ ਸਭ ਤੋਂ ਜ਼ਿਆਦਾ ਇਨੋਵੇਸ਼ਨ ਹੁੰਦੀ ਹੈ। ਇੱਥੇ ਸਭ ਤੋਂ ਜ਼ਿਆਦਾ ਤੌਰ ਤਰੀਕੇ ਨਾਲ ਨਵੀਆਂ ਚੀਜ਼ਾਂ ਕੱਢੀਆਂ ਜਾਂਦੀਆਂ। ਤੇ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਉਰੇ ਪੜ੍ਹੇ ਹੋ, ਲਿਖੇ ਹੋ, ਸਿਲੀਕਨ ਵੈਲੀ ਦੇ ਨੇੜ ਦੇ ਵਾਸੀ ਹੋ, ਤੇ ਤੁਸੀਂ ਅੱਜ ਸਿੱਖੀ ਵਾਸਤੇ ਵੀ ਨਵੇਂ ਤਰੀਕੇ ਕੱਢੋ। ਇੱਕ ਸਾਡੀ ਨਵੀਂ ਇੱਕ ਟੈਕਨੋਲੋਜੀ ਨਿਕਲੀ ਹੈ ਜਿਹਦੇ ਉੱਤੇ ਬਿਟਕੋਇਨ ਬੈਠਾ ਹੈ, ਜਿਸ ਨੂੰ ਆਪਾਂ ਅਪਣਾ ਕੇ ਆਪਾਂ ਆਪਣੇ ਪੰਥ ਵਾਸਤੇ ਜਿਹੜਾ SGPC ਸਭ ਤੋਂ ਪਹਿਲੀ ਇੱਕ ਡੈਮੋਕ੍ਰੈਟਿਕ ਸਿਸਟਮ ਏਸ਼ੀਆ 'ਚ ਸੀ, ਉਹਦੇ ਰਾਹੀਂ ਆਪਾਂ VOTING ਸਿਸਟਮ ਕਰ ਸਕਦੇ ਹੈਗੇ ਆ। ਉਹਦੇ ਰਾਹੀਂ ਅਸੀਂ ਆਪਣੇ ਉਰੇ ਟੈਕਨੋਲੋਜੀਜ਼ ਬਣਾ ਸਕਦੇ ਆ, ਜਿਹਦੇ ਨਾਲ ਅਸੀਂ ਸਮਾਜ 'ਚ ਜ਼ਿਆਦਾ ਡੈਮੋਕ੍ਰੇਸੀ ਲਿਆ ਸਕਦੇ ਆ, ਜਿਹਦੇ ਨਾਲ ਅਸੀਂ ਆਪਣੇ ਪੰਥ ਵਾਸਤੇ, ਜਿਵੇਂ
ਕ੍ਰਿਪਟੋ ਕਰੰਸੀਜ਼ ਬਣੀਆਂ ਹੈਗੀਆਂ, ਉਹ ਅਪਣਾ ਕੇ ਅਸੀਂ ਇਹ ਜਿਵੇਂ ਨਾਨਕ ਸਾਹਿਬ ਦਾ ਸਿੱਕਾ ਸੀਗਾ ਬਾਬਾ ਬੰਦਾ ਸਿੰਘ ਬਹਾਦਰ ਨੇ ਛਾਪਿਆ, ਆਪਾਂ ਮੁੜ ਕੇ ਉਹਨਾਂ ਨੂੰ ਅਪਣਾ ਕੇ ਆਪਣੀ ਫੇਰ ਇੱਕ ਮੋਹਰ ਤਿਆਰ ਕਰ ਸਕਦੇ ਹੈਗੇ ਆ। ਸਾਧ ਸੰਗਤ ਜੀ, ਸਿੱਖੀ ਕਦੀ ਖੜੀ ਨਹੀਂ। ਸਿੱਖੀ ਜਿਵੇਂ ਸਾਨੂੰ ਦੱਸਿਆ ਸੀ ਪਿੱਛੇ ਆਪਾਂ ਨੂੰ ਜ਼ਰੂਰ ਪਤਾ ਕੀ ਹੋਇਆ, ਪਰ ਅਗਲਾ ਰਾਹ ਵੀ ਆਪਾਂ ਕੱਢਣਾ ਹੈ। ਜਦ ਮੈਂ ਉਰੇ ਦੇ ਨੌਜਵਾਨ ਸਿੱਖਾਂ ਨੂੰ ਦੇਖਦਾ ਮੇਰਾ ਮਨ ਭਰ ਆਉਂਦਾ ਹੈ। ਇੱਥੇ ਜਿੱਥੇ ਉਹਨਾਂ ਨੇ ਕੱਲੇ ਨੇ ਆਪਣੀ ਪੱਗ ਦਸਤਾਰ ਬੰਨ੍ਹ ਕੇ ਸਕੂਲਾਂ 'ਚ ਤਾਨੇ ਸੁਣੇ ਹੈਗੇ ਆ, ਉਹਦੇ ਵਿੱਚੋਂ ਅੱਗ 'ਚੋਂ ਨਿਕਲ ਕੇ ਆਪਣੀ ਸਿੱਖੀ ਬਰਕਰਾਰ ਰੱਖੀ ਹੈਗੀ ਹੈ। ਮੈਂ ਸਮਝਦਾ ਕਿ ਇਹ ਜਿਹੜੀ ਪੈਦਾਵਾਰ ਹੈਗੀ ਹੈ, ਇਹ ਵਾਕਈ ਉਸ ਗੁਰੂ ਨਾਨਕ ਸਾਹਿਬ ਦੀ ਸੋਚ ਨੂੰ ਅੱਗੇ ਨਵੇਂ ਰੂਪ 'ਚ ਲੈ ਕੇ ਜਾ ਸਕਦੀ ਹੈ। ਸਾਨੂੰ ਤੁਹਾਡੀ ਲੋੜ ਹੈ, ਤੁਸੀਂ ਉਰੇ ਬਸੇ ਹੋ, ਪਰ ਜਿਹੜਾ ਤੁਹਾਡਾ ਪੁਰਾਣਾ ਬੂਟਾ ਹੈ, ਨਵੇਂ ਫਲ ਦੇ ਬੀਜ ਸਾਨੂੰ ਉੱਥੇ ਤੁਹਾਡੇ ਚਾਹੀਦੇ ਆ। ਸੋ ਡਟੇ ਰਹੋ। ਕੱਲ ਗੁਰੂ ਸਾਹਿਬ ਨਾਲ ਗੌਰ ਤੇ ਫਕਰ ਨਾਲ ਆਪਣਾ ਉਰੇ ਅਰਦਾਸਾਂ ਕਰਿਓ, ਉਹਨਾਂ ਨਾਲ ਤੁਰਿਓ ਔਰ ਆਪਣੇ ਨਵੇਂ ਤੌਰ ਤਰੀਕੇ ਉਰੇ ਕੱਢ ਕੇ ਸਮਾਜ ਦੀ ਬਿਹਤਰੀ ਵਾਸਤੇ, ਹਿਊਮਨ ਰਾਈਟਸ ਦੇ ਪੱਖ ਵਾਸਤੇ, ਜਿਹੜਾ ਤੁਹਾਡਾ ਦੇਸ਼ ਹੈ ਉਹਦੇ ਪਿਆਰ ਵਾਸਤੇ, ਪਰ ਹਾਂ ਉਹ ਪੁਰਾਣੇ ਸਾਡੇ ਪੰਜਾਬ ਵਾਸਤੇ ਵੀ ਤੁਸੀਂ ਆਪਣੀਆਂ ਕਾਢਾਂ ਕਰਕੇ ਨਵੇਂ ਤੌਰ ਤਰੀਕੇ ਦੇ ਕੇ ਉਸ ਨੂੰ ਵੀ ਉਠਾਓ ਤੇ ਪੂਰਨ ਸਰਬੱਤ ਦੇ ਭਲੇ ਵਾਸਤੇ ਇਹ ਕੰਮ ਜ਼ਰੂਰ ਕਰਨਾ। ਇਹ ਸਾਡੀ ਆਪ ਜੀ ਨੂੰ ਬੇਨਤੀ ਹੈ ਤੇ ਮੈਂ ਆਸ ਰੱਖਦਾ ਕਿ ਆਪ ਜੀ ਨੇ ਇਸੇ ਤਰ੍ਹਾਂ ਨਵੀਂ ਸੋਚ ਨਾਲ ਇੱਕ ਨਵਾਂ ਖਾਲਸਾ, ਉਸ ਦਾ ਸਥਾਨ ਖਾਲਿਸਤਾਨ ਸਾਨੂੰ ਬਣਾ ਕੇ ਦੇਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जिंदाबाद। ਹੁਣ ਮੈਂ ਬੇਨਤੀ ਕਰਾਂ, ਇਹ ਸਾਡੇ ਸਤਿਕਾਰਯੋਗ ਸਰਦਾਰ ਅਮਾਨ ਸਿੰਘ ਮਾਨ ਨੂੰ ਸਰੋਪਾ ਭਾਈ ਸਾਹਿਬ ਸਿੰਘ ਜੀ, ਸਰਦਾਰ ਬਲਵੀਰ ਸਿੰਘ ਜੀ ਸੋਹਲ, ਸਰਦਾਰ ਗੁਰਨਾਮ ਸਿੰਘ ਜੀ ਪੰਮਾ, ਸਰਦਾਰ ਬਲਰਾਜ ਸਿੰਘ ਢਿੱਲੋਂ, ਸਰਦਾਰ ਦਲਵੀਰ ਸਿੰਘ, ਸਾਰੇ ਜਾਣੇ ਸਿੰਘ ਖੜੇ ਹੋ ਜਾਣ ਨਾਲ। ਸੋ ਡਰੇ ਜੋ ਪਾਪ ਕਮਾਉਂਦਾ, ਧਰਮੀ ਬਖਸ਼ੇਤ ਤੂੰ ਸੱਚਾ ਆਪ ਨਿਆਉ ਸੱਚ, ਤਾਂ ਡਰੀਏ ਕੇਤ। ਸਤਿਗੁਰੂ ਜੀ ਹਜ਼ੂਰ ਸੱਜ ਬੈਠੇ ਗੁਰੂ ਪਿਆਰੇ ਖਾਲਸਾ ਜੀ, ਸਤਿਗੁਰੂ ਦੀ ਬਖਸ਼ੀ ਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਦਾਸ ਸਮੂਹ ਸਿੱਖ ਜਗਤ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦੇਣਾ। ਉਹਦੇ ਨਾਲ ਹੀ ਜਿਹੜਾ ਕਿ ਅਸੀਂ ਪਿਛਲੇ 38 ਸਾਲ ਤੋਂ ਇਸ ਨਗਰ ਦੇ ਵਿੱਚ, ਇਸੇ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਮਨਾ ਰਹੇ ਹਾਂ, ਉਹਦੀਆਂ ਵੀ ਸਮੂਹ ਸਿੱਖ ਸੰਗਤ ਨੂੰ ਬਹੁਤ ਬਹੁਤ ਵਧਾਈਆਂ। ਮਿੰਟ 5 ਮਿਲੇ ਆ ਤੇ ਜੇ ਕੋਈ ਸੈਕਿੰਡ ਉੱਤੇ ਹੋ ਗਏ ਤਾਂ ਮਰਿਆਦਾ ਭੰਗ ਹੋ ਜਾਂਦੀ ਹੈ। ਮੈਂ ਵੀ ਸਟੇਜ ਸੈਕਟਰੀ ਰਿਹਾ। ਗੱਲ ਮੈਂ 5-6 ਮਿੰਟਾਂ 'ਚ ਮੁਕਾਉਣੀ ਹੈ ਕਿਉਂਕਿ ਮੈਨੂੰ ਪਿੱਛੋਂ ਭਾਈ ਸਾਹਿਬ ਕਹਿ ਰਹੇ ਨੇ। ਤੇ ਗੱਲ ਅਸੀਂ ਕਰਦੇ ਹਾਂ ਕੌਮ ਦੀ, ਗੱਲ ਅਸੀਂ ਕਰਦੇ ਹਾਂ ਕੌਮ ਦੀਆਂ ਖੁਆਰੀਆਂ ਦੀ। ਅੱਜ ਪਿਛਲਾ ਇਤਿਹਾਸ ਪੜ੍ਹ ਕੇ ਸੁਣਾਈ ਜਾਣਾ। ਮੇਰੇ ਘਰੇ ਵੀ 200 ਦੇ ਕਰੀਬ ਕਿਤਾਬਾਂ ਪਈਆਂ ਨੇ। ਇਹ ਕੋਈ ਗੁਨਾਹ ਨਹੀਂ ਹੈ, ਇਹ ਤੋਂ ਸਾਨੂੰ ਸੇਧ ਮਿਲਦੀ ਹੈ, ਸਾਡਾ ਵਿਰਸਾ ਹੈ। ਪਰ ਜੇ ਅਸੀਂ ਅੱਜ ਦੇ ਹਾਲਾਤ ਦੀ ਗੱਲ ਨਾ ਕਰੀਏ ਤਾਂ ਇਹ ਵੀ ਬੜੀ ਬਦਨੀਤੀ ਹੋਏਗੀ। ਅੱਜ ਜੋ ਕੌਮ ਨਾਲ ਹੋ ਰਿਹਾ, ਕੁਛ ਮੇਰੇ ਲੀਡਰ ਸਾਹਿਬਾਨਾਂ ਨੇ, ਕੁਛ ਮੇਰੇ ਹਮਸਫਰ ਵੀਰਾਂ ਨੇ ਗੱਲ ਕੀਤੀ ਆ। ਇੱਕ ਮੈਂ ਥੋੜ੍ਹੀ ਜਿਹੀ ਕਰੈਕਸ਼ਨ ਵੀ ਕਰਦੇ ਹਾਂ ਕਿ ਡਾਕਟਰ ਸਾਹਿਬ ਕਹਿ ਗਏ ਵੀ ਮੈਂ 8 ਮਹੀਨੇ ਜੇਲ੍ਹ 'ਚ ਰਿਹਾ। ਮੈਂ 45 ਦਿਨ ਜੇਲ੍ਹ 'ਚ ਰਿਹਾ ਤੇ 9.5 ਮਹੀਨੇ ਉਹਨਾਂ ਨੇ ਮੇਰਾ ਪਾਸਪੋਰਟ ਹੋਲਡ ਕਰੀ ਰੱਖਿਆ ਹੈ। ਇਹ ਜੇ ਮੈਂ ਇੱਥੋਂ ਬੈਠੀ ਸੰਗਤ ਦੇ ਨਾਲ ਮੈਂ ਕੰਪੇਅਰ ਕਰਾਂ ਤਾਂ ਇਹ ਵੀ ਕੋਈ ਨਿਆਏ ਗੱਲ ਨਹੀਂ ਹੋਊਗੀ, ਕਿਉਂਕਿ ਸੰਗਤ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਬੈਠੇ ਨੇ ਜਿਨ੍ਹਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਹੋਈਆਂ ਨੇ। ਔਰ ਜੇ ਮੈਂ ਇਸ ਗੱਲ ਨੂੰ ਹੋਰ ਤਰੀਕੇ ਨਾਲ ਦੇਖਾਂ, ਜੋ ਮੈਂ ਪਿਛਲੇ 9.5 ਮਹੀਨਿਆਂ 'ਚ ਦੇਖਿਆ ਉੱਥੇ,
ਕਿ ਜਿਹੜੇ ਪਰਿਵਾਰ ਜਿਹੜੇ ਘਰਾਂ ਦੇ ਜੀ 30-30 ਸਾਲ ਤੋਂ ਜੇਲ੍ਹਾਂ 'ਚ ਬੰਦ ਨੇ, ਜਦੋਂ ਅਸੀਂ ਅੱਜ ਉਹਨਾਂ ਦੇ ਪਰਿਵਾਰਾਂ ਨੂੰ ਮਿਲਦੇ ਹਾਂ ਤਾਂ ਸ਼ਰਮ ਨਾਲ ਅੱਖਾਂ ਨੀਵੀਆਂ ਹੋ ਜਾਂਦੀਆਂ ਕਿ ਅਸੀਂ ਇਹਨਾਂ ਪਰਿਵਾਰਾਂ ਲਈ ਅੱਜ ਤੱਕ ਕੀ ਕਰ ਸਕੇ ਹਾਂ। ਅਸੀਂ ਕੌਮ ਦੀ ਗੱਲ ਕਰਦੇ ਰਹੇ ਹਾਂ, ਅੱਜ ਵੀ ਕਰਦੇ ਹਾਂ, ਕੱਲ੍ਹ ਵੀ ਕਰਦੇ ਰਹਾਂਗੇ। ਇਹ ਗੱਲ ਭਾਈ ਸਾਹਿਬ ਨੇ ਜ਼ਿਕਰ ਕੀਤਾ ਸੀ। ਮੈਂ ਜਾਣ ਤੋਂ 2016 ਦਾ ਜਿਹੜਾ ਸਬਤ ਖਾਲਸਾ ਹੋਇਆ ਸੀ, ਉਦੋਂ ਜਾਣ ਤੋਂ 2 ਮਹੀਨੇ ਪਹਿਲਾਂ ਇਹ ਗੱਲ ਮੈਂ ਕਹੀ ਸੀ ਸਟੇਜ ਤੋਂ, ਤੇ ਅੱਜ ਉਹ ਗੱਲ ਮੈਂ ਫਿਰ ਦੁਹਰਾਵਾਂਗਾ ਕਿ ਸਰਕਾਰਾਂ ਜਿਹੜੀਆਂ ਉਹ ਵਿਦੇਸ਼ਾਂ 'ਚ ਬੈਠੇ ਸਿੱਖਾਂ ਨੂੰ ਡਰਾਉਣਾ ਚਾਹੁੰਦੀਆਂ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜਿਹੜਾ ਪੰਜਾਬ ਜਾਂ ਹਿੰਦੁਸਤਾਨ 'ਚ ਬੈਠਾ ਹੋਇਆ ਸਿੱਖ ਹੈ ਉਹਨਾਂ ਨੇ ਡਰਾ ਲਿਆ। ਪਰ ਇਹ ਗੱਲ ਮੈਂ ਗੁਰੂ ਦੇ ਭੌ 'ਚ ਰਹਿ ਕੇ ਫੇਰ ਕਹਿਣਾ ਕਿ ਅਸੀਂ ਬਾਹਰਲੇ ਸਿੱਖ ਇਹ ਸਾਬਤ ਕਰਾਂਗੇ ਕਿ ਨਾ ਇੱਥੋਂ ਵਾਲੇ ਸਿੱਖ ਡਰੇ ਆ ਤੇ ਨਾ ਇੱਥੋਂ ਵਾਲੇ ਡਰੇ ਆ, ਤੇ ਨਾ ਅਸੀਂ ਆਉਣ ਵਾਲੇ ਸਮੇਂ 'ਚ ਡਰਾਂਗੇ। ਮੈਂ ਸਿਰਫ ਇਹੀ ਬੇਨਤੀ ਕਰਨ ਵਾਸਤੇ ਇੱਥੇ ਤੁਹਾਡੇ ਸਾਹਮਣੇ ਹੋਇਆ ਕਿ ਅਸੀਂ ਲੜਾਈ ਲੜ ਰਹੇ ਹਾਂ ਆਪਣੀ ਕੌਮ ਦੀ ਆਜ਼ਾਦੀ ਦੀ। ਮੈਨੂੰ ਪਤਾ ਹੈ ਪਰਿਵਾਰਾਂ ਦੇ ਵਿੱਚ ਵੀ ਕਈ ਵਾਰ ਵਖਰੇਵੇਂ ਹੁੰਦੇ ਆ। ਜੇ ਸਾਡੇ ਵਿਚਾਰਾਂ ਦੇ ਮਤਭੇਦ ਨਾ ਹੋਣ ਤਾਂ ਅਸੀਂ ਤਰੱਕੀ ਨਹੀਂ ਕਰਦੇ। ਜੇ ਵਿਚਾਰਾਂ ਦੇ ਮਤਭੇਦ ਦੇ ਨਾਲ ਨਾਲ ਸਾਨੂੰ ਇਹ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਕਿ ਸਾਡੇ ਵਿਚਾਰਾਂ ਦਾ ਮਤਭੇਦ ਜਿਹੜਾ ਹੈ ਕਿ ਉਹ ਸਾਡੀ ਤਰੱਕੀ 'ਚ ਰਸਤਾ ਤੇ ਨਹੀਂ ਬਣ ਗਿਆ। ਇਹ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ। ਜਿਹੜੀ ਅਸੀਂ ਕੌਮ ਦੀ ਗੱਲ ਕਰਦੇ ਹਾਂ, ਜਿਹੜੀ ਕੌਮ ਦੀ ਅਸੀਂ ਲੜਾਈ ਲੜ ਰਹੇ ਹਾਂ, ਉਹਦੇ 'ਚ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਪਊਗਾ ਕਿ ਕੀ ਅਸੀਂ ਜਾਣੇ ਅਣਜਾਣੇ ਕਿਤੇ ਉਹਨਾਂ ਸ਼ਕਤੀਆਂ ਦੀ ਮਦਦ ਨਹੀਂ ਕਰ ਰਹੇ ਜਿਹੜੀਆਂ ਸਾਨੂੰ ਲੱਤ ਥੱਲੇ ਨਿਭਾਉਣ ਵਾਸਤੇ ਤੁਲੀਆਂ ਹੋਈਆਂ ਨੇ। ਪਰ ਇਹ ਗੱਲ ਕਿਉਂਕਿ ਮੈਂ ਉਸ ਪਰਿਵਾਰ ਨਾਲ ਸੰਬੰਧਿਤ ਹਾਂ ਜਿਹਦੀਆਂ 5 ਪੋਸਟਾਂ ਮੈਂ ਇੱਥੇ ਨਾਂ ਲਿਖਦਾ ਗੁਰੂ ਦੀ ਹਜ਼ੂਰੀ 'ਚ ਕਿ ਇਸ ਅਕਾਲੀ ਸੰਘਰਸ਼ ਦੇ ਵਿੱਚ, ਇਸ ਕੌਮ ਦੇ ਸੰਘਰਸ਼ ਦੇ ਵਿੱਚ ਜਿਹੜਾ ਇਹਨਾਂ ਨੇ ਯੋਗਦਾਨ ਪਾਇਆ। ਪਰ ਮੈਂ ਸਤਿਗੁਰੂ ਦੇ ਅੱਗੇ ਇਹੀ ਬੇਨਤੀ ਕਰਾਂਗਾ ਔਰ ਤੁਹਾਡੇ ਅੱਗੇ ਵੀ ਇਹ ਅਰਦਾਸ ਕਰਾਂਗਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਿਓ ਮੈਂ ਜਿਹੜੀ ਗੱਲ ਗੁਰੂ ਦੀ ਹਜ਼ੂਰੀ 'ਚ ਕਹੀ ਆ ਇਹ ਮੈਂ ਨਿਭਾ ਸਕਾਂ ਔਰ ਮੈਨੂੰ ਇੰਨੀ ਕੁ ਜਿਹੜੀ ਆ ਤੱਕ ਸੱਚੇ ਪਾਤਸ਼ਾਹ ਬਖਸ਼ਣ ਕਿ ਸਰੀਰ ਮੇਰਾ ਕਾਇਮ ਰਹੇ, ਮਨ ਮੇਰਾ, ਕਿਉਂਕਿ ਮਹਾਰਾਜ ਦੀ ਬਾਣੀ ਦੇ ਨਾਲ ਜੁੜੇ ਹੋਏ ਆ, ਮਨ ਮੇਰਾ ਇੰਨਾ ਸਟਰੋਂਗ ਹੈ ਕਿ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਇਹ ਕੌਮ ਦੀ ਲੜਾਈ ਇੱਥੇ ਵੀ ਲੜਾਂਗੇ, ਉੱਥੇ ਵੀ ਲੜਾਂਗੇ। ਖਾਲਿਸਤਾਨ ਦੀ ਗੱਲ ਇੱਥੇ ਵੀ ਕੀਤੀ ਆ, ਉੱਥੇ ਵੀ ਕਰਾਂਗੇ। ਅਸੀਂ ਕਿਸੇ ਗੱਲ ਤੋਂ ਡਰਦੇ ਨਹੀਂ, ਅਸੀਂ ਕਿਸੇ ਗੱਲ ਤੋਂ ਚੱਕਦੇ ਨਹੀਂ। ਪਰ ਇੱਕ ਗੱਲ ਜਿਹੜੀ ਮੈਂ ਸਾਰਿਆਂ ਨਾਲ ਸਾਂਝੀ ਕਰਨੀ ਚਾਹੁੰਦਾ ਇਹ ਹੈ ਕਿ ਜਦੋਂ ਵੀ ਕਿਤੇ ਇਕੱਠ ਹੁੰਦੇ ਆ ਸਾਡੇ ਕੋਲ ਹਰੇਕ ਗੱਲ ਲਈ ਟਾਈਮ ਹੁੰਦਾ ਹੈ। ਇਹ ਨਹੀਂ ਮੈਂ ਕਹਿੰਦਾ ਕਿ ਗੁਰਬਾਣੀ ਜਿਹੜੀ ਆ ਉਹਦੇ ਕੀਰਤਨ ਨਹੀਂ ਹੋਣਾ ਚਾਹੀਦਾ, ਕਥਾ ਨਹੀਂ ਹੋਣੀ ਚਾਹੀਦੀ, ਪਰ ਉਹਦੇ ਬਰਾਬਰ ਜਿਹੜੀ ਅੱਜ ਸਿੱਖ ਕੌਮ ਗੁਲਾਮੀ 'ਚੋਂ ਲੰਘ ਰਹੀ ਹੈ ਉਹਦਾ ਟਾਈਮ ਵੀ ਉਹਦੇ ਬਰਾਬਰ ਰੱਖਿਆ ਜਾਣਾ ਚਾਹੀਦਾ। ਉਹਦਾ ਕਾਰਨ ਕੀ ਹੈ ਕਿ ਅਸੀਂ ਇੱਥੇ ਬੜਬੜੀਆਂ ਫੜਾਂ ਮਾਰਦੇ ਨੇ, ਅਸੀਂ 4-4 ਘਰ ਲਏ ਹੋਏ ਨੇ, ਬੜੇ ਬੜੇ ਮਕਾਨ, ਸਾਡੇ 2-2 ਮਿਲੀਅਨ ਦੇ ਮਕਾਨ ਅਸੀਂ ਲਈ ਬੈਠੇ ਹਾਂ। ਪਰ ਸਿਆਣੇ ਕਹਿੰਦੇ ਜੇ ਸਿੱਖ ਕੌਮ ਦਾ ਆਪਣਾ ਘਰ ਨਹੀਂ ਹੈ ਤਾਂ ਅਸੀਂ ਤਦ ਵੀ ਬੇਘਰੇ ਹਾਂ। ਜੇ ਜਿਹੜੀ ਕੌਮ ਆ ਉਹ ਬੇਘਰ ਹੈ ਤਾਂ ਸਾਡੇ ਵੱਡੇ ਵੱਡੇ ਘਰਾਂ ਨੂੰ ਕਿਹਨੇ ਦੇਖਣ ਆਉਣਾ ਹੈ? ਇਹ ਤਾਂ ਗੋਰੇ ਦੇਖਣਗੇ ਜਾਂ ਹੋਰ ਦੂਜੀਆਂ ਕੌਮਾਂ ਦੇਖਣਗੀਆਂ। ਪਰ ਜੇ ਅਸੀਂ ਸਿੱਖਾਂ ਦੇ ਵਿੱਚ ਸਿਰ ਚੱਕ ਕੇ ਤੁਰਨਾ ਹੈ ਜਾਂ ਅਸੀਂ ਦੁਨੀਆ ਦੀਆਂ ਕੌਮਾਂ ਦੇ ਬਰਾਬਰ ਤੁਰਨਾ ਹੈ ਤਾਂ ਸਾਨੂੰ ਆਪਣੀ ਕੌਮ ਦਾ ਘਰ ਬਣਾਉਣਾ ਪਊਗਾ। ਇਹ ਗੱਲ ਮੈਂ ਜਿਹੜੀ ਹੈ ਇਹ ਸਾਰਿਆਂ ਦੀ ਹਜ਼ੂਰੀ 'ਚ ਫੇਰ ਕਹਿਣਾ ਕਿ ਭਾਈ ਆਓ ਸਾਰੇ ਰਲ ਕੇ ਇੱਕ ਵਾਰ ਹਮਲਾ ਮਾਰੀਏ। ਅਸੀਂ ਦੋਸ਼ ਦਿੰਦੇ ਹਾਂ ਕਿ ਕਦੀ ਉਹ ਮਾੜਾ, ਕਦੀ ਆਹ ਮਾੜਾ, ਕਦੀ ਉਹ ਕੰਮ ਨਹੀਂ ਕਰਦਾ, ਕਦੀ ਆਹ ਕੰਮ ਨਹੀਂ ਕਰਦਾ। ਪਰ ਮੈਂ ਇਹ ਕਹਿਣਾ ਕਿ ਸਾਰੇ ਬੰਦਿਆਂ 'ਚ ਇੱਕੋ ਜਿੰਨੀ ਸਮਰੱਥਾ ਨਹੀਂ ਹੁੰਦੀ ਕੰਮ ਕਰਨ ਦੀ। ਜਿੰਨਾ ਕੋਈ ਕਰਦਾ ਉਹਦਾ ਉਨਾ ਹੀ ਸਵਾਗਤ ਕਰੋ, ਉਨਾ ਹੀ ਉਹਦਾ ਧੰਨਵਾਦ ਕਰੋ। ਪਰ ਇਹ ਗੱਲ ਜਿਹੜੀ ਆ ਮਨ 'ਚ ਵਸਾ ਕੇ ਰੱਖੋ ਕਿ ਜਿਹੜਾ ਕੋਈ ਬੰਦਾ ਕੌਮ ਦੇ ਕੰਮ ਲਈ ਤੁਰਿਆ ਹੋਇਆ, ਜੇ ਜਿਹੜਾ ਬੰਦਾ ਕੰਮ ਕਰੂਗਾ ਉਹ ਗਲਤੀ ਵੀ ਜ਼ਰੂਰ ਕਰੂਗਾ। ਅਸੀਂ ਕਦੀ ਮਰਜ਼ਾਦਾ ਦੇ ਨਾਂ ਤੇ, ਕਦੀ ਡਿਸਿਪਲਨ ਦੇ ਨਾਂ ਤੇ, ਕਦੀ ਕੋਈ ਹੋਰ ਗੱਲ ਨਾਂ ਤੇ ਕੀ ਅਸੀਂ ਸਿੱਖਾਂ ਦੇ ਦਿਮਾਗ 'ਚ ਗੁਲਾਮੀ ਤਾਂ ਨਹੀਂ ਕੁਛ ਉੱਡ ਰਹੇ। ਸਾਨੂੰ ਇਹ ਗੱਲ ਜਿਹੜੀ ਆ ਸੋਚਣ ਦਾ ਅਧਿਕਾਰ ਸਾਡੇ ਗੁਰੂ ਨੇ ਦਿੱਤਾ ਹੈ। ਸਾਡੇ ਵੱਖਰੇ ਵਿਚਾਰ ਰੱਖਣ ਦਾ ਅਧਿਕਾਰ ਗੁਰੂ ਨੇ ਦਿੱਤਾ ਹੈ। ਸਾਡੇ ਵਿਚਾਰ ਉਹ ਉਸ ਦਿਨ ਇੱਕ ਦਿਨ ਹੋਣਗੇ ਜਦੋਂ ਅਸੀਂ ਗੁਰੂ ਦੀ ਰਹਿਨਮਾਈ 'ਚ ਚੱਲਾਂਗੇ। ਇਹੀ ਸਾਡੀ ਕੌਮ ਦੀ ਤਰਾਸਦੀ ਹੈ, ਇਹੀ ਸਾਡੀ ਤਰਾਸਦੀ ਹੈ ਕਿ ਅਸੀਂ ਗੁਰਮਤਿ ਨੂੰ ਸਮਝਣ 'ਚ ਨਾਕਾਮ ਜੇ ਰਹੇ ਹਾਂ। ਅਸੀਂ ਗੁਰੂ ਨਾਨਕ ਸਾਹਿਬ ਦੀ ਅੱਜ ਗੱਲ ਕਰਦੇ ਹਾਂ, ਅਸੀਂ ਉਹਨਾਂ ਦਾ ਪੁਰਬ ਮਨਾ ਰਹੇ ਹਾਂ। ਗੁਰੂ ਨਾਨਕ ਸਾਹਿਬ ਨੇ ਪਹਿਲਾ ਜਿਹੜਾ ਮੂਲ ਮੰਤਰ ਦਿੱਤਾ ਸਿੱਖ ਨੂੰ, ਉਹਦੇ 'ਚ ਬਿਲਕੁਲ ਉਹਨੇ ਅਕਾਲ ਪੁਰਖ ਦੀ ਜਿਹੜੀ ਹੈ ਉਹਦੇ ਗੁਣਾਂ ਦੀ ਵਿਆਖਿਆ ਕੀਤੀ ਹੈ, ਜਿਹਦੇ 'ਚ ਨਿਰਭਉ ਤੇ ਨਿਰਵੈਰ ਦੀ ਗੱਲ ਕੀਤੀ ਹੈ। ਆਪਣੇ ਅੰਦਰ ਝਾਤੀ ਮਾਰੀਏ, ਮੈਂ ਵੀ ਤੁਹਾਡੇ ਚੋਂ ਹੀ ਹਾਂ, ਮੈਂ ਕੋਈ ਵੱਖਰਾ ਨਹੀਂ ਹੈ, ਮੇਰੀ ਕੋਈ ਜੇ ਬ੍ਰਹਮ ਗਿਆਨ ਦੀ ਅਵਸਥਾ ਨਹੀਂ ਹੈ। ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਕੀ ਅਸੀਂ ਨਿਰਭਉ ਹੋ ਗਏ ਹਾਂ?
ਜਿੰਨੀ ਦੇਰ ਅਸੀਂ ਨਿਰਭਉ ਨਹੀਂ ਹੁੰਦੇ ਉਨੀ ਦੇਰ ਅਸੀਂ ਨਿਰਵੈਰ ਵੀ ਨਹੀਂ ਹੋ ਸਕਦੇ, ਕਿਉਂਕਿ ਗੁਰਬਾਣੀ ਕਹਿੰਦੀ ਹੈ ਕਿ ਅਕਾਲ ਪੁਰਖ ਨਿਰਵੈਰ ਹੈ ਕਿਉਂਕਿ ਉਹ ਨਿਰਭਉ ਹੈ। ਉਹਨੂੰ ਇਸ ਗੱਲ ਦਾ ਕੋਈ ਖਤਰਾ ਨਹੀਂ ਹੈ ਕਿ ਉਹਦੇ ਬਰਾਬਰ ਦੀ ਕੋਈ ਸ਼ਕਤੀ ਪੈਦਾ ਹੋ ਜਾਊਗੀ ਜਾਂ ਉਹਦੀ ਕੋਈ ਕੁਰਸੀ ਖੋਲੂਗਾ। ਇੱਦਾਂ ਦਾ ਕੋਈ ਡਰ ਉਹਦੇ ਮਨ 'ਚ ਨਹੀਂ ਹੈਗਾ। ਪਰ ਆਪਣੇ ਮਨ ਦੇ ਵਿੱਚ ਇਹ ਗੱਲ ਵਸਾ ਕੇ ਜਾਈਏ ਕਿ ਸਾਨੂੰ 10ਵੇਂ ਪਾਤਸ਼ਾਹ ਨੇ ਜਦੋਂ ਅਸੀਂ ਗੁਰਤਾ ਗੱਦੀ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਉਹਨਾਂ ਨੇ ਇਹ ਗੱਲ ਵੀ ਸਮਝਾਈ ਸੀ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਆਪਣੇ ਅੰਦਰ ਝਾਤੀ ਮਾਰੀਏ ਕਿ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਅਸੀਂ ਹੋਰ ਤੇ ਨਹੀਂ ਕਿਸੇ ਨੂੰ ਮੱਥਾ ਟੇਕਦੇ, ਕੋਈ ਹੋਰ ਬਾਬਾ ਤੇ ਨਹੀਂ ਪਾਲਿਆ ਹੋਇਆ ਸੀ। ਇਹ ਗੱਲਾਂ ਜਿਹੜੀਆਂ ਆਪਣੇ ਧਿਆਨ 'ਚ ਰੱਖਣ ਵਾਲੀਆਂ। ਅਸੀਂ ਬਹੁਤ ਵਾਰ ਜਿਹੜੀ ਹੈ ਸਧਾਰਨ ਸਿੱਖ ਨੂੰ ਕਿਸੇ ਸਿੱਖ ਨੂੰ ਪਾਠ ਕਰਨ ਦੀ ਮਨਾਹੀ ਨਹੀਂ ਹੈ। ਉਹ ਚਾਹੇ 2 ਘੰਟੇ ਪੜ੍ਹੇ, ਚਾਹੇ 15 ਮਿੰਟ ਪੜ੍ਹੇ, ਚਾਹੇ 2 ਦਿਨ ਲਗਾਤਾਰ ਚੌਂਕੜਾ ਮਾਰੇ, ਉਹਦੀ ਆਪਣੀ ਜਿਹੜੀ ਇੱਛਾ ਹੈ, ਉਹਦੀ ਆਪਣੀ ਜਿਹੜੀ ਇੱਛਾ ਸ਼ਕਤੀ ਹੈ, ਉਹ ਕਿੰਨੀ ਬਾਣੀ ਪੜ੍ਹ ਸਕਦਾ ਹੈ। ਪਰ ਜੇ ਘੰਟਿਆਂ ਬੱਧੀ ਚੌਂਕੜੇ ਮਾਰਨ ਤੋਂ ਬਾਅਦ ਵੀ ਜੇ ਉਹਦਾ ਮਨ ਨਹੀਂ ਬਦਲਿਆ, ਜੇ ਉਹਦੇ 'ਚ ਅਕਾਲ ਪੁਰਖ ਦੇ ਗੁਣ ਨਹੀਂ ਆਏ, ਤਾਂ ਉਹ ਮੇਰਾ ਮਤਲਬ ਬਾਣੀ ਨਹੀਂ ਪੜ੍ਹ ਰਿਹਾ, ਉਹ ਪਖੰਡ ਕਰ ਰਿਹਾ। ਸੋ ਇਹ ਇੱਕ ਮੈਂ ਗੱਲ ਕਹਿ ਕੇ ਆਪਣੀ ਮੁਕਾਉਣੀ ਹੈ ਕਿ 2-4 ਲਾਈਨਾਂ ਜਿਹੜੀਆਂ ਅਜੇ ਗੱਲਾਂ ਤੇ ਬਹੁਤ ਨੇ, ਜਿੰਨੀਆਂ ਮਰਜ਼ੀ ਅਸੀਂ ਕਰੀਏ। ਮੈਂ ਇਮੀਗ੍ਰੇਸ਼ਨ ਕੋਰਟ 'ਚ ਗਿਆ ਸੀ ਪਿਛਲੇ ਬੁੱਧਵਾਰ, ਤਾਂ ਉਹਨਾਂ ਨੇ ਇੱਕ ਸਵਾਲ ਕੀਤਾ ਮੈਨੂੰ ਜੱਜ ਨੇ, ਕਿਉਂਕਿ ਆਮ ਤੌਰ ਤੇ ਸਰਕਾਰੀ ਵਕੀਲ ਹੀ ਪੁੱਛਦੇ ਹੁੰਦੇ ਆ, ਤੇ ਜੱਜ ਨੇ ਮੈਨੂੰ ਇਹ ਸਵਾਲ ਕੀਤਾ ਵੀ ਤੂੰ ਕਹਿੰਦਾ ਵੀ ਮੈਂ $30,000 ਦੀ ਕੈਸ਼ ਬੇਲ ਕਰਾ ਕੇ ਮੈਂ ਇੱਥੇ ਵਾਪਸ ਆਇਆ, ਤੇ ਇਹ ਮੈਨੂੰ ਦੱਸ ਵੀ ਜੇ $30,000 ਤੇਰੀ ਜ਼ਿੰਦਗੀ ਨਾਲੋਂ ਜ਼ਿਆਦਾ ਜ਼ਰੂਰੀ ਹੈ, ਤੂੰ ਕਹਿੰਦਾ ਮੈਂ ਫਿਰ ਵਾਪਸ ਜਾਣਾ। ਮੈਂ ਉਹਨੂੰ ਇੱਕੋ ਗੱਲ ਦਾ ਜਵਾਬ ਦਿੱਤਾ ਸੀਗਾ ਕਿ ਸਰਦਾਰ ਸਿਮਰਨ ਸਿੰਘ ਮਾਨ, ਉਹਦੀ ਜਾਨ ਨੂੰ ਵੀ ਖਤਰਾ ਹੈ, ਉਹਨੂੰ ਵੀ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਹੈ। ਪਰ ਜੇ ਉਹ ਅੱਜ ਘਰੇ ਬੈਠ ਜੇ, ਕੌਮ ਦੇ ਪੱਲੇ ਕੀ ਰਹਿ ਜਾਂਦਾ ਬਾਕੀ? ਜੇ ਅਸੀਂ ਜਿਹੜੇ ਆਪਣੇ ਆਪ ਨੂੰ ਲੀਡਰ ਕਹਾਉਣ ਵਾਲੇ ਲੋਕ ਹੈ, ਜੋ ਅਸੀਂ ਅਗਵਾਈ ਕਰਨ ਵਾਲੇ ਲੋਕ ਹੈ, ਜੇ ਅਸੀਂ ਡਰ ਕੇ ਘਰਾਂ 'ਚ ਵੜ ਜਾਾਂਗੇ ਤਾਂ ਇਹ ਕੌਮ ਦਾ ਸੰਘਰਸ਼ ਜਿਹੜਾ ਇਹ ਖਾਲਿਸਤਾਨ ਦਾ ਸੰਘਰਸ਼ ਹੈ, ਇਹ ਕਿੱਧਰ ਨੂੰ ਜਾਊਗਾ? ਸੋ ਮੈਂ ਇੰਨੀਆਂ ਕੁ ਬੇਨਤੀਆਂ ਕਰਦਾ। 2-3 ਲਾਈਨਾਂ ਤੁਹਾਡੇ ਨਾਲ ਇੱਕ ਸ਼ੇਅਰ ਕਰਨੀ ਹੈ ਕਿ ਮੈਂ ਕੋਈ ਕਵੀ ਨਹੀਂ ਹੈਗਾ, ਕੋਈ ਨਾ ਮੈਂ ਕੋਈ ਸ਼ਾਇਰ ਹਾਂ, ਤੇ ਮੇਰੇ ਬੈਠੇ ਬੈਠੇ ਦਿਮਾਗ 'ਚ ਇੱਕ ਦਿਨ ਆਈ ਗੱਲ, ਤੇ ਮੈਂ ਉਹ 2-4 ਲਾਈਨਾਂ ਜਿਹੜੀਆਂ ਲਿਖੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀ ਚਾਹੁੰਦਾ। ਉਹ ਇੱਕ ਸੁਨੇਹਾ ਵੀ ਹੋਊਗਾ ਸਾਡੇ ਸਾਰਿਆਂ ਲਈ ਕਿ ਗੱਲਾਂ ਯਾਰੋ ਕਰਨ ਵਾਲੀਆਂ ਬੜੀਆਂ ਨੇ, ਗੱਲਾਂ ਯਾਰੋ ਕਰਨ ਵਾਲੀਆਂ ਬੜੀਆਂ ਨੇ, ਕਿਉਂਕਿ ਮੈਂ ਵੀ 4 ਕਿਤਾਬਾਂ ਪੜ੍ਹੀਆਂ ਨੇ। ਇਸੇ ਲਈ ਤਾਂ ਹਾਕਮ ਖਫਾ ਹੈ ਸਾਡੇ ਤੋਂ, ਇਸੇ ਲਈ ਤਾਂ ਹਾਕਮ ਖਫਾ ਹੈ ਸਾਡੇ ਤੋਂ, ਸਾਨੂੰ ਹੀ ਕਿਉਂ ਹੱਕ ਲੈਣ ਦੀਆਂ ਆੜੀਆਂ ਨੇ। ਮੈਂ ਵੀ ਬੁੱਧੀਜੀਵੀ ਬਣ ਕੇ ਬਹਿ ਜਾਂਦਾ, ਥੋੜਾ ਝੂਠ ਤੇ ਥੋੜਾ ਸੱਚ ਕਹੀ ਜਾਂਦਾ, ਜਿਵੇਂ ਅੱਜ ਕੱਲ੍ਹ ਦੇ ਬੁੱਧੀਜੀਵੀ ਕਹਿੰਦੇ ਨੇ। ਮੈਂ ਵੀ ਕਿਧਰੇ ਬੁੱਧੀਜੀਵੀ ਬਣ ਕੇ ਬਹਿ ਜਾਂਦਾ, ਥੋੜਾ ਝੂਠ ਤੇ ਥੋੜਾ ਸੱਚ ਕਹੀ ਜਾਂਦਾ। ਪੁੱਛਦਾ ਕੌਣ ਹੈ ਚੱਜ ਅਚਾਰ ਦੀਆਂ ਗੱਲਾਂ ਨੂੰ, ਗੱਲਾਂ ਹੀ ਅੱਜ ਬਦਨੀਤੀ ਦੀਆਂ ਬੜੀਆਂ ਨੇ। ਅੱਜ ਪੂਰੇ ਸੰਸਾਰ ਦੇ ਉੱਤੇ ਬਦਨੀਤੀ ਦੀ ਜਿਹੜੀ ਆ ਉਹ ਭਾਰੂ ਹੈ। ਜੇ ਅਸੀਂ ਨੀਤੀ ਦੀ ਗੱਲ ਕਰੀਏ, ਅਸੀਂ ਰਣਨੀਤੀ ਦੀ ਗੱਲ ਕਰੀਏ, ਅਸੀਂ ਰਾਜਨੀਤੀ ਦੀ ਗੱਲ ਕਰੀਏ, ਇਹ ਮਾੜੀ ਗੱਲ ਨਹੀਂ ਹੈ। ਪਰ ਜਿੱਥੇ ਰਾਜਨੀਤੀ 'ਚ ਬਦਨੀਤੀ ਆ ਜੇ, ਉਹ ਜਿਹੜੀ ਆ ਬਹੁਤ ਖਤਰਨਾਕ ਹੁੰਦੀ ਹੈ। ਸੋ ਇਹਦੇ ਨਾਲ ਹੀ ਮੈਂ ਸਰਦਾਰ ਇਮਾਨ ਸਿੰਘ ਜੀ ਮਾਨ, ਜਿਹੜੇ ਪਾਰਟੀ ਦੇ ਸਾਡੇ ਸਰਪ੍ਰਸਤ ਵੀ ਨੇ, ਉਹਨਾਂ ਨੂੰ ਜੀਆਂ ਵੀ ਕਹਿੰਦਾ, ਧੰਨਵਾਦ ਵੀ ਕਰਦਾ। ਤੇ ਬਾਕੀ ਵੀ ਜਿਹੜੇ ਸਾਡੇ ਸੀਨੀਅਰ ਜਿਹੜੇ ਲੀਡਰ ਹੈ, ਉਹ ਨਿਊਯਾਰਕ ਤੋਂ ਆਏ ਨੇ ਜਾਂ ਹੋਰ ਵੀ ਬਾਕੀ ਕਿਸੇ ਸਟੇਟ ਤੋਂ ਆਏ ਆ, ਉਹਨਾਂ ਨੂੰ ਵੀ ਜੀਆਂ ਕਹਿੰਦਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਕਿਸੇ ਵੀ ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਨ ਸਰਦਾਰ ਰੇਸ਼ਮ ਸਿੰਘ, ਮੈਂ ਬੇਨਤੀ ਕਰਾਂ ਭਾਈ ਸਾਹਿਬ ਸਿੰਘ ਹੋਣਾ ਨੂੰ ਉਹਨਾਂ ਸਰੋਪੇ ਦੀ ਬਖਸ਼ਿਸ਼ ਕਰਨ। ਬੋਲੇ ਸੋ ਨਿਹਾਲ। ਬੇਨਤੀ ਕਰਾਂ ਸਰਦਾਰ ਜਸਵਿੰਦਰ ਸਿੰਘ ਜੰਡੀ 2 ਮਿੰਟ ਵਾਸਤੇ ਆ ਜਾਓ। ਇਹਨੇ ਆਪਣਾ ਕਿਹਾ ਵੀ ਪਹਿਲਾਂ ਬੂਟਾ ਸਿੰਘ ਖੜੋਦ ਹੋਣਾ 2 ਮਿੰਟ ਦਿਓ, ਜਿੱਥੇ ਸੁਣਦੇ ਹੁਣ ਉਹ ਆ ਜਾਣ। ਆ ਜਾਓ ਆ ਜਾਓ ਆ ਜਾਓ ਆ ਜਾਓ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਆਪਾਂ ਅੱਜ ਗੁਰੂ ਨਾਨਕ ਪਾਤਸ਼ਾਹ ਦਾ ਆਗਮਨ ਦਿਹਾੜਾ ਮਨਾ ਰਹੇ ਹਾਂ, ਉੱਥੇ ਆਪਾਂ ਗੁੜਤਾ ਗੱਦੀ ਵੀ ਮਨਾ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ। ਅਕਤੂਬਰ 1708 ਵਿੱਚ ਕਲਗੀਧਰ ਪਾਤਸ਼ਾਹ ਨੇ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਦੇ ਲੜ ਇਸ ਖਾਲਸਾ ਪੰਥ ਨੂੰ, ਸਿੱਖ ਕੌਮ ਨੂੰ ਲਾਇਆ। ਗੁਰੂ ਪਿਆਰੀ ਸਾਧ ਸੰਗਤ ਜੀ, ਜਦੋਂ ਮੇਰੇ ਤੋਂ ਪਹਿਲਾਂ ਬੁਲਾਰੇ ਸਾਰੀਆਂ ਗੱਲਾਂ ਕਰ ਚੁੱਕੇ ਨੇ, ਸਮਾਂ ਵੀ ਬਹੁਤ ਹੋ ਚੁੱਕਾ। ਮੈਂ ਬਿਲਕੁਲ ਸਿਰਫ 2 ਮਿੰਟ ਦੇ ਵਿੱਚ ਹੀ ਤੁਹਾਡੇ ਦਰਸ਼ਨ ਕਰਨੇ ਨੇ। ਗੁਰੂ ਪਿਆਰੀ ਸਾਧ ਸੰਗਤ ਜੀ,
ਜਿਸ ਧਰਤੀ ਦੇ ਵਿੱਚ ਤੁਸੀਂ ਬੈਠੇ ਆ ਯੂਬਾ ਸਿਟੀ ਦੇ ਵਿੱਚ, ਮੈਨੂੰ ਜਦੋਂ ਵੀ ਇੱਥੇ ਆਉਣ ਦਾ ਮੌਕਾ ਮਿਲਿਆ ਇੱਥੇ ਬੜਾ ਸਕੂਨ ਮਿਲਦਾ। ਇੱਥੇ ਸਾਡੇ ਵੱਡੇ ਵਡੇਰੇ ਆਏ ਤੇ ਜਦੋਂ ਅਸੀਂ ਛੋਟੀ ਉਮਰ ਦੇ ਵਿੱਚ ਸੀ ਤੇ ਅਸੀਂ ਆਪਣੇ ਵੱਡਿਆਂ ਵਡੇਰਿਆਂ ਤੋਂ ਸੁਣਦੇ ਹੁੰਦੇ ਸੀ ਕਿ ਤੁਹਾਡੇ ਬਜ਼ੁਰਗ ਸਭ ਤੋਂ ਪਹਿਲਾਂ ਯੂਬਾ ਸਿਟੀ 'ਚ ਆਏ। ਉਹਨਾਂ ਨੇ ਕਦੇ ਸੋਚਿਆ ਹੋਊਗਾ ਕਿ ਇੱਥੇ ਵੱਡੇ ਵੱਡੇ ਗੁਰਦੁਆਰੇ ਬਣਨਗੇ, ਇੱਥੇ ਵੱਡੇ ਵੱਡੇ ਨਗਰ ਕੀਰਤਨ ਹੋਣਗੇ। ਮੈਂ ਪਿੱਛੇ 1 ਮੀਲ ਤੋਂ ਤੁਰਦਾ ਆ ਰਿਹਾ ਸੀ, ਲੰਗਰ ਲੱਗੇ ਹੋਏ ਨੇ, ਪੰਜਾਬ ਵਾਂਗ ਪੂਰੇ ਮੇਲੇ ਲੱਗੇ ਹੋਏ ਨੇ। ਇਹ ਖਾਲਸਾ ਪੰਥ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਸ਼ ਦਿੱਤੀ ਆ। ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਧਰਮ ਨੂੰ ਚਲਾਇਆ, ਸਿੱਖ ਕੌਮ ਬਣਾਈ, ਉੱਥੇ ਗੁਰੂ ਨਾਨਕ ਪਾਤਸ਼ਾਹ ਨੇ ਅਹਿਮਦਾਬਾਦ ਦੇ ਵਿੱਚ ਭਾਈ ਲਾਲੋ ਦੇ ਘਰ ਬਾਬਰ ਦੇ ਹਮਲੇ 'ਚ ਬਾਣੀ ਵੀ ਰਚੀ ਸੀ, ਪਾਪ ਦੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵਿਲਾਲੋ। ਸੋ ਗੁਰੂ ਗ੍ਰੰਥ ਸਾਹਿਬ ਦੀ ਜੋ ਬੇਅਦਬੀ ਪਿਛਲੇ ਪੀਰੀਅਡ 'ਚ ਹੋਈ ਆ ਉਹ ਸਾਡੀਆਂ ਅੱਖਾਂ ਦੇ ਸਾਹਮਣੇ ਆ। ਸਰਕਾਰਾਂ ਭਾਵੇਂ ਕੋਈ ਹੋਣ, ਚਾਹੇ ਨੀਲੀਆਂ ਦੀਆਂ ਸਰਕਾਰਾਂ ਹੋਣ, ਚਾਹੇ ਚਿੱਟੀਆਂ ਦੀਆਂ ਸਰਕਾਰਾਂ ਹੋਣ, ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੈ ਉੱਥੇ ਸਾਡੇ ਸਾਰਿਆਂ ਸਿੱਖਾਂ ਨੂੰ ਇਕੱਠੇ ਹੋ ਕੇ ਇਸ ਆਵਾਜ਼ ਨੂੰ ਉਠਾਉਣ ਦੀ ਲੋੜ ਹੈ। ਜੇ ਤੁਸੀਂ ਇਤਿਹਾਸ ਨੂੰ ਵੇਖੋ, ਨਾ ਮੁਗਲਾਂ ਦੇ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਇਸ ਤਰ੍ਹਾਂ ਦੀ ਬੇਅਦਬੀ ਹੋਈ, ਨਾ ਅੰਗਰੇਜ਼ਾਂ ਦੇ ਸਮੇਂ ਹੋਈ। ਜਿਸ ਦੇਸ਼ ਨੂੰ ਤੁਸੀਂ ਆਪਣਾ ਦੇਸ਼ ਕਿਹਾ ਉਸ ਦੇਸ਼ ਦੇ ਵਿੱਚ ਸਾਰਾ ਕੁਝ ਹੋਇਆ। ਮੈਂ ਤੁਹਾਡਾ ਸਾਰਿਆਂ ਦਾ, ਪ੍ਰਬੰਧਕਾਂ ਦਾ, ਜਿਨ੍ਹਾਂ ਵੀ ਪ੍ਰਬੰਧਕਾਂ ਨੇ 38 ਸਾਲ ਪਹਿਲਾਂ ਇਹ ਨਗਰ ਕੀਰਤਨ ਸ਼ੁਰੂ ਕੀਤੇ, ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦੀ ਹਾਂ। ਤੁਹਾਡਾ ਸਾਰਿਆਂ ਸਾਰ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ 2 ਮਿੰਟ ਵਾਸਤੇ ਸੁਖਵਿੰਦਰ ਸਿੰਘ ਹੰਸਰਾ, ਉਸ ਤੋਂ ਬਾਅਦ ਸਰਦਾਰ ਸੁਖਵਿੰਦਰ ਸਿੰਘ ਉਹ ਇੱਥੇ ਆ ਜਾਣ। ਮੈਂ ਬੇਨਤੀ ਕਰਾਂ ਸਰੋਪਾ ਲੈ ਕੇ ਜਾਣ ਜੋ ਭਾਈ ਸਾਹਿਬ ਪਹਿਲਾਂ ਬੋਲੇ ਹਨ। ਬੂਟਾ ਸਿੰਘ ਉਹ ਆ ਕੇ ਸਰੋਪੇ ਦੀ ਬਖਸ਼ਿਸ਼ ਲੈ ਲੈਣ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਦਾ ਨਿੱਘ ਮਾਣ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਦਾ ਜੋ 38ਵਾਂ ਨਗਰ ਕੀਰਤਨ ਕੱਲ ਨੂੰ ਆਪਾਂ ਕਰਨਾ ਹੈ, ਉਸ ਦੇ ਸਮਾਗਮ 2-3 ਦਿਨਾਂ ਤੋਂ ਚੱਲ ਰਹੇ ਨੇ। ਗੁਰੂ ਗ੍ਰੰਥ ਸਾਹਿਬ ਦੇ ਬਾਰੇ ਅਸੀਂ ਕਿੰਨਾ ਕੁ ਜਾਣਦੇ ਹਾਂ ਜਾਂ ਅਸੀਂ ਕਿੰਨਾ ਕੁ ਸਤਿਕਾਰ ਕਰਦੇ ਹਾਂ, ਇਹ ਤਾਂ ਗੱਲ ਵੱਖਰੀ ਹੈ। ਪਰ ਬ੍ਰਿਟਿਸ਼ ਫਿਲਾਸਫਰ ਬਰਟਰੈਂਡ ਰਸਲ ਨੇ ਇੱਕ ਵਾਰੀ ਇਹ ਗੱਲ ਕਹੀ ਸੀ ਕਿ ਜਿਸ ਤਰ੍ਹਾਂ ਦੁਨੀਆ ਦੇ ਉੱਤੇ ਇੰਨੇ ਨਿਊਕਲੀਅਰ ਬੰਬਸ ਬਣ ਰਹੇ ਨੇ, ਉਹਨੂੰ ਸਵਾਲ ਕੀਤਾ ਗਿਆ ਕਿ ਜਦੋਂ ਇਹ ਚੱਲਣਗੇ ਕਿਸੇ ਦਿਨ ਤਾਂ ਦੁਨੀਆ ਤਬਾਹ ਹੋ ਜਾਏਗੀ, ਪਰ ਜੇ ਕੋਈ ਬਚ ਗਿਆ ਉਹਦਾ ਫਿਰ ਕੀ ਹਾਲ ਹੋਏਗਾ। ਤਾਂ ਬਰਟਰੈਂਡ ਰਸਲ ਕਹਿੰਦਾ ਕਿ ਅਗਰ ਨਿਊਕਲੀਅਰ ਬੰਬਸ ਚੱਲਣ ਤੋਂ ਬਾਅਦ ਸਮੁੱਚੀ ਦੁਨੀਆ ਦੀ ਤਬਾਹੀ ਤੋਂ ਬਾਅਦ ਕੋਈ ਬਚ ਜਾਂਦਾ ਹੈ ਤਾਂ ਉਹਦੇ ਲਈ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਖਿਆਨ ਨੇ ਜਿਹੜੇ ਉਹ ਪ੍ਰੇਰਨਾ ਸਰੋਤ ਹੋ ਸਕਦੇ ਨੇ। ਤਾਂ ਉਹਨੂੰ ਸਵਾਲ ਕੀਤਾ ਬਈ ਨਿਊਕਲੀਅਰ ਬੰਬ ਚੱਲਣ ਤੋਂ ਬਾਅਦ, ਸਾਰੇ ਲੋਕਾਂ ਦੇ ਮਰ ਜਾਣ ਤੋਂ ਬਾਅਦ ਜੇ ਕੋਈ ਬਚ ਗਿਆ, ਜੇ ਉਹਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਸਮਰੱਥ ਨੇ ਉਹਨਾਂ ਨੂੰ ਗਾਈਡੈਂਸ ਦੇਣ ਦੀ ਖਾਤਰ, ਕਿ ਗੁਰੂ ਗ੍ਰੰਥ ਸਾਹਿਬ ਜੀ ਸਮਰੱਥ ਨਹੀਂ ਹੁਣ ਕਿ ਦੁਨੀਆ ਨੂੰ ਕੋਈ ਗਾਈਡੈਂਸ ਦੇ ਸਕਣ ਤਾਂ ਕਿ ਨਿਊਕਲੀਅਰ ਬੰਬ ਨਾ ਚੱਲਣ। ਤਾਂ ਉਹਨਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਸ ਦੇ ਵੀ ਸਮਰੱਥ ਹੈ, ਪਰ ਇਹ ਸਭ ਤੋਂ ਵੱਡਾ ਪਾਪ ਸਿੱਖ ਕਰ ਰਹੇ ਨੇ ਕਿਉਂਕਿ ਇਹਨਾਂ ਨੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਗੁਰਦੁਆਰਿਆਂ ਦੀਆਂ 4 ਦੀਵਾਰੀਆਂ ਦੇ ਵਿੱਚ ਬੰਦ ਕਰਕੇ ਰੱਖਿਆ ਹੋਇਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਅਸਲ ਮਾਨਿਆਂ ਦੇ ਵਿੱਚ ਸਮੁੱਚੀ ਮਨੁੱਖਤਾ ਦੇ ਲਈ ਹੈ। ਸੋ ਅਸੀਂ ਵੇਖ ਰਹੇ ਹਾਂ ਜਿਸ ਤਰ੍ਹਾਂ ਹੁਣੇ ਬੂਟਾ ਸਿੰਘ ਹੁਣੀ ਕਹਿ ਕੇ ਗਏ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, ਹੁਣ ਉਹ ਕੌਣ ਪ੍ਰਾਣੀ ਹੋਏਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰ ਰਿਹਾ ਹੈ। ਪੰਜਾਬ ਦੇ ਵਿੱਚ ਇਹਨਾਂ ਬੇਅਦਬੀਆਂ ਨੇ ਸਾਨੂੰ ਬਹੁਤ ਪੇਨ ਦਿੱਤੀ ਹੈ, ਦੁੱਖ ਦਿੱਤਾ ਹੈ ਸਿੱਖਾਂ ਨੂੰ।
ਪਰ ਗੁਲਾਮੀ ਸਾਨੂੰ ਇੱਕ ਚੀਜ਼ ਦਾ ਅਹਿਸਾਸ ਕਰਵਾ ਰਹੀ ਹੈ ਕਿ ਰਾਜ ਬਿਨਾ ਨਹੀਂ ਧਰਮ ਚੱਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ, ਜਿਸ ਦੀ ਪਾਰਟੀ ਦੀ ਮੈਂ ਨੁਮਾਇੰਦਗੀ ਕੈਨੇਡਾ ਤੋਂ ਕਰ ਰਿਹਾ, ਤੇ ਉਹਨਾਂ ਨੇ ਵੀ ਇੱਕ ਅਨਵੇਵਰਿੰਗ ਪਰਸਨੈਲਿਟੀ ਦੇ ਤੌਰ ਤੇ ਪਿਛਲੇ 33 ਸਾਲਾਂ ਦੇ ਵਿੱਚ ਸਿੱਖਾਂ ਨੂੰ ਇੱਕੋ ਹੀ ਗੱਲ ਸੁਣਾਈ ਆ ਕਿ ਸਿੱਖੋ ਤੁਸੀਂ ਗੁਲਾਮ ਹੋ, ਖਾਲਿਸਤਾਨ ਬਿਨਾ ਤੁਹਾਡਾ ਹੋਰ ਕੋਈ ਗੁਜ਼ਾਰਾ ਨਹੀਂ ਹੈ। ਸੋ ਅੱਜ ਅਸੀਂ ਜਿੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਮਨਾ ਰਹੇ ਹਾਂ, ਜਿੱਥੇ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਮਨਾ ਰਹੇ ਹਾਂ, ਜਿਨ੍ਹਾਂ ਦੀ ਗੱਲ ਹੁਣੇ ਡਾਕਟਰ ਸਾਹਿਬ ਕਰਕੇ ਗਏ ਨੇ ਕਿ ਉਹਨਾਂ ਨੇ ਬਾਬਰ ਨੂੰ ਜਾਬਰ ਕਿਹਾ, ਤੇ ਅੱਜ 20ਵੀਂ ਸਦੀ ਦੇ ਬਾਬਰ ਜਿਹੜੇ ਦੰਦ ਲਾਉਂਦੇ ਫਿਰਦੇ ਹਨ, ਉਹਨਾਂ ਨੂੰ ਜਾਬਰ ਕਹਿਣ ਦੀ ਜ਼ਰੂਰਤ ਅੱਜ ਸਰਦਾਰ ਸਿਮਰਨਜੀਤ ਸਿੰਘ ਮਾਨ ਪੰਜਾਬ ਦੀ ਧਰਤੀ ਉੱਤੇ ਕਰ ਰਿਹਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ, ਖਾਸ ਕਰਕੇ ਇੱਥੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ, ਉਹਨਾਂ ਦਾ ਧੰਨਵਾਦ ਕਰਦਾ ਹੋਇਆ ਇਹਨਾਂ ਗੁਰਪੁਰਬ ਅਤੇ ਇਹਨਾਂ ਸ਼ੁਭ ਅਵਸਰਾਂ ਦੇ ਉੱਤੇ ਜਿੱਥੇ ਵਧਾਈ ਦਿੰਦਾ ਹਾਂ, ਉੱਥੇ ਇੱਕ ਗੱਲ ਯਕੀਨਨ ਤੌਰ ਤੇ ਹੈ ਕਿ ਗੁਲਾਮ ਕੌਮਾਂ ਦਾ ਦੁਨੀਆ ਦੇ ਉੱਤੇ ਕੋਈ ਭਵਿੱਖ ਨਹੀਂ ਹੈ। ਕੌਮਾਂ ਉਹੀ ਵਿਕਸਿਤ ਹੋ ਸਕਦੀਆਂ ਨੇ ਜਿਹੜੀਆਂ ਆਜ਼ਾਦ ਹੋਣ। ਕੈਨੇਡਾ ਦੀ ਧਰਤੀ ਉੱਤੇ ਇਸ ਆਜ਼ਾਦੀ ਦੇ ਪੈਗਾਮ ਨੂੰ ਸਰਕਾਰੀ ਗਲਿਆਰਿਆਂ ਦੇ ਵਿੱਚ ਹੁਣ ਡਿਸਕਸ ਕੀਤਾ ਜਾਣਾ ਸ਼ੁਰੂ ਹੋ ਗਿਆ ਹੈ। ਮੈਨੂੰ ਆਸ ਹੈ ਕਿ ਅਮਰੀਕਾ ਦੇ ਵਿੱਚ ਵੀ ਐਸਾ ਆਉਣ ਵਾਲੇ ਸਮੇਂ ਦੇ ਵਿੱਚ ਹੋਏਗਾ। ਯਾਦ ਰੱਖਿਓ ਕਿ ਕਉ किसी को राज ना दे है, जो ले है निज बल से ले है। खालिस्तान जिंदाबाद। वाहेगुरु जी का खालसा, वाहेगुरु जी की फतेह। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੰਸਰਾਜ ਜੀ ਹੁਣਾਂ ਦਾ। ਮੈਂ ਹੁਣ 2 ਮਿੰਟ ਜੰਡੀ ਸਾਹਿਬ ਫਤਿਹ ਬੁਲਾਉਣਗੇ। ਸਰਦਾਰ ਜਸਵਿੰਦਰ ਸਿੰਘ ਜੰਡੀ ਨਾਲੇ ਮਗਰ ਤਿਆਰ ਹਨ ਸਰਦਾਰ ਸੁਖਵਿੰਦਰ ਸਿੰਘ ਠਾਣਾ ਜਾਂ ਲਾਸਟ ਨੇਮ। ਮੈਂ ਬੇਨਤੀ ਕਰਾਂ ਹੰਸਰਾ ਨੂੰ ਲੈ ਲੈਣ ਆਪਣੇ ਸਰੋਪਾ ਗੁਰੂ ਘਰ ਦੀ ਬਖਸ਼ਿਸ਼ ਲੈ ਲੈਣ। 2 ਮਿੰਟ ਜਸਵਿੰਦਰ ਸਿੰਘ ਜੰਡੀ, ਉਹਨਾਂ ਤੋਂ ਬਾਅਦ ਸੁਖਵਿੰਦਰ ਸਿੰਘ ਠਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਗੁਰੂ ਗ੍ਰੰਥ ਸਾਹਿਬ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਨੂੰ ਧੰਨ ਧੰਨ ਸਤਿ ਸ੍ਰੀ ਅਕਾਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਅਤੇ ਨਾਲ ਹੀ ਗੁਰਤਾ ਗੱਦੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਹਦੀ ਲੱਖ ਲੱਖ ਵਧਾਈ ਦਿੰਦਾ। ਜੋ ਇੱਥੇ 38ਵਾਂ ਨਗਰ ਕੀਰਤਨ ਹੋ ਰਿਹਾ ਹੈ, ਸਾਰੀ ਸੰਗਤ ਨੂੰ, ਜੁਬਾ ਸਿਟੀ ਦੀ ਬਾਹਰੋਂ ਆਈ ਦੇ ਦੂਰੋਂ ਨੇੜਿਓਂ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ। ਇੱਥੋਂ ਦੇ ਪ੍ਰਬੰਧਕ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਾਏ। ਅਤੇ ਇਹ ਬੜਾ ਵੱਡਾ ਉਪਰਾਲਾ ਹੈ ਜਿਹੜਾ ਨਗਰ ਕੀਰਤਨ ਇੱਥੇ ਹੈ। ਇਹ ਵਧਾਈ ਦੇ ਪਾਤਰ ਨੇ ਜਿਹੜੇ ਕਿ ਦਿਨ ਰਾਤ ਇੱਕ ਕਰਕੇ ਇਹ ਸੇਵਾ ਕਰਾ ਰਹੇ ਆ। ਬੋਲਦਿਆਂ ਕੋਈ ਗਲਤੀ ਹੋ ਗਈ ਹੋਵੇ ਖਿਮਾ ਦੇ ਜਾਚਕਾਂ। ਖਾਲਿਸਤਾਨ ਦੇ ਨਾਰੇ 5 ਲਾਉਣੇ ਆ। ਖਾਲਿਸਤਾਨ, 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 ਖਾਲਿਸਤਾਨ। ਬੋਲੇ ਸੋ ਨਿਹਾਲ। ਪ੍ਰਬੰਧਕਾਂ ਦਾ ਫੇਰ ਇੱਕ ਵਾਰ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨ ਸਰਦਾਰ ਜਸਵਿੰਦਰ ਸਿੰਘ ਜੰਡੀ। ਮੈਂ ਬੇਨਤੀ ਕਰਾਂ ਗੁਰਨਾਮ ਸਿੰਘ ਹੁਣਾਂ ਨੂੰ, ਇਹਨਾਂ ਸਰੋਪੇ ਦੀ ਬਖਸ਼ਿਸ਼ ਦੇ, ਗੁਰਨਾਮ ਸਿੰਘ ਪੰਮਾ ਇਹਨਾਂ ਨੂੰ ਸਰੋਪੇ ਦੀ ਬਖਸ਼ਿਸ਼ ਕਰਨਗੇ। ਮੇਨ ਟਾਈਮ ਜੋ ਕੌਂਸਲ ਆਫ ਖਾਲਿਸਤਾਨ ਦੇ ਪ੍ਰੈਜ਼ੀਡੈਂਟ ਹਨ ਡਾਕਟਰ ਬਖਸ਼ੀਸ਼ ਸਿੰਘ, ਉਹ ਆਉਣਗੇ ਕਿਉਂਕਿ ਸਾਨੂੰ ਸਾਡੇ ਸਤਿ ਸ੍ਰੀ ਅਕਾਲ। ਸੁਖਵਿੰਦਰ ਸਿੰਘ ਠਾਣਾ ਹੁਣ ਬੇਨਤੀ ਕੀਤੀ ਹੈ ਉਹਨਾਂ ਨੂੰ ਵੀ 2 ਮਿੰਟ ਦੇ ਦਿਓ। ਆ ਜਾਓ। ਗੁਰੂ ਪਿਆਰੇ ਸਾਧ ਸੰਗਤ ਜੀ, ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਸਾਧ ਸੰਗਤ ਜੀ, ਸਾਰੀ ਸਾਧ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਕ ਦਿਨ ਦਾ ਵੱਧ ਤੋਂ ਵੱਧ
ਵਧਾਈ ਹੋਵੇ ਤੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀ ਤੁਹਾਨੂੰ ਬਹੁਤ ਵਧਾਈ ਹੋਵੇ। ਮੇਰੇ ਕੋਲ 2-4 ਮਿੰਟ ਨੇ ਤੇ ਮੈਂ ਆਪਣੇ ਪੁਆਇੰਟ ਜਿਹੜੇ ਆ ਉਸ ਹਿਸਾਬ ਨਾਲ ਕਰਨੇ ਕਿ ਸੈਕਟਰੀ ਸਾਹਿਬ ਨੇ ਕਿਹਾ ਵੀ ਤੁਸੀਂ ਜਿਹੜੀ ਆ ਪ੍ਰੋਬਲਮ ਹੈ ਉਹ ਸੋਲੂਸ਼ਨ ਦੱਸੋ, ਤੇ ਮੈਂ ਮੈਡੀਕਲ ਡਾਕਟਰ ਹਾਂ ਤੇ ਮੈਂ ਪ੍ਰੋਬਲਮ ਵੇਖ ਕੇ ਉਹਦਾ ਸੋਲੂਸ਼ਨ ਦੱਸਦਾ ਵਾਂ। ਤੇ ਮੈਂ ਆਪਣੀ ਸਾਰੀ ਸਪੀਚ ਜੋ ਮੈਂ ਬਣਾਈ ਸੀ ਉਹਨੂੰ ਮੈਂ ਛੱਡ ਕੇ ਤੇ ਇਹਨਾਂ ਦੀ ਗੱਲ ਸੁਣ ਕੇ ਉਹ ਗੱਲ ਆਪਾਂ ਹੁਣ ਕਰਨੀ ਆ। ਸਿੱਖਾਂ ਦੀਆਂ ਪ੍ਰੋਬਲਮਾਂ ਕੀ ਨੇ? ਨੰਬਰ 1, ਸਿੱਖ ਗੁਲਾਮ ਨੇ ਔਰ ਸਿੱਖਾਂ ਨੂੰ ਆਜ਼ਾਦੀ ਲੈਣੀ ਪਏਗੀ। ਅਸੀਂ ਗੁਲਾਮ ਕਿਸ ਤਰ੍ਹਾਂ ਵਾਂ? ਇੰਡੀਅਨ ਗਵਰਨਮੈਂਟ ਨੇ 1955 ਵਿੱਚ 1984 ਵਿੱਚ ਗੋਲਡਨ ਟੈਂਪਲ ਤੇ ਹਮਲਾ ਕੀਤਾ, 1984 ਵਿੱਚ ਸਿੱਖਾਂ ਦਾ ਜੀਨੋਸਾਈਡ ਕੀਤਾ ਤੇ ਉਹਦਾ ਕੋਈ ਸਾਨੂੰ ਇਨਸਾਫ ਨਹੀਂ ਮਿਲਿਆ। ਤੇ ਇਹਦੀਆਂ ਹੋਰ ਕਈ ਐਗਜ਼ਾਮਪਲ ਤੁਹਾਨੂੰ ਮਿਲ ਸਕਦੀਆਂ ਨੇ। ਨੰਬਰ 1 ਪ੍ਰੋਬਲਮ ਇਜ਼ that we are slaves, so we must get freedom। ਤੇ ਫਰੀडम ਕਿਤਨਾ ਨਹੀਂ ਜਾ ਸਕਦੀ ਆ? ਜਦੋਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਆਦਿ ਗ੍ਰੰਥ ਬਣਾਇਆ ਤੇ ਉਹਨਾਂ ਨੂੰ ਗੁਰੂ ਗ੍ਰੰਥ ਨੂੰ ਬਚਾਉਣ ਵਾਸਤੇ ਸ਼ਹੀਦੀ ਦੇਣੀ ਪਈ ਔਰ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਹਾ ਵੀ ਹੁਣ ਸੰਘਰਸ਼ ਲੜਨਾ ਪਏਗਾ। ਉਹ ਸੰਘਰਸ਼ ਹੁਣ ਆਪਾਂ ਲੜ ਰਹੇ ਹਾਂ ਅਜੇ ਤੱਕ ਵੀ। ਜਿਹੜਾ ਡਾਕਟਰ ਔਖ ਨੇ ਇੱਥੇ ਕੀਤਾ ਉਹ ਸੰਘਰਸ਼ ਜਿਹੜਾ ਵਾ ਹੁਣ ਸਿੱਖ ਫਾਰ ਜਸਟਿਸ ਜਿਹੜੀ ਆ ਰੈਫਰੈਂਡਮ 2020 ਦੇ ਆਧਾਰ ਤੇ ਲੜ ਰਹੀ ਹੈ ਕਿ ਜੇ ਅਸੀਂ ਆਜ਼ਾਦੀ ਲੈਣੀ ਆ, ਹੁਣ ਸਾਡੇ ਕੋਲ ਆਜ਼ਾਦੀ ਜਿਹੜੀ ਆ ਪੈਨ ਦੀ ਤੇ ਦਿਮਾਗ ਦੀ ਤੇ ਗ੍ਰੀਨ ਬਕ ਦੀ ਆ। ਜਿਸ ਤਰ੍ਹਾਂ ਕਿ ਭਾਈ ਸਾਹਿਬ ਕਹਿ ਕੇ ਗਏ ਨੇ ਤੁਹਾਡੇ ਕੋਲ ਬੜੀਆਂ ਪ੍ਰਾਪਰਟੀਆਂ ਨੇ ਤੇ ਉਹ ਸਿੱਖ ਕੌਮ ਦਾ ਉਹਦੇ ਵਿੱਚ ਹਿੱਸਾ ਵਾ ਤੇ ਉਹ 'ਚ ਹਿੱਸਾ ਪਾਓ। ਦੂਜੀ ਸਾਡੀ ਪ੍ਰੋਬਲਮ ਕੀ ਆ? ਸਾਡੀ ਕੋਈ ਯੂਨਿਟੀ ਨਹੀਂ। ਹੁਣੇ ਤੁਹਾਨੂੰ ਪਤਾ ਵੀ ਜ਼ਿੰਗਪਿੰਗ ਜਿਹੜਾ ਕਿ ਚੀਨ ਦਾ ਹੁਣ ਪ੍ਰਾਈਮ ਮਿਨਿਸਟਰ ਬਣਿਆ ਵਾ, ਉਹਦੀ ਜਿਹੜੀ ਪਾਰਲੀਮੈਂਟ ਆ ਉਹਦੇ 2000 ਮੈਂਬਰ ਨੇ ਤੇ ਉਹਨਾਂ ਯੂਨਾਨੀਮਸਲੀ ਉਹਨੂੰ ਪ੍ਰੈਜ਼ੀਡੈਂਟ ਬਣਾਇਆ ਵਾ। ਉਹ ਕਹਿੰਦਾ ਤੁਸੀਂ ਮੇਰੀ ਸਪੋਰਟ ਕਰੋ, ਆਈ ਡਿਲੀਵਰ ਯੂ ਏ ਵਰਲਡ ਪਾਵਰ ਇਨ 20 years। 20 ਸਾਲਾਂ ਵਿੱਚ ਚੀਨ ਜਿਹੜੀ ਆ ਵਰਲਡ ਪਾਵਰ ਬਣ ਜਾਏਗੀ ਕਿਉਂਕਿ ਉਹਨਾਂ ਦੀ ਯੂਨਿਟੀ ਆ। ਸੋ ਸਾਨੂੰ ਯੂਨਿਟੀ ਚਾਹੀਦੀ ਹੈ। ਤੀਜੀ ਪ੍ਰੋਬਲਮ ਸਾਡੀ ਕੀ ਆ? ਜਿਹੜਾ ਅਕਾਲ ਤਖਤ ਦਾ ਜਥੇਦਾਰ ਆ ਉਹ ਸਾਡਾ ਜਥੇਦਾਰ ਨਹੀਂ। ਅਕਾਲ ਤਖਤ ਜਥੇਦਾਰ ਸਿੱਖਾਂ ਨੂੰ ਪ੍ਰੋਟੈਕਟ ਨਹੀਂ ਕਰਦਾ ਤੇ ਸਿੱਖਾਂ ਨੂੰ ਪ੍ਰੈਜ਼ੈਂਟ ਨਹੀਂ ਕਰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਕੋਈ ਆਰਗੇਨਾਈਜੇਸ਼ਨ ਨਹੀਂ। ਜਿੰਨਾ ਚਿਰ ਤੱਕ ਇਹ ਚੀਜ਼ਾਂ ਬਦਲਦੇ ਨਹੀਂ ਉਹਨਾਂ ਚਿਰ ਤੱਕ ਸਾਡੀ ਕੋਈ ਭਲਾਈ ਨਹੀਂ ਹੋ ਸਕਦੀ। ਜਿਹੜੇ ਸਾਡੇ ਲੀਡਰ ਨੇ ਇਹ ਕਮਜ਼ੋਰ ਨੇ। There's a failure of leadership। ਜਦੋਂ ਸੰਤ ਨਾਰਾਇਣ ਸਿੰਘ ਭਿੰਡਾਂ ਵਾਲੇ ਨੇ ਇਹ ਬਚਨ ਕੀਤੇ ਸੀ ਵੀ ਜਦੋਂ ਇੰਡੀਅਨ ਗਵਰਨਮੈਂਟ ਤੈਅ ਕਰੇਗੀ ਗੋਲਡਨ ਟੈਂਪਲ ਤੇ ਖਾਲਸਤਾਨ ਦੀ ਨੀਂਹ ਰੱਖੀ ਜਾਏਗੀ ਤੇ ਖਾਲਸਤਾਨ ਦੀ ਨੀਂਹ ਰੱਖੀ ਗਈ। ਹੁਣ ਉਹਦੀ ਬਿਲਡਿੰਗ ਬਣਾਉਣੀ ਸਾਡਾ ਕੰਮ ਆ। ਤੇ ਸਿੰਘੋ ਤੇ ਸਿੰਘਣੀਓ, ਭੈਣਾਂ ਤੇ ਭਰਾਓ, let's work for Khalistan। And once again, referendum 2020 is the only way। ਜਿਹੜੇ ਮੇਰੇ ਵੀਰ ਕਹਿੰਦੇ ਨੇ ਰੈਫਰੈਂਡਮ ਨਹੀਂ ਹੋ ਸਕਦਾ ਜੀ, ਰੈਫਰੈਂਡਮ ਕਿਸ ਤਰ੍ਹਾਂ ਹੋਏਗਾ ਜੀ? ਹੁਣ ਕ੍ਰੀਮੀਆ 'ਚ ਰੈਫਰੈਂਡਮ ਹੋਇਆ, ਉਹਨਾਂ ਨੂੰ ਆਜ਼ਾਦੀ ਮਿਲੀ। ਫਿਰ ਕੈਟਾਲੋਨੀਆ 'ਚ ਰੈਫਰੈਂਡਮ ਹੋਇਆ, ਫਿਰ ਕੁਰਦਿਸਤਾਨ ਰੈਫਰੈਂਡਮ ਹੋਇਆ। ਉਹਨਾਂ ਦੇ ਰੈਫਰੈਂਡਮ ਹੋਰ ਤਰ੍ਹਾਂ ਦੇ ਨੇ, ਸਾਡੇ ਰੈਫਰੈਂਡਮ ਜਿਹੜੇ ਹੋਰ ਤਰ੍ਹਾਂ ਦੇ ਨੇ। ਸੋ ਅਸੀਂ ਆਜ਼ਾਦੀ ਰੈਫਰੈਂਡਮ ਕਰਕੇ ਲੈਣੀ ਆ। ਹੁਣ ਇੱਥੇ ਯੂਨਾਈਟਿਡ ਸਟੇਟਸ ਦੀ ਗਵਰਨਮੈਂਟ ਨੂੰ ਇਹ ਪਟੀਸ਼ਨ ਪਾਈ ਗਈ ਆ ਕਿ ਵਾਈਟ ਹਾਊਸ ਇੰਡੀਅਨ ਗਵਰਨਮੈਂਟ ਨੂੰ ਕੰਡੈਮ ਕਰੇ। ਵਾਈਟ ਹਾਊਸ ਸ਼ੁੱਡ ਕੰਡੈਮ ਦੀ ਇੰਡੀਅਨ ਗਵਰਨਮੈਂਟ ਫॉर genocide of Sikhs and denial of success, denial of justice and opposing the justice। Indian government genocide ਕੀਤਾ, ਫਿਰ justice ਨਹੀਂ ਦਿੱਤਾ, ਫਿਰ denial of justice ਆ, ਫਿਰ opposition of justice ਆ। ਅਸੀਂ ਕਹਿੰਦੇ ਆ ਵੀ ਇੰਡੀਅਨ ਗਵਰਨਮੈਂਟ ਨੂੰ ਖੇਦੀ ਕੀਤੀ ਜਾਵੇ ਤਾਂ ਕਿ ਰੈਫਰੈਂਡਮ 2020 ਦਾ ਹੋ ਵੀ ਰਾਹ ਜਿਹੜਾ ਵਾ ਉਹ ਸਿੱਧਾ ਹੋ ਜਾਏ। ਭੈਣਾਂ ਤੇ ਭਰਾਓ, ਦੂਜੀ ਗੱਲ, let's not criticize people without saying ਪੈਸੇ ਖਾ ਗਏ ਜੀ। ਕੌਣ ਪੈਸੇ ਖਾ ਗਿਆ? ਲੋਕੀ ਕਹਿੰਦੇ ਆ ਸਿੱਖ ਜਸ ਦੇ ਪੈਸੇ ਖਾਦੇ। ਜੇ ਕੋਈ ਮੈਂ ਪੈਸੇ ਕੰਟਰੋਲ ਕਰਦਾ, ਜੇ ਕੋਈ ਕਹਿੰਦਾ ਪੈਸੇ ਖਾਂਦੇ, ਕਮ ਟੂ ਮੀ, ਆਲ ਟੈਲ ਯੂ ਹਾਊ ਦ ਮਨੀ ਸਪੈਂਡ। ਬਾਕੀ ਭੈਣਾਂ ਦੇ ਭਰਾਓ, ਜਿਹੜਾ ਇੱਕ ਜਿਹੜਾ ਵਾ ਮੇਰਾ ਟਾਈਮ ਜਿਹੜਾ ਖਤਮ ਹੋ ਰਿਹਾ ਵਾ, ਮੈਂ ਇਹਨਾਂ ਦੀ ਰਿਸਪੈਕਟ ਕਰਦਾ ਵਾਂ। ਇਹਨਾਂ ਮੈਨੂੰ ਟਾਈਮ ਦਿੱਤਾ। ਆਮ ਓਨਰਡ ਟੂ ਬੀ ਹੇਅਰ ਐਂਡ ਟਾਕ ਟੂ ਯੂ ਐਂਡ ਗਿਵ ਯੂ ਮਾਈ ਆਈਡੀਆਜ਼। ਬਾਕੀ ਜਿਹੜੀ ਇੰਡੀਆ ਦੇ ਵਿੱਚ ਜਿਹੜੇ ਕਹਿੰਦੇ ਨੇ ਇੰਡੀਆ ਜਾ ਕੇ ਤੇ ਤੁਸੀਂ ਉੱਥੇ ਜਾ ਕੇ ਖਾਲਸਾ ਬਣਾਓ, ਇਹ ਅਮਰੀਕਾ ਦਾ ਕਾਨੂੰਨ ਆ। ਇਹ ਸੋਲਜਰ ਮਸਟ ਫਾਈਟ and must live today to fight tomorrow। ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਨ ਸਿੱਖ ਕੰਗਰੈਸ਼ਨਲ ਕਾਕਸ ਤੇ ਅਮਰੀਕਨ ਸਿੱਖ ਕਾਕਸ ਕਮੇਟੀ ਵੱਲੋਂ ਗੁਰੂ ਨਾਨਕ ਸਾਹਿਬ ਤੇ ਆਪਣੇ ਗੁਰੂ ਗੱਦੀ ਸਾਹਿਬ ਦਾ ਜਿਹੜਾ ਆਪਣਾ ਇਹ 3 ਦਿਨ ਮਨਾ ਰਹੇ, ਉਹਦੀ ਲੱਖ ਲੱਖ ਵਧਾਈ ਹੋਵੇ। ਮੈਨੂੰ ਕੋਈ 47 ਸਾਲ ਹੋ ਗਏ ਰਹਿੰਦੇ ਆ ਇੱਥੇ ਨੂੰ। ਸੋ ਇਹ ਜਦੋਂ ਨਗਰ ਕੀਰਤਨ ਸ਼ੁਰੂ ਹੋਇਆ ਸੀ ਆਪਾਂ 100-200 ਬੰਦੇ ਹੁੰਦੇ ਸਾਂ। ਅੱਜ ਦੇਖੋ 80,000 ਲੱਖ ਤੱਕ ਆਬਾਦੀ ਨਗਰ ਕੀਰਤਨ ਸ਼ਾਮਲ ਆ। ਸੋ ਤੇ ਤੁਹਾਨੂੰ ਪਤਾ ਕਿ ਅਮਰੀਕਨ ਸਿੱਖ ਕੰਗਰੈਸ਼ਨਲ ਕਾਕਸ
ਜਿਹੜਾ ਕਿ ਮੈਂਬਰ ਆਫ ਕਾਂਗਰਸ ਹੈਗਾ ਯੂਨਾਈਟਿਡ ਸਟੇਟ ਕਾਂਗਰਸ ਵਿੱਚ। ਇਸ ਵੇਲੇ ਤੁਹਾਡੇ ਨੁਮਾਇੰਦੇ 50 ਤੋਂ ਬੰਦੇ ਅਮਰੀਕਨ ਸਿੱਖ ਕੰਗਰੈਸ਼ਨਲ ਕਾਕਸ ਦੇ ਨੇ, ਜਿਨ੍ਹਾਂ ਨੇ ਤੁਹਾਡੀ ਆਵਾਜ਼ ਉਠਾਈ ਹੈ, ਚਾਹੇ ਉਹ ਹਿਊਮਨ ਰਾਈਟਸ ਹੋਣ, ਚਾਹੇ ਤੁਹਾਡੇ ਇੱਥੋਂ ਦੇ ਹੇਟ ਕ੍ਰਾਈਮ ਹੋਵੇ ਜਾਂ ਸਕੂਲ ਬੁਲਿੰਗ ਹੋਵੇ ਜਾਂ ਫੌਜੀਆਂ ਨੂੰ ਭਰਤੀ ਹੋਣ ਦਿਓ ਸਿੱਖੀ ਸਰੂਪ 'ਚ। ਇਹਦੇ 'ਚ ਆਪਣੇ ਬਰੀਫਿੰਗ ਹੋਈਆਂ ਨੇ, ਸੈਨੇਟ ਹੀਅਰਿੰਗ ਹੋਈਆਂ ਨੇ, ਸਾਰਾ ਕੁਝ ਹੋ ਰਿਹਾ ਕਿਉਂਕਿ ਤੁਹਾਡੇ ਰਿਪਰੈਜ਼ੈਂਟੇਟਿਵ ਕਰ ਰਹੇ ਨੇ। ਇਸ ਵੇਲੇ ਮੈਂ ਇੱਕ ਮਿੰਟ ਲੈਣਾ ਚਾਹੁੰਦਾ ਕਿ ਬੜੀ ਜ਼ਰੂਰੀ ਗੱਲ ਹੈ ਜਿਹੜੀ ਕਿ ਪਹਿਲਾਂ ਵੀ ਕਿ ਆਪਣੇ ਨੁਮਾਇੰਦੇ ਬੋਲ ਕੇ ਗਏ ਸੀ ਇੱਥੇ, ਉਹ ਹੈਗੀ ਟਰੱਕਾਂ ਬਾਰੇ। 3 ਹਫ਼ਤੇ ਪਹਿਲਾਂ ਆਪਾਂ ਜਦੋਂ ਇੱਥੇ ਸ਼ਾਮਲ ਸਾਂ ਸਾਰੇ, ਕੋਈ 550 ਟਰੱਕ ਇੱਥੋਂ ਗਏ ਸੀ ਫਰੈਜ਼ਨੋ ਤੱਕ, 214 ਮੀਲ ਤੁਰ ਕੇ ਗਏ, ਚਲਾ ਕੇ ਗਏ। ਘੰਟਾ ਭਰ ਲਾਈਨ ਲੱਗੀ ਰਹੀ ਤੁਹਾਡੇ ਸੈਕਰਾਮੈਂਟੋ ਵਿੱਚ। ਕਿਉਂਕਿ ਜਿਹੜੇ ਨਵੇਂ ਰੂਲਸ ਪਾਸ ਕੀਤੇ ਗਏ 2012 'ਚ, ਉਹ ਜਿਹੜੇ 18 ਦਸੰਬਰ ਨੂੰ ਲਾਗੂ ਹੋ ਜਾਣੇ ਨੇ। ਕਈ ਲੋਕੀ ਸੋਚ ਰਹੇ ਨੇ ਕਿ ਇਹ ਅੱਗੇ ਐਕਸਟੈਂਸ਼ਨ ਮਿਲ ਗਈ ਆ, ਕੋਈ ਐਕਸਟੈਂਸ਼ਨ ਨਹੀਂ ਮਿਲੀ। 18 ਤਰੀਕ ਨੂੰ ਇਹ ਲਾਗੂ ਹੋ ਜਾਣਾ ਆ। ਜਦੋਂ ਆਪਾਂ ਇੱਥੇ ਇਕੱਠੇ ਹੋਏ, ਕਈਆਂ ਦਾ ਆਖਿਆ ਕਿ ਇਹਦੇ ਨਾਲ ਆਪਣਾ ਸਾਰਾ ਕੁਝ ਹੋ ਜਾਣਾ ਹੈ। ਤੁਸੀਂ ਟੀਵੀ ਤੇ ਵੀ ਦੇਖਿਆ ਹੋਗਾ, ਕਈ ਸਿੱਖ ਕਹਿ ਰਹੇ ਸੀ ਸਾਡੀ ਅਪਰੋਚ ਹੈਗੀ ਆ ਵਾਈਸ ਪ੍ਰੈਜ਼ੀਡੈਂਟ ਨਾਲ ਜਾਂ ਪ੍ਰੈਜ਼ੀਡੈਂਟ ਨਾਲ, ਇਹ ਅਸੀਂ ਕੰਮ ਠੀਕ ਕਰਾ ਦਾਂਗੇ। ਇਹ ਅਮਰੀਕਨ ਬਿੱਲ ਹੈ ਜਿਹੜਾ ਪੈਸ ਕਰਕੇ ਜਿਹੜੀ ਕਾਂਗਰਸ ਚੇਂਜ ਕਰ ਸਕਦੀ, ਨਾ ਕੋਈ ਵਾਈਸ ਪ੍ਰੈਜ਼ੀਡੈਂਟ ਨਾ ਕੋਈ ਪ੍ਰੈਜ਼ੀਡੈਂਟ। ਪਰ ਅਫਸੋਸ ਹੈ ਕਿ ਜਦੋਂ ਉਦੋਂ ਬਾਅਦ 'ਚ ਦੇਖਿਆ ਗਿਆ, ਇਹ ਬਿੱਲ ਜਿਹੜਾ ਕਿ ਇਸ ਵੇਲੇ ਜਿਹੜਾ ਹੈਗਾ ਹੈ, ਉਹਦੇ ਉਸ ਵੇਲੇ 55 ਹੀ ਕਾਂਗਰਸਮੈਨ ਦਾ ਜਿਹਨਾਂ ਨੇ ਸਾਈਨ ਕੀਤਾ ਸੀ। ਉਹ ਬਿੱਲ ਹੁਣ ਟਰਾਂਸਪੋਰਟੇਸ਼ਨ ਕਮੇਟੀ 'ਚ ਬੈਠਾ ਹੈ, ਜਿਹਦੇ ਵਿੱਚ 61 ਬੰਦੇ ਕਾਂਗਰਸ ਦੇ ਨੇ। ਜਦੋਂ ਉਹ ਤੋਂ ਬਾਅਦ ਪਤਾ ਲੱਗਿਆ ਇਹ ਇਕੱਲਾ ਟਰਾਂਸਪੋਰਟੇਸ਼ਨ ਬਿੱਲ 'ਚ ਨਹੀਂ, ਇਹ ਹਾਈਵੇ ਕਮੇਟੀ 'ਚ, ਸਬ ਕਮੇਟੀ 'ਚ ਬੈਠਾ ਹੈ। ਉੱਥੋਂ ਨਿਕਲੂਗਾ, ਫਿਰ ਟਰਾਂਸਪੋਰਟੇਸ਼ਨ ਕਮੇਟੀ, ਫਿਰ ਕਾਂਗਰਸ ਵੋਟ ਪਾਊਗੀ, ਫਿਰ ਸੈਨੇਟ ਵੋਟ ਪਾਊਗੀ, ਫਿਰ ਪ੍ਰੈਜ਼ੀਡੈਂਟ ਸਾਈਨ ਕਰੂਗਾ। ਪਰ ਅਫਸੋਸ ਇਹ ਹੈ ਕਿ ਆਪਣੇ ਭਰਾ ਵੀਰ ਜਿਹੜੇ ਇੱਥੇ ਸਪੈਸ਼ਲੀ ਕੈਲੀਫੋਰਨੀਆ ਜੋ ਦੱਸਿਆ ਜਾਂਦਾ 50% ਤੋਂ ਜ਼ਿਆਦਾ ਟਰੱਕ ਡਰਾਈਵਰ ਆਪਣੇ ਨੇ ਐਂਡ ਪਰ ਅਮਰੀਕਾ 'ਚ, ਉਹ ਸੋਚਦੇ ਨੇ ਕਿ ਇਹ ਲਾਗੂ ਹੋ ਜਾਊਗਾ, ਆਪਣਾ ਇੱਥੇ ਚੇਂਜ ਹੋ ਗਿਆ, ਪਰ ਨਹੀਂ ਹੋ ਰਿਹਾ। ਪਲੀਜ਼, ਜੇ ਤੁਹਾਡੇ ਕੋਲ ELD ਜਿਹੜੀ ਮਸ਼ੀਨਾਂ ਨਹੀਂ ਹੈਗੀਆਂ, ਲਵਾ ਲਓ ਛੇਤੀ ਤੋਂ ਛੇਤੀ। 18 ਤਰੀਕ ਨੂੰ ਤੁਹਾਨੂੰ ਟਿਕਟਾਂ ਮਿਲਣਗੀਆਂ। ਅਪ੍ਰੈਲ 1 ਤੋਂ ਤੁਹਾਡਾ ਟਰੱਕ ਖਿਲਾਰ ਦੇਣਗੇ ਉੱਥੇ ਹੀ। ਹੁਣ ਇੱਥੇ ਕੋਈ ਕਹਿ ਕੇ ਗਿਆ ਸੀ ਕਿ ਆਪਣੇ ਸਿੱਖਾਂ ਨੇ ਤੇ ਕੋਈ ਨੁਮਾਇੰਦਿਆਂ ਨੇ, ਕਾਂਗਰਸ ਨੇ ਕੋਈ ਆਵਾਜ਼ ਨਹੀਂ ਉਠਾਈ। ਆਹ ਬਿੱਲ ਜਿਹੜਾ ਕਾਂਗਰਸ ਵਿੱਚ 6 ਸਤੰਬਰ ਨੂੰ ਵੋਟ ਪਾਈ ਗਈ ਸੀ, ਉਹਦੇ 'ਚ ਉਹ ਫੇਲ ਹੋ ਗਿਆ। ਉਹਦੇ 'ਚ 173 ਬੰਦੇ ਨੇ ਹਾਂ ਪਾਈ ਸੀ ਤੇ 246 'ਚ ਨਾ ਪਾਈ ਸੀ। ਠੀਕ, ਉਹ ਫੇਲ ਹੋ ਗਿਆ। ਪਰ ਉਹਦਾ ਹੱਲ ਵੀ ਆਪਾਂ ਚੇਂਜ ਕਰ ਸਕਦੇ ਹਾਂ। ELD ਦੇ ਕੋਈ ਚੀਜ਼ਾਂ ਚੇਂਜ ਕਰ ਸਕਦੇ ਹਾਂ, ਜਿਸ ਤਰ੍ਹਾਂ ਆਪਣੇ ਲੋਕਲ ਡਰਾਈਵਰ ਨੇ 4-4 ਘੰਟੇ ਬੈਠੇ ਰਹਿੰਦੇ ਨੇ, ਪਰ ਉਹ 12 ਘੰਟੇ ਦੇ ਜੇ ਤੁਹਾਡੇ ਆ ਜਾਣਗੇ ਹਾਂ ਇਹ ਰੋਕ ਟਰੱਕ ਨੂੰ ਖਿਲਾਰ ਦਿਓ। ਪਰ ਅਫਸੋਸ ਹੈ ਕਿ ਤੁਹਾਨੂੰ ਕਈ ਲੋਕੀ ਗਲਤ ਦੱਸ ਰਹੇ ਨੇ। ਇਹ ਕੰਗਰੈਸ਼ਨਲ ਚੀਜ਼ ਹੈ, ਇਹ ਕੰਗਰੈਸ਼ਨਲ ਚੀਜ਼ ਹੀ ਨਾ ਚੇਂਜ ਹੋਊਗੀ। ਅਮਰੀਕਨ ਸਿੱਖ ਕਾਕਸ ਦੇ ਨੁਮਾਇੰਦੇ ਤੁਹਾਡੇ ਕਾਂਗਰਸਮੈਨ ਜੌਨ ਗੈਰਾਮੈਂਡੀ, ਜਿਹੜੇ ਕਿ ਅਮਰੀਕਨ ਸਿੱਖ ਕਾਕਸ ਦੇ ਪ੍ਰਧਾਨ ਨੇ, ਕੋ ਚੇਅਰ ਨੇ, ਉਹਨਾਂ ਨੇ ਇਸ ਬਿੱਲ ਤੇ ਵੋਟ ਪਾਈ ਕਿ ਇਹਨੂੰ ਚੀਜ਼ ਨੂੰ ਹਟਾਈ ਜਾਵੇ। ਤੁਹਾਡੇ ਕਾਂਗਰਸਮੈਨ ਇੱਥੋਂ ਦੇ ਲਮਾਫਾ, ਉਹਨੇ ਹਾਂ ਵੋਟ ਪਾਈ ਸੀ, ਜਿਹੜਾ ਕਿ ਅਮਰੀਕਨ ਸਿੱਖ ਕਾਕਸ ਦੇ ਮੈਂਬਰ ਨੇ, ਉਹਨਾਂ ਨੇ ਹਾਂ ਪਾਈ ਸੀ ਕਿ ਹਾਂ ਇਹ ਚੇਂਜ ਕਰੋ, ਤਾਂ ਕਿ ਸਾਡੇ ਲੋਕਾਂ ਨੂੰ ਇਹ ਮੌਕਾ ਦਿਓ ਸਮਝਾਉਣ ਲਈ ਕਿ ਕੀ ਗਲਤੀਆਂ ਨੇ ਇਹਦੇ 'ਚ। ਸੋ ਬੜੀ ਅਫਸੋਸ ਹੈ ਕਿ ਭਾਈ ਸਾਹਿਬ ਨੇ ਕਹਿ ਕੇ ਚਲੇ ਗਏ ਨੇ, ਪਰ ਸੁਣਨਾ ਚਾਹੀਦਾ ਸੀ ਕਿ ਅਮਰੀਕਨ ਸਿੱਖ ਕਾਕਸ ਤੁਹਾਡੀ ਜੋ ਚੀਜ਼ ਹੈ ਸਿੱਖਾਂ ਦੀ ਜ਼ਰੂਰਤ ਲਈ ਉਹ ਕਰ ਰਹੀ ਹੈ। ਕਾਂਗਰਸਮੈਨ ਬੈਬਨ ਜਿਹੜੇ ਨੇ HR 3282 ਪਾਇਆ ਹੋਇਆ ਹੈ, ਉਹਨਾਂ ਨਾਲ ਪਰਸੋਂ ਗੱਲ ਹੋਈ ਸੀ ਵਾਸ਼ਿੰਗਟਨ DC। ਉਹਨਾਂ ਨੇ ਕਿਹਾ ਸੀ ਕਿ ਮੈਂ ਕਿਹਾ ਸੀ ਇਹਨਾਂ ਸਾਰਿਆਂ ਨੂੰ ਕਿ ਇਹ ਨਾ ਕੰਮ ਕਰੋ, ਹਫ਼ਤੇ ਤੁਸੀਂ ਨਾ ਬੈਠੋ, ਨਾ ਕੋਈ ਸਟ੍ਰਾਈਕ ਕਰੋ, ਕੰਮ ਕਰੋ, ਪਰ ਆਪਣਾ ਕਾਂਗਰਸਮੈਨ ਨੂੰ ਲੈ ਕੇ ਲਾਈਏ। ਪਰ ਕਿਸੇ ਨੇ ਮੇਰੀ ਸੁਣੀ ਨਹੀਂ। ਪਰ ਉਹਨਾਂ ਨੇ ਹੁਣ ਕਿਹਾ ਹੈ ਕਿ ਅਮਰੀਕਨ ਸਿੱਖ ਕੰਗਰੈਸ਼ਨਲ ਕਾਕਸ ਨੂੰ ਕਹਿੰਦੇ ਆ, ਬੇਨਤੀ ਕਰਦੇ ਕਿ ਸਾਰੇ ਕਾਂਗਰਸਮੈਨ ਲਾ ਕੇ ਇਸ ਬਿੱਲ ਨੂੰ ਚੇਂਜ ਕਰਾਈਏ ਤੇ ਕਰ ਸਕਦੇ ਆ। ਪਰ ਕੋਈ ਬੰਦਾ ਮੈਂ ਨਹੀਂ ਕਹਿ ਸਕਦਾ ਕਿ ਮੈਂ ਪ੍ਰੈਜ਼ੀਡੈਂਟ ਨੂੰ ਜਾਣਦਾ ਜਾਂ ਵਾਈਸ ਪ੍ਰੈਜ਼ੀਡੈਂਟ ਨੂੰ ਜਾਣਦਾ ਤੇ ਮੈਂ ਕਰਾ ਦੂੰਗਾ ਚੇਂਜ। ਸੋ ਪਲੀਜ਼ ਬੇਨਤੀ ਹੈ, ਅਮਰੀਕਨ ਸਿੱਖ ਕਾਕਸ ਜਿਹੜਾ ਤੁਹਾਡੇ ਹੀ ਚੀਜ਼ਾਂ ਲਈ ਕਰ ਰਿਹਾ ਹੈ। ਇੱਕ ਹੋਰ ਗੱਲ ਹੈ, ਆਪਣੇ ਕਾਂਗਰਸਮੈਨ ਜੌਨ ਗੈਰਾਮੈਂਡੀ ਤੁਹਾਨੂੰ ਪਤਾ ਹਰ ਇੱਕ ਸਾਲ ਇੱਥੇ ਹੁੰਦੇ ਨੇ, ਉਹ ਇਸ ਸਾਲ ਨਹੀਂ ਆ ਸਕੇ ਕਿਉਂਕਿ ਇਸ ਵੇਲੇ ਬਜਟ ਦਾ ਰੌਲਾ ਪੈ ਰਿਹਾ ਹੈ। ਜਿਹੜਾ ਬਜਟ ਪ੍ਰਪੋਜ਼ ਕੀਤਾ ਗਿਆ ਉਹ ਤੁਹਾਡੇ ਸਾਰੇ ਲਾਗੂ ਹੋਊਗਾ। ਜੇ ਤੁਸੀਂ 2 ਲੱਖ ਤੋਂ ਜਿਹੜੇ ਤੁਹਾਡੀ ਘਰਾਂ ਦੀ ਤੁਸੀਂ ਡਿਡਕਟ ਕਰਦੇ ਸੋ ਉਹ ਵੀ ਉਹ ਲੈ ਚਲੇ ਨੇ, ਉਹਦੇ ਕਰਕੇ ਉਹ ਫਾਈਟ ਕਰ ਰਹੇ ਨੇ ਜਿਹੜੇ ਕਾਕਸ ਦੇ ਤੁਹਾਡੇ ਚੇਅਰਮੈਨ ਨੇ। ਪਰ ਅਫਸੋਸ ਹੈ ਕਈ ਸੇ ਕਹਿੰਦੇ ਕਿ ਹਾਂ ਇਹ ਜਿਹੜਾ ਬਜਟ ਹੈ ਬੜਾ ਚੰਗਾ ਆ। ਸੋ ਪਲੀਜ਼ ਤੁਹਾਡੇ ਕਾਂਗਰਸਮੈਨ ਸਾਰੇ ਲੜ ਰਹੇ ਨੇ, ਇਹ ਜ਼ਰੂਰਤ ਆ ਕਿ ਹਾਂ ਜੋ ਜ਼ਰੂਰਤਾਂ ਹੈਗੀਆਂ ਟਰੱਕਾਂ ਵਾਲੀ ਦੇ ਉਹ ਸੁਣੀ ਜਾਣ, ਅਸੀਂ ਕਰ ਰਹੇ ਹਾਂ। ਤੇ ਉਸ ਤੋਂ ਇਲਾਵਾ ਜੋ ਹੋਰ ਤੁਹਾਡੇ ਮੁੱਦੇ ਹੋਣਗੇ ਅਮਰੀਕਨ ਸਿੱਖ ਕਾਕਸ ਉਹਦੇ ਲਈ ਫਾਈਟ ਕਰੂਗਾ ਤੇ ਕਰਦਾ ਆਊਗਾ। ਐਂਡ ਉਹਦੇ ਨਾਲ ਫਿਰ ਆਪ ਸਾਰਿਆਂ ਨੂੰ ਵਧਾਈਆਂ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਦੱਸਿਆ
गुरु दशमेश जी ने ते मौत विचों ही जिंदगी पाई दिए जदों लाड़ी आजादी दा चाह होवे उदों हस के मौत वे आई दी जेड़ा सिखी स्कूल विच होवे भर्ती पहला एहो ही सबक सिखाई दाए मौत कदे भी मर्दां नू मारदी नहीं चोड़ा एक ला के दूजा पाई दाए चोड़ा एक ला के दूजा पाई दाए आओ सब तो पहला श्री गुरु ग्रंथ साहिब जी दी मुकद्दस गोद अंदर जुड़ बैठे अजीज हाजरीन फतेह दी सांझ पाइए गज वज के आखना जी वाहिगुरु जी का खालसा वाहिगुरु जी की फतेह। शायर ने बड़ा खूब आख्या कि जालिम रोज जमदे पर मुक जांदे सिंह रोज मरदे तावी मुकदे नहीं जख्म देश पंजाब दे कौन गिणदा अगों होई जांदे पिछले सुकदे नहीं जद तक पंथ दा नहीं हिसाब मुकदा असी पुत्तां दियां लाशां नू चुकदे नहीं लगदे शहीदां दी याद विच रोज मेले लोक पापी दी कबर ते थुकदे नहीं। आओ प्रकरण नू लंबा ना करदियां होइयां एक कविता दे नाल ही कविश्री जथा खिमा दा जाचक होवेगा। कविश्री दा सरलेख है जेड़े अणखां वाली जिंदवार दे ਉਹ ਹੁੰਦੇ ਨੇ ਸਰਮਾਇਆ ਕੌਮ ਦਾ ਆਪ ਜੀ ਦੀ ਖਿਦਮਤ ਅੰਦਰ ਦਾਸ ਸਰਜੋਤ ਸਿੰਘ ਅਤੇ ਸਾਥੀ ਭਗੀਰਤ ਸਿੰਘ ਦੋਵਾਂ ਸਕੇ ਭਰਾਵਾਂ ਦਾ ਕਵਿਸ਼ਰੀ ਜਥਾ ਇੱਥੋਂ ਦੇ ਜੰਮੇ ਭਲੇ ਆਪ ਜੀ ਦੇ ਸਨਮੁਖ ਕਵਿਸ਼ਰੀ ਪੇਸ਼ ਕਰਨ ਜਾ ਰਹੇ ਹਨ। ਆਓ ਪਿਆਰ ਸਤਿਕਾਰ ਨਾਲ ਸਰਵਣ ਕਰਨ ਦੀ ਕਿਰਪਾਲਤਾ ਕਰਨੀ। गगन दमामा बाजो परे निशाने काओ खेत जो मांडे सूरमा अब जूजन को दाओ सच के हजर नैल सिंह ने एक तान के जियोना जचदा जे जिउंदियां ते लैनी इज्जतां फिर जिउण दा भी कोई हज ना सच के हजर नैल सिंह ने एक तान के जियोना जचदा जे जिउंदियां ते लैनी इज्जतां फिर जिउण दा भी कोई हज ना ताइयों काम दे भड़ेली संगतां ताइयों कौम दे भड़ेली संगता ओनू लीडर बनाया कौम दा जेड़े अणखानी जिंद वार दे ओने हुंदे सरमाया कौम दा जेड़े अणखानी जिंद वार दे ओने हुंदे सरमाया कौम दा हो मस्से रंगड़ जहान खान ते अबदाली दी औलाद इंदिरा के तख्त अकाल दा बनी सिखां वास्ते जलाद इंदिरा मस्से रंगड़ जहान खान ते अबदाली दी औलाद इंदिरा के तख्त अकाल दा बनी सिखां वास्ते जलाद इंदिरा ओ दसो दला के दो योधिया ओ दसो दला के दो योधिया ऐसी कर जा चुकाया कौम दा जेड़े अणखानी जिंद वार दे ओने हुंदे सरमाया कौम दा जेड़े अणखानी जिंद वार दे ओने हुंदे सरमाया कौम दा बैठे कुर्सियां उत्ते चादरी किसे माड़ी दी ना गल गल दे जदों धक्का सरकार कर दी ओदों योधियां दे खून खौल दे बैठे कुर्सियां उत्ते चादरी किसे माड़ी दी ना गल गल दे जदों धक्का सरकार कर दी ओदों योधियां दे खून खौल दे ओदों होंद विच आउण खाड़कू
ਉਦੋਂ ਹੋਂਦ ਵਿੱਚ ਆਣ ਖਾੜਕੂ ਦਿਲ ਕਿਸੇ ਨੇ ਦਿਖਾਇਆ ਕੌਮ ਦਾ ਜਿਹੜੇ ਅਣਖਾਣੀ ਜਿੰਦ ਵਾਰਦੇ ਉਹਨੇ ਹੁੰਦੇ ਸਰਮਾਇਆ ਕੌਮ ਦਾ ਜਿਹੜੇ ਅਣਖਾਣੀ ਜਿੰਦ ਵਾਰਦੇ ਉਹਨੇ ਹੁੰਦੇ ਸਰਮਾਇਆ ਕੌਮ ਦਾ ਹੋ ਜਿੰਦਾ ਅੱਜ ਵੀ ਸ਼ਹੀਦ ਨੇ ਕਈ ਘਰੀ ਜਿਨ੍ਹਾਂ ਦੇ ਉਜਾੜੇ ਹੋਏ ਨੇ ਜਗਤਾਰ ਹਵਾਰੇ ਵਰਗੇ ਹੋ ਜਗਤਾਰ ਹਵਾਰੇ ਵਰਗੇ ਸ਼ੇਰ ਪਿੰਜਰੇ ਚ ਤਾਰੇ ਹੋਏ ਨੇ ਜਿੰਦਾ ਅੱਜ ਵੀ ਸ਼ਹੀਦ ਨੇ ਕਈ ਘਰੀ ਜਿਨ੍ਹਾਂ ਦੇ ਉਜਾੜੇ ਹੋਏ ਨੇ ਜਗਤਾਰ ਹਵਾਰੇ ਵਰਗੇ ਸ਼ੇਰ ਪਿੰਜਰੇ ਚ ਤਾਰੇ ਹੋਏ ਨੇ ਐਸੇ ਇੱਕ ਨਹੀਂ ਅਨੇਕਾਂ ਸੂਰਮੇ ਐਸੇ ਇੱਕ ਨਹੀਂ ਅਨੇਕਾਂ ਸੂਰਮੇ ਜੋਣੇ ਬਾਣੇ ਨੇ ਮਸਾਇਆ ਕੌਮ ਦਾ ਜਿਹੜੇ ਅਣਖਾਲੀ ਜਿੰਦ ਵਾਰਦੇ ਉਹਨੇ ਹੁੰਦੇ ਸਰਮਾਇਆ ਕੌਮ ਦਾ ਜਿਹੜੇ ਅਣਖਾਲੀ ਜਿੰਦ ਵਾਰਦੇ ਉਹਨੇ ਹੁੰਦੇ ਸਰਮਾਇਆ ਕੌਮ ਦਾ ਸੌਖਾ ਮਿਲੇ ਨਾ ਸ਼ਹੀਦੀ ਰੁਤਬਾ ਹੋ ਸੌਖਾ ਮਿਲੇ ਨਾ ਸ਼ਹੀਦੀ ਰੁਤਬਾ ਪਹਿਲਾਂ ਹਸਤੀ ਪਕਾਉਣੀ ਪੈਂਦੀ ਏ ਇਹਨਾਂ ਮੰਜ਼ਲਾਂ ਤੇ ਪੈਂਡੇ ਬਿਖੜੇ ਜਿੰਦ ਤਲੀ ਤੇ ਟਿਕਾਉਣੀ ਪੈਂਦੀ ਏ ਸੌਖਾ ਮਿਲੇ ਨਾ ਸ਼ਹੀਦੀ ਰੁਤਬਾ ਪਹਿਲਾਂ ਹਸਤੀ ਪਕਾਉਣੀ ਪੈਂਦੀ ਏ ਇਹਨਾਂ ਮੰਜ਼ਲਾਂ ਤੇ ਪੈਂਡੇ ਬਿਖੜੇ ਜਿੰਦ ਤਲੀ ਤੇ ਟਿਕਾਉਣੀ ਪੈਂਦੀ ਏ ਸੋਡੀ ਪੂਜਦੀ ਲੁਕਾਈ ਉਹਨਾਂ ਨੂੰ ਸੋਡੀ ਪੂਜਦੀ ਲੁਕਾਈ ਉਹਨਾਂ ਨੂੰ ਮਾਣ ਜਿਨ੍ਹਾਂ ਨੇ ਵਧਾਇਆ ਕੌਮ ਦਾ ਜਿਹੜੇ ਅਣਖਾਣੀ ਜਿੰਦ ਵਾਰਦੇ ਉਹਨੇ ਹੁੰਦੇ ਸਰਮਾਇਆ ਕੌਮ ਦਾ ਜਿਹੜੇ ਅਣਖਾਣੀ ਜਿੰਦ ਵਾਰਦੇ ਉਹਨੇ ਹੁੰਦੇ ਸਰਮਾਇਆ ਕੌਮ ਦਾ ਜਿਹੜੇ ਅਣਖਾਣੀ ਜਿੰਦ ਵਾਰਦੇ ਉਹਨੇ ਹੁੰਦੇ ਸਰਮਾਇਆ ਕੌਮ ਦਾ ਹੋ ਮੇਰੀ ਅਮਰੀਕਾ ਤੋਂ ਆ ਗਿਆ ਤੂੰ 10 ਵੇ ਨੀਲੇ ਤਾਰਿਆ ਝੁਲਸ ਗਈ ਏ ਰੂਹ ਸਾਡੀ ਤੇਰਾ ਸੇਕਾ ਅਸਾ ਸਹਾਰਿਆ ਮੇਰੀ ਧਰਤ ਹਨੇਰੇ ਨਾਲ ਭਰੀ ਤੇ ਚਾਨਣ ਦੀ ਛਿਟ ਮੰਗਦੀ ਏ ਤੂੰ ਕਦ ਹੈ ਚਾਨਣ ਵੰਡਣਾ ਉਹ ਯਾਦਾਂ ਦੇ ਵਣਜਾਰਿਆ ਪੀੜ ਅਸਾਡੀ ਬਹੁਤ ਅਵੱਲੀ ਨਾ ਕੋਈ ਮਲਮ ਲੱਭੀ ਏ ਜੂਨ ਮਹੀਨੇ ਟੱਪਦੀਆਂ ਵਾਵਾਂ ਕਦੋਂ ਇਹ ਪਿੰਡਾ ਠਾਰਿਆ ਚੌਂਕ ਚਾਂਦਨੀ ਤੋਂ ਚੱਲ ਕੇ ਘਰ ਘੇਰਨ ਆਏ ਸਿਫਤੀ ਦਾ ਓਏ ਚੰਦੂ ਦਿਓ ਵਾਰਸੋ ਤੁਸੀਂ ਕੈਸਾ ਕਰਜ਼ ਉਤਾਰਿਆ ਮੂੰਹਾਂ ਤੇ ਠੁੱਡੇ ਵੱਜਦੇ ਸੰਗੀਨ ਬੜੀ ਤਨ ਚੀਰਨ ਲਈ ਪੁੱਤਾਂ ਮੇਰੇ ਵਿਲਕਦਿਆਂ ਜਦੋਂ ਪਾਣੀ ਲਈ ਪੁਕਾਰਿਆ ਸਾਡੀ ਰੂਹ ਨੂੰ ਬਾਬਾ ਚੁੰਮਦਾ ਤੇ ਦੇਹ ਨੂੰ ਚੁੰਮਣ ਗੋਲੀਆਂ ਡਰ ਤੇ ਆਈ ਮੌਤ ਨੂੰ ਅਸੀਂ ਰੱਜ ਕੇ ਯਾਰ ਨਿਹਾਰਿਆ ਕਿਲਿਆਂ ਦਾ ਨਕਸ਼ਾ ਬਣ ਜਾਣਾ ਸਿਰ ਤੇ ਸਜੇ ਦੁਮਾਲਿਆਂ ਡਰ ਤੇ ਆਈ ਮੌਤ ਨੂੰ ਅਸੀਂ ਰੱਜ ਕੇ ਸਦਾ ਸ਼ਿੰਗਾਰਿਆ ਸੰਧੂ ਚੜਿਆ ਨੇ ਹੈ ਡੁੱਬਣਾ ਤੇ ਡੁੱਬਦੇ ਨੇ ਚੜ ਜਾਵਣਾ ਪੰਥ ਨੇ ਆਖਰ ਜਿੱਤਣਾ ਇਹ ਪੰਥ ਕਦੇ ਨਾ ਹਾਰਿਆ ਇਹ ਪੰਥ ਕਦੇ ਨਾ ਹਾਰਿਆ ਆਓ ਇਤਨੀ ਕੁ ਸੇਵਾ ਕਰਨੀ ਪ੍ਰਵਾਨ ਕਵਿਸ਼ਰੀ ਗਾਉਂਦਿਆਂ ਹੋਇਆਂ ਕਵਿਤਾਵਾਂ ਦੀ ਸਾਂਝ ਪਾਉਂਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹੋਣਗੀਆਂ ਆਪ ਜੀ ਮੁਆਫੀ ਦੇਣ ਦੇ ਹੱਕਦਾਰ ਹੋ ਅੰਤ ਦੇ ਵਿੱਚ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦਾ ਪ੍ਰਬੰਧਕ ਸੱਜਣਾ ਦਾ ਵੀ ਅਤੀ ਧੰਨਵਾਦ ਜਿਨ੍ਹਾਂ ਨੇ ਇਸ ਨਾਚੀਜ਼ ਕਵਿਸ਼ਰੀ ਜਥੇ ਨੂੰ ਇਤਨਾ ਮਾਣ ਸਤਿਕਾਰ ਬਖਸ਼ਿਆ ਕਲਗੀਧਰ ਪਾਤਸ਼ਾਹ ਦੀ ਫਤਿਹ ਗਜਾਈਏ ਗੱਜ ਵੱਜ ਕੇ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨ ਇਹ ਬੱਚਿਆਂ ਨੇ ਕਿਹਾ ਅਸੀਂ ਦੇਸੀ ਜਥਾ ਇਹ ਅਮਰੀਕਨ ਜਥਾ ਆ ਦੇਸੀ ਨਹੀਂ ਸੋ ਇਹਨਾਂ ਦੋਹਾਂ ਦਾ ਬੱਚਿਆਂ ਦਾ ਕਾਕਾ ਹਰਜੋਤ ਸਿੰਘ ਕਾਕਾ ਭਗੀਰ ਸਿੰਘ ਇੱਥੋਂ ਦੇ ਜੰਪਾਲ ਸ਼ਟਲ ਦੇ ਰਹਿਣ ਵਾਲੇ ਕਿਤਨੀ ਵਧੀਆ ਕਵਿਤਾ ਤੁਹਾਨੂੰ ਸੁਣਾਉਂਦੇ ਹਨ ਹਰ ਰੋਜ਼
ਸਾਡੇ ਕੋਲੇ ਕੋਈ ਲਫ਼ਜ਼ ਨਹੀਂ ਜਿਹੜਾ ਇਹਨਾਂ ਦਾ ਧੰਨਵਾਦ ਕਰ ਸਕੀਏ। ਸਾਡੇ ਕੋਲ ਤਾਂ ਇੱਕੋ ਚੀਜ਼ ਆ, ਸਤਿਗੁਰ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ, ਮਹਾਰਾਜ ਕਿਰਪਾ ਕਰੋ ਇਹਨਾਂ ਨੂੰ ਇਸੇ ਤਰ੍ਹਾਂ ਸਿੱਖੀ ਨਾਲ ਜੋੜ ਕੇ ਸਿੱਖ ਕੌਮ ਦੀ ਸੇਵਾ ਕਰਦੇ ਰਹਿਣ। ਹੁਣ ਮੈਂ ਆਓ ਭਾਈ ਸਾਹਿਬ ਭਾਈ ਮਹਿਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। दया करहो किश मेरे पावो डुब दे पत्थर तारे जीड़ा अगन बराबर तपे पीतर वगे काती प्रणवत नानक हुक्म पछाणे सुख होवे दिन राती सुख होवे दिन राती कबीर मेरी सिमरनी रसनाई उपर राम आद जुगादी सगल भगत ताको सुख बिसराम मैं जातक तू दाता एक कर्म कमा लेना मैं जातक तू दाता एक कर्म कमा लेना जन्मां दे विछड़ियां नू जन्मां दे विछड़ियां नू जन्मां दे विछड़ियां नू चरना नल ला लेना मैं जाचक तू दाता एक कर्म कमा लेना जाना कोई सार नहीं एक तेरी मेरे बिना जिंद लगनी पार जाना कोई सार नहीं एक तेरी मेरे बिना जिंद लगनी पार नहीं मेदारो गलगा हो मेदारो गलगा हो मेदारो गलगा कर मेरा हटा लेना जन्मां दे विछड़ियां नू जन्मां दे विछड़ियां नू जन्मां दे विछड़ियां नू चरना नल ला लेना मैं जाचक तू दाता एक कर्म कमा लेना रक्त मला के दे फिर दे ही करदा पुतला पजत दादा फिर पैदा करदा रक्त मला के दे फिर दे ही करदा पुतला पजत दादा फिर पैदा करदा तेरा पंज चोरा ने सतगुरु छड़वा लेना जन्मां दे विछड़ियां नू जन्मां दे विछड़ियां नू जन्मां दे विछड़ियां नू चरना नल ला लेना
लगदा कोई भेद नहीं, घट घट विच वसदा लगदा कोई भेद नहीं, तैनूं बुझ सकिया ना तैनूं बुझ सकिया कोई मौजी गुरदेव नहीं, तैनूं बुझ सकिया कोई मौजी गुरदेव नहीं। दोवें वीरां ने जस तेरा गा लेना, जन्मां दे विछड़ियां नूं, जन्मां दे विछड़ियां नूं, जन्मां दे विछड़ियां नूं चरना नाल ला लेना। जात कदूं दाता एक कर्म कमा लेना, चरना नाल ला लेना, एक कर्म कमा लेना, चरना नाल ला लेना। सतगुरु गुरु गरीब नवाज धन गुरु ग्रंथ साहिब महाराज की पावन पवित्र गोद अंदर सज बैठे पवित्र आत्मा गुरु खालसा साध संगत जीओ, आओ सब तो पहला कलगी वाले पातशाह महाराज जी की बख्शिश दोहराइए। कोई रसना वाजी न रहे, सब माई भाई फतेह दे सिमर नाल जुड़ो। प्यार सहित आखो जी वाहिगुरु जी का खालसा, खालसा वाहिगुरु जी की फतेह फतेह। सवेर तो जेड़ा शाम तक बंदा भज दौड़ करदा, वो कादे वास्ते करदा? हर मनुख ही सुख दी भाल विच आ भी मैनू सुख मिले। असी सुख कित्थों लभदे हां? भी बहुत सारा धन इकट्ठा कर लांगे, इत्थों दे पक्के पासपोर्ट मिल जाणगे ते खनी सौखे हो जाएंगे। पर साहिब दी बाणी दा फरमान है, सुख नाही बहुते तन खाटे, सुख नाही पेखे निरत नाटे, सुख नाही बहु देश कमाए, सर्ब सुखा हर हर गुण गाए। सारे सुख जड़े परमेश्वर दे नाम विच, जो सुख को चाहे सदा सरन राम की ले। नहीं ते पातशाह दे सुंदर प्रमाण हन, डिठा सब संसार सुख ना नाम बिना, तन तन होसी छार जाने कोए जन। सिमरत वेद पुराण पुकारन पोथियां, नाम बिना सब कूड़ गाली ओछियां। गोबिंद भजन बिन बिरथे सब काम, जो किरपन के नरार्थ दाम। जितना कंजूस बंदे दा जोड़िया धन, ओदे किसे भी काम नहीं आउंदा। नाम तो बिना साडे कीते कार विहार जेड़े व्यर्थ जाणगे व्यर्थ। गुरु नानक महाराज जी का अज पुरब मना रहे हैं। अरदास ये करके जायो, विसर नाही दातार नाम देहो, गुण गावा दिन रात नानक चाओ एहो। कलगियां वाले पातशाह महाराज नूं किसी ने पूछा, महाराज जिन्हें वड्डी सिरी साहब पाई आ, सुंदर दस्तार बधी आ, हाथ विच कड़ा तेड़ कशहरा भी आ, वो ते तुहाडा सिख होएगा ना? सतगुरु कहन लगे नहीं, रहनी रह सोई सिख मेरा। मर ने रहत नूं प्यारी आख्या, रहत प्यारी मुझको सिख प्यारा ना है। दस्तार बाणा है, दाड़ा बाणा है, कशहरा बाणा है, जे विच बाणी नहीं ना ते इस बाणी दा कौडी मुल नहीं जी। पूले ने बाणा ही पाया सी, अग ला के साड़ना पिया। गुरु कृपा करे, मैं अरदास करा जिन्हां ने अमर छकिया वो रहत वाला जी नूं गुजारो। मैनू समा इतना नहीं कि मैं बहुता विस्तार विच जावां। दो कविता तुहाडी सेवा विच कहणी, एक ते भाई जगतार सिंह जी हवारा जिहदा साडे तो पहला जिक्र करके गया। बंदा सिंह बहादुर नूं जिस वेले फरखशर बादशाह दे दरबार पेश कीता ना, ते फरखशर बादशाह कहण लगा, मैं सुनिया बाबा बंदा सिंह बहादुर दी फौज विच एक बाबा बाज सिंह बड़ा वड्डा करामाती है, मैं ओदी कोई करामात वेखनी चाहना।
ਬਾਬਾ ਬਾਜ ਸਿੰਘ ਦੇ ਪੈਰਾਂ ਨੂੰ ਬੇੜੀਆਂ ਤੇ ਹੱਥਾਂ ਨੂੰ ਹੱਥਕੜੀਆਂ ਲਾਈਆਂ ਸੀ। ਜਦੋਂ ਸੂਰਮੇ ਦੀ ਅਣਖ ਨੂੰ ਵੰਗਾਰਿਆ, ਆਂਦੇ ਹੱਥਾਂ ਦੀਆਂ ਹੱਥਕੜੀਆਂ ਤੋੜ ਕੇ 3 ਸਿਪਾਹੀ ਫਰਖਸ਼ਰ ਬਾਦਸ਼ਾਹ ਦੇ ਦਰਬਾਰ ਵਿੱਚ ਬਾਬਾ ਬਾਜ ਸਿੰਘ ਨੇ ਸੰਗਲਾਂ ਦੇ ਨਾਲ ਕੁੱਟ-ਕੁੱਟ ਕੇ ਮਾਰ ਦਿੱਤੇ। ਮੈਂ ਨਾ ਉਹ ਤਾਕਤ ਬਾਬਾ ਬਾਜ ਸਿੰਘ ਵਾਲੀ ਫਿਰ ਭਾਈ ਜਗਤਾਰ ਸਿੰਘ ਹਵਾਰੇ ਦੀਆਂ ਬਾਹਾਂ ਵਿੱਚ ਆਈ, ਜਿਸ ਤਰ੍ਹਾਂ ਪੇਸ਼ੀ ਭੁਗਤ ਲਾਏ ਦੀ ਉਹ ਸ਼ਿਵ ਸੈਨੀਆ ਕਿਸ ਤਰ੍ਹਾਂ ਪੱਗ ਲਾਉਣ ਆਇਆ। ਸਤਿਗੁਰੂ ਸੇਕੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ। ਸਿੱਖਾ ਜੇ ਤੂੰ ਗੁਰੂ ਦੀ ਰਹਿਤ ਰੱਖੇ, ਗੁਰੂ ਦੀ ਕਰਨੀ ਉੱਤੇ ਆਪਣੇ ਜੀਵਨ ਨੂੰ ਤੋਰੇ, ਤੇ ਗੁਰੂ ਤੇਰੇ ਹੱਥਾਂ ਪੈਰਾਂ ਨੂੰ ਨੇੜੇ ਆ, ਗੁਰੂ ਤੇਰਿਆਂ ਕੱਪੜਿਆਂ ਨੂੰ ਨੇੜੇ ਆ। ਆਓ ਕਿਸ ਤਰ੍ਹਾਂ ਜਕੜ ਕੇ ਥੱਪੜ ਮਾਰਿਆ, ਆਉਣ ਵਾਲੀਆਂ ਉਹ ਪੀੜ੍ਹੀਆਂ ਨੂੰ ਦੱਸ ਦੂਗਾ ਕਿ ਕਿਤੇ ਸਿੱਖ ਦੀ ਪੱਗ ਨੂੰ ਕੋਈ ਹੱਥ ਨਾ ਪਾ ਲਿਓ। ਛੰਦ ਦਾ ਸਿਰ ਲੇਖ ਹੈ ਜੋ ਸਾਡੀ ਨਜ਼ਰ 'ਚ ਜੋਧੇ ਨੇ, ਤੈਨੂੰ ਕਾਤਲ ਲੱਗਣ ਹਵਾਰੇ ਨਹੀਂ। ਬਸ ਇਸੇ ਗੱਲ ਤੋਂ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨਹੀਂ, ਸਾਡੀ ਬਣਦੀ ਨਹੀਂ ਸਰਕਾਰੇ ਨਹੀਂ। ਸਮਾਂ 3 ਮਿੰਟ ਬਾਕੀ, ਜੇ ਮੈਂ ਕਵਿਤਾ ਲਾਉਂ ਤੇ 4 ਮਿੰਟ ਹੋਰ ਵੱਧ ਜਾਣੇ। ਇਸ ਕਰਕੇ ਗੁਰੂ ਕਿਰਪਾ ਕਰੇ, ਸਟਾਕਟਨ ਤੋਂ ਪ੍ਰਧਾਨ ਜੀ ਆਇਆ ਤਾਂ ਗੁਰੂ ਕਿਰਪਾ ਕਰੇ ਇੱਕ ਕਵਿਤਾ ਦੀ ਹੋਰ। ਮੈਂ ਪ੍ਰਚਾਰ ਜ਼ਿਆਦਾ ਲੰਮਾ ਨਾ ਕਰਾਂ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ, ਉਹਨਾਂ ਦਾ ਦਰਬਾਰ ਲੱਗਦਾ ਹੈ। ਉਹਨਾਂ ਦੇ ਦਰਬਾਰ ਵਿੱਚ ਦੁੱਖ ਸੁੱਖ ਲੋਕਾਂ ਦੇ ਸੁਣੇ ਜਾਂਦੇ ਸੀ। ਇੱਕ ਮਾਤਾ ਸੰਤਾਂ ਦੇ ਦਰਬਾਰ ਚ ਆਈ, ਆਂਦੀ ਬਾਬਾ ਜੀ ਮੈਂ ਪੁੱਤਰ ਆਪਣਾ ਤੁਹਾਡਾ ਸੰਗੀ ਬਣਾਉਣਾ ਚਾਹੁੰਦੀ ਹਾਂ, ਜੇ ਤੁਸੀਂ ਉਹਨੂੰ ਨਾਲ ਰੱਖੋ। ਤੇ ਸੰਤਾਂ ਨੇ ਆਖਿਆ ਮਾਤਾ ਇੱਥੇ ਲੰਗਾ ਵੀ ਪ੍ਰਵਾਨ, ਇੱਥੇ ਅੰਨਾ ਵੀ ਪ੍ਰਵਾਨ। ਅੰਨਾ ਜਿਹੜਾ ਭਾਂਡੇ ਮਾਂਜੀ ਜਾਊਗਾ, ਲੰਗਾ ਅੱਗ ਡਾਈ ਜਾਊਗਾ, ਗੁਰੂ ਕਾ ਲੰਗਰ ਪੱਕਦਾ ਰਹੂਗਾ। ਮਾਤਾ ਨੇ ਆਖਿਆ ਬਾਬਾ ਜੀ ਨਾ ਤੇ ਮੇਰਾ ਪੁੱਤ ਲੰਗਾ ਜੇ ਤੇ ਨਾ ਅੰਨਾ ਜੇ, ਮੈਂ ਤੁਹਾਡਾ ਸੰਗੀ ਬਣਾਉਣਾ ਚਾਹੁੰਦੀ ਜੇ ਉਹਨੂੰ ਤੁਸੀਂ ਰੱਖਣਾ ਨਾਲ। ਤੇ ਸੰਤਾਂ ਨੇ ਆਖਿਆ ਮਾਤਾ ਏਦਾਂ ਗੱਲ ਨਹੀਂ ਬਣਨੀ, ਅਸੀਂ ਜਥੇ ਜੋ ਸਿੰਘ ਭਰਤੀ ਕਰਦੇ ਆ, ਜਿਹੜਾ CRP ਦੀਆਂ ਖੁੱਚਾਂ 'ਚ ਲੱਤ ਮਾਰ ਕੇ ਉਹਦੇ ਕੋ ਛਟੇਨ ਜਾਂ ਰਫਲ ਖੋ ਕੇ ਲਿਆਵੇ। ਉਹ ਮਾਈ ਤੇ ਉੱਥੇ ਚੁੱਪ ਕਰ ਗਈ। ਭਾਈ ਮਥਰਾ ਸਿੰਘ ਬੈਠਾ ਸੀ, ਉਹਨੇ ਆਖਿਆ ਬਾਬਾ ਜੀ ਜੇ ਹੁਕਮ ਹੋਏ ਤੇ ਕੰਮ ਮੈਂ ਕਰਦਾ। ਸੂਰਮਾ ਲੰਗਰ ਦੀਆਂ ਪੌੜੀਆਂ ਉਤਰ ਆਇਆ, CRP ਦੀ ਬੜੀ ਭੀੜ ਲੱਗੀ ਸੀ। ਇੱਕ ਦੀਆਂ ਖੁੱਚਾਂ 'ਚ ਜੱਟ ਨੇ ਲੱਤ ਮਾਰੀ, ਮੂੰਹ ਮੂੰਹ ਕਰਕੇ ਸੁੱਟ ਦਿੱਤਾ, ਛਟੇਨ ਖੋ ਕੇ ਸੰਤਾਂ ਦੇ ਕੋਲ ਆਇਆ। ਸੰਤਾਂ ਨੇ ਸਰੋਪੇ ਦੇ ਕੇ ਨਵਾਜਿਆ। ਜੰਡਿਆਲਾ ਗੁਰੂ ਦੀ ਪੁਰਸ਼ ਨੇ ਉਹਨੂੰ ਘੇਰਾ ਪਾ ਕੇ ਸ਼ਹੀਦ ਕੀਤਾ। ਉਹ ਮਥਰਾ ਸਿੰਘ ਜਿਹਨੇ ਦਿੱਲੀ ਦੇ ਕਾਤਲਾਂ ਦੇ ਕੋਲੋਂ ਭਾਈ ਹਰਜਿੰਦਰ ਸਿੰਘ ਜਿੰਦੇ ਤੇ ਸੁਖਦੇਵ ਸਿੰਘ ਸੁੱਖੇ ਦੀ ਮਦਦ ਲੈ ਕੇ ਉਹਨਾਂ ਨੂੰ ਮੌਤ ਦੀ ਗੱਡੀ ਚਾੜਿਆ। ਆਓ ਛੰਦ ਦਾ ਸਿਰ ਲੇਖ ਹੈ, ਉਹ ਭਿੰਡਰਾਂ ਵਾਲੇ ਸ਼ੇਰ ਤੋਂ ਡਰੀਆਂ ਸਰਕਾਰਾਂ। ਚੜਿਆ ਸੂਰਜ ਵਾਂਗੜਾ ਕੁਝ ਹੀ ਵਿੱਚ ਸਾਲਾ, ਆਗੂ ਬਣਿਆ ਪੰਥ ਦਾ ਹੋ ਪਿੰਡਰਾਂ ਵਾਲਾ। ਹੋ ਵਿਸਦੀ ਇਤਿਹਾਸ ਵਿੱਚ ਜਿਨੇ ਮਾਰੀਆਂ ਮਾਰ, ਪਿੰਡਰਾਂ ਵਾਲੇ ਸ਼ੇਰ ਤੋਂ ਡਰੀਆਂ ਸਰਕਾਰਾਂ। ਚੜਿਆ ਸੂਰਜ ਵਾਂਗੜਾ ਕੁਝ ਹੀ ਵਿੱਚ ਸਾਲਾ, ਆਗੂ ਬਣਿਆ ਪੰਥ ਦਾ ਹੋ ਪਿੰਡਰਾਂ ਵਾਲਾ। ਵਿਸਦੀ ਇਤਿਹਾਸ ਵਿੱਚ ਜਿਨੇ ਮਾਰੀਆਂ ਮਾਰ, ਪਿੰਡਰਾਂ ਵਾਲੇ ਸ਼ੇਰ ਤੋਂ ਡਰੀਆਂ ਸਰਕਾਰਾਂ। ਪਿੰਡਰ ਦੀ ਸਰਕਾਰ ਨੂੰ ਕਰ ਚੈਲੰਜ ਸਿੱਧੇ, ਕਈ ਨਕਲੀ ਨਿਰੰਕਾਰੀਏ ਪੈਰਾਂ ਵਿੱਚ ਮਿੱਦੇ। ਸਿੱਖੀ ਦੀ ਗੁਲਜ਼ਾਰ ਤੇ ਲੈ ਆਇਆ ਬਹਾਰ, ਪਿੰਡਰਾਂ ਵਾਲੇ ਸ਼ੇਰ ਤੋਂ ਡਰੀਆਂ ਸਰਕਾਰਾਂ। ਜਿਸਦਾ ਇੱਕ ਬੋਲ ਵਿੱਚ ਸੀ ਕੌਮੀ ਜਜ਼ਬਾ, ਅਣਖਿਆਣ ਨਾਲ ਜੀਵਣਾ ਦੱਸਦਾ ਹਰ ਮਜਬਾ। ਝੂਠਿਆਂ ਨੂੰ ਨਹੀਂ ਪਾਉਂਦੀਆਂ ਮਰਦਾਂ ਦੀਆਂ ਟਾਰਾਂ, ਪਿੰਡਰਾਂ ਵਾਲੇ ਸ਼ੇਰ ਤੋਂ ਡਰੀਆਂ ਸਰਕਾਰਾਂ। ਸੋਚ ਬਲਮਣੀ ਕੱਢ ਦਿੱਤੀ ਕਰ ਕਰ ਤਕਦੀਰਾਂ, ਅੰਮ੍ਰਿਤ ਧਾਰੀ ਖਾਲਸੇ ਪੈਨਣ ਸ਼ਮਸ਼ੀਰਾਂ।
ਕਿਤੇ ਚੜ ਕੇ ਵਸਣਾ ਸਿੰਘਾ ਸਰਦਾਰ ਪਿੰਡਾਂ ਵਾਲੇ ਸ਼ਹਿਰ ਤੋਂ ਡਰੀਆਂ ਸਰਕਾਰਾਂ ਰੁਕਾਵਟਾਂ ਉਸ ਦੇ ਰਸਤੇ ਵਿੱਚ ਆਈਆਂ ਨੀਤੀ ਨਾ ਸਰਕਾਰ ਨੇ ਕਈ ਉਲਝਣ ਪਾਈਆਂ ਸਤਵਾਂ ਦੀ ਮਹਾਂਪੁਰਖੀਆਂ ਲਈ ਕਿਰਕਤਾਰ ਪਿੰਡਾਂ ਵਾਲੇ ਸ਼ੇਰ ਤੋਂ ਡਰੀਆਂ ਸਰਕਾਰਾਂ ਕੀ ਖਨੇ ਹਰ ਬੰਸ ਗਈ ਕਈ ਜਗਤ ਨਰਾਣੇ ਗਿਣ ਗਿਣ ਬਦਲੇ ਸਿੰਘਾਂ ਨੇ ਸਭਨਾ ਤੋਂ ਲੈਣੇ ਜਿਸ ਦੇ ਨਾਲ ਸਨ ਗੱਭਰੂ ਸੀ ਖੜੇ ਹਜ਼ਾਰਾਂ ਪਿੰਡਾਂ ਵਾਲੇ ਸ਼ਹਿਰ ਤੋਂ ਡਰੀਆਂ ਸਰਕਾਰਾਂ इतनी एक सेवा प्रवान करनी सिख कौम के प्रचारक होने के नाते एक बेनती कर दूंगा मेरे ख्यालों किसी को भी ओपरी नहीं लगेगी तुसी मेरे नाल सहमत हो गए जिथे मेरे वीर वो जरा गल करके गया भी जुत्तियां लैके पिछली बार लंगर चाहते यार की तुसी सुधार किया एक बेनती करा जिथे जुत्तियां ला के आउंदे नाल मेरे वीर जराबां भी ला के आया करो मैं एक नौजवान सवेरे महाराज के तख्त ते जराबा पा के चढ़ता वेख्या असी कदों बोलांगे जो महाराज की ताबे च बह जांगे गुरु कृपा करे गुरु ते जो दरबार में आओ ना मन प्यार तो सखना लैके ना आओ शरधा लैके आओ फिर जो मनोरथ होएगा पूरा होएगा मैं आस करदा तुसी इनू अपने जीवन में अपनाओगे गुरु दियां अंतां दियां खुशियां असीं लै सकदे हां सारी संगत दा प्रबंधक जनां दा स्टैक्टन तो आईयां गुरसिखां दा धन्नवाद फतेह मर्दां वाली गज के बुलाओ आखो जी वाहिगुरु जी का खालसा खालसा वाहिगुरु जी की फतेह सारे ही शहीदां परिवारां नूं प्रणाम है जिन्हां ने अपने परिवार के मैंबर जो इस पंथ के लेखे लाए हुण सतगुरु चढ़दी कला नाल बख्शे आओ हुण साडे ढाडी सुखविंदर सिंह भाई सुखविंदर सिंह गरेवाल अज देखते हैं कहते भी असीं एक वार कहनी 5 मिनटां च चलो 10 मिनट ला देण तां भी चंगा ते साडे बड़े ही प्यार वाले सिंह आ कि सदा ही साडा ये साथ दिंदे आ भाई सुखविंदर सिंह गरेवाल आओ वाहिगुरू जी का खालसा
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੰਮ ਕੰਢੇ ਤੇ ਆਇਆ ਆ, ਮਿੰਟ ਕੇਵਲ 10 ਸੀਗੇ। ਕਿਸੇ ਪ੍ਰਸੰਗ ਦੀ ਉਥਾਨ ਕਹਾਣੀ ਬਣ ਸਕਦਾ, ਖਿਮਾ ਦਾ ਜਾਚਕ ਹਾਂ। ਇੱਕ ਵਾਰ ਕਹਿਣ ਲੱਗੇ ਆ, ਮਹਾਰਾਜਾ ਰਣਜੀਤ ਸਿੰਘ ਅਟਕ ਦਰਿਆ ਦੇ ਕੰਢੇ ਤੇ ਖੜਾ ਹੈ। ਕਹਿਣ ਲੱਗਾ, ਅਟਕਾ ਮੈਂ ਪਾਰ ਜਾਣਾ ਚਾਹੁੰਦਾ, ਮੈਨੂੰ ਰਸਤਾ ਦੇ ਦੇ। ਅਟਕਾ ਅਟਕ ਜਾ ਭਾਈ ਸਾਹਿਬ ਜੀ। ਕਹਿਣ ਲੱਗਾ, ਅਟਕਾ ਵੇਖ ਤੂੰ ਵੀ ਬਾਦਸ਼ਾਹ ਹੈ, ਮੈਂ ਵੀ ਬਾਦਸ਼ਾਹ ਹੈ, ਮੈਂ ਪਾਰ ਜਾਣਾ, ਮੈਨੂੰ ਰਸਤਾ ਦੇ ਦੇ। ਅਟਕਾ ਅਟਕ ਜਾ, ਥੋੜੀ ਜਿਹੀ ਗੱਲ ਬਦਲੇ, ਜਾਣ ਬੁੱਝ ਕੇ ਝਗੜਾ ਵਧਾਈ ਦਾ ਨਹੀਂ। ਐਵੇਂ ਬੋਲਿਆ ਮਾਨ ਦੇ ਵਿੱਚ ਆ ਕੇ, ਭੰਗ ਕਿਸੇ ਦੇ ਰੰਗ ਵਿੱਚ ਪਾਈ ਦਾ ਨਹੀਂ। ਅਟ ਕੇ ਕਹਿਣ ਲੱਗਾ, ਤੂੰ ਮੈਨੂੰ ਸਤਲੁਜ, ਬਿਆਸ, ਰਾਵੀ, ਝਨਾਬ ਜਾਂ ਜੇਲੋਂ ਸਮਝ ਲਿਆ? ਓਏ ਲੋਕ ਮੈਨੂੰ ਕਹਿੰਦੇ ਨੇ ਅਟਕ, ਜਿਹੜੇ ਬੇੜੀਆਂ ਤੇ ਚੜ ਕੇ ਲੰਘਦੇ ਨੇ ਉਹ ਵੀ ਘੁੰਮਣ ਘੇਰੀਆਂ ਵੇਖ ਕੇ ਥਰ ਥਰ ਕੰਬਦੇ ਨੇ। ਓਏ ਤੂੰ ਪੈਦਲ ਜਾਣਾ ਚਾਹੁੰਦਾ? ਜਰਾ ਹੋਸ਼ ਨਾਲ ਗੱਲ ਕਰ। ਹੋਸ਼ ਕਰ ਵਾਂਗ ਡਡੇਰੀਆਂ ਦੇ, ਤੇ ਮੱਥਾ ਸਾਗਰਾਂ ਦੇ ਨਾਲ ਲਾਈ ਦਾ ਨਹੀਂ। ਮੈਂ ਹਾਂ ਅਟਕ ਅਟਕਾਇਆ ਨਹੀਂ ਜਾ ਸਕਦਾ, ਐਵੇਂ ਜਾ ਰਾ ਰੋਣਾ ਪਾਈ ਦਾ ਨਹੀਂ। ਅਟਕ ਕਹਿਣ ਲੱਗਾ, ਰਣਜੀਤ ਸਿਆ ਤੈਨੂੰ ਪਤਾ ਮੇਰਾ ਪਾਣੀ ਕਿੱਥੋਂ ਆਇਆ? ਮਹਾਰਾਜਾ ਕਹਿਣ ਲੱਗਾ, ਮੈਨੂੰ ਪਤਾ ਹੈ, ਤੇਰਾ ਪਾਣੀ ਆ ਮਾਨ ਸਰੋਵਰ ਝੀਲ ਚੋਂ ਆਇਆ, ਕਿਤੇ ਇੰਗਲੈਂਡ ਚੋਂ ਤਾਂ ਨਹੀਂ ਆਇਆ। ਕਹਿੰਦਾ, ਰਣਜੀਤ ਸਿਆ ਮੇਰਾ ਪਾਣੀ ਆ ਮਾਨ ਸਰੋਵਰ ਝੀਲ ਚੋਂ ਉਤਰ ਕੇ ਰੜਦਾ, ਖੜਦਾ, ਪੈੜਦਾ, ਉਛਲਦਾ, ਕੁੱਦਦਾ, ਬੁੜਕਦਾ, ਬੁੜਕਦਾ, ਦੁੜਕਦਾ, ਕੜਕਦਾ, ਖੜਕਦਾ, ਬੜਕਦਾ, ਮਟਕਦਾ, ਛਲਕਦਾ, ਝਲਕਦਾ, ਡਲਕਦਾ, ਤਲਕਦਾ, ਤਿਲਕਦਾ, 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 ਡਿੱਗਦਾ, ਢਹਿੰਦਾ, ਨੱਠਦਾ, ਭੱਜਦਾ, ਦੌੜਦਾ, ਗੜਗਲੀਆਂ ਮਾਰਦਾ, ਪੱਥਰ ਚੀਰਦਾ, ਟਿੱਬੇ ਢਾਲਦਾ, ਪਹਾੜਾਂ ਨੂੰ ਟਕਰਾਉਂਦਾ, ਛੂਕਦਾ, ਫੂਕਦਾ, ਕੂਕਦਾ, ਨਾ ਝਿਜਕਿਆ, ਨਾ ਤੱਕਿਆ, ਨਾ ਹੱਕਿਆ, ਨਾ ਥੱਕਿਆ, ਨਾ ਧੜਕਿਆ, ਨਾ ਹੰਬਿਆ, ਚੱਲਦਾ ਪੈਲਦਾ, ਮੋਰਾਂ ਵਾਂਗੂ ਪਹਿਲਾਂ ਪਾਉਂਦਾ, ਆਪਣੀ ਮਸਤੀ ਵਿੱਚ, ਖੁਮਾਰੀ ਵਿੱਚ, ਗਰੂਰ ਵਿੱਚ, ਸਰੂਰ ਵਿੱਚ, ਕੁਦਰਤ ਦੇ ਨੂਰ ਜ਼ਹੂਰ ਭਰਪੂਰ ਵਿੱਚ ਕਰਦਾ ਰਸਤਿਆਂ ਨੂੰ ਸਰ, ਅਟਕਦੀ ਧਰਤੀ ਨੂੰ ਚੀਰਦਾ ਚਲਾ ਜਾ ਰਿਹਾ ਹੈ। ਓਏ ਤੂੰ ਇਸ ਪਾਣੀ ਨੂੰ ਪਾਰ ਕਰ ਲਵੇਂਗਾ? ਤੇ ਮਹਾਰਾਜ ਨੇ ਮਾਰਿਆ ਛਾਤੀ ਉੱਤੇ ਹੱਥ। ਉਹਨੇ ਆਖਿਆ, ਪਰ ਤੈਨੂੰ ਵੀ ਪਤਾ ਹੋਣਾ ਚਾਹੀਦਾ ਕਿ ਖਾਲਸੇ ਦਾ ਪਾਣੀ ਕਿੱਥੋਂ ਆਇਆ। ਕਹਿੰਦਾ ਵੀ ਇਹ ਕਿੱਥੋਂ ਆਇਆ? ਮਹਾਰਾਜਾ ਕਹਿਣ ਲੱਗਾ, ਇਹ ਪਾਣੀ ਹੇਮਕੁੰਡ ਦੀ ਪਹਾੜੀ ਤੋਂ ਤੁਰਿਆ ਸੀ, ਗਿਆ ਕਿੱਧਰ ਨੂੰ? ਸੁਮੇਰ ਪਰਬਤ ਦੀਆਂ ਚੋਟੀਆਂ, ਕਸ਼ਮੀਰ ਦੀਆਂ ਝੀਲਾਂ, ਸੰਗਲਾ ਦੀਪ ਦੇ ਟਾਕੂ ਗਾਹ ਕੇ ਮੱਕਾ, ਮਦੀਨਾ, ਅਰਬ, ਬਗਦਾਦ, ਰੂਸ ਦੀ ਖੁਸ਼ਕ ਧਰਤੀ ਨੂੰ ਸਰਸਬਜ਼ ਕਰਕੇ, ਮਲਤਾਨ ਦੀਆਂ ਗਰਮੀਆਂ ਵਿੱਚ ਠੰਡ ਵਰਤਾ ਕੇ, ਕੀਰਤਪੁਰ, ਅੰਮ੍ਰਿਤਸਰ, ਬਾਬੇ ਬਕਾਲੇ ਵਿੱਚ ਦੀ ਹੋ ਕੇ, ਕੋਸ਼ਵਾਲਕ ਦੀ ਪਹਾੜੀ, ਅਨੰਦਪੁਰ ਸਾਹਿਬ ਦੀ ਧਰਤੀ, ਬਈ ਕੇਸਗੜ੍ਹ ਦੇ ਤਖਤ ਦੇ ਉੱਤੇ ਚਸ਼ਮੇ ਬਣ ਕੇ ਫੁੱਟ ਨਿਕਲਿਆ। ਓਏ ਜਿਹੜੇ ਗੱਭਰੂ ਨੇ ਪੀ ਲਏ ਇਸ ਪਾਣੀ ਦੇ 5 ਘੁੱਟ, ਉਹ ਕੱਲਾ ਕੱਲਾ ਸਵਾ ਲੱਖ ਨਾਲ ਟਕਰਾ ਗਿਆ। ਓਏ ਤੂੰ ਖਾਲਸੇ ਦਾ ਮੁਕਾਬਲਾ ਕਰਨਾ ਚਾਹੁੰਦਾ? ਮਹਾਰਾਜ ਨੇ ਆਖਿਆ, ਖਾਲਸਾ ਜੀ ਸਾਵਧਾਨ ਹੋ ਜਾਓ। ਬਈ ਪੰਜਾਬ ਦੀ ਸਾਰੀ ਫੌਜ ਸਾਵਧਾਨ ਹੋ ਗਈ। ਮਹਾਰਾਜਾ ਰਣਜੀਤ ਸਿੰਘ ਅੱਗੇ ਬਾਝ ਵਧਿਆ, ਇਹਨੇ ਪਾਇਆ ਗਲ ਵਿੱਚ ਪੱਲਾ। ਪ੍ਰਥਮ ਭਗੌਤੀ ਤੋਂ ਲੈ ਕੇ ਸਰਪੱਤ ਦੇ ਭਲੇ ਦੀ ਕਰਸੋਧੇ ਅਰਦਾਸਾ, ਛੱਡਿਆ ਸਤਿ ਸ੍ਰੀ ਅਕਾਲ ਦੇ ਨਕਾਰਾ, ਮਾਰ ਕੇ ਛਾਲ, ਹੋ ਗਿਆ ਘੋੜੇ ਤੇ ਸਵਾਰ, ਖਿੱਚੀਆਂ ਬਾਗਾਂ, ਲਾਈ ਅੱਡੀ, ਬਈ ਇੱਕ ਲੈ ਕੇ ਗੁਰੂ ਦਸ਼ਮੇਸ਼ ਦਾ ਨਾਂ, ਮਹਾਰਾਜਾ ਅਟਕ ਦਰਿਆ ਨੂੰ ਪੈਦਲ ਪਾਰ ਕਰਨ ਲੱਗਾ।
ਜਾਣਾ ਆ ਟੰਗਣਾ ਕੱਜ ਦਿਆ ਬਾਗਾ ਕੋੜੇ ਦੀਆਂ ਛੇੜ ਮਹਾਰਾਜ ਨੇ ਛੇੜ ਮਹਾਰਾਜ ਨੇ ਦਸਵੇਂ ਪਾਤਸ਼ਾਹ ਦਾ ਨਾਮ ਦਿਆ ਅੱਜ ਗੋਡੇ ਗੋਡੇ ਹੋ ਗਿਆ ਲਓ ਜੀ ਢਾਡੀ ਵਾਰ ਹੌਂਕਣੀ ਚੜ ਜਾਂਦੀ ਜਦੋਂ ਇੰਨੀ ਛੇਤੀ ਛੇਤੀ ਕੰਮ ਕਰਨਾ ਹੋਵੇ। ਤਾਂ ਮੈਂ ਸੰਗਤਾਂ ਦਾ, ਪ੍ਰਬੰਧਕਾਂ ਦਾ, ਸੇਵਾਦਾਰਾਂ ਦਾ ਔਰ ਦੂਰ ਦੂਰ ਤੋਂ ਆਈਆਂ ਸੰਗਤਾਂ ਦਾ ਧੰਨਵਾਦੀ ਹਾਂ। ਤੋ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਸਮਾਂ ਹੋਰ ਜਾਇਆ ਨਹੀਂ ਲਾਉਣਾ। 10 ਮਿੰਟ ਮਿਲੇ ਸੀ, 1 ਮਿੰਟ ਓਵਰ ਲਾ ਗਿਆ, ਖਿਮਾ ਦਾ ਜਾਚਕ ਦਾ ਸੁਖਵਿੰਦਰ ਸਿੰਘ ਗਰੇਵਾਲ
ਭਾਈ ਰਣਜੀਤ ਸਿੰਘ ਕੰਦੋਲਾ, ਭਾਈ ਕੁਲਵਿੰਦਰ ਸਿੰਘ ਬਾਲਮ ਤੋਂ ਜਿੰਨੀ ਸੇਵਾ ਹੋਈ ਪ੍ਰਵਾਨ ਕਰਨੀ। ਸੰਗਤਾਂ ਪ੍ਰਬੰਧਕਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਕਾਲ। शहीदां ने संगड़ गुलामी शहीदां ने मौत नाल सिद्धा नाता जोड़िया शहीदां ने रहना है आजाद सदा शहीदां ने ताइयों बेड़ा जालमां दा रोड़िया शहीदां ने रहना है आजाद सदा शहीदां ने भला सरबत वाला लोड़िया शहीदां ने रहना
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹਜ਼ੂਰ ਵਿੱਚ ਸਜੇ ਹੋਏ ਗੁਰੂ ਜੀ का सुंदर रूप खालसा साहिब, ਸਰਬੱਤ ਮਾਈ ਭਾਈ ਬਿਰਧ ਬਾਲਕ ਸਿੱਖ ਸੇਵਕ ਜੋ ਜੁੜ ਮਿਲ ਬੈਠੇ ਹੋ, ਗੁਰੂ ਨਾਨਕ ਪਿਆਰੇ ਦੇ ਦਰ ਘਰ ਦੇ ਭੌਰੇ ਬਣ ਕੇ ਸਜੇ ਹੋਏ ਹੋ, ਇਸ ਮਹਾਨ ਕੁੰਭ ਵਿੱਚ ਆਪਣਾ ਹਿੱਸਾ ਪਾ ਰਹੇ ਹੋ। ਗੱਜ ਵੱਜ ਕੇ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਦਿਹਾੜਾ ਉਸ ਨਿਰੰਕਾਰੀ ਜੋਤ ਨੇ ਇਸ ਸੰਸਾਰ ਉੱਤੇ ਆਪਣਾ ਰੂਪਮਾਨ ਪੈਦਾ ਕਰਕੇ ਇੱਕ ਨਵੇਂ ਧਰਮ ਨੂੰ ਜਨਮ ਦਿੱਤਾ, ਜਿਸ ਦਾ ਨਾਮ ਸਿੱਖ ਧਰਮ ਰੱਖਿਆ। ਨਾਨਕ ਨਿਰੰਕਾਰੀ ਜੀ ਇਸ ਸੰਸਾਰ ਤੇ ਆਏ ਕਿਉਂਕਿ ਸਟੇਜ ਦਾ ਰੁੱਖ ਇੱਕ ਐਸੇ ਵਹਿਣ ਵਿੱਚ ਰਹਿ ਰਿਹਾ ਹੈ। ਮੇਰਾ ਮਨ ਕਰਦਾ ਸੀ ਮੈਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੁਝ ਸ਼ਬਦ ਉਹਨਾਂ ਨੂੰ ਯਾਦ ਕਰਕੇ ਕਹਿੰਦਾ, ਕਿਉਂਕਿ ਅੱਜ ਦਿਹਾੜਾ ਉਹਨਾਂ ਦੇ ਜਨਮ ਦਿਨ ਦਾ ਸੀ। ਪਰ ਕਿਉਂਕਿ ਸਟੇਜ ਦਾ ਵਹਿਣ ਇੰਨਾ ਤੇਜ਼ੀ ਨਾਲ ਵਹਿ ਰਿਹਾ ਹੈ ਕਿ ਇਸ ਨੂੰ ਵਾਪਸ ਮੁੜਨਾ ਤੇ ਸੰਗਤ ਨੂੰ ਇਕੱਠੇ ਕਰਨਾ 10 ਮਿੰਟਾਂ ਵਿੱਚ ਮੇਰੇ ਵੱਸ ਦਾ ਰੋਗ ਨਹੀਂ, ਖਾਸ ਕਰਕੇ ਜਦੋਂ ਐਡੇ ਐਡੇ ਧਨੰਤਰ ਇੱਥੇ ਬੈਠੇ ਹੋਣ, ਬਹੁਤ ਵਿਦਵਾਨ ਬੈਠੇ ਹੋਣ। ਜਿਸ ਦਿਨ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਆਏ ਉਸ ਦਿਨ ਤੋਂ ਹੀ ਸੰਸਾਰ ਉਸ ਦਾ ਵਿਰੋਧੀ ਹੋ ਗਿਆ। ਉਹਨਾਂ ਦੇ ਜ਼ਮਾਨੇ ਵਿੱਚ ਮੁੱਲਾ ਪਾਂਦੇ, ਉਸ ਵੇਲੇ ਦੀ ਸਰਕਾਰ, ਸਮਾਜ ਸਾਰਾ ਹੀ ਉਹਨਾਂ ਦੇ ਵਿਰੋਧ ਵਿੱਚ ਆਣ ਖੜਾ ਹੋਇਆ। ਗੁਰੂ ਨਾਨਕ ਨੇ ਸਿੱਖ ਪੈਦਾ ਕੀਤਾ ਔਰ ਉਹਨਾਂ ਨੂੰ ਇਹ ਗੱਲ ਕਹੀ ਕਿ ਇਹ ਜੋ ਗੁਰੂ ਨਾਨਕ ਦਾ ਸਿੱਖ ਖਵਾਏਗਾ, ਭਲਕੇ ਉਠ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ, ਅੰਮ੍ਰਿਤਸਰ ਨਾ ਆਵੇ। ਸਿੱਖ ਉਹ ਹੈ ਜੋ ਜਿਸ ਵਾਸਤੇ ਉਹਨਾਂ ਨੇ ਇੱਕ ਨਿਯਮਾਵਲੀ ਬੰਨ੍ਹਤੀ। 6ਵੇਂ ਜਾਮੇ ਵਿੱਚ ਇਸੇ ਸਿੱਖੀ ਨੂੰ ਮੀਰੀ ਤੇ ਪੀਰੀ ਨਾਲ ਜੋੜ ਦਿੱਤਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ। ਸਮਾਂ ਆਇਆ 10ਵੇਂ ਜਾਮੇ ਵਿੱਚ ਪੰਥ ਤੇ ਗ੍ਰੰਥ ਨੂੰ ਗੁਰਤਾ ਦੇ ਦਿੱਤੀ ਗਈ। ਥੋੜੀ ਜਿਹੀ ਸਮਝਣ ਵਾਲੀ ਗੱਲ ਹੈ। ਮੈਂ ਇੱਕ ਦਿਨ ਪਹਿਲੋਂ ਵੀ ਇੱਥੇ ਕਹਿ ਕੇ ਗਿਆ ਸੀ, ਬੇਨਤੀ ਕਰਕੇ ਗਿਆ ਸੀ, ਜਿਸ ਦਿਨ ਅਸੀਂ ਮੀਰੀ ਤੇ ਪੀਰੀ ਨੂੰ ਭੁੱਲ ਗਏ ਜਾਂ ਪੰਥ ਤੇ ਗ੍ਰੰਥ ਨੂੰ ਅਲੱਗ ਕਰ ਦਿੱਤਾ ਗਿਆ, ਉਸ ਦਿਨ ਤੋਂ ਹੀ ਇਹਨਾਂ ਦੇ ਪੈਦਾ ਹੋਣ ਤੇ ਇਹਨਾਂ ਤੇ ਹਮਲੇ ਹੋ ਰਹੇ ਨੇ। ਤੇ ਸਿੱਖ ਨੂੰ ਇਹ ਇੱਕ ਲਲਕਾਰ ਬਣਦੀ ਰਹੀ ਆ ਕਿ ਤੂੰ ਆਪਣੇ ਮੁਕੱਦਸ ਨਿਯਮਾਂ ਨੂੰ ਸਮਝਣਾ ਹੈ, ਆਪਣੀ ਸਿੱਖੀ ਨੂੰ ਸਮਝਣਾ ਹੈ, ਤੂੰ ਮੌਤ ਦੀ ਪਰਵਾਹ ਨਹੀਂ ਕਰਨੀ, ਆਪਣੇ ਸਿਧਾਂਤਾਂ ਉੱਤੇ ਪਹਿਰਾ ਦੇਣਾ। ਔਰ ਸਿੱਖ ਨੇ ਦਿੱਤਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣੇ ਜ਼ਮਾਨੇ ਵਿੱਚ ਚਮਕੌਰ ਦੀ ਗੜੀ ਉੱਤੇ ਦੁਨੀਆ ਨੂੰ ਇਹ ਗੱਲ ਦੱਸ ਦਿੱਤੀ ਕਿ ਮੈਂ ਤੇ ਮੇਰੇ ਸਿੱਖ ਮੌਤ ਤੋਂ ਬੇਪਰਵਾਹ ਹਨ, ਮੌਤ ਤੋਂ ਬੇਖੌਫ ਹਨ। 10 ਲੱਖ ਦੁਸ਼ਮਣ ਦਾ ਘੇਰਾ ਪਿਆ ਹੋਇਆ ਵੀ 40 ਸਿੱਖਾਂ ਨੇ ਮੁਕਾਬਲਾ ਕਰਕੇ ਅਖੀਰ ਗੁਰੂ ਗੋਬਿੰਦ ਸਿੰਘ ਇਹ ਕਹਿ ਕੇ ਨਿਕਲੇ ਕਿ ਆਹ ਹਿੰਦ ਦਾ ਪੀਰ ਜਾ ਰਿਹਾ ਹੈ, ਜੋ ਕੋਈ ਫੜ ਸਕਦਾ ਹੈ ਤੇ ਆਓ ਫੜ ਕੇ ਵੇਖ ਲਓ। ਉਸੇ ਰਸਤੇ ਦੇ ਚੱਲਦੇ ਹੋਏ ਸਮੇਂ ਦੇ ਨਾਲ ਸਰਕਾਰਾਂ ਨੇ ਆਪਣੀ ਵਾਹ ਲਾਈ, ਸਰੀਰਕ ਤੌਰ ਤੇ ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਜਦੋਂ ਇਹ ਤਾਂ ਵੀ ਨਾ ਮਰੇ ਤੇ ਸਿੱਖਾਂ ਉੱਤੇ ਹੋਰ ਹਮਲੇ ਕੀਤੇ, ਗੁਰਬਾਣੀ ਉੱਤੇ ਹਮਲਾ ਆ ਗਿਆ। ਉਸ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਸੰਤ ਸਾਧ ਪੈਦਾ, ਸੰਤ ਨਾਮ ਰੱਖ ਕੇ ਪੈਦਾ ਹੋ ਗਏ, ਜਿਨ੍ਹਾਂ ਨੇ ਵੱਖਰੇ ਵੱਖਰੇ ਗ੍ਰੰਥ ਲਿਖਣ ਸ਼ੁਰੂ ਕਰ ਦਿੱਤੇ। ਅੱਜ ਵੀ ਉਹਨਾਂ ਸੰਤਾਂ ਮਹੰਤਾਂ ਦੇ ਰੂਪ ਵਿੱਚ PhDਆਂ ਕਰਨ ਵਾਲੇ ਤੇ ਲਾਲਚੀ ਲੋਕ ਪ੍ਰੋਫੈਸਰ ਬਣ ਕੇ ਇਹਨਾਂ ਨੁਕਸਾਨ ਕਰ ਰਹੇ ਨੇ। ਖਾਲਸਾ ਜੀ ਸੁਚੇਤ ਨਾ ਹੋਏ ਤੇ ਇਹ ਇੱਕ ਐਸਾ ਮਾਰੂ ਹਮਲਾ ਹੈ ਜਿਸ ਨੂੰ ਤੁਸੀਂ ਮੁੜ ਕੇ ਰੋਕ ਨਹੀਂ ਸਕਦੇ, ਸੁਚੇਤ ਹੋਣਾ ਪਏਗਾ। ਇਸ ਤੋਂ ਬਾਅਦ ਜੇ ਅਕਾਲੀ ਫੂਲਾ ਸਿੰਘ ਸਾਹ ਹਰੀ ਸਿੰਘ ਨਲੂਏ ਨੇ ਇਸ ਪੰਥ ਨੂੰ ਬਚਾਇਆ ਹੈ ਤੇ 21ਵੀਂ ਸਦੀ ਦੇ ਮਹਾਨ ਸਿੱਖ ਤੁਹਾਡੇ ਸਾਹਮਣੇ ਜੋ ਅਜੇ ਥੋੜਾ ਸਮਾਂ ਹੀ ਹੋਇਆ ਹੈ ਭਾਣਾ ਵਰਤ ਕੇ ਗਿਆ ਹੈ, ਉਸ ਸਮੇਂ ਅਕਾਲ ਤਖਤ ਦੀ ਮੀਰੀ ਤੇ ਪੀਰੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਅੱਜ ਫੇਰ ਵੀ ਹਮਲੇ ਹੋ ਰਹੇ ਨੇਗੇ। ਉਸ ਥਾਂ ਤੇ ਆਣ ਕੇ ਇੱਕ ਸੰਤ ਨੇ ਐਸੀ ਮਿਸਾਲ ਜਗਾ ਕੇ ਵਿਖਾ ਦਿੱਤੀ ਕਿ ਜਿਹੜੀ ਪੂਰੀ ਏਸ਼ੀਆ ਦੇ ਸਭ ਤੋਂ ਵੱਡੀ ਤੋਪਾਂ ਟੈਂਕਾਂ ਦੀ ਮਾਹਰ ਤੇ ਤਗੜੀ ਸਰਕਾਰ ਸੀ, ਜਿਹੜੀ ਇਹ ਦਾਅਵਾ ਕਰਦੀ ਹੈ ਕਿ ਸਾਡੇ ਕੋਲ ਐਟਮ ਬੰਬ ਵੀ ਹਨ, ਉਸ ਨੇ ਇਸ ਨੂੰ ਨੇਸ ਤੋਂ ਨਾਬੂਦ ਕਰਨ ਦੀ ਕੋਸ਼ਿਸ਼ ਕੀਤੀ ਤੇ ਆਪਣੇ ਮੋਹਰੇ ਕਦੀ ਨਿਰੰਕਾਰੀ, ਕਦੀ ਰਾਧਾ ਸੁਆਮੀ ਤੇ ਕਦੀ ਕਿਸੇ ਹੋਰ ਰੂਪ ਵਿੱਚ ਆਇਆ। ਅਖੀਰ ਸੰਤ ਜਰਨੈਲ ਸਿੰਘ ਨੇ ਜਦੋਂ ਇਸ ਲਈ ਝੰਡਾ ਬੁਲੰਦ ਕੀਤਾ ਤੇ ਉਸ ਦਾ ਵੀ ਇਨਾਮ ਰੱਖ ਦਿੱਤਾ। ਇੰਦਰਾ ਨੇ ਇੱਕ ਐਲਾਨ ਕੀਤਾ, ਮੈਂ ਉਸ ਨੂੰ ਬਹੁਤ ਸਾਰੇ ਇਨਾਮ ਦਿਆਂਗੀ ਜੋ ਇਸ ਨੂੰ ਲਿਆ, ਸੰਤ ਜਰਨੈਲ ਸਿੰਘ ਨੂੰ ਪਕੜ ਕੇ ਲਿਆਵੇ।
ब्रिटिश दी पार्लीमेंट, रूस दी पार्लीमेंट, होर सारे पता नहीं किन्ने देशों तो उसने सहायता मंग के अखीर एक दिन वो भी आ गया जिस दिन उन्हें अपन फौजां नूं ते लोकां नूं यह गल आखती, संत जरनैल सो चाहिदा मैनूं किसे कीमत नहीं। सेवा प्रवान करनी, खालसा जी होइयां भुलां दी खिमा बख्श देनी। प्रबंधक कमेटी का हार्दिक धन्यवाद आप सब दा, बड़े आनंद नाल आप जी ने सरवण किया। वाहेगुरु जी का खालसा वाहेगुरु जी की फतेह। खुदा जाने डूबने वाले ने क्या कह दिया मौजों से। विद्वान सज्जन कहंदा वाहेगुरु जानदा डुब्बण वाले च की करामात सी।
खुदा जाने डूबने वाले ने क्या कह दिया मौजों से कि लहरें आज तक सर फोड़ती हैं साहिल से। तरंगा उठ के किनारे दे नाल अपना सिर मारदियां ने ते किसी महान योधे नूं याद करदियां ने। जिथे मेरे वीर भाजी बचित्र सिंह जी गल नूं छड्ड के गए ने, सचमुची पिछां मुड़ना नामुमकिन है भाजी। तुसां 20 मिनट मैनूं दित्ते ने, मैं कोशिश करांगा तुहानूं होर को 5 मिनट अपने चों छड्ड देवां। समा कसवां होवे, टाइट होवे ते आपां नजाकत नूं समझ लेना चाहिदा। आउण वाले किसी जथे वास्ते समा बच जाएगा। मेरे सामने बैठे ने दमदमी टकसाल के विद्यार्थी भाई साहब भाई मुख्तियार सिंह जी मुखी। मैं वरजीनी इन्हां कोल गया, बहुत कुछ तुहाडे कोलों सीखण नूं मिलदा। साध संग जो तुसीं इत्थे बैठे हो, आओ पहलां फतेह बुला लईए। वाहिगुरू जी का खालसा, वाहिगुरू जी की फतेह। हड्डी वरते दा, पढ़े दा, अखीं डिठे दा बहुत फर्क होया करदा। जो इन्हां ने मैनूं दस्सिआ, मैं उहदे मुताबक एक कबित की सेवा लैके तुहाडे पासों खिमा दे जाचक हो जाना। दिन है 5 जून का। जनरल सवेक सिंह ने महापुरुषों के नाल आण के कोर्ट विच कोई गल की। सतपुरुषों ने दरी विच वलेटिया होया समान उन्हां दे हवाले कीता है। वाहिगुरू। भाई मुख्तियार सिंह जी कहंदे असीं पिछे पिछे गए, दरअसल चाइना का बनया होया रॉकेट लॉन्चर सी, जिहदे नाल रशिया दीयां बणीआं होईआं बख्तरबंद गड्डियां जिहड़ियां सी उन्हां नूं बर्बाद कीता गया। ये वही हमला सी जदों कमांडो अटैक सचखंड श्री हरमंदर साहिब ते होया। तुसां सारिआं ने बहुतिआं ने इस दर्द नूं अपने पिंडे दे उत्ते हंडाया होया है, इस करके बहुता विस्तार करन दी मैनूं लोड़ भी नहीं है। इस भयानक हमले च जनरल सवेक सिंह जी गंभीर जख्मी हो गए। भाई सुरिंदर सिंह जी और भाई बख्शीश सिंह जी अलगों दे रहन वाले। जदों मैनूं भाई मुख्तियार सिंह होना ने सारी वारता दसी ना, तो फिर मैं उत्थे चंद लाइनां लिखियां ने। दरअसल अज दे दीवान च मैं उही तुहाडे नाल साझीआं करनियां ने। आखिर इन्हां दोवां ने जनरल सवेक सिंह दे लागे ने ते उन्हां ने आख्या भी तुसीं सतपुरुषां को जाओ, गुरुपुरी प्याना करन दा हुक्म आ चुका। मैं अंतम वेले उस महान आत्मा दे दर्शन करने लोचदा। इजाजत मिल गई। दोवां सिंहां दे मोढियां ते हथ रख के लत्तां भार नहीं सन चलदियां। आहिस्ता आहिस्ता जनरल सवेक सिंह जी श्री अकाल तख्त साहिब दे भोरा साहिब वाल नूं रवाना होए। तुसां दर्शन कीते होणगे भोरा साहिब दे। सतपुरुषां ने उठ के जनरल साहब नूं अपनी गलवकड़ी च लिया। जनरल साहब जी खलो नहीं सन सकते ते सतपुरुषों ने चौकड़ा ला लिया। जनरल साहब ने अपना सिरे मुबारक इस तरह महापुरुषों की गोद च रख दिता, जिस तरह सारा दिन का थकिया टुटिया छोटा जिहा बच्चा शाम नूं आण के अपनी मां की गोद विच आराम करता है। महापुरुषों ने सीस ते हथ फेरिया। चेहरे दे उत्ते खून दे दाग सन, धब्बे सन। सतपुरुषों ने जनरल साहब दी मुछां क्योंकि कुंडियां बड़ियां रखते सन होर कुंडलदार बनाया। सियाणे दी कहावत है, दीवा बुझण तो पहला एक बार लट लट करके बल उठता है। इंसान दे प्राण पंखेरू होण तो पहला दी होश एक बार परत आया करदी है। सतगुरु साहब श्री गुरु रामदास पातशाह ने अपने प्यारे सिख नूं कुछ बोलण दी ताकत प्रदान की। उन्हें नेत्र खोले, शरीर की ताकत ला के दोवें हाथ जोड़ के गुरु फतेह बुलाउण दा यतन कीता ते आख्या, बाबा जी मैं चलिया हाँ, गुरुपुरी प्याना करन दा हुक्म आ चुका, मैं चले जाना है। आप बाणी पढ़न वाली आत्मा जे, मेरे वास्ते अरदास करनी, जोदड़ी करनी गुरु रामदास पातशाह दे पावन चरनां विच। गरीब नवाज सतगुरु मेरियां भुल्लां नूं ना चितारदे होए मैनूं अपने चरनां च बैठण जोगी जगह दे देना। महापुरुष वजद च आए, जरनल साहब नूं घुट के अपनी छाती दे नाल ला के प्यार भिजे जो बचन एक संत और एक सिपाही दे विच है। ते सतपुरुष संत सिपाही सन, पर उसले महान संत जिन्हां दा शायद आपां अक्ष दुनिया दे तक चंगे तरीके नाल ना पहुंचा सके। साध संगत कौम दे गदार पंथ रतन बने, कौम दे शहीद अतवादी और वखवादी बने। एडा वड्डा प्रोग्राम चल रहा है,
ਆਖਰ ਸਾਨੂੰ ਕੀ ਆਣ ਕੇ ਪੁੱਛੇ ਇੱਥੋਂ ਦੀ ਕਮੇਟੀ ਨੂੰ, ਸਾਨੂੰ ਵੀ ਸਾਰਿਆਂ ਨੂੰ, ਤੁਸੀਂ ਇੰਨੇ ਜਥੇ ਆਏ ਹੋ, ਇੰਨਾ ਤਗੜਾ ਪ੍ਰਬੰਧ, ਇੰਨਾ ਖਰਚਾ, ਦੱਸੋ ਤੁਹਾਡੀ ਆਊਟਪੁੱਟ ਕੀ ਹੈ, ਕੀ ਪ੍ਰਾਪਤ ਕੀਤਾ ਸਾਰੀ ਸੰਗਤ ਨੇ? ਜਿਹੜੀ ਚੀਜ਼ ਦੀ ਆਊਟਪੁੱਟ ਨਾ ਹੋਵੇ, ਜਿਹਦੇ ਚ ਫਾਇਦਾ ਕੋਈ ਨਾ ਹੁੰਦਾ ਹੋਵੇ, ਦੁਕਾਨਦਾਰ ਵੀ ਆਪਣੀ ਦੁਕਾਨ ਬੰਦ ਕਰ ਦਿੰਦਾ। ਸਾਧ ਸੰਗਤ, ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਇਹ ਮੇਲਾ ਨਹੀਂ, ਇਹ ਜੋੜ ਮੇਲਾ ਹੈ। ਇੱਥੇ ਕੁਝ ਲੈਣ ਵਾਸਤੇ ਆਏ ਹਾਂ। ਹਿਟਲਰ ਆਪਣੀ ਸੈਨਾ ਦੇ ਨਾਲੋਂ 2 ਮਿੰਟ ਪਹਿਲਾਂ ਰਸ਼ੀਆ ਦੇ ਮੈਦਾਨੇ ਜੰਗ ਚ ਉਤਰ ਗਿਆ ਸੀ। 2 ਮਿੰਟ ਆਪਣੇ ਆਪ ਨੂੰ ਦੁਸ਼ਮਣ ਚ ਘਿਰਿਆ ਹੋਇਆ ਵੇਖਿਆ ਤੇ ਰਿਵਾਲਵਰ ਕੱਢ ਕੇ ਆਪਣੇ ਆਪ ਨੂੰ ਉਹਨੇ ਗੋਲੀ ਮਾਰ ਲਈ ਸੀ। ਗੁਰੂ ਸਵਾਰੀ ਸਾਧ ਸੰਗਤ, ਗੋਰੇ ਕੌਮ ਨੇ ਇੰਨਾ ਕੁਝ ਸਿੱਖਿਆ, ਇੰਨੀ ਸਮੇਂ ਦੀ ਪਾਬੰਦ। ਮਜ਼ਾਲਾ ਕਿਤੇ ਇੱਧਰ ਦਾ ਉੱਧਰ ਕੋਈ ਹੋ ਜਾਵੇ। ਸਾਡੇ ਗੁੱਟ ਤੇ ਮਹਿੰਗੀ ਤੋਂ ਮਹਿੰਗੀ ਘੜੀ ਹੈ, ਪਰ ਅਫਸੋਸ ਸਾਡੀਆਂ ਬ੍ਰੇਕਾਂ ਹੈ ਨਹੀਂ ਕਿਸੇ ਦੀਆਂ ਵੀ। ਸਰਵਣ ਕਰੀਏ ਸਤਿਪੁਰਸ਼ਾਂ ਨੇ ਆਣ ਕੇ ਵਜਦ ਵਿੱਚ ਜਨਰਲ ਸੁਬੇਗ ਸਿੰਘ ਨਾਲ ਕੁਝ ਬਚਨ ਕੀਤੇ ਬਈ।
शहीदां दे गावंदी ए कर कर याद शहीदां दे कारनामे कर कर याद शहीदां दे कारनामे मुर्दा कौमां विच जिंदगी आमदी ਜਰਨਲ ਸਾਹਿਬ ਦਾ ਘਰ ਵੇਖਿਆ, ਬੈਠੇ ਨੇ ਸਾਡੇ ਭਾਜੀ ਤਰਸੇਮ ਸਿੰਘ ਜੀ ਟੜੇਰੀ ਤੋਂ। ਬੜੀ ਖੁਸ਼ੀ ਦੀ ਗੱਲ ਹੈ, ਸਾਡੀ ਸਿੱਖ ਕੌਮ ਦਾ ਮਹਾਨ ਯੋਧੇ ਬੜੇ ਬੜੇ ਦੌੜ ਗਏ। ਐਸੀ ਸ਼ਖਸੀਅਤ ਜਿਹੜੀ ਪਹਿਲੇ ਦਿਨ ਜਿਸ ਸਟੈਂਡ ਤੇ ਖਲੋਤੀ ਸੀ ਅੱਜ ਵੀ ਉਸੇ ਤੇ ਖਲੋਤੀ ਹੋਈ ਹੈ। ਮੇਰੇ ਕਹਿਣ ਤੋਂ ਮੁਰਾਦ ਸਤਿਕਾਰਯੋਗ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ, ਉਹਨਾਂ ਦੇ ਲਖਤੇ ਜਗਰ, ਉਹਨਾਂ ਦੇ ਭਚੰਗੀ ਸਾਹਿਬਾਨ, ਉਹਨਾਂ ਦੇ ਸਪੁੱਤਰ ਸਾਡੇ ਸਤਿਕਾਰਯੋਗ ਵੱਡੇ ਵੀਰ ਭਾਈ ਮਾਨ ਸਿੰਘ ਜੀ ਮਾਨ, ਉਹ ਵੀ ਇੱਥੇ ਸਮਾਏ। ਮੈਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ, ਜਦੋਂ ਵੀ ਜਕਾਰਾ ਬੁਲਾਇਆ ਜਾਵੇ ਕੰਜੂਸੀ ਨਾ ਕਰਿਆ ਕਰੋ। ਕੋਈ ਮੁੱਲ ਲੱਗਦਾ, ਪਾਬੰਦੀ ਥੋੜੀ। ਗੂੰਜਾ ਤੇ ਪੈਣ ਇੱਕ ਵਾਰੀ, ਇਹ ਜਕਾਰਾ ਮੇਰੇ ਵਾਸਤੇ, ਕੋਈ ਮੇਰੇ ਵਾਸਤੇ ਥੋੜਾ ਧਿਆਨ ਦੇਣਾ। ਸਾਧ ਸੰਗਤ ਖਿਆਲ ਉੱਥੇ ਲੈ ਜਾਈਏ। ਇੱਕ ਖਿਆਲਾ ਪਿੰਡ ਗੁਰੂ ਰਾਮਦਾਸ ਪਾਤਸ਼ਾਹ ਦੇ 에ਅਰਪੋਰਟ ਦੇ ਲਾਗੇ, ਮੈਂ ਉੱਥੇ ਵੀ ਬਹੁਤ ਵਾਰ ਗਿਆ। ਇੱਕ ਜਰਨਲ ਸਾਹਿਬ ਦਾ ਘਰ ਦੇਹਰਾਦੂਨ ਤੇ ਇੱਕ ਬਾਜਪੁਰ ਉੱਤਰਾਂਚਲ ਦੀ ਧਰਤੀ ਦੇ ਉੱਤੇ। ਜਦੋਂ ਮੈਂ ਸਰਕਾਰੀ ਰਿਹਾਇਸ਼ ਵੇਖੀ ਨਾ, ਉਜਾੜ ਬੀਆਬਾਨ, ਮੈਂ ਕਿਸੇ ਨੂੰ ਪੁੱਛਿਆ, ਮੈਂ ਕਿਹਾ ਕੋਠੀ ਕਿਸੇ ਨੂੰ ਅਲਾਟ ਕਰ ਦਿੰਦੇ? ਕਹਿੰਦੇ ਨਹੀਂ, ਸਰਕਾਰ ਦੱਸਣਾ ਚਾਹੁੰਦੀ ਹੈ ਜਿਹੜੀ ਸਰਕਾਰ ਨਾਲ ਮੱਥਾ ਲਾਉਂਦੇ ਨੇ ਨਾ ਜਿਹੜੇ ਬੰਦੇ, ਉਹਨਾਂ ਦੇ ਘਰ ਉਜੜ ਜਾਇਆ ਕਰਦੇ ਨੇ। ਮੈਂ ਕਿਹਾ ਨਹੀਂ, ਮੈਂ ਏਦਾਂ ਨਹੀਂ ਸੋਚਦਾ। ਮੇਰੀ ਸੋਚ ਹੈ ਜਿਨ੍ਹਾਂ ਨੇ ਕੌਮ ਦਾ ਘਰ ਬਣਾਉਣਾ ਹੋਵੇ ਉਹਨਾਂ ਨੂੰ ਆਪਣੇ ਉਜਾੜਨੇ ਪੈਂਦੇ ਨੇ, ਜਿਨ੍ਹਾਂ ਨੇ ਆਪਣਾ ਘਰ ਬਣਾਉਣਾ ਹੋਵੇ ਕੌਮ ਦਾ ਉਜਾੜ ਦਿਆ ਕਰਦੇ ਨੇ। ਆਪਾਂ ਉਹ ਵੀ ਵੇਖੇ ਜਿਨ੍ਹਾਂ ਨੇ ਕੌਮ ਦਾ ਘਰ ਉਜਾੜਿਆ, ਬੱਚੇ ਸ਼ਹੀਦ ਕਰਾ ਕੇ ਆਪਣੀਆਂ ਕੋਠੀਆਂ ਤੇ ਲਾਲ ਬੱਤੀ ਵਾਲੀਆਂ ਗੱਡੀਆਂ ਲਈਆਂ। ਤੁਹਾਡੇ 'ਚ ਸੈਂਕੜੇ ਬੈਠੇ ਨੇ ਸੰਗਤ ਜੀ ਜਿਨ੍ਹਾਂ ਨੇ ਆਪਣੇ ਸ਼ਹੀਦ ਕਰਾ ਕੇ ਕਿਤੇ ਜ਼ਿਕਰ ਤੱਕ ਵੀ ਨਹੀਂ ਕਿਸੇ ਅੱਗੇ ਕੀਤਾ। ਭਾਜੀ ਲਾਡੀ ਜੀ ਬੈਠੇ ਨੇ, ਗੁਰਿੰਦਰ ਸਿੰਘ ਜੀ ਬਰਾੜ ਸ਼ਾਹ ਗੁਰੂ ਘਰ ਦੇ ਸੇਵਾਦਾਰ, ਸਾਰੀਆਂ ਕਮੇਟੀਆਂ USA ਦੀਆਂ ਇੱਥੇ ਬੈਠੀਆਂ, ਨਿਊਯਾਰਕ ਤੋਂ ਆਣ ਕੇ ਬੈਠੇ ਨੇ। ਸਮਾਂ ਮੈਨੂੰ ਇਜਾਜ਼ਤ ਦੇ ਰਿਹਾ, ਮੈਂ ਲਿਮਟ 'ਚ ਰਹਿਣਾ। ਜੋ ਬਚਨ ਕੀਤਾ ਮੈਂ ਕੋਸ਼ਿਸ਼ ਕਰਨੀ ਆ ਪਗਾ ਲਵਾਂ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਨੇ ਆਖਿਆ, ਕਹਿਣ ਲੱਗੇ ਜਰਨਲ ਸਾਹਿਬ ਤੁਹਾਡੀ ਸੇਵਾ ਥਾਂ ਪੈ ਗਈ, ਤੁਹਾਡੀ ਸੇਵਾ ਤੇ ਗੁਰੂ ਰਾਮਦਾਸ ਪਾਤਸ਼ਾਹ ਬੜੇ ਖੁਸ਼ ਨੇ, ਤੁਹਾਡੀ ਸੇਵਾ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਰੀਝ ਗਏ।
ਤੁਹਾਡੀ ਸੇਵਾ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਖੁਸ਼ ਨੇ। ਆਓ ਵੇਖੋ ਬਾਹਰ ਕੀ ਹੈ, ਜਿਹੜੇ ਉੱਥੇ ਸਿੰਘ ਸਾਨੇ ਤੇ ਉਹੀ ਜਾਣਦੇ ਨੇ, ਤੇ ਜਾਂ ਜਿਨ੍ਹਾਂ ਦੀਆਂ ਅੱਖਾਂ ਨਾਲ ਉਹ ਮਹਿਸੂਸ ਕਰ ਸਕਦੇ। ਕੀ ਹੈ ਬਾਹਰ? ਇਹ ਬਚਨ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਦੇ ਨੇ, ਮੇਰੇ ਨਹੀਂ, ਪਿੰਡਰਾਂ ਵਾਲੇ ਮਹਾਂਪੁਰਸ਼ਾਂ। ਉਹਨਾਂ ਕਿਹਾ ਫੁੱਲਾਂ ਨਾਲ ਜੜੀ ਹੋਈ ਪਾਲਕੀ ਹੈ, ਬਬਾਨ ਹੈ, ਸ਼ਹੀਦ ਪੁੱਤਰਾਂ ਦਾ ਪਿਤਾ, ਸ਼ਹੀਦ ਪੁੱਤਰ ਦਾ ਪਿਤਾ, ਸਰਬੰਸ ਦਾਨੀ, ਨੀਲੇ ਦਾ ਸ਼ਾਹ ਸਵਾਰ ਤੁਹਾਨੂੰ ਸੱਚਖੰਡ ਲਿਜਾਣ ਵਾਸਤੇ ਆਪ ਆਏ ਹੋਏ। ਤੁਹਾਨੂੰ ਖੁਸ਼ ਹੈ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੋਂ। ਪਿਆਰ ਚਾਣ ਕੇ ਮਹਾਂਪੁਰਸ਼ਾਂ ਨੇ ਬਚਨ ਕੀਤੇ, ਪਿਆਰ ਨਾਲ ਤੁਸੀਂ ਵੀ ਸਰਵਣ ਕਰ ਲਓ ਜੀ। ਚੂਰ ਹੋਇਆ ਜ਼ਖਮਾਂ ਚੂਰ ਹੋਇਆ। ਇਸ ਤੋਂ ਬਾਅਦ ਭਾਈ ਮੋਹਰ ਸਿੰਘ ਜੀ, ਸੰਤ ਗਿਆਨੀ ਜਰਨੈਲ ਸਿੰਘ ਜੀ, ਉਹਨਾਂ ਦੇ ਨਾਲ ਸੈਂਕੜੇ ਮਰਜੀਵੜੇ ਵੀਰ ਗਤੀ ਨੂੰ ਪ੍ਰਾਪਤ ਹੁੰਦੇ ਨੇ। ਹੋਈਆਂ ਭੁੱਲਾਂ ਮੇਰੀਆਂ ਜਾਣ ਕੇ ਮੇਰੀ ਝੋਲੀ ਚ ਪਾ ਦਿਓ, ਫਤਿਹ ਗੁਰੂ ਦੀ ਜਾਣ ਕੇ ਬੁਲਾ ਦਿਓ। ਸਾਰੀ ਸੰਗਤ ਦਾ ਧੰਨਵਾਦ। ਸਤਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ। ਸਾਡਾ ਪਿਆਰ, ਇਤਫਾਕ, ਭਾਈਚਾਰਾ ਬਣੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਕੌਮਾਂ ਜਿਉਂਦੀਆਂ ਸਦਾ ਕੁਰਬਾਨੀਆਂ ਤੇ, ਭਈ ਕੌਮਾਂ ਜਿਉਂਦੀਆਂ ਸਦਾ ਕੁਰਬਾਨੀਆਂ ਤੇ, ਤਵਾਰੀਖਾਂ ਪੁਰਾਣੀਆਂ ਕਹਿੰਦੀਆਂ ਨੇ। ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ ਤੇ ਮਾਰਾ ਹਰ ਜਗ੍ਹਾ ਉਸ ਨੂੰ ਪੈਂਦੀਆਂ ਨੇ। ਭਈ ਉੱਚੇ ਟਿੱਬੇ ਤੇ ਚਾੜ ਦੇ ਕੋਈ ਪਾਣੀ ਤੇ ਨਹਿਰਾਂ ਸਦਾ ਨਿਵਾਣ ਵੱਲ ਵਹਿੰਦੀਆਂ ਨੇ। ਅਣਖ ਨਾਲ ਗਰਮੇਲ ਜੋ ਕੌਮ ਲੜਦੀ, ਕਲਾ ਉਹਨਾਂ ਦੀਆਂ ਚੜ੍ਹਦੀਆਂ ਰਹਿੰਦੀਆਂ ਨੇ। ਕਲਾ ਉਸ ਦੀਆਂ ਚੜ੍ਹਦੀਆਂ ਰਹਿੰਦੀਆਂ ਨੇ। ਜੁਗੋ ਜੁਗੋ ਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਰਮ ਪਵਿੱਤਰ ਨਿੱਘੀ ਗੋਦ ਅੰਦਰ ਬਿਰਾਜਮਾਨ ਗੁਰੂ ਸਵਾਰੀ ਸਾਧ ਸੰਤ ਜੀਓ, ਬੁਲਾਓ ਫਤਿਹ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਜੀ ਨੇ ਢਾਡੀਆਂ ਤੋਂ ਗੁਰੂ ਇਤਿਹਾਸ ਸਰਵਣ ਕੀਤਾ। ਮੈਂ ਬਸ 2 ਮਿੰਟ ਦੀ ਕਵਿਤਾ ਹੀ ਅੱਜ ਦੇ ਹਾਲਾਤਾਂ ਬਾਰੇ ਵਿਚਾਰ ਕੇ ਤੇ ਬਚ ਕੇ ਤੁਹਾਨੂੰ ਸਰਵਣ ਕਰਾਉਣ ਜਾ ਰਿਹਾ ਜੀ। ਬਈ ਕਿਨੂੰ ਅੱਜ ਛੱਡੀਏ ਤੇ ਕਿਨੂੰ ਅੱਜ ਆਖੀਏ, ਮੌਕੇ ਦੇ ਹਾਲਾਤਾਂ ਬਾਰੇ ਸੋਚੀਏ ਤੇ ਵਾਚੀਏ। ਭਈ ਆਪਣੇ ਗਦਾਰ ਬਣੇ, ਆਪਣੇ ਗਦਾਰ ਬਣੇ। ਦੋਸ਼ ਕੀ ਜਨਾਬ ਨੂੰ ਦੱਸਾਂ ਕੀ ਦੁੱਖ ਦਿੱਤੇ, ਦਿੱਲੀ ਨੇ ਪੰਜਾਬ ਨੂੰ। ਦੱਸਾਂ ਕੀ ਦੁੱਖ ਦਿੱਤੇ, ਦਿੱਲੀ ਨੇ ਪੰਜਾਬ ਨੂੰ। ਦਿੱਲੀ ਵਿੱਚ ਚਾਨਣੀ ਦੇ ਚੌਂਕ ਦੀ ਕਹਾਣੀ ਏ, ਸ਼ਹੀਦ ਕੀਤੇ 9ਵੇਂ ਗੁਰੂ, ਗੱਲ ਨਾ ਪੁਰਾਣੀ ਏ। ਬਈ ਭਾਈ ਗੱਲ ਸਾਂਭ ਸਾਂਭ ਰੱਖ ਲਿਆ ਲਾਜ ਨੂੰ। ਦੱਸਾਂ ਕੀ ਦੁੱਖ ਦਿੱਤੇ, ਦਿੱਲੀ ਨੇ ਪੰਜਾਬ ਨੂੰ। ਸ਼੍ਰੀ ਦਰਬਾਰ ਸਾਹਿਬ ਉੱਤੇ ਕਹਿੰਦੇ
ਐਵੇਂ ਨੀ ਅਟੈਕ ਹੋਇਆ ਹਰਮੰਦਰ ਸਾਹਿਬ ਉੱਤੇ ਕਹਿੰਦੇ ਐਵੇਂ ਨੀ ਅਟੈਕ ਹੋਇਆ ਸਾਈਨ ਸਿੱਖ ਲੀਡਰਾਂ ਦੇ ਹੋਏ ਫੇਰ ਕਹਿਰ ਹੋਇਆ ਸਾਈਨ ਸਿੱਖ ਲੀਡਰਾਂ ਦੇ ਹੋਏ ਫੇਰ ਕਹਿਰ ਹੋਇਆ ਬਈ ਦੋਸ਼ ਕਿਹਨੂੰ ਦੇਈਏ ਮਾਲੀ ਤੋੜ ਦੇ ਗੁਲਾਬ ਨੂੰ ਦੱਸਾਂ ਕੀ ਦੁੱਖ ਦਿੱਤੇ ਦਿੱਲੀ ਨੇ ਪੰਜਾਬ ਨੂੰ ਬਈ ਖਾਲਸੇ ਤਾਂ ਜਾਨਾਂ ਦਿੰਦੇ ਕੌਮ ਨੂੰ ਬਚਾਉਣ ਲਈ ਲੀਡਰਾਂ ਨੇ ਜਾਨਾਂ ਲਈਆਂ ਕੁਰਸੀ ਨੂੰ ਪਾਉਣ ਲਈ ਲੀਡਰਾਂ ਨੇ ਜਾਨਾਂ ਲਈਆਂ ਕੁਰਸੀ ਨੂੰ ਪਾਉਣ ਲਈ ਵਿਚਾਲੋ ਹਰਪਾਲ ਸਿੰਘ ਨੂਰ ਕਹਿੰਦਾ ਆਪ ਨੂੰ ਦੱਸਾਂ ਕੀ ਦੁੱਖ ਦਿੱਤੇ ਦਿੱਲੀ ਨੇ ਪੰਜਾਬ ਨੂੰ ਬਈ ਦੱਸਾਂ ਕੀ ਦੁੱਖ ਦਿੱਤੇ ਦਿੱਲੀ ਨੇ ਪੰਜਾਬ ਨੂੰ ਹੁਣ ਇਹ ਆਪਾਂ ਸੋਚਣਾ ਫੈਸਲਾ ਕਰਨਾ ਕਿ ਇਹਨਾਂ ਦੁੱਖਾਂ ਤੋਂ ਕਿਵੇਂ ਛੁਟਕਾਰਾ ਪਾਉਣਾ ਤਾਂ ਕਿਵੇਂ ਇਕੱਠੇ ਹੋਣਾ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਲਗੀ ਵਾਲਿਆ ਲਿਖਾ ਕੀ ਸਿਫਤ ਤੇਰੀ ਕਲਗੀ ਵਾਲਿਆ ਲਿਖਾ ਕੀ ਸਿਫਤ ਤੇਰੀ ਸਿਫਤ ਲਿਖਦਿਆਂ ਕਲਮ ਦੀ ਅੱਖ ਰੋਵੇ ਪਿਤਾ ਇੱਕ ਹੈ ਜਿਨੇ ਵਾਰੀ ਪੁੱਤਰਾਂ ਦੀ ਜੋੜੀ ਵੱਖ ਹੋਵੇ ਸਭ ਕੁਝ ਵਾਰ ਕੰਡਿਆਲੀ ਸੇਜ ਸੋਣਾ ਪੂਰਿਆ ਕਦੇ ਨਾ ਘਰ ਦਾ ਪੱਖ ਹੋਵੇ ਬਲ ਬਖਸ਼ਿਆ ਤੂੰ ਪੁੱਤਰ ਖਾਲਸੇ ਨੂੰ ਕਦੇ ਘਾਬਰੇ ਨਾ ਦੁਸ਼ਮਣ ਲੱਖ ਹੋਵੇ ਜਿਸ ਸੀਸ ਤੇ ਰੱਖਦੇ ਹੱਥ ਦਾਤਾ ਜਿਉਂਦਾ ਰਹੇ ਭਾਵੇਂ ਤੜ ਤੋਂ ਵੱਖ ਹੋਵੇ ਵਾਜਾ ਵਾਲਿਆ ਮੌਤ ਨਾ ਮਾਰ ਸਕਦੀ ਤੇਰੇ ਅੰਮ੍ਰਿਤ ਦੀ ਜਨਾਂ ਨੂੰ ਰੱਖ ਹੋਵੇ। ਇਹ ਦੇਣ ਹੈ ਵਾਜਾ ਵਾਲੇ ਦੀ ਸੋਹਣੇ ਜੇ ਤਾਜਾ ਵਾਲੇ ਦੀ ਇਹ ਦੇਣ ਹੈ ਵਾਜਾ ਵਾਲੇ ਦੀ ਸੋਹਣੇ ਜੇ ਤਾਜਾ ਵਾਲੇ ਦੀ ਹੌਸਲੇ ਰਹਿਣ ਬੁਲੰਦ ਕਦੇ ਨਾ ਟੈਣ ਖਾਲਸੇ ਦੇ ਹੌਸਲੇ ਰਹਿਣ ਬੁਲੰਦ ਕਦੇ ਨਾ ਟੈਣ ਖਾਲਸੇ ਦੇ ਜਗੋ ਜਗ ਨਿਸ਼ਾਨ ਝੂਲਦੇ ਰਹਿਣ ਖਾਲਸੇ ਦੇ ਜਗੋ ਜਗ ਨਿਸ਼ਾਨ ਝੂਲਦੇ ਰਹਿਣ ਖਾਲਸੇ ਦੇ ਸ਼ੇਰ ਬਣਾਏ ਗਿੱਦੜੋ ਐਸੀ ਪਾਨ ਚੜਾਈਏ ਖੰਡੇ ਬਾਟੇ ਦੀ ਪੋਲਿਸ਼ ਕਾ ਕੇ ਫੌਜ ਬਣਾਈਏ ਸ਼ੇਰ ਬਣਾਏ ਗਿੱਦੜੋ ਐਸੀ ਪਾਨ ਚੜਾਈਏ ਖੰਡੇ ਬਾਟੇ ਦੀ ਪੋਲਿਸ਼ ਕਾ ਕੇ ਫੌਜ ਬਣਾਈਏ ਕਿਸੇ ਨਾ ਰੁਕਿਆ ਰੁਕਦੇ ਐਸੇ ਵੈਣ ਖਾਲਸੇ ਦੇ ਕਿਸੇ ਨਾ ਰੁਕਿਆ ਰੁਕਦੇ ਐਸੇ ਵੈਣ ਖਾਲਸੇ ਦੇ ਜਗੋ ਜਗ ਨਿਸ਼ਾਨ ਝੂਲਦੇ ਰਹਿਣ ਖਾਲਸੇ ਦੇ ਜਗੋ ਜਗ ਨਿਸ਼ਾਨ ਝੂਲਦੇ ਰਹਿਣ ਖਾਲਸੇ ਦੇ ਮਜ਼ਲੂਮਾਂ ਦੀ ਰੱਖਿਆ ਖਾਤਰ ਮੋਰੇ ਆਉਂਦੇ ਨੇ ਤਾਸ ਵਿਖਾਵੇ ਜਿਹੜਾ ਅੱਗੋਂ ਮਾਰ ਮੁਕਾਉਂਦੇ ਨੇ ਮਜ਼ਲੂਮਾਂ ਦੀ ਰੱਖਿਆ ਖਾਤਰ ਮੋਰੇ ਆਉਂਦੇ ਨੇ ਤਾਸ ਵਿਖਾਵੇ ਜਿਹੜਾ ਅੱਗੋਂ ਮਾਰ ਮੁਕਾਉਂਦੇ ਨੇ ਸੁੱਖਾ ਸਿੰਘ ਮਤਾਬ ਜਹੇ ਸੁਰਮਾਨ ਖਾਲਸੇ ਦੇ ਸੁੱਖਾ ਸਿੰਘ ਮਤਾਬ ਜਹੇ ਸੁਰਮਾਨ ਖਾਲਸੇ ਦੇ ਜਗੋ ਜਗ ਨਿਸ਼ਾਨ ਝੂਲਦੇ ਰਹਿਣ ਖਾਲਸੇ ਦੇ ਜਗੋ ਜਗ ਨਿਸ਼ਾਨ ਝੂਲਦੇ ਰਹਿਣ ਖਾਲਸੇ ਦੇ ਕੋਈ ਨਹੀਂ ਮਾਰ ਮੁਕਾ ਸਕਦਾ
इस दुनिया विच कौन देऊगा देण खालसे दे, इस दुनिया विच कौन देऊगा देण खालसे दे, जगो जग निशान झूल दे रहन खालसे दे, जगो जग निशान झूल दे रहन खालसे दे, जगो जग निशान झूल दे रहन खालसे दे। बोले सोनेहा सत श्री अकाल। वाहेगुरु जी का खालसा, वाहेगुरु जी की फतेह।